ਜੀ ਸਾਰੇ ਦੋਸਤਾਂ ਨੂੰ ਜੀ ਆਇਆਂ ਨੂੰ ਲਾਇਲਪੁਰ ਜੰਗ ਹਿਸਟੋਰੀਅਨ ਕਲੱਬ ਦੇ ਰੀਡਿੰਗ ਰੂਮ ਵਿੱਚ। ਦੋਸਤਾਂ ਜਿਹੜੇ ਸਾਨੂੰ ਵੇਖ ਰਹੇ ਨੇ ਉਹਨਾਂ ਨੂੰ ਰਿਕੁਐਸਟ ਹੈ ਕਿ ਪਲੀਜ਼ ਜਿਹੜਾ ਇਹਨੂੰ ਸ਼ੇਅਰ ਕਰ ਦਿਓ ਵੀਡੀਓ ਨੂੰ, ਤਾਂ ਕਿ ਬਾਕੀ ਲੋਕ ਵੀ ਜਿਹੜੇ ਨੇ ਉਹ ਆ ਜਾਣ ਤੇ ਅਸੀਂ ਫਿਰ ਅੱਜ ਦਾ ਜਿਹੜਾ ਬੁੱਕ ਆਫ ਦਾ ਵੀਕ ਦਾ ਜਿਹੜਾ ਪ੍ਰੋਗਰਾਮ ਹੈ ਉਹਨੂੰ ਫਿਰ ਸ਼ੁਰੂ ਕਰ ਸਕੀਏ। ਅਸੀਂ ਰੀਡਿੰਗ ਰੂਮ ਦੇ ਹਵਾਲੇ ਨਾਲ ਕੁਝ ਦੋਸਤਾਂ ਦੇ ਨਾਲ ਉਨੀ ਦੇਰ ਤੱਕ ਗੱਲ ਸਾਂਝੀ ਕਰੀਏ ਕਿ ਅਸੀਂ ਜਿਹੜਾ ਲਾਇਲਪੁਰ ਜੰਗ ਹਿਸਟੋਰੀਅਨ ਕਲੱਬ ਦਾ ਜਿਹੜਾ ਇਨੀਸ਼ੀਏਟਿਵ ਹੈ ਰੀਡਿੰਗ ਰੂਮ ਲਾਇਲਪੁਰ ਜੰਗ ਹਿਸਟੋਰੀਅਨ ਲਹਿਕ ਵੱਲੋਂ, ਉਹਦੇ 'ਚ ਅਸੀਂ ਇਹ ਕੀਤਾ ਹੈ ਕਿ ਅਸੀਂ ਬਹੁਤ ਸਾਰੀਆਂ ਕਿਤਾਬਾਂ ਜਿਹੜੀਆਂ ਪੰਜਾਬ ਨਾਲ ਰਿਲੇਟਡ ਨੇ, ਪੰਜਾਬ ਦੀ ਹਿਸਟਰੀ ਦੇ ਨਾਲ ਰਿਲੇਟਡ ਨੇ, ਉਹਨਾਂ ਨੂੰ ਅਸੀਂ ਲੈ ਕੇ ਸਾਹਮਣੇ ਆ ਸਕੀਏ। ਉਹ ਸ਼ਾਹਮੁਖੀ 'ਚ ਹੋਣ, ਉਹ ਗੁਰਮੁਖੀ 'ਚ ਹੋਣ, ਅੰਗਰੇਜ਼ੀ 'ਚ ਹੋਣ, ਉਰਦੂ, ਹਿੰਦੀ 'ਚ, ਜਿਹੜੀ ਵੀ ਜ਼ੁਬਾਨ 'ਚ ਹੋਏ, ਲੇਕਿਨ ਉਹ ਪੰਜਾਬ ਦੀ ਤਾਰੀਖ ਦੇ ਨਾਲ ਜੁੜੀ ਹੋਏ ਤੇ ਅਸੀਂ ਉਹਦਾ ਰਿਵਿਊ ਕਰਾਂਗੇ, ਉਹਨੂੰ ਲੋਕਾਂ ਤੱਕ, ਆਪਣੇ ਸਕਾਲਰਸ ਤੱਕ, ਖਾਸ ਕਰ ਯੰਗ ਹਿਸਟੋਰੀਅਨਸ ਜਿਹੜੇ ਸਾਡੇ ਨਾਲ ਸਟੂਡੈਂਟਸ ਨੇ ਐਮਫਿਲ ਔਰ PhD ਦੇ, ਉਹਨਾਂ ਤੱਕ ਜਿਹੜੀ ਹੈ ਨਾ ਕਿਤਾਬ ਪਹੁੰਚਾ ਸਕੀਏ। ਸੋ ਉਹਦਾ ਅਸੀਂ ਤਰੀਕਾਕਾਰ ਇਹ ਰੱਖਿਆ ਕਿ ਬੁੱਕ ਆਫ ਦਾ ਵੀਕ ਡਿਕਲੇਅਰ ਕਰਦੇ ਹਾਂ, ਫਿਰ ਪੂਰਾ ਹਫਤਾ ਕਿਤਾਬ ਚੱਲਦੀ ਹੈ ਔਰ ਐਟ ਦ ਐਂਡ ਆਫ ਦਾ ਵੀਕ ਅਸੀਂ ਐਤਵਾਰ ਵਾਲੇ ਦਿਨ 12 ਵਜੇ ਅਸੀਂ ਉਸ ਕਿਤਾਬ ਦੇ ਉੱਤੇ ਰਿਵਿਊ ਜਿਹੜਾ ਹੈ ਨਾ ਉਹਦਾ ਸੈਸ਼ਨ ਕਰਨੇ ਆ। ਤੇ ਇਹਦੇ ਨਾਲ ਜਿਸ ਤਰ੍ਹਾਂ ਕਿ ਸਾਡੀ ਪਹਿਲੀਆਂ ਦੋ ਪ੍ਰੋਗਰਾਮ ਤੋਂ ਬਾਅਦ ਜਿਹੜਾ ਐਕਸਪੀਰੀਅੰਸ ਰਿਹਾ, ਬਹੁਤ ਸਾਰੀ ਈਮੇਲਸ ਜਿਹੜੀਆਂ ਨੇ ਆਈਆਂ ਔਰ ਉਹਨਾਂ ਦੇ ਮੈਸੇजेस ਆਏ। ਜਿਹੜੀਆਂ ਕਿਤਾਬਾਂ ਲੋਕਾਂ ਨੇ ਨਹੀਂ ਵੇਖੀਆਂ ਸਨ ਉਹ ਲੋਕਾਂ ਨੇ ਵੇਖੀਆਂ ਔਰ ਉਹਨਾਂ ਨੂੰ ਪੜ੍ਹਨ ਦਾ ਮੌਕਾ ਮਿਲਿਆ। ਸੋ ਇਸ ਹਵਾਲੇ ਨਾਲ ਅਸੀਂ ਇੱਕ ਤਰ੍ਹਾਂ ਦੀ ਜਿਹੜੀ ਕਿਤਾਬਾਂ ਦੇ ਨਾਲ ਲੋਕਾਂ ਨੂੰ ਮੁਤਾਰਫ ਵੀ ਕਰਵਾ ਰਹੇ। ਇਹਦੇ ਵਿੱਚ ਅਸੀਂ ਬਹੁਤ ਸਾਰੀਆਂ ਕਿਤਾਬਾਂ ਦੀ ਓਪਨਿੰਗ ਵੀ ਰੱਖਾਂਗੇ। ਇੱਕ ਤੇ ਰਿਵਿਊ ਚੱਲ ਰਿਹਾ, ਓਪਨਿੰਗ ਵੀ ਕਿਤਾਬਾਂ ਦੀ ਬਹੁਤ ਸਾਰੀ ਅਸੀਂ ਇਹਦੇ ਥਰੂ ਕਰਨ ਦੀ ਕੋਸ਼ਿਸ਼ ਕਰਾਂਗੇ ਆਉਣ ਵਾਲੇ ਦਿਨਾਂ ਦੇ ਵਿੱਚ। ਤੇ ਉਹਦੇ ਤੇ ਅਸੀਂ ਜਿਹੜੀ ਵੀ ਪੰਜਾਬ ਦੇ ਹਵਾਲੇ ਨਾਲ ਨਵੀਆਂ ਕਿਤਾਬਾਂ ਆਉਣਗੀਆਂ ਉਹਨਾਂ ਨੂੰ ਅਸੀਂ ਇੱਥੇ ਉਹਨਾਂ ਦੀ ਓਪਨਿੰਗ ਪ੍ਰੋਗਰਾਮ ਵੀ ਹੋਏਗਾ, ਤਾਂ ਕਿ ਪੂਰੀ ਦੁਨੀਆ 'ਚ ਵਸਦੇ ਪੰਜਾਬੀ ਸਕਾਲਰ, ਪੰਜਾਬ ਦੀ ਹਿਸਟਰੀ ਨਾਲ ਜੁੜੇ ਹੋਏ ਲੋਕ ਜਿਹੜੇ ਨੇ ਉਹ ਉਹਨਾਂ ਕਿਤਾਬਾਂ ਦੇ ਨਾਲ ਉਹਨਾਂ ਦਾ ਇੱਕ ਤਾਰਫ ਹੋ ਜਾਏਗਾ ਔਰ ਉਹ ਕਿਤਾਬ ਨੂੰ ਵੇਖ ਸਕਣਗੇ, ਲੈ ਸਕਣਗੇ, ਪੜ੍ਹ ਸਕਣਗੇ। ਅੱਜ ਵੀ ਅੱਜ ਜਿੱਦਾਂ ਕਿ ਸਾਰੇ ਦੋਸਤਾਂ ਨੂੰ ਪਤਾ ਹੈ ਕਿ ਅੱਜ ਸਾਡਾ ਬੁੱਕ ਆਫ ਦਾ ਵੀਕ ਦਾ ਜਿਹੜਾ ਪ੍ਰੋਗਰਾਮ ਹੈ ਉਹ ਇੱਕ ਪੰਜਾਬ ਦੇ ਹਵਾਲੇ ਨਾਲ ਬਹੁਤ ਹੀ ਅਹਿਮ ਕਿਤਾਬ ਧਰਤੀ ਪੰਜ ਦਰਿਆਈ ਦੇ ਹਵਾਲੇ ਨਾਲ ਹੈ। ਧਰਤੀ ਪੰਜ ਦਰਿਆਈ ਜਿਸ ਤਰ੍ਹਾਂ ਕਿ ਅਸੀਂ ਉਹਦੇ ਤੇ ਪੂਰੀ ਇੱਕ ਡਿਟੇਲ ਨੋਟ ਲਾਇਆ ਹੁੰਦਾ ਹੈ ਆਪਣੇ ਇਵੈਂਟ ਦੇ ਵਿੱਚ। ਧਰਤੀ ਪੰਜ ਦਰਿਆਈ ਦੀ ਬੁੱਕ ਜਿਹੜੀ ਕਿਤਾਬ ਹੈ ਉਹਦੇ ਹਵਾਲੇ ਨਾਲ ਇਹਦੇ 'ਚ ਕੀ ਚੀਜ਼ਾਂ ਡਿਸਕਸ ਕੀਤੀਆਂ ਗਈਆਂ। ਕਿਤਾਬ ਜਿਹੜੀ ਹੈ ਨੈਣ ਸੁੱਖ ਹੋਰਾਂ ਨੇ ਲਿਖੀ ਹੈ ਔਰ ਨਿਊ ਲਾਈਨ ਪਾਕਿਸਤਾਨ ਤੋਂ ਆਮਰ ਰਿਆਜ਼ ਉਹਨਾਂ, ਨਿਊ ਲਾਈਨ ਪਬਲਿਸ਼ਰਸ ਆਮਰ ਰਿਆਜ਼ ਉਹਨਾਂ ਇਹਨਾਂ ਨੂੰ ਪਬਲਿਸ਼ ਕੀਤਾ ਇੱਧਰੋਂ। ਔਰ ਇਹ ਕਿਤਾਬ ਬਹੁਤ ਹੀ ਅਹਿਮ ਹੈ ਅਗਰ ਓਰਲ ਹਿਸਟਰੀ ਦੀ ਗੱਲ ਕਰੀਏ ਔਰ ਪੰਜਾਬ ਦੇ ਉਹਨਾਂ ਹਿੱਸਿਆਂ ਦੀ ਗੱਲ ਕਰੀਏ ਜਿਹੜੇ ਅੱਜ ਤੱਕ ਜਿਹੜੀ ਲਿਖਿਆ ਨਹੀਂ ਗਿਆ ਉਹਨਾਂ ਦੇ ਬਾਰੇ 'ਚ, ਜਾਂ ਉਹਨਾਂ ਦੇ ਬਾਰੇ 'ਚ ਇੰਟੈਂਸ਼ਨਲੀ ਕਹਿ ਲਓ ਕਿ ਜਿਸ ਤਰ੍ਹਾਂ ਵੀ ਇਹਨੂੰ ਸਮਝੋ ਕਿ ਨਹੀਂ ਕੀਤਾ ਗਿਆ, ਉਹ ਇਸ ਕਿਤਾਬ ਵਿੱਚ ਕਾਫੀ ਸਾਰਾ ਉਹਨਾਂ ਨਵੀਆਂ ਚੀਜ਼ਾਂ ਦਾ ਸਾਨੂੰ ਜਿਹੜਾ ਨਾ ਉਹ ਵੇਰਵਾ ਮਿਲਦਾ ਹੈ। ਸੋ ਅੱਜ ਸਾਡੇ ਨਾਲ ਇਸ ਪੂਰੀ ਜਿਹੜੀ ਅੱਜ ਦੀ ਸਾਡੀ ਬੁੱਕ ਆਫ ਦਾ ਵੀਕ ਦੀ ਜਿਹੜੀ ਬੈਠਕ ਹੈ ਉਹਦੇ ਵਿੱਚ ਸਾਡੇ ਨਾਲ ਅੱਜ ਸਾਡੇ ਜਿਹੜੇ ਰਿਵਿਊਅਰ ਨੇ, ਮੈਂ ਉਹਨਾਂ ਸਾਰਿਆਂ ਦਾ ਤਾਰਫ ਕਰਵਾਉਂਦਾ ਜਾਵਾਂ। ਸਾਡੇ ਨਾਲ ਮੁਹੰਮਦ ਸ਼ਫੀਕ ਸਾਹਿਬ ਨੇ ਲਾਹੌਰ ਤੋਂ, ਸਰ ਐਜੂਕੇਸ਼ਨਿਸਟ ਨੇ, ਟਰਾਂਸਲੇਟਰ ਵੀ ਨੇ ਔਰ ਮੁਖਤਲਿਫ ਚੀਜ਼ਾਂ ਦੇ ਉੱਪਰ ਰਿਸਰਚ ਕਰਦੇ ਨੇ, ਅੱਜ ਸਾਡੇ ਨਾਲ ਰਿਵਿਊ ਕਰਨਗੇ। ਸਾਡੇ ਨਾਲ ਮਖਦੂਮ ਟੀਪੂ ਜੀ ਨੇ ਲਾਹੌਰ ਤੋਂ, ਐਡਵੋਕੇਟ ਨੇ। ਸਰ ਬਹੁਤ ਸਾਰੀਆਂ ਕਿਤਾਬਾਂ ਜਿਹੜੀਆਂ ਨੇ ਉਹ ਲਿਖ ਚੁੱਕੇ ਨੇ ਜਿਨ੍ਹਾਂ 'ਚ ਅੰਗਰੇਜ਼ੀ, ਉਰਦੂ ਔਰ ਪੰਜਾਬੀ, ਅੱਜ ਕੱਲ੍ਹ ਗੁਰਮੁਖੀ ਵਿੱਚ ਕਹਾਣੀਆਂ ਲਿਖ ਰਹੇ ਨੇ, ਉਹ ਵੀ ਸਾਡੇ ਨਾਲ ਨੇ। ਇੰਡੀਆ ਤੋਂ ਸਾਡੇ ਨਾਲ ਜਿਹੜੇ ਨੇ ਪਰਮਜੀਤ ਮਿਸ਼ਾ ਜੀ ਨੇ ਔਰ ਹੁਣ ਉਹ ਸਾਡੇ ਨਾਲ ਪਾਕਿਸਤਾਨ ਤੋਂ ਸਾਡੇ ਨਾਲ ਆਮਰ ਰਿਆਜ਼ ਸਾਹਿਬ ਜਿਹੜੇ ਨੇ ਜਨਾਬ ਸਾਡੇ ਨਾਲ ਨੇ ਨਿਊ ਲਾਈਨ ਪਬਲਿਸ਼ਰਸ ਤੋਂ ਔਰ ਆਪਣੇ ਕਿਤਾਬ ਛਾਪੀ ਔਰ ਰਿਸਰਚਰ ਨੇ ਆਮਰ ਰਿਆਜ਼ ਸਾਹਿਬ। ਪੰਜਾਬ ਦੇ ਹਵਾਲੇ ਨਾਲ ਕਾਫੀ ਜ਼ਿਆਦਾ ਕੰਮ ਸਾਡੇ ਇਸ ਲਾਇਲਪੁਰ ਜੰਗ ਹਿਸਟੋਰੀਅਨ ਕਲੱਬ ਦੇ ਪੇਜ ਤੇ ਔਰ ਸਾਡੇ ਇਸ ਚੈਨਲ ਤੇ ਬਹੁਤ ਦਫਾ ਸਰ ਨੇ ਡਿਸਕਸ਼ਨ ਕੀਤੀਆਂ ਔਰ ਬੜੀ ਖੂਬਸੂਰਤ। ਇੰਡੀਆ ਤੋਂ ਸਾਡੇ ਨਾਲ ਪਰਮਜੀਤ ਸਿੰਘ ਮਿਸ਼ਾ ਜੀ ਨੇ ਔਰ ਆਪ ਨੇ ਇਹਨੂੰ ਗੁਰਮੁਖੀ ਵਿੱਚ ਟ੍ਰਾਂਸਲੇਟ ਵੀ ਕੀਤਾ ਔਰ ਆਪ ਜਿਹੜੇ ਨੇ ਉਹ ਇੰਡੀਅਨ ਸਾਈਡ ਦੇ ਉੱਪਰ ਇਸ ਕਿਤਾਬ ਨੂੰ ਜਿਹੜਾ ਹੈ ਨਾ ਉਹ ਲੈ ਕੇ ਆ ਰਹੇ ਨੇ। ਸੋ ਅੱਜ ਸਾਡੇ ਨਾਲ ਸਾਰੇ ਸਕਾਲਰਸ ਮੌਜੂਦ ਨੇ ਔਰ ਇਹਨਾਂ ਦੀ ਜਿਹੜੀ ਹੈ ਨਾ ਅਸੀਂ ਅੱਜ ਗੱਲਬਾਤ ਸੁਣਾਂਗੇ। ਔਰ ਸਾਡੇ ਨਾਲ ਸਭ ਤੋਂ ਇੱਕ ਅਹਿਮ ਜਿਹੜੀ ਅੱਜ ਸਾਡੇ ਨਾਲ ਪਰਸਨੈਲਿਟੀ ਹੈ ਉਹ ਸਾਡੇ ਨਾਲ ਸਾਡੀ ਇਸ ਧਰਤੀ ਪੰਜ ਦਰਿਆਈ ਦੇ ਆਥਰ ਸਰ ਨੈਣ ਸੁੱਖ ਜੀ ਨੇ ਔਰ ਸਰ ਜੀ ਆਇਆਂ ਨੂੰ। ਸਰ ਬੜੀ ਮਿਹਰਬਾਨੀ ਹੈ ਕਿ
ਨੇ ਸਾਨੂੰ ਕਿਤਾਬ ਦਾ ਕਿਹਾ ਕਿ ਵੀ ਤੁਸੀਂ ਇਹਨੂੰ ਕਰ ਸਕਦੇ ਹੋ, ਅੱਜ ਸਾਡੇ ਨਾਲ ਵੀ ਨੇ। ਜੀ ਸਰ, ਅਸੀਂ ਹੁਣ ਅੱਜ ਦੀ ਜਿਹੜਾ ਪ੍ਰੋਗਰਾਮ ਉਹਦਾ ਮੁੱਢ ਬੰਨ੍ਹਨੇ ਆ ਔਰ ਉਹਦੀ ਗੱਲਬਾਤ ਸ਼ੁਰੂ ਕਰਨੇ ਆ। ਸੋ ਅਸੀਂ ਸਭ ਤੋਂ ਪਹਿਲੇ ਮੈਂ ਜਿਹੜੀ ਹੈ ਦਰਖਾਸਤ ਕਰਾਂਗਾ ਜਨਾਬ ਸ਼ਫੀਕ ਹੋਰਾਂ ਅੱਗੇ ਕਿ ਅੱਜ ਜੀ ਸ਼ਫੀਕ ਸਾਹਿਬ ਅੱਜ ਦੀ ਕਿਤਾਬ ਦੇ ਹਵਾਲੇ ਨਾਲ ਅਸੀਂ ਤੁਹਾਡੇ ਕੋਲ ਗੱਲਬਾਤ ਸੁਣਨਾ ਚਾਹਾਂਗੇ। ਸਕਰੀਨ ਹੁਣ ਤੁਹਾਡੇ ਕੋਲ ਹੈ ਤੇ ਤੁਸੀਂ ਆਪਣੀ ਗੱਲਬਾਤ ਜਿਹੜੀ ਹੈ ਨਾ ਉਹ ਸਾਡੇ ਨਾਲ ਸਾਂਝੀ ਕਰੋ। ਜੀ ਸਰ। जी तो जी बहुत बहुत शुक्रिया, बड़ा अच्छा लगा। पंज दरियाई मैं कोई तीजी दफ़ा पढ़ रहा और हर वार पढ़न दे नाल बहुत कुछ लभदा है, बहुत कुछ नवा और बहुत चस भी आंदी, बहुत मज़ा आंदा। मैं अज की गल का आगाज़ करन तो पहले अपना थोड़ा जिहा तारुफ करवा दें कि मेरा ताल्लुक चूँकि तालीम के शोबे दे नाल है और मैं ज़ुबान पढ़ाना, उर्दू ज़ुबान पढ़ाना और नाल मैं सोशियोलॉजी पढ़ाना। ये किताब मेरे लिए बहुत अहमियत की हामिल है। उनकी वजह है कि इहदे अंदर पंजाब की रैतल, पंजाब का कल्चर, पंजाब दे नाल जो कुछ मुढ़ कदीम तो लैके अज तक बीतिया वो सारा कुछ इस किताब दे विच इंतहाई कॉम्पैक्ट अंदाज दे विच मौजूद है। मैं नैन सुख साहब की नाल जिहड़ा मेरा ताल्लुक है वो कोई 20-25 साल पुराना। बहुत कुछ नैन सुख साहब को सीखिया, उन्होंने चीज़ां देखियां, उन्होंने शायरी पढ़ी। तो मैं बाज़ाब्ता अज की गल का आगाज़ जिहड़ा है उन्होंने एक नज़म तो करांगा। जे रावी राखा पीर चना, जे रावी राखा पीर चना, मैं हरदम खैर मना। जे धरती अमड़ी तलियां चसे, रहमत छांग नेरी, जे रुत सज्जन सहेली मेरी। ए घरां विच देस निकाले क्यों, लम्मे पैंडे पैरी छाले क्यों। इदों वड्डा भी कोई कहर होवे, पूरन माशी शिकर दोपहर होवे। ए लांघे चोरां सप्पां दे, ए लांघे चोरां सप्पां दे, असीं किन्ना कू चिर टप्पांगे। नैन सुख साहब नाल हयाती का एक लम्मा अरसा उन्होंने नाल मुहब्बत प्यार दे नाल गुजरिया। इंतहाई खूबसूरत इंसान और इंतहाई सच्चा और सुच्चा इंसान। मैं जिवें अर्ज की थी कि मेरा ताल्लुक चूँकि सोशियोलॉजी के नाल भी और लैंग्वेज के नाल भी है, तो मैं सोशियोलॉजी पढ़ाते हुए बच्चों को एक चीज़ समझाना और असी साडे सिलेबस का हिस्सा भी होंदा कि जिहड़ा रिसर्चर है उन्होंने अनबायस्ड होना चाहिए। रिसर्च के अंदर बाइसिस आ जान तो वह अगों बहुत काम खराब कर दी। नैन सुख के अंदर कोई बायस नहीं, उन्हें बहुत ही अनबायस्ड हो के बगैर कोई साइड लिया ये तारीख की किताब लिखी। उन्हों का इंतसाब जिहड़ा है वो उन्होंने गैर जानबदारी की जिहड़ा मूँह बोलदा सबूत है। लिखते ने, मैं पंजाबी लिखारी ये किताब मेरे पुत्रां दानियाल ते शहरयार दे नां, जिहड़े पंजाबी बोलदे पढ़दे ना लिखदे। साडा पंजाबियां दा इस साडे पहले पंजाब की मैं गल कर रहा, जिस पंजाब दे विच असीं बैठे हैं इस वेले, इत्थों का सब तो वड्डा मसला ही है कि ज़ुबान जिहड़ी है वो सिर्फ एक मीडियम ऑफ कम्यूनिकेशन ही नहीं है, बल्कि वो कल्चरल ट्रांसमिशन की एक सब तो वड्डा इंस्ट्रूमेंट भी है। उस तो बगैर कल्चर ट्रांसमिट नहीं होता। एक पीढ़ी तो दूजी पीढ़ी तक गल नहीं पुजदी। पंज दरियाई विच जे मैं इनके सुपन ते जावां, इस किताब के अंदर जिन्नियां सिफतां ने, जुबान बहुत खूबसूरत ते तारीख का वेरवा किया गया आर्यावां तो लैके ते 47 तक।
गल है कि किताब का ताल्लुक ओरल ट्रडिशन के नाल है। साडी पंजाब दी और इस खिते दी पूरे दी ओरल ट्रडिशन बहुत मजबूत, और उस ट्रडिशन राही साडे तक बहुत कुछ पहुंचा, बहुत कुछ असीं सिक्ख्या। और मैं एक सोशियोलॉजी के तालिब इलम की हैसीयत के नाल, उस्ताद के नाल समझदा कि जिहड़ी ओरल ट्रडिशन है वो बहुत मजबूत एविडेंस है हिस्टरी के हवाले नाल। इसलिए ये कह के चीज़ और किताब जिहड़ी ओरल ट्रडिशन ते बेस करदी है, ये उनका वड्यापा है, वड्डापन है नैन सुख जी का भी तो उन्होंने किताब का भी। मैं गल की थी कल्चरल ट्रांसमिशन की, कि कल्चरल ट्रांसमिशन जिहड़ी है साडे पंजाब दे विच इत्थे नहीं हुई। एक पुरानी पीढ़ी का दूजी पीढ़ी के नाल बहुत वड्डा एक गैप जिहड़ा है वो बन गया, और ये जिहड़ा गैप है, इस गैप नूं मैं तालिब इलम के तौर पर भी महसूस किया और उस्ताद के तौर पर हर रोज़ जमात के कमरे दे विच मैं एक गैप जिहड़ा है महसूस करना। इस गैप की वजह तो, कल्चरल ट्रांसमिशन ना होने की वजह तो पंजाब के अंदर जिहड़ी सब तो वड्डी खराबी पैदा हुई साडे वाले पंजाब दे विच, दूसरे पंजाब च भी हुई। मैं ज़्यादा स्ट्रैस अपने पंजाब ते करांगा, इस वाले पंजाब ते वैसटर्न पंजाब के उत्ते साडे इत्थे उस कल्चरल ट्रांसमिशन ना होने की वजह तो कल्चर ऑफ इनटॉलरेंस जिहड़ा ना वो बहुत ज़्यादा वधिया। असीं अपने वड्डियां की जुबान, वड्डियां का कल्चर, उन्हां दी रस्मां, उन्हां दी रीतां, उन्हां दे रिवाज, उन्हां दी बोली, उस बोली दे अंदर ढोले, माइये, टप्पे, गौन, गीत, काफियां, नज़मां, वो सारा अदब का भंडार असी पिछे छड्ड आए, और उनका नतीजा वे अज का वो कल्चर जिहड़ा असी फेस कर रहे हैं। और साडे नैन सुख साहब ने इस किताब राही जिहड़ा है वो इस गल दे उत्ते बहुत सोहणे तरीके नाल चानन पाया कि एक पूरी लड़ी है हमलावरां दी जिहड़ी उन्होंने डिस्कस की। आर्या आए, आर्या तो बाद मुख्तलिफ अदवार दे विच मुख्तलिफ हमलावर आंदे रहे। मुगल्स का दौर आया, रणजीत सिंह का दौर आया, तो सब तो आखिर ते अंग्रेज़ आए। अंग्रेज़ां ने इत्थे जो कुछ किया, उनका सब तो वड्डा जिहड़ा 1849 दे विच जदों कब्जा किया अंग्रेज़ां ने, तो उन्होंने सब तो पहले आंदियां नाल इत्थे पंजाबी ते फारसी दे उत्ते पाबंदी ला दी। वो पंजाब जिंदा लिटरेसी रेट 80% के कोल सी, वो डिग के ते 2 या 3% रह गया। अच्छा, मैं जिस तरह आगे गल की कि जुबान जी वो सिर्फ एक मीडियम ऑफ कम्यूनिकेशन ही नहीं है, वो कल्चरल ट्रांसमिशन भी है। उहदे असी उस कल्चरल ट्रांसमिशन दे ना होने की वजह तो जो कुछ भुगतिया है वो 47 दे विच साडे सामने आया। कौमां दे नाल अच्छा बुरा वेला आंदा रहिंदा है, हर कौम ते आंदा है, बाहर दीयां कौमां ते भी आया, साडे ते भी आया, लेकिन लोग सिख लैंदे ने। कौमां सिखदियां ने, अपने माजी के तजर्बियां तो सिखदियां ने, लेकिन शायद असी माजी के उस तजर्बे तो नहीं सीखिया। असी अगर 47 तो बाद उन्हां खप्पियां नूं पूर लैंदे जिहड़े खप्पे साडे इत्थे बने सन कल्चरल ट्रांसमिशन ना होने की वजह तो 1849 तो लैके 1947 तक का जिहड़ा एक लम्मा पैंडा है जिंदे विच पंजाबियों नूं गूंगे बोले बनाने की कोशिश की गई, और मैं समझदा कि वो जिहड़े हुक्मरान सन वो इहदे विच कामयाब रहे। 47 तो बाद इस चीज़ नूं बड़े खूबसूरत तरीके दे नाल मैनेज किया जा सकता सी कि चलो गोरा ते एक कॉलोनी गीर सी, कॉलोनाइजर सी, उन्हें तो अपना जो करना सी कीता। जिहड़ी आने वाली हुकूमत सी 47 तो बाद आज़ादी मगरों जिहड़ी हुकूमत सी उन्होंने चाहिए सी कि वो फिर उपा कर दी इस चीज़ का।
लेकिन अनफॉर्चुनेटली पंजाबी नूं पंजाबी दे नाल जो सलूक 47 तो बाद होया वो शायद उस तो भी भैड़ा जिहड़ा गोरे ने कीता। नतीजा अज साडे सामने है। असी फिरकाबंदी ते पता नहीं किहड़े किहड़े जिहड़े ने ना वो जुल्म और ज्यादतियां करने वाले फिरकियां दे विच असी तकसीम हो गए। इत्थों तक कि मैं अक्सर गल करदा कि हुण पढ़ना पढ़ाना भी मुश्किल हो गया। जमात दे विच गल करदे डर लगदा कि यह गल जिहड़ी है किते उल्ट ना हो जाए। ये डर का कल्चर जिहड़ा है, ये खौफ का कल्चर जिहड़ा है, ये प्रमोट होया और इन्दियां बेशुमार मिसालां साडे सामने ने। नैनसुख होरां दी किताब जिहड़ी है उन्हें बहुत सारियां मिथां भी तोड़ियां ने, बहुत सारे स्टीरियोटाइप भी तोड़े ने और ये बड़ी सोहनी गल है। जो मिथ टुटदी है, मिथ बस्टिंग का अमल होंदा है या वो स्टीरियोटाइप जिहड़े असीं सेंचुरी तो लैके तुरे आ रहे होंदे हैं, जो वो टुटदे ने तो पीड़ तो बड़ी हुंदी है, लेकिन गल समझ आती है। एक मैं ज़्यादातर मेरा जिहड़ा मुखातब ने मेरे वो मेरे तालिब इल्म ही ने। अज नहीं वेख रहे कल वेखणगे, इस यूट्यूब के उत्ते चीज़ आ गई, वो चैक करते रहणगे, वेखते रहणगे, सीखणगे ना इन लैक्चर्स तो। लायलपुर यंग हिस्टोरीयंस वाले ने जिहड़ा बहुत सोहना काम किया है। मैं कहना चाहांगा कि वो स्टीरियोटिपिकल जिहड़ियां चीज़ां सन या वो जिहड़ियां मिथां सन वो टुटियां। मसलन एक बड़ी वड्डी मिथ जिहड़ी इत्थे असीं अपने बच्चों को पढ़ाने आ ओ लैवल ए लैवल दे विच भी तारीख दे अंदर और मुख्तलिफ जिहड़े साडे एकेडमिया दे होर दूसरे पैरेलल सिलसिला चल रहा है, गवर्नमेंट के जिहड़े स्कूल ने उन्हां दे विच भी चीज़ पढ़ाई जाती कि अहमद शाह अब्दाली नूं बुलाया गया और उन्हें इत्थे आके मुसलमानों लिए जिहड़ा ना बहुत कुछ किया, जिहड़ा झूठो झूठ 44। नैनसुख लिखते हैं कि खादा पीता लाएदा ते बाकी अहमद शाह दा, यानी जो कुछ भी कमांदा सी पंजाबी उन्होंने खा पी लैंदा सी। एक बोली है या एक मतलब पुराना खान है चलिया आ रहा जिहड़ा, और जाहिर जी ओरल ट्रडिशन है उनकी मैं उहदे राहीं गल कर रहा सारा, और जाहिर उहदे उत्ते गल हो रही है वो एडी मजबूत है कि वो सानू ओरल ट्रडिशन दसदी है कि लोग जिहड़े ने पंजाब के लोग जिहड़े सन वो कहते हैं कि खादा पीता लाएगा तो बाकी अहमद शाह दा, कि जो साडे काम दी चीज़ जिहड़ी खा पी ले। क्योंकि अहमद शाह अब्दाली ने आना, उन्हें हमले करने ने तो उन्हें उजाड़ के रख देना, हर चीज़ तबाह कर देनी है, बर्बाद कर देनी। साडे नाल बहुत सारे पैनलिस्ट ने अज जिन्हां दे विच कानूनदान भी ने, नैनसुख साहब आप कानूनदान ने, उन्होंने उन्होंने कानूनों का भी दसिया जिहड़े कॉलोनाइजर ने इत्थों दे माइंड सैट नूं, लोगों के माइंड नूं, पंजाबियों के माइंड नूं कॉलोनाइज्ड करन लई जिहड़े कानून बनाए, जिहड़े तरीके इख्तियार किए, ठीक है, उन्हां सारियां दा अपना अपना इंपैक्ट भी उन्होंने उस किताब के अंदर पंज दरियाई के अंदर दसिया। लेकिन जिहड़ी गल मैं करना चाह रहा और जिहड़ी मैं कर रहा कि वो जिहड़े साडे तालिब इल्म ने, जिहड़े विद्यार्थी ने, वो अपनी जबान तो महरूम होके अपनियां पुरानियां नस्लों के नाल उन्हां दा ताल्लुक जिहड़ा वो टुट गया। अच्छा, कल्चर ऑफ इनटॉलरेंस जिहड़ा है उन्हें जो रंग इत्थे दिखाया, जो उत्थे असीं देख रहे हैं, बहुत अरसे तो भुगत रहे हैं, परले पंजाब दे विच भी एक कल्चर ऑफ इनटॉलरेंस आया और नतीजा है कि असीं अज मैं बुल्ले शाह नूं कोट करांगा कि दर हशर खुला अजाब दा बुरा हाल होया पंजाब दा। अज असीं चाहते हैं कि वापस अपने उस तहजीब नूं, उस कल्चर नूं, उस अपनी वसों नूं दोबारा हासिल करिए, तो उनका फिर एक ही तरीका है कि असीं अपनी तहजीब, अपने कल्चर वाल वापस जाइए, अपनी जुबान नूं सीखिए, वो जुबान जिंदे अंदर सानू लोरियां मिलियां और वो जुबान जिंदे अंदर ही साडे वैन पैने ने। जी तो ही सर। जी सर, बहुत शुक्रिया सर, तुसीं साडे नाल ही रहना, कोई सवाल फिर होणगे तो फिर असीं करांगे। असीं चलते हैं जी अगले अपने स्कॉलर्स वाल। मैं जिहड़ा है जिस तरह तुहानूं पहले दस्सिया कि असीं अज दे रिव्यूअर्स और नाल साडे पब्लिशर्स भी ने, साडे नाल अज रिव्यू करन वास्ते
ਸਾਡੇ ਇਸ ਪੰਜਾਬ ਤੋਂ ਮਖਦੂਮ ਟੀਪੂ ਜੀ ਨੇ ਅੱਜ ਸਾਡੇ ਨਾਲ, ਮੈਂ ਇਹਨਾਂ ਦਾ ਥੋੜਾ ਤਾਰਫ ਕਰਵਾਈ ਜਾਣ। ਟੀਪੂ ਜੀ ਆਇਆਂ ਨੂੰ ਲੈਲਪੁਰ ਯੰਗ ਹਿਸਟੋਰੀਅਨ ਦੇ ਵਿੱਚ ਤੁਹਾਨੂੰ। ਜੀ ਆਇਆਂ। ਮੈਂ ਕਿਉਂਕਿ ਬਹੁਤ ਜਲਦੀ ਚ ਸਰ ਦਾ ਤਾਰਫ ਕਰਵਾਇਆ, ਮੈਂ ਉਹਨਾਂ ਦਾ ਤਾਰਫ ਕਰਵਾਉਂਦਾ ਜਾਵਾਂ ਕਿ ਆਪ ਜਿਹੜੇ ਨੇ ਉਹ ਐਡਵੋਕੇਟ ਨੇ ਸੁਪਰੀਮ ਕੋਰਟ ਦੇ। ਇਹਨਾਂ ਦੀਆਂ ਜਿਹੜੀਆਂ ਬੁੱਕਸ ਨੇ ਉਹਦੇ ਚ ਇੰਗਲਿਸ਼, ਉਰਦੂ ਔਰ ਪੰਜਾਬੀ ਦੀਆਂ ਕਿਤਾਬਾਂ ਨੇ। ਇਹਨਾਂ ਦੀ ਜਿਹੜੀ ਮੇਜਰ ਫੀਲਡ ਹੈ ਲਿਖਣ ਦੀ, ਉਹਦੇ ਵਿੱਚ ਲਿਟਰੇਚਰ ਹੈ, ਹਿਸਟਰੀ ਤੇ ਬਹੁਤ ਅੱਛਾ ਕੰਮ ਹੈ, ਫਿਲੋਸਫੀ ਤੇ, ਔਰ ਨਾਲ ਦੀ ਨਾਲ ਜਿਹੜਾ ਹੈ ਉਹ ਗੁਰਮੁਖੀ ਦੇ ਵਿੱਚ ਵੀ ਕਹਾਣੀਆਂ ਜਿਹੜੀਆਂ ਨੇ ਅੱਜ ਕੱਲ ਉਹ ਲਿਖ ਰਹੇ ਨੇ। ਤੇ ਅੱਜ ਅਸੀਂ ਇਹਨਾਂ ਕੋਲੋਂ ਜਿਹੜਾ ਹੈ ਸਰ ਕੋਲੋਂ ਸੁਣਾਂਗੇ ਨੈਣ ਸੁਖ ਜੀ ਹੋਰਾਂ ਦੀ ਕਿਤਾਬ ਦੇ ਹਵਾਲੇ ਨਾਲ। ਜੀ ਸਰ, ਸਕਰੀਨ ਹੁਣ ਤੁਹਾਡੇ ਕੋਲੇ, ਅਸੀਂ ਤੁਹਾਡੇ ਵਿਚਾਰ ਸੁਣਨਾ ਚਾਹੁੰਦੇ। जी बहुत शुक्रिया। सब तो पहले तो नैन सुख साहब का धन्यवाद है, हाथ और पैर जोड़ के जो काम कर रहे हैं ਉਹਦੇ ਤੇ ਮੈਂ ਗੱਲ ਕਰਨਾ। ਤੇ ਹੱਥ ਜੋੜ ਕੇ ਉਸ ਤੋਂ ਪਹਿਲੇ ਤੋਹੀਦ ਚੱਠਾ ਸਾਹਿਬ ਦਾ ਔਰ ਲਾਇਲਪੁਰ ਯੰਗ ਹਿਸਟੋਰੀਅਨ ਕਲੱਬ ਦਾ ਧੰਨਵਾਦ ਹੈਗਾ ਕਿ ਇੰਨਾ ਵਧੀਆ ਫੋਰਮ ਬਣਾਇਆ ਹੈ, ਔਰ ਫੋਰਮ ਵੀ ਬਣਾਇਆ ਹੈ ਈ ਫੋਰਮ। ਅੱਜ ਕੱਲ੍ਹ ਅਗਰ ਤੁਸੀਂ ਕੋਈ ਗੱਲ ਕਰਨੀ ਹੈ ਸਪੈਸ਼ਲੀ ਨਵੀਂ ਪੀੜ੍ਹੀ ਦੇ ਨਾਲ, ਤਾਂ ਬਹੁਤ ਜ਼ਰੂਰੀ ਹੈ ਕਿ ਉਹ ਈ ਫੋਰਮ ਦੇ ਥਰੂ ਹੋਏ। ਅਤੇ ਇਹ ਬਹੁਤ ਹੀ ਕਮਾਲ ਕੰਮ ਕੀਤਾ ਇਹਨਾਂ ਨੇ, ਔਰ ਲਾਇਲਪੁਰ ਜਿਹੜਾ ਹੈ ਉਹ ਬਿਲਕੁਲ ਬਾਜ਼ੀ ਲੈ ਕੇ ਜਾ ਰਿਹਾ ਹੈ ਪੰਜਾਬ ਵਿੱਚ। ਸੁਜਾਗ ਇੰਨਾ ਜ਼ਬਰਦਸਤ ਕੰਮ ਕਰ ਰਿਹਾ ਹੈ, ਹੁਣ ਇਹ ਇੰਨਾ ਜ਼ਬਰਦਸਤ ਕੰਮ ਹੋ ਰਿਹਾ ਹੈ ਜਿੰਨੀ ਵੀ ਇਹਦੀ ਤਾਰੀਫ ਕੀਤੀ ਜਾਏ ਘੱਟ ਹੀ। ਅਤੇ ਇੱਕ ਹੋਰ ਹੱਥ ਜੋੜ ਕੇ ਧੰਨਵਾਦ ਹੈਗਾ ਪਰਮਜੀਤ ਨਿਸ਼ਾ ਸਾਹਿਬ ਦਾ, ਜੋ ਕਮਾਲ ਕੰਮ ਕਰ ਰਹੇ ਨੇ ਕਿ ਉਹ ਪੰਜਾਬੀ ਜ਼ੁਬਾਨ ਲਈ ਸਕ੍ਰਿਪਟ ਦੀ ਬਾਉਂਡਰੀਜ਼ ਤੋੜ ਕੇ ਦੋਵੇਂ ਸਕ੍ਰਿਪਟ ਨਾਲ ਕੰਮ ਕਰ ਰਹੇ ਨੇ, ਕਮਾਲ ਕਰ ਰਹੇ ਨੇ। ਸਕ੍ਰਿਪਟ ਤੇ ਗੱਲ ਜ਼ਰੂਰ ਹੋਣੀ ਚਾਹੀਦੀ ਹੈ ਫੋਰਮ 'ਤੇ, ਇਹ ਟਾਈਮ 'ਤੇ ਨਹੀਂ ਹੈਗਾ, ਲੇਕਿਨ ਮੈਂ ਥੋੜ੍ਹੀ ਜਿਹੀ ਗੱਲ ਜ਼ਰੂਰ ਤੋਰਾਂਗਾ ਕਿ ਸਕ੍ਰਿਪਟ ਅਸੀਂ ਦੋ ਕਰਕੇ ਵੰਡ ਕਰਕੇ ਕੀ ਫਾਇਦਾ ਹੋ ਰਿਹਾ ਹੈ ਪੰਜਾਬੀ ਜ਼ੁਬਾਨ ਨੂੰ ਜਾਂ ਕੀ ਨੁਕਸਾਨ ਹੋ ਰਿਹਾ ਹੈ, ਇਹਦੇ 'ਤੇ ਵੀ ਬਹੁਤ ਗੱਲ ਹੋਣੀ ਚਾਹੀਦੀ ਹੈ, ਇਹ ਬਹੁਤ ਜ਼ਰੂਰੀ ਹੈਗੀ। ਅੱਛਾ, ਔਰ ਦੂਸਰਾ ਮੈਂ ਇਹ ਵੀ ਕਹਿਣਾ ਚਾਹਾਂਗਾ ਕਿ ਜਿਹੜੀ ਗੁਰਮੁਖੀ 'ਚ ਕਿਤਾਬ ਲਿਖੀ ਜਾ ਰਹੀ ਹੈ ਉਹ ਸ਼ਾਹਮੁਖੀ 'ਚ ਟਰਾਂਸਲਿਟਰੇਟ ਹੋਣੀ ਚਾਹੀਦੀ ਹੈ, ਫੌਰਨ ਹੋਣੀ ਚਾਹੀਦੀ ਹੈ। ਸ਼ਾਹਮੁਖੀ ਵਾਲੀ ਗੁਰਮੁਖੀ 'ਚ ਹੋਣੀ ਚਾਹੀਦੀ ਹੈ, ਔਰ ਈ ਪਬਲਿਸ਼ ਤੇ ਫੌਰਨ ਹੋ ਜਾਣੀ ਚਾਹੀਦੀ ਹੈ। ਔਰ ਫਿਰ ਦਿਲੋਂ ਦੁਆ ਨਿਕਲਦੀ ਹੈ। ਉਹ ਜਿਹੜਾ ਪਟਿਆਲਾ ਯੂਨੀਵਰਸਿਟੀ ਹੈ ਉਹਨਾਂ ਨੇ ਇੰਨਾ ਜ਼ਬਰਦਸਤ ਸੋਫਟਵੇਅਰ ਬਣਾਇਆ ਹੈ ਕਿ ਤੁਸੀਂ ਉਹ ਵੀ ਉਹਨਾਂ ਨੇ ਬਾਉਂਡਰੀਜ਼ ਤਕਰੀਬਨ ਤੋੜਤੀਆਂ ਨੇ ਗੁਰਮੁਖੀ ਦੀ ਔਰ ਸ਼ਾਹਮੁਖੀ ਦੀ। ਅੱਛਾ, ਇਹ ਜਿਹੜਾ ਕੰਮ ਹੈਗਾ ਨੈਣ ਸੁਖ ਸਾਹਿਬ ਦਾ, ਇਹ ਬੇਸਿਕਲੀ ਹੈਗਾ ਓਰਲ ਹਿਸਟਰੀ ਦਾ। ਓਰਲ ਹਿਸਟਰੀ ਦਾ ਕੰਮ ਇੰਨਾ ਜ਼ਰੂਰੀ ਹੈਗਾ ਔਰ ਇੰਨਾ ਬੇਸਿਕ ਹੈਗਾ ਸਾਰੀ ਦੁਨੀਆ ਦੀ ਹਿਸਟਰੀ 'ਚ ਕਿ ਤੁਸੀਂ ਦੇਖੋ ਕਿ ਜਿਹੜੀ ਵੀ ਸਭ ਤੋਂ ਪੁਰਾਣੀ ਹਿਸਟਰੀ ਦੀਆਂ ਕਿਤਾਬਾਂ ਸਾਨੂੰ ਮਿਲਦੀਆਂ ਨੇ, ਉਹ ਗ੍ਰੀਕ ਹੋਣ, ਥੂਸੀਡਾਈਡਸ ਦੀ ਹੋਏ, ਕੋਈ ਹੋਰ ਹੋਏ, ਉਹ ਬੇਸਿਕਲੀ ਓਰਲ ਹਿਸਟਰੀ 'ਤੇ ਬੇਸ ਕਰਦੀ ਹੈ। ਉਹਦੇ ਬਾਅਦ ਰਿਟਨ ਟ੍ਰੈਡੀਸ਼ਨ ਚੱਲਦੀ ਹੈ, ਕਿਉਂਕਿ ਹਿਸਟਰੀ ਹਜ਼ਾਰਾਂ ਸਾਲਾਂ ਤੋਂ ਓਰਲ ਚੱਲਦੀ ਰਹੀ ਹੈ ਔਰ 2-3 ਸੈਂਚਰੀਆਂ ਤੋਂ ਸਿਰਫ ਰਿਟਨ ਫਾਰਮ ਵਿੱਚ ਆਈ ਹੈ। ਤਾਂ ਓਰਲ ਹਿਸਟਰੀ 'ਤੇ ਬੇਸ ਹੈਗੀ। ਹੁਣ ਜਿਨ੍ਹਾਂ ਕੌਮਾਂ ਨੇ ਜਿੰਨੀ ਜਲਦੀ ਉਸ 'ਤੇ ਕੰਮ ਕਰ ਲਿਆ, ਉਹਨਾਂ ਨੇ ਓਨਾ ਅੱਛਾ ਕਰ ਲਿਆ, ਆਪਣੀ ਸਾਰੀ ਓਰਲ ਟ੍ਰੈਡੀਸ਼ਨ, ਓਰਲ ਹਿਸਟਰੀ ਇਕੱਠੀ ਕਰ ਲਈ, ਲਿਖ ਲਈ, ਔਰ ਉਹਦੇ ਬਾਅਦ ਉਹ ਫਿਰ ਰਿਟਨ ਹਿਸਟਰੀ ਔਰ ਰਿਟਨ ਸੋਰਸਿਸ 'ਤੇ ਚਲੇ ਗਏ। ਅਸੀਂ ਅਜੇ ਤੱਕ ਇਹ ਕੰਮ ਨਹੀਂ ਕੀਤਾ ਬਹੁਤ ਜ਼ਿਆਦਾ। ਨੈਣ ਸੁਖ ਸਾਹਿਬ ਇਹ ਕਮਾਲ ਦਾ ਕੰਮ ਕਰ ਰਹੇ ਨੇ, ਔਰ ਇਹ ਬਹੁਤ ਹੀ ਔਖਾ ਕੰਮ ਹੈ। ਇਹ ਐਕਚੁਅਲੀ ਔਖਾ ਕੰਮ ਹੈ। ਇਹ ਲਾਇਬ੍ਰੇਰੀ 'ਚ ਬਹਿ ਕੇ ਨਹੀਂ ਹੋ ਸਕਦਾ। ਇਹਦੇ 'ਚ ਥਾਂ ਫਿਰਨਾ ਪੈਂਦਾ ਹੈ, ਰੁਲਣਾ ਪੈਂਦਾ ਹੈ, ਬੰਦੇ ਢੂੰਡਣੇ ਪੈਂਦੇ ਨੇ, ਉਹਨਾਂ ਦੇ ਟਾਈਮ ਦੇ ਹਿਸਾਬ ਨਾਲ, ਉਹਨਾਂ ਦੀ ਤਬੀਅਤ ਦੇ ਹਿਸਾਬ ਨਾਲ ਗੱਲ ਕਰਨੀ ਪੈਂਦੀ ਹੈ, ਬਾਰ ਜਾਣਾ ਪੈਂਦਾ ਹੈ, ਉਹਨਾਂ ਕੋਲੋਂ ਚੀਜ਼ਾਂ ਲੈਣੀਆਂ ਪੈਂਦੀਆਂ ਨੇ, ਉਹਨਾਂ ਦੀ ਸੈਂਸ ਬਣਾਉਣੀ ਪੈਂਦੀ ਹੈ, ਉਹਨੂੰ ਫਿਰ ਚੈੱਕ ਕਰਨਾ ਹੁੰਦਾ ਹੈ। ਰਿਟਨ ਜਿਹੜਾ ਵੀ ਰਿਕਾਰਡ ਹੈ ਤੁਹਾਡੇ ਕੋਲ, ਜਾਂ ਜਿਹੜੇ ਦੂਸਰੇ ਆਲਟਰਨੇਟ ਟ੍ਰੈਡੀਸ਼ਨਸ ਹੈਗੇ ਨੇ, ਉਹਨਾਂ ਨਾਲ ਰਲਾ ਕੇ ਤੇ ਫਿਰ ਲਿਖਣਾ ਹੁੰਦਾ। ਅਤੇ ਇਹ ਅਸੀਂ ਇਸ ਕਿਤਾਬ ਵਿੱਚ ਵੇਖੀਏ ਤੇ ਅਗਰ ਐਂਡ ਵਿੱਚ ਬਿਬਲੀਓਗ੍ਰਾਫੀ ਦੇਖੀਏ, ਥੋੜ੍ਹਾ ਜਿਹਾ ਆਈਡੀਆ ਹੁੰਦਾ ਹੈ
कि सिर्फ ਇਹ ਕੰਮ ਨਹੀਂ ਕੀਤਾ ਹੈ, ਸਕ੍ਰਾਈਬਰ ਵਾਲਾ ਕੰਮ ਨਹੀਂ ਹੈ ਨੈਣ ਸੁਖ ਸਾਹਿਬ ਦਾ ਕਿ ਉਹ ਬੰਦੇ ਕੋਲ ਗਏ ਨੇ, ਉਹਨੇ ਜੋ ਕਿਹਾ ਹੈ ਉਹ ਮਨੂਆਂ ਨੇ ਲਿਖਤਾ। ਉਹਨਾਂ ਨੇ ਉਹ ਗੱਲ ਸੁਣੀ ਹੈ, ਦੂਸਰੀਆਂ ਟ੍ਰੈਡੀਸ਼ਨਸ ਇਕੱਠੀਆਂ ਕੀਤੀਆਂ ਨੇ, ਉਹਨਾਂ ਦੇ ਨਾਲ ਕੰਪੈਰੀਜ਼ਨ ਕੀਤਾ ਹੈ, ਫਿਰ ਜਿਹੜੀਆਂ ਰਿਟਨ ਹਿਸਟਰੀ ਦੀ ਕਿਤਾਬਾਂ ਹੈਗੀਆਂ ਨੇ ਉਹਨਾਂ ਦੇ ਨਾਲ ਕੰਪੈਰੀਜ਼ਨ ਕੀਤਾ ਹੈ, ਔਰ ਫਿਰ ਇੱਕ ਚੀਜ਼ ਜੋ ਉਹਨਾਂ ਨੂੰ ਠੀਕ ਲੱਗੀ ਹੈ ਉਹ ਲਿਖੀ ਹੈ। ਤੇ ਇਹ ਤੇ ਬਹੁਤ ਹੀ ਜ਼ਬਰਦਸਤ ਸੋਰਸ ਹੈਗਾ। ਅੱਛਾ, ਪੰਜਾਬੀ 'ਚ ਹਿਸਟਰੀ, ਪੰਜਾਬ ਦੀ ਹਿਸਟਰੀ ਬਹੁਤ ਜ਼ਰੂਰੀ ਇਸ ਲਈ ਹੈ ਕਿਉਂਕਿ ਹੁਣ ਤੁਸੀਂ ਦੇਖੋ ਕਿ ਅਗਰ ਯੂਨੀਵਰਸਿਟੀ 'ਚ ਸੇ ਮੈਂ ਜਾਵਾਂ ਔਰ ਮੈਂ ਰੈਂਡਮਲੀ ਇਹ ਕੁਛ ਪ੍ਰੋਬਲਮ, ਅੱਛਾ ਰੈਂਡਮਲੀ ਮੈਂ ਬੱਚਿਆਂ ਨੂੰ ਪੁੱਛਾਂ ਕਿ ਤੁਹਾਨੂੰ ਸ਼ੇਕਸਪੀਅਰ ਦਾ ਪਤਾ ਹੈਗਾ, ਨੈਪੋਲੀਅਨ ਦਾ ਪਤਾ ਹੈਗਾ, ਤੇ ਅਗਰ ਉਹਨਾਂ ਦਾ ਫੀਲਡ ਨਹੀਂ ਵੀ ਹੋਏਗਾ ਤੇ ਉਹਨਾਂ ਨੂੰ ਆਈਡੀਆ ਜ਼ਰੂਰ ਹੋਏਗਾ ਕਿ ਸ਼ੇਕਸਪੀਅਰ ਕੌਣ ਸੀ, ਕੀ ਕਰਦਾ ਸੀ, ਨੈਪੋਲੀਅਨ ਕੌਣ ਸੀ, ਕੀ ਕਰਦਾ ਸੀ। ਇਹਨਾਂ ਹੀ ਬੱਚਿਆਂ ਨੂੰ ਅਗਰ ਮੈਂ ਕਹਾਂ ਕਿ ਤੁਹਾਨੂੰ ਬੰਦਾ ਸਿੰਘ ਬਹਾਦਰ ਦਾ ਪਤਾ ਹੈ, ਤੁਹਾਨੂੰ ਹਰੀ ਸਿੰਘ ਨਲਵਾ ਦਾ ਪਤਾ ਹੈ, ਤੇ ਉਹਨਾਂ ਨੂੰ ਸ਼ਾਇਦ ਆਈਡੀਆ ਹੀ ਨਹੀਂ ਹੋਏਗਾ, ਉਹਨਾਂ ਨੇ ਕਦੇ ਨਾਂ ਹੀ ਨਹੀਂ ਸੁਣੇ ਹੋਣਗੇ। ਹਾਲਾਂਕਿ ਇਹ ਉਹਨਾਂ ਦੀ ਆਪਣੀ ਹਿਸਟਰੀ ਦੇ ਕਰੈਕਟਰਸ ਹੈਗੇ ਨੇ, ਔਰ ਜਿਹੜੇ ਦੂਸਰੇ ਹੈਗੇ ਨੇ ਬਹੁਤ ਅੱਛੇ ਕਰੈਕਟਰਸ ਹੈਗੇ ਨੇ, ਲੇਕਿਨ ਉਹ 7 ਸਮੁੰਦਰ ਪਾਰ ਕਿਸੇ ਕੌਮ ਦੇ ਹੈਗੇ ਨੇ, ਸਾਡੇ ਨਹੀਂ ਹੈਗੇ। ਉਹਨਾਂ ਦੇ ਬਾਰੇ ਪਤਾ ਹੋਣਾ ਬਹੁਤ ਚੰਗੀ ਗੱਲ ਹੈ, ਬਟ ਨਾਟ ਐਟ ਦ ਕਾਸਟ ਆਫ ਯੂਰ ਓਨ ਹਿਸਟੋਰੀਕਲ ਫਿਗਰਸ ਜਾਂ ਹਿਸਟੋਰੀਕਲ ਇਵੈਂਟਸ। ਮਤਲਬ ਅੰਗਰੇਜ਼ੀ ਆਣੀ ਬਹੁਤ ਅੱਛੀ ਗੱਲ ਹੈਗੀ ਹੈ, ਲੇਕਿਨ ਇਹ ਭੈੜੀ ਗੱਲ ਹੈ ਕਿ ਤੁਹਾਨੂੰ ਪੰਜਾਬੀ ਨਹੀਂ ਆਉਂਦੀ ਔਰ ਤੁਹਾਨੂੰ ਅੰਗਰੇਜ਼ੀ ਆਉਂਦੀ। ਪੰਜਾਬੀ ਦੇ ਉੱਤੇ ਅੰਗਰੇਜ਼ੀ, ਚੀਨੀ, ਫਰਾਂਸੀਸੀ ਜਿੰਨੀਆਂ ਜ਼ਬਾਨਾਂ ਸਿੱਖੋ ਉਹ ਹੀ ਅੱਛਾ ਹੈ। ਇਸੇ ਤਰ੍ਹਾਂ ਹਿਸਟਰੀ ਅਗਰ ਤੁਹਾਨੂੰ ਆਪਣੀ ਹੀ ਨਹੀਂ ਪਤਾ, ਸਾਨੂੰ ਅਗਰ ਆਪਣੀ ਹਿਸਟਰੀ ਨਹੀਂ ਪਤਾ ਤੇ ਸਾਰੀ ਦੁਨੀਆ ਦੀ ਹਿਸਟਰੀ ਪਤਾ ਹੈ ਜਾਂ ਨਹੀਂ ਪਤਾ, ਮੇਰੇ ਹਿਸਾਬ ਨਾਲ ਉਹ ਬਿਲਕੁਲ ਬਰਾਬਰ ਹੈਗੀ। ਤੇ ਸਾਡੀ ਹਿਸਟਰੀ ਜਿਹੜੀ ਹੈਗੀ ਹੈ ਉਹ ਅੱਜ ਤੱਕ ਗੈਰ ਪੰਜਾਬੀਆਂ ਨੇ ਲਿਖੀ ਹੈ ਜਾਂ ਫਿਰ ਉਹਨਾਂ ਪੰਜਾਬੀਆਂ ਨੇ ਲਿਖੀ ਹੈ ਜਿਨ੍ਹਾਂ ਦਾ ਨੁਕਤਾ ਨਜ਼ਰ ਇੰਡੀਜਨਸ ਨਹੀਂ ਸੀ। ਇਹਦੇ 'ਚ ਕੋਈ ਪ੍ਰੋਬਲਮ ਨਹੀਂ ਹੈਗੀ। ਹਰ ਬੰਦੇ ਦਾ ਆਪਣਾ ਨੁਕਤਾ ਨਜ਼ਰ ਹੁੰਦਾ ਹੈ ਔਰ ਉਹਨੂੰ ਆਪਣਾ ਨੁਕਤਾ ਨਜ਼ਰ ਦਾ ਇਜ਼ਹਾਰ ਕਰਨ ਦਾ ਵੀ, ਆਪਣਾ ਪਰਸਪੈਕਟਿਵ ਪੁਆਇੰਟ ਆਫ ਵਿਊ ਦਾ ਇਜ਼ਹਾਰ ਕਰਨ ਦਾ ਵੀ ਪੂਰਾ ਹੱਕ ਹਾਸਿਲ ਹੈ। ਜੀ ਆਇਆਂ ਨੂੰ 100 ਬਿਸਮਿਲ੍ਲਾ ਜ਼ਰੂਰ ਕਰਨ, ਬਹੁਤ ਅੱਛੀ ਗੱਲ ਹੈ, ਵੈਰਾਈਟੀ ਆਉਂਦੀ ਹੈ, ਰਿਚਨੈਸ ਆਉਂਦੀ ਹੈ। ਲੇਕਿਨ ਉਹੀ ਗੱਲ ਹੈਗੀ ਹੈ ਕਿ ਇਹ ਕੀ ਗੱਲ ਹੈ ਕਿ ਇੰਡੀਜਨਸ ਜਿਹੜਾ ਪੁਆਇੰਟ ਆਫ ਵਿਊ ਹੈ ਉਹ ਅਸੀਂ ਰਿਟਨ ਹਿਸਟਰੀ 'ਚ ਗਾਇਬ ਕਰਤਾ, ਔਰ ਜਿਹੜਾ ਫੋਰਨ ਪੁਆਇੰਟ ਆਫ ਵਿਊ ਹੈ ਹਰ ਥਾਂ ਉਹੀ ਦਿਸ ਰਿਹਾ। ਇਹ ਬਹੁਤ ਨੈਗੇਟਿਵ ਗੱਲ ਹੈਗੀ। ਔਰ ਇਹ ਨੈਣ ਸੁਖ ਸਾਹਿਬ ਜਿਹੜਾ ਕੰਮ ਕਰ ਰਹੇ ਨੇ, ਜਿਹੜਾ ਕਿ ਪਿਛਲੇ 40 ਸਾਲ ਇਹਨਾਂ ਨੇ ਜਿਹੜਾ ਕੰਮ ਕੀਤਾ ਹੈ ਉਹਦਾ ਨਿਚੋੜ ਹੁਣ ਆਹਿਸਤਾ ਆਹਿਸਤਾ ਆ ਰਿਹਾ। 40 ਸਾਲ ਇਹ ਕੰਮ ਕਰਦੇ ਰਹੇ ਨੇ, ਚੁੱਪ ਕਰਕੇ, ਸਿਰ ਸੁੱਟ ਕੇ ਲੱਗੇ ਰਹੇ ਨੇ, ਲੋਕਾਂ ਨੂੰ ਮਿਲਦੇ ਰਹੇ ਨੇ, ਗੱਲਾਂ ਪਤਾ ਕਰਦੇ ਰਹੇ ਨੇ, ਉਹਨਾਂ ਨੂੰ ਮਹਿਫੂਜ਼ ਕਰਦੇ ਰਹੇ ਨੇ ਆਪਣੇ ਕੋਲ। ਫਿਰ ਆਰਕਾਈਵਸ ਵਿੱਚ ਜਾ ਕੇ ਇਹਨਾਂ ਨੇ ਕੁਛ ਚੀਜ਼ਾਂ ਕਿਤਾਬਾਂ ਵਿੱਚ ਲਾਈਆਂ ਨੇ, ਲੇਕਿਨ ਮੈਨੂੰ ਅਦਰਵਾਈਜ਼ ਵੀ ਪਤਾ ਹੈ ਖਜ਼ਾਨਾ ਹੈਗੇ ਨੇ। ਆਰਕਾਈਵਲ ਮਟੀਰੀਅਲ ਦਾ ਵੀ ਜਿਹੜਾ ਸ਼ਾਇਦ ਹੁਣ ਬਹੁਤ ਜ਼ਿਆਦਾ ਜ਼ਾਇਆ ਵੀ ਹੋ ਗਿਆ ਜਾਂ ਗੁੰਮ ਹੋ ਗਿਆ, ਉਹਦਾ ਵੀ ਖਜ਼ਾਨਾ ਹੈਗੇ ਨੇ। ਔਰ ਓਰਲ ਟ੍ਰੈਡੀਸ਼ਨ, ਓਰਲ ਹਿਸਟਰੀ ਪੰਜਾਬ ਦੀ ਜਿਹੜੀ ਸ਼ਾਇਦ ਬਹੁਤ ਜ਼ਿਆਦਾ ਹੁਣ ਸਵਾਏ ਇਹਨਾਂ ਦੇ ਜਾਂ ਚੰਦ ਹੋਰ ਲੋਕਾਂ ਦੇ ਉਹ ਖ਼ਤਮ ਹੋ ਗਈ ਹੈ ਜਾਂ ਬਹੁਤ ਤੇਜ਼ੀ ਨਾਲ ਖ਼ਤਮ ਹੋਈ ਜਾ ਰਹੀ ਹੈ, ਇਹਨਾਂ ਕੋਲ ਹੈਗੀ ਹੈ। ਇਹ 40 ਸਾਲ ਜਿਹੜਾ ਉਹ ਇਹਨਾਂ ਨੇ ਜ਼ਬਰਦਸਤ ਕੰਮ ਕੀਤਾ ਹੈ ਰਿਸਰਚ ਦਾ, ਐਨਾਲਿਸਿਸ ਦਾ, ਉਹਦਾ ਹੁਣ ਅਰਕ ਬਣਾ ਕੇ ਇਹ ਹੌਲੀ ਹੌਲੀ ਸਾਨੂੰ ਦੇ ਰਹੇ ਨੇ। ਇਹ ਤੇ ਮਤਲਬ ਚੁੰਮ ਕੇ ਰੱਖਣ ਵਾਲੀਆਂ ਕੰਮ ਹੈਗੇ ਨੇ ਜਿਹੜੇ ਇਹ ਕਰ ਰਹੇ ਨੇ। ਅਦਬ ਦਾ ਤੇ ਕਮਾਲ ਕੰਮ ਕਰ ਰਹੇ ਨੇ ਔਰ ਹਿਸਟਰੀ ਦਾ ਵੀ ਕਮਾਲ ਕੰਮ ਕਰ ਰਹੇ ਨੇ। ਔਰ ਬਹੁਤ ਹੀ ਕਮਾਲ ਕੰਮ ਹੈਗਾ ਜਦੋਂ ਕੋਈ ਹਿਸਟੋਰੀਅਨ ਜਿਹੜਾ ਹੈ ਉਹ ਕਿਸੇ ਹੋਰ ਫੀਲਡ ਨਾਲ ਵੀ ਮਿਕਸ ਅਪ ਕਰਕੇ ਲਿਖੇ, ਜਿਸ ਤਰ੍ਹਾਂ ਇਹ ਯੁਵਾਲ ਨੋਆ ਹਰਾਰੀ ਹੈਗਾ ਸੇਪੀਅਨਸ ਵਾਲਾ, ਉਹਨੇ ਹਿਸਟਰੀ ਔਰ ਫਿਲੋਸਫੀ ਨੂੰ ਮਿਲਾ ਕੇ ਕੰਮ ਕੀਤਾ ਹੈ ਤੇ ਉਹ ਕਮਾਲ ਕੰਮ ਹੈ। ਫਿਰ ਗਿਬਨ ਬੜਾ ਮਸ਼ਹੂਰ ਹੈ, ਉਹਨੇ ਲਿਟਰੇਰੀ ਲੈਂਗੁਏਜ ਔਰ ਹਿਸਟਰੀ ਮਿਲਾ ਕੇ ਲਿਖੀ ਹੈ ਤੇ ਉਹ ਕੋਈ 250 ਸਾਲ ਹੋ ਗਏ ਨੇ ਉਹਦੀ ਕਿਤਾਬ ਨੂੰ ਲਿਖੇ। ਅੱਜ ਤੱਕ ਉਹ ਪੜ੍ਹੀ ਜਾ ਰਹੀ ਹੈ, ਕੋਟ ਹੋ ਰਹੀ ਹੈ, ਛਪ ਰਹੀ ਹੈ, ਬਹੁਤ ਜ਼ਬਰਦਸਤ। ਤੇ ਇਹ ਵਿੱਚੋਂ ਕਿ ਲਿਟਰੇਰੀ ਆਦਮੀ ਨੇ, ਇਹਨਾਂ ਦੀ ਜ਼ਬਾਨ ਵੀ ਇੰਨੀ ਜ਼ਬਰਦਸਤ ਹੈਗੀ ਹੈ
ਰਿਸਰਚ ਇੰਨੀ ਜ਼ਬਰਦਸਤ ਹੈਗੀ ਹੈ। ਇਹ ਤੇ ਕਮਾਲ ਦੀ ਕਿਤਾਬ ਹੈਗੀ ਹੈ, ਕਮਾਲ ਦਾ ਕੰਮ ਹੈਗਾ। ਮੈਂ ਇਹਦੇ ਨਾਲ ਇਹ ਕਹਾਂਗਾ ਕਿ ਇਹਦਾ ਤਰਜਮਾ ਜ਼ਰੂਰ ਹੋਣਾ ਚਾਹੀਦਾ ਹੈ। ਟਰਾਂਸਲਿਟਰੇਟ ਤੇ ਹੋ ਰਿਹਾ ਗੁਰਮੁਖੀ 'ਚ। ਇੱਕ ਵਾਰੀ ਫਿਰ ਹੱਥ ਜੋੜ ਕੇ ਮਿਸ਼ਾ ਜੀ ਦਾ ਧੰਨਵਾਦ ਹੈ, ਹੋਇਆ ਕੰਮ ਕਰ ਰਹੇ ਨੇ। ਔਰ ਤੇ ਚਲੋ ਹੋ ਰਿਹਾ ਉਰਦੂ ਵਿੱਚ ਵੀ ਟਰਾਂਸਲੇਟ ਹੋਣੀ ਚਾਹੀਦੀ ਹੈ, ਅੰਗਰੇਜ਼ੀ ਵਿੱਚ ਵੀ ਟਰਾਂਸਲੇਟ ਹੋਣੀ ਚਾਹੀਦੀ ਹੈ। ਇੱਕ ਦੁਨੀਆ ਨੂੰ ਪਤਾ ਚੱਲੇ ਕਿ ਕਿੰਨਾ ਵਧੀਆ ਕੰਮ ਪੰਜਾਬੀ 'ਚ ਵੀ ਹੋ ਰਿਹਾ। ਉਸ ਤੋਂ ਵੀ ਜ਼ਿਆਦਾ ਜ਼ਰੂਰੀ ਹੈ ਕਿ ਪੰਜਾਬੀ ਬੱਚਿਆਂ ਨੂੰ ਪਤਾ ਚੱਲੇ ਜਿਹੜੇ ਪੰਜਾਬੀ ਨਹੀਂ ਪੜ੍ਹਦੇ ਅਜੇ, ਕਿ ਯਾਰ ਪੰਜਾਬੀ 'ਚ ਇੰਨਾ ਜ਼ਬਰਦਸਤ ਕੰਮ ਹੋ ਰਿਹਾ ਔਰ ਪੰਜਾਬ ਦੀ ਹਿਸਟਰੀ ਇਸ ਤਰ੍ਹਾਂ ਦੀ ਹੈਗੀ ਹੈ। ਤੇ ਉਹ ਫਿਰ ਇੱਕ ਇਨੀਸ਼ੀਏਟਿਵ ਹੋਏਗਾ ਤੇ ਉਹ ਕਹਿਣਗੇ ਕਿ ਅੱਛਾ ਯਾਰ ਇਹ ਕੀ ਗੱਲ ਹੈਗੀ ਹੈ ਕਿ ਅਸੀਂ ਪੰਜਾਬੀ ਹਾਂ, ਅਸੀਂ ਆਪਣੇ ਲਿਖਾਰੀ ਦੀ ਆਪਣੀ ਜ਼ਬਾਨ ਵਿੱਚ ਲਿਖੀ ਆਪਣੀ ਹਿਸਟਰੀ ਦੀ ਗੱਲ ਜਿਹੜੀ ਹੈ ਕਿਸੇ ਹੋਰ ਜ਼ਬਾਨ ਵਿੱਚ ਕਿਉਂ ਪੜ੍ਹੀਏ, ਅਸੀਂ ਆਪਣੀ ਜ਼ਬਾਨ ਵਿੱਚ ਕਿਉਂ ਨਾ ਪੜ੍ਹੀਏ। ਤੇ ਇਹ ਗੱਲ ਹੋਏਗੀ। ਔਰ ਮਿਥ ਬ੍ਰੇਕਿੰਗ ਦੀ ਗੱਲ ਸ਼ਫੀਕ ਸਾਹਿਬ ਨੇ ਕੀਤੀ, ਬਹੁਤ ਜ਼ਬਰਦਸਤ ਹੈਗੀ ਹੈ, ਇਹ ਬਹੁਤ ਜ਼ਰੂਰੀ ਹੈ। ਇਹ ਐਸੀ ਤਰ੍ਹਾਂ ਦੀ ਗੱਲ ਹੈਗੀ ਹੈ ਜਿਸ ਤਰ੍ਹਾਂ ਇਹ ਪੁਆਇੰਟ ਆਫ ਵਿਊ ਦੱਸਦੇ ਨੇ ਕਿ ਬਈ ਪੰਜਾਬੀ ਜਿਹੜੇ ਨੇ ਉਹ ਤੇ ਲੜਦੇ ਨਹੀਂ, ਬੜੇ ਬਗੈਰਤ ਨੇ, ਹਮਲਾ ਹੁੰਦਾ ਰਿਹਾ ਔਰ ਇਹ ਹਾਰਦੇ ਰਹੇ। ਇਹ ਇਸ ਤਰ੍ਹਾਂ ਦਾ ਪਰਸੈਪਸ਼ਨ ਜਾਂਦਾ ਹੈ ਬੱਚੇ ਦੇ ਜ਼ਿਹਨ ਵਿੱਚ, ਜਿਸ ਤਰ੍ਹਾਂ ਸਾਰੇ ਪੰਜਾਬੀ ਹਾਰ ਲੈ ਕੇ ਖਲੋਤੇ ਹੁੰਦੇ ਸਨ ਕਿ ਆਓ ਜੀ ਤੁਸੀਂ ਆ ਗਏ ਹੋ, ਬਸ ਇਹ ਹਾਰ ਤੁਹਾਡੇ ਗਲੇ 'ਚ ਪਾਤਾ, ਸਾਨੂੰ ਲੁੱਟ ਲਓ, ਇਹ ਕਰ ਲਓ। ਜਦ ਕਿ ਜਿੰਨੀਆਂ ਜੰਗਾਂ ਪੰਜਾਬ ਨੇ ਲੜੀਆਂ ਨੇ ਉਹ ਜਦੋਂ ਬੱਚਿਆਂ ਨੂੰ ਪਤਾ ਚੱਲੇਗਾ ਤੇ ਉਹ ਤੇ ਨਾ ਸਿਰਫ ਮਾਣ ਕਰਨਗੇ ਆਪਣੇ ਲੋਕਾਂ 'ਤੇ, ਆਪਣੀ ਕੌਮ 'ਤੇ, ਆਪਣੀ ਜ਼ਮੀਨ 'ਤੇ, ਬਲਕਿ ਖੂਨ ਦੇ ਆਂਸੂ ਰੋਣਗੇ। ਇਹ ਉਹੀ ਵਾਲੀ ਗੱਲ ਹੈਗੀ ਹੈ ਜਿਸ ਤਰ੍ਹਾਂ ਹੋਲੋਕਾਸਟ ਵਿੱਚ ਜਿੰਨੇ ਯਹੂਦੀ ਮਰੇ ਨੇ ਉਸ ਤੋਂ ਸ਼ਾਇਦ ਜ਼ਿਆਦਾ ਉਹ ਜਿਹੜੇ ਜਿਪਸੀਜ਼ ਸਨ ਉਹ ਮਾਰੇ ਗਏ, ਨਾਜ਼ੀਆਂ ਨੇ ਮਾਰੇ। ਲੇਕਿਨ ਚੂੰਕਿ ਉਹਨਾਂ ਦੀ ਇੰਨੀ ਗੱਲ ਪੁੰਗਰ ਕੇ ਸਾਹਮਣੇ ਨਹੀਂ ਆਉਂਦੀ ਤੇ ਉਹ ਲੋਕਾਂ ਨੂੰ ਪਤਾ ਹੀ ਨਹੀਂ ਕਿ ਯਾਰ ਇਹਨਾਂ ਦੇ ਨਾਲ ਵੀ ਇੰਨਾ ਜ਼ੁਲਮ ਹੁੰਦਾ ਰਿਹਾ। ਤੇ ਇਹ ਸਾਰੀਆਂ ਚੀਜ਼ਾਂ ਤੇ ਸਾਡੇ ਸਾਹਮਣੇ ਆਉਣੀਆਂ ਚਾਹੀਦੀਆਂ। ਔਰ ਫਿਰ ਇਹ ਗੱਲ ਹੈਗੀ ਹੈ ਕਿ ਬਈ ਜੋ ਕੌਮ ਖੁਦ ਇੰਨੀ ਰਿਚ ਹੈਗੀ ਸੀ ਔਰ ਇੰਨੀ ਸੋਫਿਸਟੀਕੇਟਡ ਸੀ, ਉਹ ਤਾੜਵੀ ਬਣ ਕੇ ਬਾਹਰ ਜਾ ਕੇ ਹਮਲੇ ਨਹੀਂ ਕਰਦੀ। ਹਮਲੇ ਤੇ ਭੁੱਖੇ ਲੋਕ ਕਰਦੇ ਨੇ, ਜੰਗਲੀ ਲੋਕ ਕਰਦੇ ਨੇ। ਉਹ ਵੇਖਦੇ ਨੇ ਕਿ ਇੱਥੇ ਕੁਛ ਦਾਣੇ ਪਏ ਨੇ, ਉਹ ਆ ਕੇ ਲੁੱਟ ਲੈਂਦੇ ਨੇ, ਹਮਲੇ ਕਰਦੇ ਨੇ। ਤੇ ਪੰਜਾਬ ਨੇ ਤੇ ਕਦੇ ਬਾਹਰ ਜਾ ਕੇ ਹਮਲਾ ਨਹੀਂ ਕੀਤਾ ਕਿਉਂਕਿ ਪੰਜਾਬੀ ਸੋਫਿਸਟੀਕੇਟਡ ਹੈਗਾ। ਬਹੁਤ ਪਹਿਲੇ 5,500 ਸਾਲ ਪਹਿਲੇ ਦੁਨੀਆ ਦੀ ਪਹਿਲੀ 3 ਤਹਿਜ਼ੀਬਾਂ ਵਿੱਚ ਸਾਡੀ ਤਹਿਜ਼ੀਬ ਹੈ ਔਰ ਕਈ ਹਵਾਲਿਆਂ ਨਾਲ ਉਹ ਸਭ ਤੋਂ ਵੱਡੀ ਤਹਿਜ਼ੀਬ ਹੈ। ਹਰ ਹਵਾਲੇ ਨਾਲ ਨਹੀਂ, ਲੇਕਿਨ ਕਈ ਚੀਜ਼ਾਂ ਬਾਕੀ 2 ਤਹਿਜ਼ੀਬਾਂ ਤੋਂ ਵੀ ਉਹਦੀਆਂ ਬਹੁਤ ਵੱਧ ਗਈਆਂ ਨੇ। ਇਹ ਤੇ ਕਮਾਲ ਦੀ ਗੱਲ ਹੈ। ਮਤਲਬ 200 ਮੁਲਕਾਂ ਵਿੱਚ ਸਿਰਫ 3 ਜਿਹੜੇ ਸਨ ਉਹ 5,500 ਸਾਲ ਪਹਿਲੇ ਉਹਨਾਂ ਦੀ ਤਹਿਜ਼ੀਬ ਸੀ ਔਰ ਉਹਨਾਂ ਵਿੱਚ ਇੱਕ ਪੰਜਾਬ ਸੀ। ਇਹ ਤੇ ਕਮਾਲ ਦੀ ਗੱਲ ਹੈ। ਔਰ ਇਹ ਗੱਲ ਟੁਰੇਗੀ ਉਸ ਵੇਲੇ ਜਦੋਂ ਅਸੀਂ ਆਪਣੀ ਇੰਡੀਜਨਸ ਤਾਰੀਖ ਜਿਹੜੀ ਹੈ ਉਹ ਰਿਟਨ ਫਾਰਮ ਵਿੱਚ ਲੈ ਕੇ ਆਵਾਂਗੇ ਔਰ ਅੱਗੇ ਟੋਰਾਂਗੇ। ਔਰ ਇਹ ਬਹੁਤ ਔਖਾ ਕੰਮ ਹੈ ਔਰ ਇਹ ਔਖਾ ਕੰਮ ਬਹੁਤ ਹੀ ਸੋਹਣੇ ਤਰੀਕੇ ਨਾਲ, ਕਮਾਲ ਸੋਹਣੇ ਤਰੀਕੇ ਨਾਲ ਨੈਣ ਸੁਖ ਸਾਹਿਬ ਕਰ ਰਹੇ ਨੇ। ਐਸੇ ਲਈ ਮੈਂ ਕਿਹਾ ਹੈ ਕਿ ਇਹਨਾਂ ਦਾ ਧੰਨਵਾਦ ਤੇ ਹੱਥ ਪੈਰ ਦੋਵੇਂ ਜੋੜ ਕੇ ਜੀ ਤੋਂ ਚੱਟਾ ਸਾਹਿਬ। ਜੀ ਟੀਪੂ ਜੀ ਬਹੁਤ ਜ਼ਬਰਦਸਤ। ਤੁਸੀਂ ਸਾਡੇ ਨਾਲ ਹੀ ਰਹਿਣਾ, ਅਸੀਂ ਗੱਲਬਾਤ ਨੂੰ ਜਿਹੜਾ ਹੈ ਅੱਗੇ ਤੋਰਨੇ ਆ ਕਿਉਂਕਿ ਫਿਰ ਅਸੀਂ ਬਾਅਦ ਚੋਂ ਕੁਐਸਚਨ ਆਨਸਰ ਵੀ ਲੈਣੇ ਨੇ। ਮੈਂ ਨਾਲ ਦੀ ਨਾਲ ਗੱਲ ਕਰਦਾ ਜਾਵਾਂ ਕਿ ਸਾਡੀ ਸਕਰੀਨ ਦੇ ਉੱਪਰ ਤੁਸੀਂ ਲੋਗੋਜ਼ ਵੇਖ ਰਹੇ ਸੋ, ਉਹਦੇ 'ਚ ਨਿਊ ਲਾਈਨ ਪਬਲਿਸ਼ਰ ਔਰ ਕਿਤਾਬ ਤਰਿੰਜਨ ਦੇ ਲੋਗੋਜ਼ ਸਨ। ਇਹ ਜਿਹੜੇ ਨੇ ਇਹਨਾਂ ਦੇ ਕੋਲ ਕਿਤਾਬ ਅਵੇਲੇਬਲ ਵੀ ਹੈ ਔਰ ਉਹ ਵੇਖ ਵੀ ਰਹੇ ਨੇ ਜ਼ੁਬੈਰ ਦੋਸਤ। ਸੋ ਅਸੀਂ ਹੁਣ ਆਪਣੀ ਗੱਲਬਾਤ ਨੂੰ ਅੱਗੇ ਵਧਾਉਂਦੇ ਹਾਂ ਤੇ ਅਸੀਂ ਜਿਸ ਤਰ੍ਹਾਂ ਪਬਲਿਸ਼ਰਸ ਦੀ ਗੱਲ ਕੀਤੀ ਕਿ ਕਿਤਾਬ ਨੂੰ ਛਾਪਣ ਦਾ ਜਿਹੜਾ ਆ ਰਿਹਾ ਉਹ ਜਿਹੜੇ ਅਦਾਰਿਆਂ ਨੇ ਕੀਤਾ, ਅੱਜ ਅਸੀਂ ਉਹਨਾਂ ਨੂੰ ਵੀ ਇਨਵਾਈਟ ਕੀਤਾ। ਸੋ ਸਾਡੇ ਪੰਜਾਬ ਦੇ ਵਿੱਚ ਨਿਊ ਲਾਈਨ ਪਬਲਿਸ਼ਰ ਅਮਰ ਰਿਆਜ਼ ਸਾਹਿਬ ਦੇ ਕੋਲ ਇਹ ਅਦਾਰਾ ਹੈ ਔਰ ਇਹੀ ਚਲਾ ਰਹੇ ਨੇ। ਨੈਣ ਸੁਖ ਹੋਰਾਂ ਦੀਆਂ ਕਿਤਾਬਾਂ ਹੋਣ, ਇਸ ਤਰ੍ਹਾਂ ਪੰਜਾਬ ਦੇ ਨਾਲ ਰਿਲੇਟਡ ਔਰ ਮੁਖਤਲਿਫ ਹੋਰ ਵੀ ਕਿਤਾਬਾਂ, ਬਹੁਤ ਕਮਾਲ ਦੀਆਂ ਕਿਤਾਬਾਂ ਜਿਹੜੀਆਂ ਨੇ ਨਾ ਉਹ ਇਸ ਅਦਾਰੇ ਦੇ ਕ੍ਰੈਡਿਟ ਤੇ ਨਹੀਂ ਇਹਨਾਂ ਨੇ ਛਾਪੀਆਂ। ਔਰ ਦੂਜਾ ਇਹ ਕਿ ਅਸੀਂ ਕੁਝ ਦਿਨਾਂ ਤੱਕ ਇਸ ਅਦਾਰੇ ਦੀਆਂ ਪੂਰੀਆਂ ਕਿਤਾਬਾਂ ਦੀ ਲਿਸਟ ਵੀ ਜਿਹੜੀ ਹੈ ਉਹ ਅਸੀਂ ਲਾਵਾਂਗੇ ਜੇ ਕਿ ਜੋ ਇਹਨਾਂ ਨੇ ਹੁਣ ਤੱਕ ਛਾਪੀਆਂ। ਅੱਜ ਸਾਡੇ ਨਾਲ
ਅੱਜ ਦੀ ਗੱਲਬਾਤ ਜਿਹੜੀ ਅੱਜ ਦੀ ਕਿਤਾਬ ਤੇ ਗੱਲਬਾਤ ਜਿਹੜੀ ਸਾਂਝੀ ਕਰਨ ਵਾਸਤੇ ਸਾਡੇ ਨਾਲ ਅਮਰ ਰਿਆਜ਼ ਸਾਹਿਬ ਮੌਜੂਦ ਨੇ। ਮੈਂ ਹੁਣ ਉਹਨਾਂ ਨੂੰ ਰਿਕੁਐਸਟ ਕਰਾਂਗਾ ਕਿ ਉਹ ਆਣ। ਜਨਾਬੇ ਅਲੀ ਜੀ ਅਮਰ ਜੀ, ਜੀ ਐਨ ਜਨਾਬੇ ਅਲੀ। ਇੱਕ ਤੇ ਸਰ ਤੁਸੀਂ ਥੋੜਾ ਜਿਹਾ ਸਾਨੂੰ ਤਾਰਫ ਨਿਊ ਲਾਈਨ ਦੇ ਹਵਾਲੇ ਨਾਲ ਦੇ ਦੇਣਾ ਕਿ ਵੀ ਉੱਥੇ ਕਿਸ ਤਰ੍ਹਾਂ ਦੀ 2-4 ਲਾਈਨਾਂ ਦੇ ਵਿੱਚ, ਤੇ ਉਸ ਤੋਂ ਬਾਅਦ ਫਿਰ ਤੁਸੀਂ ਆਪਣੀ ਜਿਹੜਾ ਕਿਤਾਬ ਛਾਪਣ ਦਾ ਔਰ ਸਾਡੇ ਨਾਲ ਸਾਂਝਾ ਕਰੋ। ਨਿਊ ਲਾਈਨ ਜਿਹੜਾ ਹੈਗਾ ਉਹ ਮੈਂ 93 ਤੋਂ ਸ਼ੁਰੂ ਕੀਤਾ ਸੀ, ਤੇ ਮਤਲਬ ਨੈਣ ਸੁਖ ਸਾਹਿਬ ਦੀਆਂ ਮੈਂ ਸਾਰੀ ਕਿਤਾਬਾਂ ਛਾਪੀਆਂ ਨੇ। ਸਾਡੇ ਲਈ ਤੇ ਉਹ ਖਾਲਦ ਮਹਿਮੂਦ ਹੀ ਨੇ, ਤੇ ਉਹਨਾਂ ਦਾ ਤੋਂ ਇਲਾਵਾ ਵੀ ਜਿਹੜੀ ਕਿਤਾਬਾਂ ਛਾਪੀਆਂ ਨੇ ਉਹਦੀ ਲਿਸਟ ਵੀ ਫਰਾਹਮ ਕਰ ਦਾਂਗੇ। ਵੈਸੇ newline.com.pk ਦੇ ਉੱਤੇ ਉਹ ਸਾਰੀ ਕਿਤਾਬਾਂ ਤਕਰੀਬਨ ਪਈਆਂ ਹੀ ਹੋਈਆਂ ਨੇ, ਉਹ ਤੁਸੀਂ ਜਾ ਕੇ ਵੇਖ ਸਕਦੇ ਹੋ ਉਹਦੇ ਤੇ ਬਾਕੀ ਤਾਰਫ ਜਿਹੜਾ ਹੈਗਾ ਉਹ ਸ਼ੈ ਆਪੇ ਹੀ ਕਰਾ ਦਿੰਦੀ ਹੈ, ਅਸੀਂ ਕੀ ਤਾਰਫ ਕਰਾਉਣਾ ਆਪਣਾ। ਤੇ ਉਹ ਜਿਸ ਤੱਕ ਇਹ ਕਿਤਾਬ ਦੀ ਗੱਲ ਹੈ, 2 ਗੱਲਾਂ ਇਹਦੇ 'ਚ। ਇੱਕ ਤੇ ਬਤੌਰ ਪਬਲਿਸ਼ਰ, ਜ਼ਾਹਿਰ ਹੈ ਪਬਲਿਸ਼ਰ ਦੇ ਤੌਰ ਦੇ ਉੱਤੇ ਮੈਂ 1-2 ਗੱਲਾਂ ਕਰਨਾ ਚਾਹਾਂਗਾ। ਇੱਕ ਤੇ ਇਹ ਹੈ ਕਿ ਜਦੋਂ ਇਹ ਬਹੁਤ ਅੱਛੀ ਗੱਲ ਹੈਗੀ ਹੈ ਕਿ ਇੱਥੋਂ ਦੀ ਕਿਤਾਬਾਂ ਉੱਥੇ ਔਰ ਉੱਥੋਂ ਦੀ ਕਿਤਾਬਾਂ ਇੱਥੇ ਛਪਣ, ਸ਼ਾਇਦ ਉਹਦੇ ਵਾਸਤੇ ਇਹ ਗੱਲ ਬਹੁਤ ਜ਼ਰੂਰੀ ਹੈ। ਇਹ ਹੁਣ ਆਪਣਾ ਹਮੇਸ਼ਾ ਦੀ ਗੱਲ ਕਰਨਗੇ ਤੇ ਉਹ ਇਹ ਦੱਸਣਗੇ ਕਿ ਬਹੁਤ ਸਾਰੀ ਅਸੀਂ ਕਾਮਨ ਲੈਂਗੁਏਜ ਜਿਹੜੀ ਹੈਗੀ ਹੈ, ਅਗਰ ਲਿਖਣੀ ਸ਼ੁਰੂ ਕਰੀਏ ਐਸੇ ਬਹਾਨੇ, ਜਿਹੜੀ ਪੰਜਾਬੀਆਂ ਨੂੰ ਉੱਧਰ ਔਰ ਇੱਧਰ ਦੋਵਾਂ ਨੂੰ ਅੱਜ ਵੀ ਸਮਝ ਆ ਜਾਏ, ਔਰ ਤੇ ਫਿਰ ਸ਼ਾਇਦ ਇਹ ਟਰਾਂਸਲੇਸ਼ਨਸ ਜਾਂ ਟਰਾਂਸਲਿਟਰੇਸ਼ਨਸ ਜਾਂ ਉਲੱਥਾ ਜਿਹੜਾ ਹੈਗਾ ਇਹ ਆਸਾਨ ਵੀ ਹੋ ਜਾਏ। ਕੰਪਿਊਟਰ ਸੌਫਟਵੇਅਰ ਦੇ ਵੀ ਇਹੀ ਇਸ਼ੂ ਨੇ, ਜਿਹੜਾ ਬਣਿਆ ਵੀ ਹੈ, 1-2 ਤੋਂ ਜ਼ਿਆਦਾ ਬਣੇ ਨੇ ਔਰ ਅਸੀਂ ਵਿਚਾਰ ਤੇ ਵੀ ਪਿਆ ਇੱਕ, ਲੇਕਿਨ ਜਿਹੜੇ ਮਸਾਇਲ ਹੈਗੇ ਨੇ ਉਹਦੇ ਬਹੁਤ ਨੇ ਕਿ ਲਫ਼ਜ਼ਾਲੀ ਜਿਹੜੀ ਹੈ ਪੰਜਾਬੀ ਦੇ ਵਿੱਚ ਉੱਧਰ ਔਰ ਉੱਧਰ, ਉਹਦੇ ਖਾਸ ਤੌਰ ਤੇ 47 ਤੋਂ ਬਾਅਦ ਬਹੁਤ ਫਰਕ ਪੈ ਗਿਆ। ਮਤਲਬ ਉਹ ਫਰਕ ਤੁਹਾਨੂੰ ਅੰਮ੍ਰਿਤਾ ਪ੍ਰੀਤਮ ਦੇ ਵਿੱਚ ਨਜ਼ਰ ਨਹੀਂ ਆਉਂਦਾ, ਅਹਿਮਦ ਰਾਈ 'ਚ ਨਜ਼ਰ ਨਹੀਂ ਆਉਂਦਾ, ਉਹ ਅੱਜ ਨਜ਼ਰ ਆਉਂਦਾ। ਤੇ ਇਸ ਪਾਰਟ ਨੂੰ ਜਿਹੜਾ ਹੈਗਾ, ਜਿਹੜਾ ਅਸੀਂ ਆਪ ਹੀ ਮਤਲਬ ਉਹਦੇ ਵਿੱਚ ਹਿੱਸਾ ਪਾਇਆ, ਉਹਨੂੰ ਕਮ ਅਜ਼ ਕਮ ਸ਼ਾਇਰ ਔਰ ਜਿਹੜੇ ਪਬਲਿਸ਼ਰ ਨੇ ਔਰ ਲਿਖਾਰੀ ਨੇ ਉਹ ਮਿਲ ਕੇ ਜਿੰਨਾ ਦੂਰ ਕਰ ਸਕਣ। ਹਕੂਮਤਾਂ ਕਰਨ ਨਾ ਕਰਨ, ਹਕੂਮਤਾਂ ਕਰਨਾ ਵੀ ਨਹੀਂ ਹੈਗਾ ਵੈਸੇ, ਯਾਦ ਰੱਖਣਾ। ਤੇ ਇਸ ਵਾਸਤੇ ਇੱਕ ਤੇ ਇਹ ਕੰਮ ਹੈਗਾ ਸੀ ਜਿਹੜਾ ਜ਼ਰੂਰੀ ਹੈ। ਦੂਜਾ ਹੈ ਕਿ ਇੰਡੀਆ ਪਾਕਿਸਤਾਨ ਦੇ ਵਿੱਚ ਤੁਸੀਂ ਦੇਖੋਗੇ ਕਿਤਾਬਾਂ ਬਹੁਤ ਸਾਰੀਆਂ ਇੱਧਰੋਂ ਉੱਧਰ ਛਪ ਜਾਂਦੀਆਂ ਨੇ, ਉੱਧਰੋਂ ਇੱਧਰ ਛਪ ਜਾਂਦੀਆਂ ਨੇ। ਮੈਂ ਨੁਸਖਾ ਵਫਾ ਸੀ ਫੈਜ਼ ਦਾ ਜਿਹੜਾ ਹੈਗਾ ਉਹ ਦਿੱਲੀ ਦੀ ਪ੍ਰਿੰਟ ਲਾਈਨ ਨਾਲ ਇੱਥੇ ਪੜ੍ਹਿਆ, ਕਿਉਂਕਿ ਉਹ ਸਸਤਾ ਹੈਗਾ ਸੀ, ਉੱਧਰੋਂ ਆਇਆ ਸੀ। ਫਿਰ ਮਤਲਬ ਹੈ ਕਿ ਬਹੁਤ ਸਾਰੀ ਕਿਤਾਬਾਂ ਨੇ ਉੱਧਰ ਦੀਆਂ ਵੀ ਇੱਧਰ ਛਪਦੀਆਂ ਨੇ। ਕੋਈ ਬੰਦਾ ਨਾ ਇਹ ਜ਼ਿਕਰ ਕਰਦਾ ਕਿ ਇਹ ਕਿਨੇ ਛਾਪੀ ਹੈ, ਨਾ ਇਹ ਜ਼ਿਕਰ ਕਰਦਾ ਕਦੋਂ ਛਾਪੀ ਹੈ। ਮੈਨੂੰ ਯਾਦ ਹੈ ਕਿ ਮੈਂ 1995 ਦੇ ਵਿੱਚ ਬੁੱਧ ਪ੍ਰਕਾਸ਼ ਸਾਹਿਬ ਦੀ ਕਿਤਾਬ ਸੀ ਜਿਹੜੀ ਪਟਿਆਲਾ ਯੂਨੀਵਰਸਿਟੀ ਨੇ ਛਾਪੀ ਸੀ, ਪੋਰਸ, ਹਿਸਟਰੀ ਆਫ ਪੋਰਸ, ਉਹ ਮੈਂ ਰੀਪ੍ਰਿੰਟ ਕੀਤੀ ਸੀ, ਇਹ ਸਲੀਮ ਸਾਹਿਬ ਨੇ ਮੈਨੂੰ ਦਿੱਤੀ। ਮੈਨੂੰ ਯਾਦ ਹੈ ਕਿ ਮੈਂ ਉਹਨਾਂ ਨੂੰ ਉਸ ਵੇਲੇ ਪਟਿਆਲਾ ਯੂਨੀਵਰਸਿਟੀ ਵਾਲਿਆਂ ਨੂੰ ਖੱਤ ਵੀ ਲਿਖਿਆ। ਸਰ ਖੱਤ ਦਾ ਕੀ ਜਵਾਬ ਆਉਣਾ ਸੀ, ਤੁਹਾਨੂੰ ਪਤਾ ਹੀ ਹੈ ਜਿਹੋ ਜਿਹੇ ਹਾਲਾਤ ਹੈ ਸਨ 90s ਦੇ ਵਿੱਚ। ਲੇਕਿਨ ਇਹ ਕਿ ਕੋਈ ਸਾਹਿਬ ਜਾ ਰਹੇ ਸਨ, ਉਹਨਾਂ ਨੂੰ ਵੀ ਮੈਂ ਕਿਹਾ ਤੇ ਉਹਨਾਂ ਨੇ ਜਾ ਕੇ ਉਹ ਇਜਾਜ਼ਤ ਵੀ ਲੈ ਆਏ ਉੱਥੋਂ, ਤੇ ਉਹ ਫਿਰ ਅਸੀਂ ਛਾਪੀ। ਮੇਰਾ ਦਿਲ ਹੈਗਾ ਸੀ ਕਿ ਉਹਦਾ ਦਿਬਾਚਾ ਜਿਹੜਾ ਹੈਗਾ ਪਾਕਿਸਤਾਨੀ ਐਡੀਸ਼ਨ ਛਪੇ ਤੇ ਉਹਦਾ ਦਿਬਾਚਾ ਪਟਿਆਲਾ ਯੂਨੀਵਰਸਿਟੀ ਤੋਂ ਕੋਈ ਲਿਖੇ, ਲੇਕਿਨ ਉਹ ਨਹੀਂ ਹੋ ਸਕਿਆ। ਫਿਰ ਅਸੀਂ ਇੱਥੇ ਉਹਦਾ ਜਿਹੜਾ ਹੈਗਾ ਇਤਜ਼ਾਜ਼ ਹਸਨ ਕੋਲੋਂ ਨਵਾਂ ਦਿਬਾਚਾ ਵੀ ਲਿਖਵਾਇਆ, ਉਹਦਾ ਇੱਕ ਜਿਹੜਾ ਹੈਗਾ ਇੰਡੈਕਸ ਬਣਵਾਇਆ ਔਰ ਉਹਨੂੰ ਰੀਪ੍ਰਿੰਟ ਕੀਤਾ ਇੱਥੇ। ਤੇ ਇਹ ਕਿਤਾਬਾਂ ਜਦੋਂ ਇੱਧਰੋਂ ਉੱਧਰ ਔਰ ਉੱਧਰੋਂ ਉੱਧਰ ਛਪਦੀਆਂ ਨੇ ਤੇ ਚਲੋ ਬਾਕੀਆਂ ਤਾਂ ਕਰਨਾ ਨਹੀਂ, ਪੰਜਾਬੀ ਦੇ ਇੱਕ ਦੂਜੇ ਨੂੰ ਮਤਲਬ ਕਿ ਇੰਝ ਕਰਨ ਕਿ ਇੱਕ ਦੂਜੇ ਨੂੰ ਜਿਹੜੀ ਹੈਗੀ ਹੈ ਉਹ ਦੱਸਣ ਕਿ ਜਨਾਬ ਹੈ ਫਲਾਂ ਬੰਦੇ ਨੇ ਅੰਮ੍ਰਿਤਸਰ ਤੋਂ ਛਾਪੀ ਸੀ, ਜਲੰਧਰੋਂ ਛਾਪੀ ਸੀ, ਜਾਂ ਫਲਾਂ ਜਗ੍ਹਾ ਤੋਂ ਛਾਪੀ ਸੀ, ਜਾਂ ਲਾਹੌਰੋਂ ਛਾਪੀ ਸੀ। ਤੇ ਇਹਦੇ ਨਾਲ ਵੀ ਜਿਹੜਾ ਹੈਗਾ ਉਹ ਰਵਾਇਤ ਜਿਹੜੀ ਹੈਗੀ ਹੈ ਜਿਹੜੀ ਇੱਥੇ ਬਣ ਚੁੱਕੀ ਹੈ ਉਹ ਟੁੱਟੇਗੀ। ਤੇ ਪਬਲਿਸ਼ਰ ਦੇ ਤੌਰ ਦੇ ਉੱਤੇ ਤੇ ਜ਼ਾਹਿਰ ਹੈ ਅਸੀਂ ਜਦੋਂ ਕਿਤਾਬਾਂ ਛਾਪਨੇ ਤਾਂ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਪੜ੍ਹ ਕੇ ਹੀ ਛਾਪੀਏ ਕਿਤਾਬਾਂ। ਵੈਸੇ ਅੱਜ ਕੱਲ੍ਹ ਪਬਲਿਸ਼ਰ ਪੜ੍ਹਦੇ ਪੁੜ੍ਹਦੇ ਕੋਈ ਨਹੀਂ ਹੈ, ਮੈਂ ਤੁਹਾਨੂੰ ਦੱਸਦਾ। ਕਿਤਾਬ ਦੀ ਜਿਹੜੀ ਖੂਬੀ ਹੈ ਉਹ ਤੇ ਜ਼ਾਹਿਰ ਹੈ ਜਿਹੜੀ ਗੱਲਬਾਤ ਹਾਲੇ ਤੱਕ 2 ਦੋਸਤਾਂ ਨੇ ਕੀਤੀ ਹੈ, ਉਹਨਾਂ ਨੇ ਕਾਫੀ ਸਾਰੀ ਗੱਲਾਂ ਕਰਤੀਆਂ ਨੇ, ਔਰ ਇਹ ਜਿਹੜੀ ਟੀਪੂ ਸਾਹਿਬ ਨੇ ਹਵਾਲਾ ਦਿੱਤਾ ਬਿਬਲੀਓਗ੍ਰਾਫੀ ਵੱਲ ਜ਼ਰੂਰ ਨਜ਼ਰ ਮਾਰਨਾ। ਕੋਈ 61 ਕਿਤਾਬਾਂ ਹੈਗੀਆਂ ਨੇ ਉਹਦੇ ਵਿੱਚ, ਪੰਜਾਬੀ ਦੀਆਂ ਵੀ ਹੈਗੀਆਂ ਨੇ ਕੋਈ ਮੇਰੇ ਖਿਆਲ 25-26 ਕਿਤਾਬਾਂ ਨੇ, ਅੰਗਰੇਜ਼ੀ ਦੀਆਂ ਹੈਗੀਆਂ ਨੇ 21 ਪੰਜਾਬੀ ਦੀਆਂ ਨੇ, ਔਰ ਫਿਰ ਉਰਦੂ ਦੀ ਵੀ ਕਿਤਾਬਾਂ ਨੇ। ਕੋਈ ਤੁਹਾਨੂੰ ਅੰਦਾਜ਼ਾ ਦਿੰਦੀਆਂ ਨੇ। ਔਰ ਫਿਰ ਇਹ ਗੱਲ ਬੜੀ ਵੱਡੀ ਹੈਗੀ ਹੈ ਜਿਹੜੀ ਕਿ ਰਾਈਟਰ ਨੇ ਫਿਰ ਕੇ ਲਿਖਿਆ ਹੈ। ਤੇ ਫਿਰ ਕੇ ਲਿਖਣਾ ਜਿਹੜਾ ਇਹ ਸਿਰਫ ਕਹਿਣਾ ਹੀ ਆਸਾਨ ਹੈਗਾ,
ਜਿਹਨੂੰ ਕਰਨਾ ਪੈਂਦਾ ਹੈਗਾ। ਕਿਤਾਬ ਦੇ ਬਾਰੇ 'ਚ ਮੈਂ ਥੋੜ੍ਹੀ ਜਿਹੀ ਗੱਲ ਜ਼ਰੂਰ ਕਰਨਾ ਚਾਹਾਂਗਾ ਕਿ ਕਿਤਾਬ ਦੇ ਵਿੱਚ ਜਿਹੜਾ ਹੈ ਉਹ ਦੇਖੋ, ਇਹ ਨੈਣ ਸੁਖ ਨੇ ਆਪਣੇ ਇੰਟਰਵਿਊਜ਼ ਦੇ ਵਿੱਚ ਵੀ ਗੱਲ ਕੀਤੀ ਹੈ, ਔਰ ਇਹ ਉਹ ਗੱਲ ਹੈਗੀ ਹੈ ਜਿਹੜੀ ਨੈਣ ਸੁਖ ਦੇ ਕਰਨ ਦੇ ਬਾਵਜੂਦ ਪੱਲੇ ਕਿਸੇ ਦੇ ਨਹੀਂ ਪਈ ਜਾਂ ਗੌਰ ਨਹੀਂ ਲੋਕ ਕਰਨਾ ਚਾਹੁੰਦੇ। ਉਹ ਇਹ ਹੈਗੀ ਹੈ ਕਿ ਇਹ ਸਵਾਲ ਹੈਗੇ ਨੇ ਜਿਹੜੇ ਉਹ ਚੁੱਕੇ ਨੇ। ਸਵਾਲ ਚੁੱਕਣ ਦਾ ਮਤਲਬ ਇਹ ਨਹੀਂ ਹੈਗਾ ਕਿ ਜਵਾਬ ਵੀ ਆ ਗਏ ਨੇ। ਸਵਾਲ ਚੁੱਕਣ ਦਾ ਮਤਲਬ ਇਹ ਹੈਗਾ ਕਿ ਤੁਸੀਂ ਇਸ ਦੇ ਉੱਤੇ ਪੜਚੋਲ ਕਰੋ, ਲੱਭੋ। ਉਹਨਾਂ ਨੋ ਗੋ ਏਰੀਆਜ਼ ਦੇ ਵਿੱਚ ਜਿਹੜਾ ਹੈਗਾ ਉਹ ਹੱਥ ਪਾਇਆ, ਉਹਨੂੰ ਸਾਹਮਣੇ ਲੈ ਕੇ ਆਏ ਨੇ। ਔਰ ਇਹ ਸਿਰਫ ਓਰਲ ਟ੍ਰੈਡੀਸ਼ਨ ਨਹੀਂ ਹੈਗੀ, ਇਹ ਰਿਟਨ ਟ੍ਰੈਡੀਸ਼ਨ ਵੀ ਹੈਗੀ। ਜਿਹੜੀ ਮੈਂ ਕਿਤਾਬਾਂ ਦੇ ਹਵਾਲੇ ਦਿੱਤੇ, 61 ਜਿਹੜੀਆਂ ਉਹਨਾਂ ਨੇ ਦਿੱਤੀਆਂ, ਉਹਦੇ ਵਿੱਚੋਂ ਵੀ ਉਹਨਾਂ ਨੇ ਬਹੁਤ ਕੁਛ ਲਿਖਿਆ ਹੈਗਾ। ਔਰ ਉਹਨਾਂ ਨੇ ਜਿਹੜੀ ਸਾਡੀ ਬਿਲਕੁਲ ਕਰੰਟ ਹਿਸਟਰੀ ਹੈਗੀ ਹੈ, ਜਿਹੜੀ 20th ਸੈਂਚੁਰੀ ਦੀ ਹਿਸਟਰੀ ਹੈ, ਉਹਦੇ 'ਤੇ ਵੀ ਬਹੁਤ ਕੁਛ ਹੈਗਾ ਇਹਦੇ ਵਿੱਚ, ਜਿਹਦੇ ਨਾਲ ਤੁਸੀਂ ਇਖਤਲਾਫ ਵੀ ਕਰ ਸਕਦੇ ਹੋ। ਮਤਲਬ ਉਹ ਮਸਲਾ ਨਹੀਂ ਹੈਗਾ। ਮਸਲਾ ਇਹ ਹੈ ਕਿ ਜਿਸ ਨੋ ਗੋ ਏਰੀਆ ਵੱਲ ਉਹਨਾਂ ਨੇ ਇਸ਼ਾਰੇ ਕੀਤੇ ਨੇ, ਉਹਨਾਂ 'ਚ ਮਜ਼ੀਦ ਪੜਚੋਲ ਦੀ ਜਿਹੜੀ ਹੈਗੀ ਹੈ ਲੋੜ ਹੈਗੀ ਹੈ। ਹੁਣ ਜੀ ਉਹਨਾਂ ਨੇ ਪਿੰਡਾਂ ਦੇ ਜਿਹੜੇ ਬਦਲਾਅ ਹੈਗਾ ਉਹਦੇ 'ਤੇ ਗੱਲ ਕੀਤੀ ਹੈਗੀ ਹੈ। ਹੁਣ ਪੰਜਾਬ ਦੇ ਅੰਦਰ ਜਿਹੜਾ ਪਿੰਡਾਂ ਦਾ ਬਦਲਾਅ ਹੋਏ ਔਰ ਉਹਦੇ 'ਚ ਨਵੀਂ ਨਵੀਂ ਚੀਜ਼ਾਂ ਆ ਗਈਆਂ, ਔਰ ਖਾਦਾਂ ਆ ਗਈਆਂ, ਔਰ ਟਰੈਕਟਰ ਆ ਗਏ, ਔਰ ਜੋ ਕੁਛ ਆ ਗਿਆ। ਤੁਹਾਨੂੰ ਯਾਦ ਹੋਏਗਾ ਮਨਜ਼ੂਰ ਇਜਾਜ਼ ਸਾਹਿਬ ਨੇ ਹਲੇ ਜਿਹੜੀ ਕਿਤਾਬ ਲਿਖੀ ਹੈ ਉਹਦੇ ਵਿੱਚ ਵੀ ਉਹਨਾਂ ਨੇ ਇਸ ਦੇ ਉੱਤੇ ਝਾਤ ਪਾਈ ਹੈ। ਤੇ ਮਤਲਬ ਇਹ ਹੈਗਾ ਕਿ ਇਹ ਹੁਣ ਉਹ ਏਰੀਆ ਹੈਗਾ ਕਿ ਜਿਹਦੇ 'ਤੇ ਹਲੇ ਬਹੁਤ ਸਾਰਾ ਕੰਮ ਹੋਣ ਦੀ ਲੋੜ ਹੈਗੀ। ਹਲੇ ਤੇ ਮਤਲਬ ਹੈ ਕਿ ਬਹੁਤ ਚੰਦ ਕਿਤਾਬਾਂ ਆਈਆਂ ਨੇ ਕਿ ਜਿਹੜੀਆਂ ਇਸ ਪਾਸੇ ਧਿਆਨ ਦਵਾ ਰਹੀਆਂ ਨੇ ਕਿ ਭਾਜੀ ਕੁਛ ਹੋਇਆ ਹੈ, ਉਸ ਦੇ ਉੱਤੇ ਵੀ ਗੌਰ ਕਰੋ। ਅੱਛਾ, ਫਿਰ ਕੁਛ ਐਸੀ ਚੀਜ਼ਾਂ ਹੁੰਦੀਆਂ ਨੇ ਜਿਹੜੀਆਂ ਮਿੱਥ ਬਣ ਜਾਂਦੀਆਂ ਨੇ, ਜਿਨ੍ਹਾਂ ਦੇ ਉੱਤੇ ਸ਼ਾਇਦ ਮਤਲਬ ਹੈ ਕਿ ਗੱਲ ਕਰਨ ਦੀ ਬਹੁਤ ਜ਼ਰੂਰਤ ਹੁੰਦੀ ਹੈ। ਜਿਸ ਤਰ੍ਹਾਂ ਆਰੀਆ ਹੈਗੇ ਨੇ, ਹੁਣ ਮੈਨੂੰ ਤੇ ਇਹ ਲਫ਼ਜ਼ ਅੱਜ ਤੱਕ ਸਮਝ ਨਹੀਂ ਆਉਂਦਾ। ਉਹ ਲਫ਼ਜ਼ ਹੀ ਐਸਾ ਹੈਗਾ ਕਿ ਮਤਲਬ ਹੈ ਕਿ ਉਹਨੂੰ ਅਗਰ ਹਿਸਟਰੀ ਦੇ ਅੰਦਰ ਫਰੋਲਣ ਦੀ ਕੋਸ਼ਿਸ਼ ਕਰੋ ਤਾਂ ਵੈਸੇ ਹੀ ਉਲਟ ਪੁਲਟ ਹੋ ਜਾਂਦੀਆਂ ਨੇ। ਅੰਗਰੇਜ਼ਾਂ ਨੂੰ ਸੂਟ ਕਰਦਾ ਸੀ, ਉਹਨਾਂ ਨੇ ਉਹਦੀ ਖਾਸ ਡੈਫੀਨੇਸ਼ਨ ਦਿੱਤੀ। ਲਫ਼ਜ਼ ਪਹਿਲੇ ਤੋਂ ਮੌਜੂਦ ਹੈਗਾ ਸੀ, ਇਸ ਤੋਂ ਕੋਈ ਇਨਕਾਰ ਨਹੀਂ। ਲੇਕਿਨ ਉਹਦੇ ਨਾਲ ਜੋ ਕੁਛ ਉਹਨਾਂ ਨੇ ਕੀਤਾ ਔਰ ਉਹਨੂੰ ਜਿਸ ਤਰ੍ਹਾਂ ਮਤਲਬ ਹੈ ਕਿ ਵਰਤਿਆ ਔਰ ਅੱਗੇ ਇੱਕ ਹਿਸਟਰੀ ਉਹਦੇ ਨਾਲ ਬਣਾਈ, ਔਰ ਉਹਦੇ ਨਾਲ ਬਾਹਰਲਿਆਂ ਦੀ ਜਿਹੜੀ ਹੈਗੀ ਹੈ ਟਹਿਰ ਸੋਵਾ ਬਣਾਈ, ਔਰ ਇਹ ਦੱਸਿਆ ਕਿ ਸਾਰੇ ਬਾਹਰੋਂ ਹੀ ਆਉਂਦੇ ਨੇ, ਫਿਕਰ ਨਾ ਕਰੋ, ਅਸੀਂ ਵੀ ਬਾਹਰੋਂ ਹੀ ਆਉਂਦੇ ਹਾਂ ਤੇ ਮੰਨ ਲਓ ਇਹਨੂੰ। ਤੇ ਮਤਲਬ ਹੈ ਕਿ ਉਹ ਉਸ ਨੂੰ ਡੀਕਨਸਟਰਕਟ ਕਰਨ ਦੀ ਸ਼ਾਇਦ ਜ਼ਿਆਦਾ ਜ਼ਰੂਰਤ ਵੀ ਹੈਗੀ ਹੈ। ਜਦੋਂ ਤੁਸੀਂ ਉਹਨੂੰ ਇਸਤੇਮਾਲ ਕਰਦੇ ਹੋ ਤੇ ਕਿਸ ਤਰ੍ਹਾਂ ਇਸਤੇਮਾਲ ਕਰਦੇ ਹੋ? ਕਿਆ ਤੁਸੀਂ ਉਹਨੂੰ ਡੀਕਨਸਟਰਕਟ ਕਰ ਰਹੇ ਹੋ ਜਾਂ ਤੁਸੀਂ ਉਹਨੂੰ ਰਵਾਜੀ ਤਰੀਕੇ ਨਾਲ ਲੈ ਕੇ ਜਾ ਰਹੇ ਹੋ? ਇਹ ਅਹਿਮ ਗੱਲ ਹੈਗੀ। ਫਿਰ ਨੈਣ ਸੁਖ ਮਤਲਬ ਕਿਤਾਬ ਦੇ ਅੰਦਰ ਤੇ ਬਹੁਤ ਕੁਛ ਹੈਗਾ, ਐਸਾ ਹੈਗਾ ਕਿ ਜਿਸ ਦੇ ਉੱਤੇ ਗੱਲ ਹੋ ਸਕਦੀ ਹੈ। ਤੇ ਇਹ ਹਲੇ ਥੋੜ੍ਹੀ ਦੇਰ ਪਹਿਲੇ ਸ਼ਫੀਕ ਸਾਹਿਬ ਨੇ ਜਾਂ ਮੇਰੇ ਖਿਆਲ ਹੈ ਆਪਣਾ ਟੀਪੂ ਸਾਹਿਬ ਨੇ ਹਵਾਲਾ ਦਿੱਤਾ ਹੈ। ਹੁਣ ਇਸ ਤਰ੍ਹਾਂ ਦੀ ਗੱਲਾਂ ਵੀ ਹੈਗੀਆਂ ਨੇ, ਜਿਸ ਤਰ੍ਹਾਂ ਉਹ ਨਾਦਰ ਸ਼ਾਹ ਦੇ ਨਾਲ ਉਹਨਾਂ ਨੇ ਦੁਰ ਦੁਰ ਜੋੜ ਕੇ, ਹਾਲਾਂਕਿ ਮਤਲਬ ਦੁਰ ਦੁਰ ਦਾ ਲਫ਼ਜ਼ ਹੋ ਸਕਦਾ ਪੁਰਾਣਾ ਵੀ ਹੋਏ ਪੰਜਾਬੀ ਦੇ ਵਿੱਚ, ਦੁਰ ਫਿੱਟੇ ਮੂੰਹ ਤੇ ਅਸੀਂ ਕਹਿੰਦੇ ਹੀ ਹਾਂ ਵੈਸੇ, ਤੇ ਜ਼ਾਹਿਰ ਇੱਕ ਫਾਰਸੀ ਦਾ ਲਫ਼ਜ਼ ਹੈਗਾ, ਲੇਕਿਨ ਉਹਨਾਂ ਨੇ ਉਹਨੂੰ ਨਾਦਰ ਸ਼ਾਹ ਨਾਲ ਜੋੜ ਦਿੱਤਾ ਔਰ ਉਹਦੇ ਨਾਲ ਇੱਕ ਕਹਾਣੀ ਬਣਾਤੀ। ਉਹ ਇੰਟਰਸਟਿੰਗ ਹੈ। ਤੇ ਲੇਕਿਨ ਇੱਕ ਗੱਲ ਮੈਨੂੰ ਲੱਗਦੀ ਹੈ ਕਿ ਬਹੁਤ ਅਹਿਮ ਹੈ ਕਿ ਜਿਸ ਤਰ੍ਹਾਂ ਨਾਦਰ ਸ਼ਾਹ ਨੂੰ ਇੱਕ ਆਈਕਨ ਬਣਾਤਾ, ਜਿਸ ਤਰ੍ਹਾਂ ਮੁਸਲਿਮ ਹਿਸਟਰੀ ਦੇ ਵਿੱਚ ਤੁਸੀਂ ਦੇਖੋ ਜਿਹੜੇ ਇਹ ਲਿਖਦੇ ਨੇ, ਉਹਦੇ 'ਚ ਬੰਦਾ ਬੈਰਾਗੀ ਨੂੰ ਇੱਕ ਆਈਕਨ ਬਣਾਤਾ। ਮਤਲਬ ਇੱਕ ਬੱਦੀ ਦਾ ਆਈਕਨ ਤੇ ਬਣਦਾ ਨਾ, ਨੈਸ਼ਨਲਿਜ਼ਮ ਧਰਮੀ ਹੋਏ ਤੇ ਚਾਹੇ ਭਾਵੇਂ ਸੈਕੂਲਰ ਹੋਏ, ਦੋਵਾਂ ਦੇ ਅੰਦਰ ਇੱਕ ਮਸਲਾ ਹੁੰਦਾ ਕਿ ਉਹ ਅਦਰ ਬਣਾਉਂਦਾ। ਜਦੋਂ ਅਦਰ ਬਣਾਉਂਦਾ ਤੇ ਫਿਰ ਉਹਦੇ ਅਦਰ ਦੇ ਨਾਲ ਫਿਰ ਉਹਨੇ ਲੜਾਈ ਦਿਖਾਣੀ ਹੁੰਦੀ ਹੈ। ਤੇ ਉਹਦੇ ਵਿੱਚ ਫਿਰ ਜਿਸ ਤਰ੍ਹਾਂ ਬੰਦਾ ਬੈਰਾਗੀ ਬਣਾਤਾ। ਰਣਜੀਤ ਸਿੰਘ ਪਠਾਨਾਂ ਦੀ ਹਿਸਟਰੀ ਦੇਖੋ ਤਾਂ ਰਣਜੀਤ ਸਿੰਘ ਹੋਏਗਾ, ਮਰਹੱਟੇ ਹੋਣਗੇ, ਉਹ ਅਦਰ ਬਣ ਗਏ। ਤੇ ਇਹ ਸਾਰੇ ਜਿਹੜੇ ਕਹਾਣੀਆਂ ਹੈਗੀਆਂ ਨੇ, ਇਹ ਤੇ ਚੱਲ ਰਹੀਆਂ ਹੁੰਦੀਆਂ ਨੇ, ਰਿਵਾਜੀ ਕਹਾਣੀਆਂ ਨੇ। ਇਹਨਾਂ ਨੂੰ ਡੀਕਨਸਟਰਕਟ ਕਰਨਾ ਔਰ ਇਹਦੇ ਵਿੱਚ ਪੜ੍ਹਨਾ, ਇਹ ਮਤਲਬ ਇਹ ਹੁਣ ਅਗਲੇ ਕੰਮ ਹੈਗੇ ਨੇ ਜਿਹੜੇ ਕਰਨ ਦੀ ਲੋੜ ਹੈਗੀ। ਫਿਰ ਮਤਲਬ ਹੈ ਕਿ ਉਹਨਾਂ ਨੇ ਜਿਹੜੀ ਬਰਕਲੇ ਦੀ ਕਹਾਣੀ ਹੈਗੀ ਹੈ, ਤੁਸੀਂ ਅਗਰ ਉਹ ਪੜ੍ਹੋ, ਉਹ ਉਹਦੇ 'ਤੇ ਵੀ ਹੁਣ ਤੇ ਮਤਲਬ ਹੈ ਕਿ ਥੋੜ੍ਹਾ ਬਹੁਤ ਲਿਖਿਆ ਜਾਣ ਲੱਗ ਗਿਆ, ਲੇਕਿਨ ਹਲੇ ਵੀ ਇੰਨਾ ਕੁਛ ਨਹੀਂ ਹੋਇਆ ਜਿੰਨਾ ਉਸ 'ਤੇ ਕਰਨ ਦੀ ਲੋੜ ਹੈਗੀ ਹੈ। ਕੁਛ ਉਹਨੂੰ 1857 ਨਾਲ ਜ਼ਾਹਿਰ ਜੋੜ ਛੱਡਦੇ ਨੇ ਔਰ ਉਹਦੇ ਨਾਲ ਉਹਦਾ ਕੁਛ ਦਾ ਕੁਛ ਬਣਾ ਦਿੰਦੇ ਨੇ। ਤੇ ਨੈਣ ਸੁਖ ਸਾਹਿਬ ਨੇ ਤੇ ਉੱਥੇ ਮੇਰੇ ਖਿਆਲ ਆਪਣਾ ਨਜਮ ਸਾਹਿਬ ਦੀ ਜਿਹੜੀ ਹੈਗੀ, ਨਜਮ ਸੈਨ ਸੈਯਦ ਦੀ ਨਜ਼ਮ ਵੀ ਲਾਈ ਹੈ ਨਾਲ ਉਹਦੇ, ਔਰ ਉਹ ਕਹਾਣੀ ਜਿਹੜੀ ਹੈਗੀ ਉਹਨੂੰ ਸਮਝਣ ਦੀ ਖੋਲ੍ਹਣ ਦੀ ਕੋਸ਼ਿਸ਼ ਕੀਤੀ। ਉਹਨਾਂ ਨੇ ਜੋੜਿਆ ਨਹੀਂ ਉਹਦੇ ਨਾਲ ਜਿਹੜਾ ਹੈਗਾ ਨਾ ਦਿੱਲੀ ਦਰਬਾਰ ਦੇ ਨਾਲ। ਤੇ ਫਿਰ ਇੱਕ ਹੋਰ ਅਹਿਮ ਗੱਲ ਜਿਹੜੀ ਇਸ ਕਿਤਾਬ ਦੇ ਵਿੱਚ ਦੇਖੋ, ਇੱਥੇ ਜਿਹੜੀ ਪੰਜਾਬੀ ਦੀ ਹਲੇ ਗੱਲ ਹੋ ਰਹੀ ਸੀ, ਸਾਡੇ ਇੱਥੇ ਮੇਰਾ ਖਿਆਲ ਹੈ ਕਿ ਅਗਰ ਕਿਸੇ ਬੰਦੇ ਨੇ ਪਾਕਿਸਤਾਨੀ ਪੰਜਾਬ ਦੇ ਵਿੱਚ ਪੰਜਾਬੀ ਦੀ ਗੱਲ ਦਾ ਅੱਗੇ ਆ ਕੇ ਕੀਤੀ ਹੈ, ਉਹ ਮੇਜਰ ਇਸਹਾਕ ਸਾਹਿਬ ਇੱਕ ਸਨ। ਉਹਨਾਂ ਨੇ ਪੰਜਾਬੀ ਦੇ ਸਵਾਲ ਨੂੰ ਇੱਕ ਸਿਆਸੀ ਸਵਾਲ ਕਿਹਾ ਸੀ।
ਜਿਹੜਾ ਅਮੂਮਨ ਸਾਡੇ ਇੱਥੇ ਜਿਹੜਾ ਹੈਗਾ ਸਿਆਸੀ ਤਰੱਕੀ ਪਸੰਦ ਜਿਹੜੇ ਹੈਗੇ ਨੇ, ਕਮਿਊਨਿਸਟ ਹੈਗੇ ਨੇ, ਉਹ ਵੀ ਨਹੀਂ ਕਰਦੇ ਸਨ। ਤੇ ਉਹ ਮੁੱਢ ਜਿਹੜੀ ਹੈਗੀ ਉਹ ਮੈਨੂੰ ਲੱਗਦਾ ਹੈ ਕਿ ਮਤਲਬ ਹੈ ਕਿ ਉਹ ਬੂਟਾ ਜਿਹੜਾ ਉਹਨਾਂ ਨੇ ਮੇਜਰ ਸਾਹਿਬ ਨੇ ਲਾਇਆ ਸੀ, ਉਹ ਇਹ ਨੈਣ ਸੁਖ ਦੀ ਸ਼ਕਲ ਦੇ ਵਿੱਚ ਔਰ ਬਹੁਤ ਸਾਰੇ ਹੋਰ ਸ਼ਕਲਾਂ ਦੇ ਅੰਦਰ ਜਿਹੜਾ ਹੈ ਉਹ ਵੱਡਾ ਹੋ ਰਿਹਾ ਹੈ। ਔਰ ਇਹ ਬੜੀ ਅੱਛੀ ਗੱਲ ਹੈਗੀ ਹੈ, ਔਰ ਇਹ ਬੜੀ ਵੱਡੀ ਗੱਲ ਹੈਗੀ ਹੈ ਕਿ ਉਸ ਗੱਲ ਨੂੰ ਅੱਗੇ ਲੈ ਕੇ ਕੋਈ ਚੱਲ ਰਿਹਾ। ਬੁਨਿਆਦੀ ਤੌਰ 'ਤੇ ਇਹ ਕਿਤਾਬ ਜਿਹੜੀ ਹੈ ਇਹ ਹਿਸਟਰੀ ਔਰ ਲਿਟਰੇਚਰ ਦੇ ਦਰਮਿਆਨ ਇੱਕ ਸਫ਼ਰ ਹੈਗਾ, ਯਾਨੀ ਤੁਸੀਂ ਇਹਨੂੰ ਦੋਨਾਂ ਜਗ੍ਹਾ ਦੇ ਉੱਤੇ ਪਾ ਵੀ ਸਕਦੇ ਹੋ ਔਰ ਦੋਨਾਂ ਜਗ੍ਹਾ ਦੇ ਹਵਾਲੇ ਨਾਲ ਜਿਹੜਾ ਹੈਗਾ ਉਹ ਐਨਾਲਿਸਿਸ ਕਰ ਵੀ ਸਕਦੇ ਹੋ। ਤਾਂ ਹੁਣ ਹਿਸਟਰੀ ਦੇ ਅੰਦਰ ਜਿਹੜਾ ਤੁਸੀਂ ਅਗਰ ਦੇਖੋ ਕਿ ਜਿਸ ਤਰ੍ਹਾਂ ਇਹਦੇ 'ਚ ਮੁਸੱਲੀਆਂ ਦੀ ਗੱਲ, ਚੂੜੀਆਂ ਦੀ ਗੱਲ ਔਰ ਮਤਲਬ ਕਿ ਇਸ ਤਰ੍ਹਾਂ ਦੀ ਗੱਲ ਜਿਹੜੀ ਹੈਗੀ ਹੈ ਉਹ ਵੀ ਇੱਕ ਨੋ-ਗੋ ਏਰੀਆ ਪੰਜਾਬ ਦਾ। ਉਹ ਮੁਸੱਲੀ ਜਿਹੜੇ ਹੈਗੇ ਨੇ ਉਹ ਹਿੰਦੂ ਹੋ ਜਾਣ ਤਾਂ ਵੀ ਮੁਸੱਲੀ ਰਹਿੰਦੇ ਨੇ, ਮੁਸਲਮਾਨ ਹੋ ਜਾਣ ਤਾਂ ਵੀ ਮੁਸੱਲੀ ਰਹਿੰਦੇ, ਸਿੱਖ ਹੋ ਜਾਣ ਤਾਂ ਵੀ ਮੁਸੱਲੀ ਰਹਿੰਦੇ ਨੇ, ਕਿਉਂਕਿ ਉਹਨਾਂ ਨੂੰ ਮਤਲਬ ਕਿ ਉਹ ਉਹਨਾਂ ਦਾ ਜਿਹੜਾ ਸੋਸ਼ਲ ਸਟੇਟਸ ਹੈ, ਉਹਨਾਂ ਦਾ ਜਿਹੜਾ ਕਲਾਸ ਸਟੇਟਸ ਹੈ, ਅਸਲ ਸਵਾਲ ਤੇ ਉਸ ਦਾ ਹੈਗਾ। ਮੇਜਰ ਸਾਹਿਬ ਦਾ ਇਹ ਵੀ ਕਮਾਲ ਹੈਗਾ ਕਿ ਉਹਨਾਂ ਨੇ ਮੁਸੱਲੀ ਡਰਾਮਾ ਉਸ ਲਈ ਲਿਖਿਆ ਸੀ ਔਰ ਇਸ ਗੱਲ ਨੂੰ ਸਮਝਿਆ ਸੀ। ਸ਼ਾਇਦ ਉਹ ਬਾਹਰ ਦੇ ਇਲਾਕੇ 'ਚ ਰਹਿੰਦੇ ਸਨ, ਇਸ ਵਾਸਤੇ ਉਹਨੂੰ ਜ਼ਿਆਦਾ ਉਹਦਾ ਅਹਿਸਾਸ ਵੀ ਹੈਗਾ ਸੀ। ਤੇ ਲੇਕਿਨ ਇਹ ਇੱਕ ਵੱਡੀ ਗੱਲ ਹੈ, ਲੇਕਿਨ ਇਹ ਵੀ ਇੱਕ ਹਕੀਕਤ ਹੈਗੀ ਹੈ ਜਿਹੜੀ ਸ਼ਾਇਦ ਇਸ ਕਿਤਾਬ ਦੇ ਵਿੱਚ ਤੇ ਨਹੀਂ ਹੈਗੀ, ਲੇਕਿਨ ਉਸ ਦੇ ਉੱਤੇ ਅੱਗੇ ਗੱਲ ਹੋਣੀ ਚਾਹੀਦੀ ਹੈ, ਕਿਉਂਕਿ ਜਿਸ ਤਰ੍ਹਾਂ ਉਹਨਾਂ ਨੇ ਮੁਸੱਲੀਆਂ ਦੀ ਗੱਲ ਛੇੜੀ ਹੈ ਉਹਨੂੰ ਅੱਗੇ ਤੱਕ ਲਿਜਾਣਾ ਵੀ ਬੜਾ ਜ਼ਰੂਰੀ ਹੈ ਕਿ ਜਦੋਂ ਕਮਿਊਨਲ ਅਵਾਰਡ ਆ ਗਿਆ ਤੇ ਕਮਿਊਨਲ ਅਵਾਰਡ ਤੋਂ ਬਾਅਦ ਮੁਸੱਲੀਆਂ ਦੀ ਗੱਲ ਜਿਹੜੀ ਹੈਗੀ ਹੈ ਉਹਨੂੰ ਇੱਕ ਖਾਸ ਦਰਬਾਰੀ ਟੇਕ ਵੀ ਮਿਲ ਗਈ। ਔਰ ਤੁਸੀਂ ਦੇਖੋ ਕਿ ਜਿਹੜਾ ਸੈਂਸਸ ਰਿਕਾਰਡ ਹੈ ਉਹਦੇ 'ਚ ਉਹਨਾਂ ਦੇ ਜ਼ਿਕਰ ਆਉਣੇ ਸ਼ੁਰੂ ਹੋ ਗਏ। ਉਸ ਤੋਂ ਪਹਿਲੇ ਵੀ ਹੈਗਾ ਸੈਂਸਸ ਰਿਕਾਰਡ ਦੇ ਵਿੱਚ ਜ਼ਿਕਰ ਹੈਗਾ, ਲੇਕਿਨ ਉਸ ਤੋਂ ਬਾਅਦ ਕਿਉਂਕਿ ਕਮਿਊਨਲ ਅਵਾਰਡ ਨੇ ਉਹਨਾਂ ਨੂੰ ਅਲੱਗ ਸੀਟਾਂ ਸ਼ੈਡਿਊਲ ਕਾਸਟ ਦੇ ਨਾਂ ਦੇ ਉੱਤੇ ਦਿੱਤੀਆਂ ਤੇ ਉਹਦੇ ਬਾਅਦ ਇੱਕ ਨਵੀਂ ਪੋਲਿਟਿਕਸ ਤੁਸੀਂ ਦੇਖਦੇ ਹੋ ਜੁੜ ਜਾਂਦੀ। ਔਰ ਤੁਸੀਂ ਦੇਖਦੇ ਹੋ ਕਿ ਜਿਹੜੇ ਹੈਗੇ ਨੇ ਸਿੰਧ ਦੇ ਵਿੱਚ ਵੀ ਉਹ ਹੈਗੇ ਸਨ ਜਿਨ੍ਹਾਂ ਨੇ ਸ਼ਾਹਨਵਾਜ਼ ਭੁੱਟੋ ਨੂੰ ਹਰਾਇਆ ਸੀ, ਹਲੇ ਮੈਨੂੰ ਨਾਂ ਉਹਨਾਂ ਦਾ ਮੈਂ ਦੇਖ ਰਿਹਾ ਭੁੱਲ ਗਿਆ, ਸਿੰਧੀ ਸਮਥਿੰਗ, ਅਬਦੁਲ ਮਜੀਦ ਸਿੰਧੀ ਸ਼ਾਇਦ, ਪਰ ਹਾਲ ਜਿਹੜੇ ਵੀ ਹੈਗੇ ਸਨ ਉਹਨਾਂ ਦੀ ਅਗਰ ਤੁਸੀਂ ਪੋਲਿਟਿਕਸ ਦੇਖੋ ਤੇ ਉਹਦੇ ਵਿੱਚ ਵੀ ਤੁਹਾਨੂੰ ਨਜ਼ਰ ਆਉਂਦੇ ਨੇ ਜਿਹੜੇ ਇੱਥੇ ਦੇ ਲੋਅਰ ਕਲਾਸ ਹੈਗੇ ਨੇ ਉਹਨਾਂ ਦੀ ਜਥੇਬੰਦੀਆਂ ਨਜ਼ਰ ਆਉਂਦੀਆਂ ਨੇ। ਫਿਰ ਹੁਰਾਂ ਦੀ ਤਹਿਰੀਕ ਵਿੱਚ ਤੁਹਾਨੂੰ ਨਜ਼ਰ ਆਉਂਦੀਆਂ ਨੇ ਉਹ ਜਥੇਬੰਦੀਆਂ ਸਿੰਧ ਦੇ ਅੰਦਰ। ਫਿਰ ਇੱਥੇ ਦੇ ਮੁਸੱਲੀ ਦੇ ਦੀਨਦਾਰ ਬਣ ਗਏ, ਜਿਹੜੇ ਮੁਸਲਮਾਨ ਹੋ ਗਏ ਉਹ ਦੀਨਦਾਰ ਬਣ ਗਏ ਔਰ ਉਹਨਾਂ ਨੇ ਉਹਨਾਂ ਦੀ ਪੋਲਿਟਿਕਸ ਨਜ਼ਰ ਆਉਂਦੀ ਹੈ, ਅਖਬਾਰ ਵੀ ਕੱਢਣ ਲੱਗ ਗਏ। ਔਰ ਫਿਰ ਉਹਨਾਂ ਨੇ 46 ਦੇ ਵਿੱਚ ਤੇ ਯੂਨੀਨਿਸਟਾਂ ਦਾ ਸਾਥ ਮਿਲ ਕੇ ਜਿਹੜਾ ਹੈਗਾ ਨਾ ਇਲੈਕਸ਼ਨ ਵੀ ਲੜੇ। ਹੁਣ ਯੂਨੀਨਿਸਟ ਜਿਹੜੇ ਨੇ ਉਹ ਇੱਕ ਪਾਸੇ ਰਾਠਾਚਾਰੀ ਦੀ ਇਲਾਮਤ ਹੈ, ਲੇਕਿਨ ਉਹ ਰਾਠਾਚਾਰੀ ਦੇ ਨਾਲ ਉਹਨਾਂ ਦੇ ਆਪਣਾ ਜਿਹੜੇ ਮੁਸੱਲੀ ਦੇ ਨਾਂ ਤੇ ਪੋਲਿਟਿਕਸ ਕਰ ਰਹੇ ਨੇ ਉਹ ਨਾਲ ਜੁੜ ਗਏ। ਹੁਣ ਇਸੇ ਤਰ੍ਹਾਂ ਯੂਪੀ ਦੇ ਵਿੱਚੋਂ ਇੱਕ ਹਾਲੇ ਤੁਸੀਂ ਪਿੱਛੇ ਕਾਸਮੀ ਸਾਹਿਬ ਦੀ ਕਿਤਾਬ ਦਾ ਕੀਤਾ ਸੀ, ਉਹਦੇ 'ਚੋਂ ਮੂਮਨ ਜਿਹੜੇ ਮੂਵਮੈਂਟ ਦਾ ਜ਼ਿਕਰ ਹੈਗਾ ਸੀ ਉਹ ਯੂਪੀ ਬਿਹਾਰ ਦੇ ਅੰਦਰ ਬੁਨਿਆਦੀ ਤੌਰ 'ਤੇ, ਔਰ ਯੂਪੀ ਬਿਹਾਰ ਦੇ ਅੰਦਰ ਉਹ ਸਾਰੇ ਜਿਹੜੇ ਹੈਗੇ ਨੇ ਉਹ ਲੋਅਰ ਕਲਾਸਿਸ ਦੀ ਮੂਵਮੈਂਟ ਹੈਗੀ। ਤੇ ਤੁਹਾਨੂੰ ਇਹ ਲੱਗਦਾ ਹੈ ਕਿ 1932 ਤੋਂ ਬਾਅਦ ਜਿਹੜਾ ਹੈਗਾ ਇਹ ਇੱਕ ਨਵੀਂ ਸ਼ਕਲ ਦੇ ਵਿੱਚ ਆਈ, ਜਿਹੜੀ ਪਾਰਟੀਸ਼ਨ ਤੋਂ ਬਾਅਦ ਥੱਲੇ ਰਹਿ ਗਈ ਥੋੜੀ ਜਿਹੀ ਕਿਉਂਕਿ ਪਾਰਟੀਸ਼ਨ ਹੋ ਗਈ ਤੇ ਉਹਦਾ ਸਾਰਾ ਅਸਰ ਹੈਗਾ ਸੀ, ਲੇਕਿਨ ਕੁਛ ਦੇਰ ਬਾਅਦ 70s 80s ਤੋਂ ਬਾਅਦ ਇੰਡੀਆ ਦੇ ਅੰਦਰ ਖਾਸ ਤੌਰ ਤੇ ਉਹ ਉੱਭਰ ਕੇ ਸਾਹਮਣੇ ਆਈ ਔਰ ਅੱਜ ਉਹ ਇੰਡੀਆ ਦੀ ਪੋਲਿਟਿਕਸ ਦਾ ਇੱਕ ਬਹੁਤ ਵੱਡਾ ਮਤਲਬ ਅੰਗ ਹੈਗਾ ਜਿਹੜਾ ਬੁਨਿਆਦੀ ਤੌਰ ਤੇ ਮੁਸੱਲੀਆਂ ਦੀ ਪੋਲਿਟਿਕਸ ਹੈ, ਜਿਹਨੂੰ ਉਹ ਦਲਿਤ ਮੂਵਮੈਂਟ ਕਹਿੰਦੇ ਨੇ। ਇਸੇ ਤਰ੍ਹਾਂ ਜਿਹੜੀ ਸਿੱਖਾਂ ਦੀ ਤਹਿਰੀਕ ਹੈਗੀ ਹੈ, ਦੇਖੋ ਸਿੱਖਾਂ ਦਾ ਅਗਰ ਤੁਸੀਂ ਸਿੱਖੀ ਤਹਿਰੀਕ ਦੇ ਉੱਤੇ ਜਾਓਗੇ ਤਾਂ ਸ਼ਾਇਦ ਉਹ ਤੁਹਾਨੂੰ ਉਸ ਜ਼ਮਾਨੇ ਤੋਂ ਵੀ ਸ਼ੁਰੂ ਕਰਨੀ ਪਏ ਜਿਹੜੀ ਮਿਸਲਾਂ ਦਾ ਜ਼ਮਾਨਾ ਹੈ, ਉਸ ਜ਼ਮਾਨੇ ਤੋਂ ਵੀ ਸ਼ੁਰੂ ਕਰਨੀ ਪਈ ਜਿਹੜੀ ਰਣਜੀਤ ਸਿੰਘ ਦਾ ਜ਼ਮਾਨਾ ਹੈ। ਫਿਰ ਜਿਹੜਾ ਮੈਂ ਦੇਖਿਆ ਕਿਉਂਕਿ ਅਬੈਦੁੱਲਾ ਸਿੰਧੀ ਦੀ ਜਦੋਂ ਮੈਂ ਕਿਤਾਬ ਪੜ੍ਹ ਰਿਹਾ ਉਹਦੇ 'ਚ ਮੈਨੂੰ ਅਹਿਸਾਸ ਹੋਇਆ ਕਿ ਉਹ ਸਿੱਖ ਤੋਂ ਮੁਸਲਮਾਨ ਹੋਏ ਸਨ ਤੇ ਉਹਨਾਂ ਨੇ ਆਪਣੀ ਜਿਹੜੀ ਜਦੋਂ ਨਾਨ ਮੁਸਲਿਮ ਹੈਗੇ ਸਨ ਤੇ ਉਸ ਲਈ ਦੀ ਜਿਹੜੀ ਗੱਲ ਆ ਉਹਦੇ ਵਿੱਚ ਅਹਿਮ ਤਰੀਨ ਗੱਲ ਇਹ ਹੈਗੀ ਸੀ ਦਲੀਪ ਸਿੰਘ ਨੂੰ ਕ੍ਰਿਸਚਨ ਕਰਨ ਦੇ ਉੱਤੇ ਪੂਰੀ ਸਿੱਖ ਜਿਹੜੀ ਕਮਿਊਨਿਟੀ ਹੈ ਉਹਦੇ ਅੰਦਰ ਇੱਕ ਤੜਪ ਤੁਹਾਨੂੰ ਨਜ਼ਰ ਆਉਂਦੀ ਹੈ। ਔਰ ਤੁਹਾਨੂੰ ਜੇ ਤੁਸੀਂ ਉਹ ਜੌਨ ਲੌਗਨ ਦੀ ਮਤਲਬ ਕਿ ਉਹ ਚੀਜ਼ਾਂ ਪੜ੍ਹੋ ਔਰ ਉਹਦੀ ਜਿਹੜੀ ਕਿਤਾਬ ਹੈਗੀ ਹੈ ਖਾਸ ਤੌਰ 'ਤੇ ਉਹਦੀ ਬੀਵੀ ਦੇ ਨਾਲ ਖਤੂਤ ਹੈਗੇ ਨੇ ਤੇ ਤੁਹਾਨੂੰ ਅੰਦਾਜ਼ਾ ਹੁੰਦਾ ਹੈ ਕਿ ਕਿਸ ਤਰ੍ਹਾਂ ਉਹਨੂੰ ਕ੍ਰਿਸਚਨ ਕਰਨ ਵਾਸਤੇ ਪੂਰੀ ਅੰਪਾਇਰ ਜਿਹੜੀ ਹੈਗੀ ਹੈ ਝੁਕੀ ਹੋਈ ਹੈ ਔਰ ਉਹਨੂੰ ਕਹਿੰਦੇ ਨੇ ਕਿ ਕਿਸੇ ਤਰ੍ਹਾਂ ਦਲੀਪ ਸਿੰਘ ਕ੍ਰਿਸਚਨ ਹੋ ਜਾਏ ਤੇ ਉਹਦਾ ਅਸਰ ਜਿਹੜਾ ਹੈਗਾ ਸੁਸਾਇਟੀ ਦੇ ਉੱਤੇ ਹੋਰ ਤਰ੍ਹਾਂ ਦਾ ਹੁੰਦਾ ਹੈ ਔਰ ਲੋਕ ਉਹਨੂੰ ਕਿਸੇ ਹੋਰ ਤਰ੍ਹਾਂ ਦੇਖਦੇ ਨੇ। ਫਿਰ ਕੂਕਾ ਲਹਿਰ ਹੈਗੀ ਹੈ ਔਰ ਫਿਰ ਜਿਹੜਾ ਹੈਗਾ ਉਹ ਗੁਰਦੁਆਰਾ ਮੂਵਮੈਂਟ ਔਰ ਫਿਰ ਆਖਰ ਵਿੱਚ ਸ਼ਹੀਦਗੰਜ। ਹੁਣ ਸ਼ਹੀਦਗੰਜ ਦੇ ਉੱਤੇ ਤੇ ਇਹਨਾਂ ਨੇ ਥੋੜੀ ਜਿਹੀ ਗੱਲ ਕੀਤੀ ਹੈ, ਲੇਕਿਨ ਉਹ ਸ਼ਹੀਦਗੰਜ ਦੇ ਉੱਤੇ ਪੂਰੀ ਗੱਲ ਹਲੇ ਨਹੀਂ ਹੋਈ ਸਾਡੇ ਇੱਥੇ ਕਿ ਉਸਨੇ ਕਿਸ ਤਰ੍ਹਾਂ ਪੰਜਾਬ ਦੇ ਅੰਦਰ ਇੱਕ ਕੰਧ ਪਾਤੀ, ਖਾਸ ਤੌਰ ਤੇ ਸਿੱਖ ਮੁਸਲਿਮ ਜਿਹੜੀ ਪੋਲਿਟਿਕਸ ਸੀ ਉਹਦੇ ਹਵਾਲੇ ਨਾਲ ਜਿਹੜੀ ਕੰਧ ਪਾਈ।
ਔਰ ਉਹਦੇ ਤੇ ਵੀ ਸਾਡੇ ਕੋਲ ਜਿਹੜਾ ਹੈਗਾ। ਸੋ ਮੇਰਾ ਇਹ ਕਹਿਣਾ ਹੈਗਾ ਕਿ ਇਹ ਕਿਤਾਬ ਜਿਹੜੀ ਹੈ, ਇਹ ਜਿੰਨੇ ਹਵਾਲੇ ਇਹਦੇ ਵਿੱਚ ਮੌਜੂਦ ਹੈਗੇ ਨੇ ਔਰ ਜਿੰਨੇ ਸਵਾਲ ਇਹਦੇ ਵਿੱਚ ਚੁੱਕੇ ਗਏ ਨੇ, ਉਹਨਾਂ ਨੂੰ ਦੇਖ ਕੇ ਬਹੁਤ ਅੱਗੇ ਦੀ ਗੱਲ ਜਿਹੜੀ ਹੈਗੀ ਹੈ ਉਹ ਕੀਤੀ ਜਾ ਸਕਦੀ ਹੈ, ਔਰ ਬਹੁਤ ਗੱਲਾਂ ਦੀ ਲੋੜ ਵੀ ਹੈਗੀ ਹੈ, ਕਿਉਂਕਿ ਅਸੀਂ ਰਿਵਾਜੀ ਹਿਸਟਰੀ ਜਿਹੜੀ ਹੈ ਉਹ ਇੱਧਰ ਔਰ ਉੱਧਰ ਵੀ ਇੱਥੇ ਹੀ ਹਾਲ ਹੈਗਾ। ਇਹ ਜਿਹੜੇ ਹਲੇ ਕਹਿ ਸਕਦੇ ਨਾ ਕਿ ਇੱਥੇ ਤਾਂ ਪੰਜਾਬੀ ਨਹੀਂ ਪੜ੍ਹਾਈ, ਪੰਜਾਬ ਦੇ ਵਿੱਚ, ਪਾਕਿਸਤਾਨੀ ਪੰਜਾਬ ਵਿੱਚ, ਉੱਥੇ ਜਿਹੜੀ ਪੰਜਾਬੀ ਪੜ੍ਹਾਈ ਉਹ ਸਿੱਖੀ 'ਚ ਵਾੜਤੀ। ਯਾਨੀ ਪੰਜਾਬ ਔਰ ਪੰਜਾਬੀ ਦਾ ਸਵਾਲ ਜਿਹੜਾ ਹੈ ਉਹਦੇ ਵਿੱਚ ਸਿੱਖੀ ਤੇ ਉਹਦਾ ਇੱਕ ਛੋਟਾ ਜਿਹਾ ਪਾਰਟ ਹੈਗਾ, ਵੱਡਾ ਪਾਰਟ ਤੇ ਨਹੀਂ ਹੈਗਾ। ਅਸਰ ਉਹਦਾ ਹੈਗਾ, ਅਸਰ ਤੋਂ ਇਨਕਾਰ ਕੋਈ ਨਹੀਂ, ਲੇਕਿਨ ਪਾਰਟ ਤੇ ਛੋਟਾ ਜਿਹਾ ਹੀ ਹੈ, ਤੇ ਉਸ ਦੇ ਵਿੱਚ ਬਾਕੀ ਚੀਜ਼ਾਂ ਕਿੱਥੇ ਜਾਣਗੀਆਂ। ਔਰ ਫਿਰ ਜਦੋਂ ਗੁਰਮੁਖੀ ਬਣ ਗਈ, ਦੇਖੋ ਜੀ, ਲੰਡੇ ਤੋਂ ਗੁਰਮੁਖੀ ਬਣਨ ਦੀ ਤਾਰੀਖ ਸਾਨੂੰ ਬਿਆਨ ਕਰਨੀ ਪਏਗੀ, ਸਾਨੂੰ ਦੱਸਣਾ ਪਏਗਾ ਕਿ ਗੁਰਮੁਖੀ ਕਦੋਂ ਬਣੀ ਔਰ ਕਿਸ ਤਰ੍ਹਾਂ ਬਣੀ। ਫਿਰ ਜਿਹੜਾ ਪਰਸੋਂ ਉਹਨਾਂ ਦਾ ਸਵਾਲ ਆਪਣਾ ਇੰਟਰਵਿਊ ਉਹਦਾ ਹੋਇਆ ਸੀ, ਲੈਕਚਰ ਮਲਹੋਤਰਾ ਬੇਗਮ ਦਾ, ਉਹ ਵੀ ਅਹਿਮ ਹੈਗਾ ਸੀ। ਔਰ ਉਹਦੇ ਵਿੱਚ ਤੁਸੀਂ ਅਗਰ ਸੁਣੋ ਤੇ ਉਹਦੇ ਵਿੱਚ ਤੁਹਾਨੂੰ ਅੰਦਾਜ਼ਾ ਹੁੰਦਾ ਹੈ ਇਸ ਗੱਲ ਦਾ ਬਹੁਤ ਅੱਛੀ ਤਰ੍ਹਾਂ ਕਿ ਇਹ ਜਿਹੜਾ ਗੁਰੂਆਂ ਦੀ ਜ਼ੁਬਾਨ ਹੈਗੀ ਹੈ ਉਹ ਕਿਹੜੀ ਜ਼ੁਬਾਨ ਹੈਗੀ ਸੀ, ਉਹ ਜ਼ੁਬਾਨ ਜਿਹੜੀ ਹੈਗੀ ਹੈ ਉਹ ਕਿਹਨੂੰ ਪੰਜਾਬ ਦੇ ਵਿੱਚ ਸਮਝ ਆਉਂਦੀ ਸੀ, ਕਿੰਨੇ ਲੋਕਾਂ ਨੂੰ ਸਮਝ ਆਉਂਦੀ ਸੀ, ਇਹ ਗੱਲ ਅਹਿਮ ਹੈਗੀ ਹੈ। ਔਰ ਉਸ ਜ਼ੁਬਾਨ ਦੀ ਚੋਇਸ ਕਿਉਂ ਕੀਤੀ ਗਈ, ਇਹ ਸਵਾਲ ਉਹ ਹੈਗੇ ਨੇ, ਇਹ ਵੀ ਨੋ ਗੋ ਏਰੀਆਜ਼ ਹੈਗੇ ਨੇ। ਇਹ ਅਗਰ ਮਤਲਬ ਹੈ ਕਿ ਇਹਨਾਂ ਦੇ ਉੱਤੇ ਵੀ ਗੱਲ ਹੋਣੀ ਚਾਹੀਦੀ ਹੈ, ਔਰ ਬਹੁਤ ਜ਼ਰੂਰੀ ਹੈ ਇਹ ਗੱਲ ਹੋਣੀ ਕਿ ਜਿਸ ਤਰ੍ਹਾਂ ਇੱਕ ਪੰਜਾਬ ਇੱਕ ਮੁਸਲਿਮ ਫਿਨੋਮੀਨਾ ਬਣਿਆ, ਜਿਹੜੀ ਸਿੱਖੀ ਹੈਗੀ ਉਹ ਇੱਕ ਵੱਡਾ ਫਿਨੋਮੀਨਾ ਪੰਜਾਬ ਵਿੱਚ ਕਿਉਂ ਨਹੀਂ ਬਣ ਸਕਿਆ, ਇਹ ਵੀ ਇੱਕ ਨੋ ਗੋ ਏਰੀਆ ਹੈਗਾ ਜਿਹਦੇ ਤੇ ਅਸੀਂ ਗੌਰ ਨਹੀਂ ਕਰਨਾ ਚਾਹੁੰਦੇ। ਤੇ ਇਹ ਸਾਰੇ ਉਹ ਸਵਾਲ ਹੈਗੇ ਨੇ ਕਿ ਜਿਹੜੇ ਬਹੁਤ ਅਹਿਮ ਹੈਗੇ ਨੇ, ਕਿ ਜਿਨ੍ਹਾਂ ਦੇ ਉੱਤੇ ਅਸੀਂ ਅੱਜ ਗੱਲ ਸ਼ੁਰੂ ਕਰਾਂਗੇ ਤੇ ਕੱਲ੍ਹ ਨੂੰ ਸਾਡੇ ਬੱਚੇ ਜਿਹੜੇ ਹੈਗੇ ਨੇ ਉਹਦੇ ਉੱਤੇ ਅੱਗੇ ਤਹਿਕੀਕ ਕਰਕੇ ਤੇ ਕੋਈ ਨਾ ਕੋਈ ਗੱਲ ਲੱਭਣਗੇ, ਔਰ ਕਿਸੇ ਚੀਜ਼ ਨੂੰ, ਔਰ ਜ਼ਾਹਿਰ ਹੈ ਇਹਦਾ ਮਕਸਦ ਇਹੀ ਹੈਗਾ ਕਿ ਚੀਜ਼ਾਂ ਨੂੰ ਸਮਝੋ, ਆਪਣੀ ਮੁਖਤਲਿਫ ਹਕੀਕਤਾਂ ਦੇ ਵਿੱਚ ਜਿਹੜੀ ਬਦਲਾਓ ਆਇਆ ਹੈ ਉਸ ਨੂੰ ਸਮਝੋ, ਔਰ ਫਿਰ ਜਾ ਕੇ ਕਿਤੇ ਤੁਹਾਨੂੰ ਸਮਝ ਆਏਗਾ, ਉਹਦੇ ਕੋਈ ਚੰਗਾ ਹੋਏਗਾ, ਕੋਈ ਭੈੜਾ ਹੋਏਗਾ। ਔਰ ਜ਼ਾਹਿਰ ਹੈ ਕਿਤਾਬਾਂ ਦਾ ਮਕਸਦ ਵੀ ਇਹੀ ਹੈਗਾ ਕਿ ਮਤਲਬ ਹੈ ਕਿ ਤੁਸੀਂ ਜਿਹੜੀ ਹੈਗੀ ਹੈ ਗੱਲ ਨੂੰ ਲੈ ਕੇ ਅੱਗੇ ਚੱਲੋ। ਤੇ ਮੇਰਾ ਖਿਆਲ ਹੈ ਕਿ ਕਾਫੀ ਟਾਈਮ ਹੋ ਗਿਆ, ਨੈਣ ਸੁਖ ਸਾਹਿਬ ਦੀ ਗੱਲਾਂ ਸੁਣਨੇ ਆ, ਉਹਨਾਂ ਨੂੰ ਕਹਿੰਦੇ ਆ ਉਹ ਗੱਲਾਂ ਕਰਨ, ਤੇ ਅਸੀਂ ਹਾਜ਼ਰ ਹੈਗੇ ਆ, ਅਸੀਂ ਤੇ ਬੈਠੀ ਹੈ। ਜੀ ਸਰ, ਤੁਸੀਂ ਸਾਡੇ ਨਾਲ ਹੀ ਰਹਿਣਾ ਤੇ ਅਸੀਂ ਉਹਨਾਂ ਜਿਹੜਾ ਹੈ ਨਾ ਉਹ ਗੱਲ ਅੱਗੇ ਤੋਰਨੇ ਆ, ਤਾਂ ਅਸੀਂ ਇਹਨੂੰ ਅੱਗੇ ਵਧਾਂਗੇ। ਜੀ ਸਰ। ਜੀ, ਗੱਲਬਾਤ ਦਾ ਸਿਲਸਿਲਾ ਦਰਮਿਆਨ 'ਚ ਕੁਛ ਦੇਰ ਲਈ ਟੁੱਟਿਆ ਵੀ, ਥੋੜਾ ਪ੍ਰੋਬਲਮ ਸੀ ਨੈਟ ਦਾ, ਤੇ ਅਸੀਂ ਹੁਣ ਆਪਣੇ ਪ੍ਰੋਗਰਾਮ ਨੂੰ ਅੱਗੇ ਵਧਾਉਂਦੇ ਹਾਂ। ਗੱਲਬਾਤ ਜਿਸ ਤਰ੍ਹਾਂ ਪਬਲਿਸ਼ਰਸ ਦੇ ਵੱਲੋਂ ਅਮਰ ਰਿਆਜ਼ ਹੋਣਾ ਨੇ ਇੱਧਰੋਂ ਜਿਹੜੀ ਕਿਤਾਬ ਛਾਪੀ, ਉਹਨਾਂ ਨੇ ਆਪਣੀ ਗੱਲਬਾਤ ਸਾਂਝੀ ਕੀਤੀ। ਸਾਡੇ ਨਾਲ ਜਿਹੜਾ ਹੈ ਇੰਡੀਅਨ ਪੰਜਾਬ ਤੋਂ ਸਾਡੇ ਨਾਲ ਸਾਡੇ ਇੱਕ ਬਹੁਤ ਪਿਆਰੇ ਦੋਸਤ ਡਾਕਟਰ ਪਰਮਜੀਤ ਸਿੰਘ ਮਿਸ਼ਾ ਜੀ ਨੇ, ਮੈਂ ਉਹਨਾਂ ਨੂੰ ਹੁਣ ਦਰਖਾਸਤ ਕਰਾਂਗਾ ਕਿ ਉਹ ਆਉਣ ਸਾਡੇ ਨਾਲ। ਤੇ ਜੀ ਸਰ, ਜੀ ਆਇਆਂ। ਹਾਂਜੀ ਤੋਹੀਦ ਜੀ, ਬਹੁਤ ਬਹੁਤ ਮਿਹਰਬਾਨੀ, ਸ਼ੁਕਰੀਆ ਸਰ। ਮੈਂ ਸ਼ੁਰੂ ਵਿੱਚ ਆਪਣੇ ਦੋਸਤਾਂ ਨਾਲ ਦੱਸਦਾ ਜਾਵਾਂ ਕਿ ਮੈਂ ਸ਼ੁਰੂ ਵਿੱਚ ਸਰ ਦਾ ਜਿਹੜਾ ਤਾਰਫ ਹੈ ਉਹ ਬਿਲਕੁਲ ਇੱਕ ਤਰ੍ਹਾਂ ਦੱਸਿਆ। ਮੈਂ ਥੋੜਾ ਜਿਹਾ ਉਹਨਾਂ ਦੇ ਹਵਾਲੇ ਨਾਲ ਗੱਲ ਕਰਦਾ ਜਾਵਾਂ ਕਿ ਡਾਕਟਰ ਪਰਮਜੀਤ ਸਿੰਘ ਮਿਸ਼ਾ ਜੀ ਅਸਿਸਟੈਂਟ ਪ੍ਰੋਫੈਸਰ ਨੇ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਦੇ ਵਿੱਚ, ਔਰ ਉਹਨਾਂ ਦੀ ਜਿਹੜੀ PhD ਦੀ ਡਿਗਰੀ ਹੈ ਪਾਕਿਸਤਾਨੀ ਪੰਜਾਬੀ ਨਾਵਲ ਦੇ ਉੱਪਰ ਹੈ। ਔਰ ਉਹਨਾਂ ਦਾ ਜਿਹੜਾ ਡਿਫਰੈਂਟ ਰਿਸਰਚ ਆਰਟੀਕਲਸ, ਔਰ ਉਹਨਾਂ ਦਾ ਜਿਹੜਾ ਪੰਜਾਬੀ ਸ਼ਾਹਮੁਖੀ ਤੋਂ ਗੁਰਮੁਖੀ ਤੋਂ ਸ਼ਾਹਮੁਖੀ ਕਰਨ ਦੇ ਵਿੱਚ ਇੱਕ ਵੱਡਾ ਨਾਂ ਹੈ। ਸੋ ਅੱਜ ਉਹ ਸਾਡੇ ਨਾਲ ਨੇ ਤੇ ਅਸੀਂ ਉਹਨਾਂ ਦੀ ਗੱਲਬਾਤ ਸੁਣਾਂਗੇ ਨੈਣ ਸੁੱਖ ਹੋਰਾਂ ਦੀ ਕਿਤਾਬ ਦੇ ਹਵਾਲੇ ਨਾਲ। ਜੀ ਸਰ, ਹੁਣ ਸਕਰੀਨ ਤੁਹਾਡੇ ਕੋਲ ਹੈ ਤੇ ਅਸੀਂ ਹੁਣ ਤੁਹਾਡੀ ਗੱਲਬਾਤ ਸੁਣਾਂਗੇ। ਜ਼ਰੂਰ ਜੀ, ਬਹੁਤ ਬਹੁਤ ਮਿਹਰਬਾਨੀ ਤੋਹੀਦ ਜੀ। ਪੰਜਾਬੀ ਪਾਠਕੋ, ਮੈਂ ਬਹੁਤ ਮਾਣ ਮਹਿਸੂਸ ਕਰ ਰਿਹਾ ਕਿ ਲਾਇਲਪੁਰ ਤੋਂ ਜਿਹੜੀ ਇਹ ਸਾਰੀ ਦੀ ਸਾਰੀ ਟੀਮ, ਯੰਗ ਹਿਸਟੋਰੀਅਨਸ ਦੀ ਜਿਹੜੀ ਟੀਮ ਹੈ ਜੋ ਕੰਮ ਕਰ ਰਹੀ ਹੈ, ਦੋਨਾਂ ਪੰਜਾਬਾਂ ਨੂੰ ਆਪਸ ਵਿੱਚ ਜੋੜਨ ਦਾ ਜਿਹੜਾ ਕੰਮ ਕਰ ਰਹੀ ਹੈ, ਇਹ ਬਹੁਤ ਅਹਿਮ ਹੈ। ਗੱਲਾਂ ਤਾਂ ਪਹਿਲਾਂ ਬਹੁਤ ਹੁੰਦੀਆਂ ਰਹੀਆਂ, ਪਹਿਲਾਂ ਵੀ ਉਪਰਾਲੇ ਹੁੰਦੇ ਰਹੇ ਹੈ, ਪਰ ਜਿਸ ਢੰਗ ਦੇ ਨਾਲ ਇਹ ਨਵੀਂ ਪੀੜ੍ਹੀ ਇਹ ਜ਼ਿੰਮੇਵਾਰੀ ਨੂੰ ਸੰਭਾਲ ਰਹੀ ਹੈ, ਇਸ ਲੋੜ ਨੂੰ ਮਹਿਸੂਸ ਕਰ ਰਹੀ ਹੈ, ਤੇ ਦੋਵੇਂ ਬੰਨੇ ਦੇ ਥਿੰਕਰਸ ਜਿਹੜੇ ਹੈ ਉਹ ਆਪਣੀਆਂ ਗੱਲਾਂ ਕਰ ਰਹੇ ਹੈ, ਤੇ ਮੈਨੂੰ ਲੱਗਦਾ ਹੈ ਕਿ ਜਿਹੜਾ ਕਮਿਊਨੀਕੇਸ਼ਨ ਜਿਹੜੀ ਸਾਡੀ ਇੱਕ ਦੂਜੇ ਦੇ ਨਾਲ ਟੁੱਟੀ ਸੀ, ਜਿਹੜੀ ਇੱਕ ਦੂਜੇ ਨੂੰ ਅਸੀਂ ਅੰਡਰਸਟੈਂਡ ਨਹੀਂ ਸੀ ਕਰ ਸਕਦੇ,
ਉਹ ਮੈਨੂੰ ਲੱਗਦਾ ਹੈ ਕਿ ਉਹ ਹੁਣ ਖਤਮ ਹੋਏਗੀ। ਅਸੀਂ ਉਧਰ ਨੂੰ ਵੱਧਦੇ ਪਏ ਹਾਂ ਤੇ ਅਸੀਂ ਆਉਣ ਵਾਲੇ ਸਮਿਆਂ ਵਿੱਚ ਦਿਲ ਖੋਲ ਕੇ ਇੱਕ ਦੂਜੇ ਨੂੰ ਦੱਸ ਸਕਦੇ ਹਾਂ ਤੇ ਨਵੇਂ ਰਾਹ ਜਿਹੜੇ ਆ ਉਹ ਲੱਭੇ ਜਾ ਸਕਦੇ ਆ। ਮੈਂ ਇਸ ਕਰਕੇ ਲਾਇਲਪੁਰ ਯੰਗ ਹਿਸਟੋਰੀਅਨਸ ਦਾ ਬਹੁਤ ਬਹੁਤ ਧੰਨਵਾਦ ਕਰਦਾ ਕਿ ਉਹ ਪੰਜਾਬੀ ਦੀ ਬਹੁਤ ਵੱਡੀ ਸੇਵਾ ਕਰਦੇ ਪਏ ਨੇ। ਜਿਸ ਕਿਤਾਬ ਦੇ ਨਾਲ ਜੋੜ ਕੇ ਅੱਜ ਮੈਨੂੰ ਬੋਲਣ ਦਾ ਮੌਕਾ ਮਿਲਿਆ ਹੈ, ਮੈਂ ਇਸ ਕਿਤਾਬ ਦੇ ਨਾਲ ਬਹੁਤ ਭਾਵੁਕ ਤੌਰ ਤੇ ਜੁੜਿਆ ਹੋਇਆ ਕਿਉਂਕਿ ਕਿਤਾਬ ਜਿਹੜੀ ਆ ਉਹ ਤਕਰੀਬਨ 1.5 ਸਾਲ ਤੋਂ ਮੇਰੇ ਕੋਲ ਹੈ। 2019 ਜਨਵਰੀ ਦੇ ਵਿੱਚ ਸ਼ਾਇਦ ਸ਼ਾਹਮੁਖੀ ਛਪੀ ਸੀ। ਉਦੋਂ ਕੁਝ ਥੋੜੇ ਸਮੇਂ ਬਾਅਦ ਹੀ ਮੇਰੇ ਕੋਲ ਆ ਗਈ ਹੋਏਗੀ। ਮੈਂ ਇਹਦੇ ਤੇ ਕੰਮ ਕਰਦਾ ਰਿਹਾ, ਇਹਨੂੰ ਪੜ੍ਹਦਾ ਰਿਹਾ। ਇਸ ਕਿਤਾਬ ਨੂੰ ਚੁਣਨ ਤੇ ਇਹਦੇ ਬਾਰੇ ਬਾਕੀ ਸਾਰੀਆਂ ਗੱਲਾਂ ਜਿਹੜੀਆਂ ਵਾ ਉਹ ਮੈਂ ਜ਼ਰੂਰ ਬਾਅਦ ਚ ਕਰਾਂਗਾ। ਮੈਂ ਤੁਹਾਨੂੰ ਥੋੜਾ ਜਿਹਾ ਜ਼ਰੂਰ ਦੱਸਣਾ ਚਾਹੁੰਦਾ ਕਿਉਂਕਿ ਤੌਹੀਦ ਜੀ ਨੇ ਮੇਰਾ ਤਾਰਫ ਜਿਹੜਾ ਉਹ ਇਸ ਪੱਖ ਤੋਂ ਵੀ ਕਰਵਾਇਆ ਕਿ ਅਸੀਂ ਇੱਧਰਲੇ ਪੰਜਾਬ ਵਿੱਚ ਇਹ ਕਿਤਾਬ ਪਬਲਿਸ਼ ਕਰ ਰਹੇ ਹਾਂ। ਸੱਚਲ ਪ੍ਰਕਾਸ਼ਨ ਅਸਲ ਦੇ ਵਿੱਚ ਇੱਕ ਟੀਮ ਹੈ ਜਿਹਦਾ ਮੈਂ ਵੀ ਹਿੱਸਾ ਵਾਂ ਤੇ ਸਾਰੀ ਟੀਮ ਦੇ ਵਿੱਚ ਅਸੀਂ 5 ਜਣੇ ਜਿਹੜੇ ਆ ਉਹ ਸਰਗਰਮ ਮੈਂਬਰ ਆ ਤੇ ਸਾਰੇ ਵੱਖ-ਵੱਖ ਫੀਲਡਸ ਨਾਲ ਜੁੜੇ ਹੋਏ ਨੇ। ਪਰ ਸਾਰਿਆਂ ਦੀ ਸਾਂਝ ਜਿਹੜੀ ਆ ਉਹ ਇਸ ਗੱਲ ਨਾਲ ਹੈ ਕਿ ਅਸੀਂ ਪੰਜਾਬੀ ਮਾਂ ਬੋਲੀ ਨੂੰ ਪਿਆਰ ਕਰਦੇ ਹਾਂ। ਪੰਜਾਬੀ ਸਾਹਿਤ ਜਿਹੜਾ ਉਹ ਸਾਰਿਆਂ ਦੀ ਖਿੱਚ ਦਾ ਕਾਰਨ ਹੈ। ਸਾਰੇ ਹੀ ਵੱਖ-ਵੱਖ ਖਿੱਤਿਆਂ ਨਾਲ ਜੁੜੇ ਹੋਣ ਦੇ ਬਾਵਜੂਦ ਵੀ ਪੰਜਾਬੀ ਸਾਹਿਤ ਨਾਲ ਜੁੜੇ ਹੈ। ਅਸੀਂ ਚਾਹੁੰਦੇ ਹਾਂ ਕਿ ਕਿਸੇ ਢੰਗ ਦੇ ਨਾਲ ਆਮ ਲੋਕ ਜਿਹੜੇ ਉਹ ਚੀਜ਼ਾਂ ਨਹੀਂ ਅੰਡਰਸਟੈਂਡ ਕਰ ਸਕੇ, ਜਿਹੜੀਆਂ ਸਾਂਝ ਨਾਲ ਜੁੜੀਆਂ ਨੇ, ਉਹਨਾਂ ਨੂੰ ਛੱਡ ਕੇ ਤਫਰਕਿਆਂ ਵੱਲ ਧਿਆਨ ਦੇਣ ਲੱਗ ਪਏ ਤੇ ਫਿਰ ਪੰਜਾਬੀ ਜਿਹੜੇ ਆ ਉਹ ਆਪਸ ਦੇ ਵਿੱਚ ਵੱਡੇ ਟੁੱਕੇ ਗਏ। ਉਹ ਨੌਬਤ ਆਈ ਉਹ ਚੀਜ਼ ਨੂੰ ਜਿਹੜਾ ਵਾ ਉਹ ਖਤਮ ਕੀਤਾ ਜਾ ਸਕੇ। ਅਸੀਂ ਸਾਂਝਾਂ ਦੀ ਗੱਲ ਕਰਨ ਵਾਸਤੇ ਇੱਕ ਪਲੇਟਫਾਰਮ ਬਣਾਇਆ ਜਿਹਨੂੰ ਸੱਚਲ ਪ੍ਰਕਾਸ਼ਨ ਕਿਹਾ ਜਾਂਦਾ। ਵੈਸੇ ਉਹ ਸੱਚਲ ਸਰਮਸਤ ਹੋਰਾਂ ਦੇ ਨਾਂ ਤੇ ਅਸੀਂ ਸ਼ੁਰੂ ਕੀਤਾ ਪਬਲਿਸ਼ਿੰਗ ਹਾਊਸ। ਕਿਤਾਬ ਅਸੀਂ ਚੁਣਦੇ ਹਾਂ, ਕਿਤਾਬ ਦਾ ਪਰਪਸ ਹੈ ਕਿ ਉਹ ਘੱਟੋ ਘੱਟ ਉਹ ਗੱਲਾਂ ਕਰੇ ਜਿਹੜੀਆਂ ਪਹਿਲਾਂ ਨਹੀਂ ਕੀਤੀਆਂ ਗਈਆਂ ਜਾਂ ਜਿਹੜੀਆਂ ਪਹਿਲਾਂ ਕਿਸੇ ਹੋਰ ਐਂਗਲ ਤੋਂ ਕੀਤੀਆਂ ਗਈਆਂ ਨੇ, ਸੱਚ ਨੂੰ ਸਾਹਮਣੇ ਲਿਆ ਸਕਣ। ਉਹ ਕਿਤਾਬਾਂ ਜਿਹੜੀਆਂ ਉਹ ਅਸੀਂ ਚੁਣਦੇ ਹਾਂ। ਉਸੇ ਵਿੱਚ ਹੀ ਅਸੀਂ ਨੈਣ ਸੁੱਖ ਹੋਰਾਂ ਦੀ ਪਹਿਲੀ ਕਿਤਾਬ ਆਈਪੁਰੇ ਦੀ ਆਵਾਜ਼ ਚੁਣੀ ਸੀ। ਆਈਪੁਰੇ ਦੀ ਆਵਾਜ਼ ਨੂੰ ਇੱਧਰ ਕਿੰਨਾ ਕੁ ਐਪਰੀਸ਼ੀਏਟ ਕੀਤਾ ਗਿਆ, ਇਹਦੇ ਬਾਰੇ ਕਿੰਨੀ ਕੁ ਗੱਲਬਾਤ ਕੀਤੀ ਗਈ, ਤੁਸੀਂ ਮੇਰਾ ਖਿਆਲ ਨਾਲ ਸਾਰੇ ਜਾਣਦੇ ਹੋ। ਨੈਣ ਸੁੱਖ ਹੋਰਾਂ ਦਾ ਪਹਿਲਾ ਤਾਰਫ ਜਾਂ ਪਹਿਲੀ ਪਛਾਣ ਇੱਧਰ ਆਈਪੁਰੇ ਦੀ ਆਵਾਜ਼ ਨੇ ਬਣਾਈ। ਫਿਰ ਉਸ ਤੋਂ ਬਾਅਦ ਉਹਨਾਂ ਬਾਰੇ ਗੱਲਬਾਤ ਹੁੰਦੀ ਰਹੀ, ਲੈਕਚਰਸ ਹੁੰਦੇ ਰਹੇ। ਇੱਧਰ ਦੇ ਪਾਠਕ ਬਹੁਤ ਦੇਰ ਤੋਂ ਇੰਤਜ਼ਾਰ ਕਰ ਰਹੇ ਨੇ ਕਿ ਧਰਤੀ ਪੰਜ ਦਰਿਆਈ ਜਿਹੜੀ ਆ ਉਹ ਗੁਰਮੁਖੀ ਵਿੱਚ ਆਏ। ਮੈਨੂੰ ਖੁਦ ਵੀ ਕਈ ਵਾਰ ਬਹੁਤ ਮਹਿਸੂਸ ਹੁੰਦਾ ਹੈ ਕਿ ਮੈਂ ਬਹੁਤ ਸਮਾਂ ਲੈ ਗਿਆ ਧਰਤੀ ਪੰਜ ਦਰਿਆਈ ਦੇ ਲਿਪੀ ਅੰਤਰ ਨਾਲ ਜੁੜਿਆ ਹੋਇਆ ਕੰਮ। ਪਰ ਉਹ ਜਦੋਂ ਹੁਣ ਗੱਲਾਂ ਕਰਾਂਗੇ ਤਾਂ ਤੁਹਾਨੂੰ ਜ਼ਰੂਰ ਪਤਾ ਲੱਗੇਗਾ ਕਿ ਇਹ ਕਿਤਾਬ ਉਂਝ ਦੀ ਉਂਝ ਹੂਬਹੂ ਅਸੀਂ ਇੱਧਰ ਨਹੀਂ ਛਾਪੀ ਜਾਂ ਨਹੀਂ ਛਾਪ ਰਹੇ। ਜਿਵੇਂ ਇਹ ਨਿਊ ਲਾਈਨ ਵਾਲਿਆਂ ਨੇ ਜਿਸ ਢੰਗ ਦੇ ਨਾਲ ਨੈਣ ਸੁੱਖ ਹੋਰਾਂ ਕੰਮ ਕੀਤਾ ਸੀ ਉਂਝ ਛਪੀ। ਇਹਦੇ ਵਿਚਲੀਆਂ ਜਿਹੜੀਆਂ ਤਬਦੀਲੀਆਂ ਨੇ, ਇਹਨਾਂ 'ਚ ਜਿਹੜੇ ਵਾਧੇ ਨੇ, ਜੋ ਕੁਝ ਅਸੀਂ 1.5 ਸਾਲ 'ਚ ਮੈਂ ਨੈਣ ਸੁੱਖ ਹੋਰਾਂ ਦੇ ਕੰਟੈਕਟ 'ਚੋਂ ਮੈਨੂੰ ਪਤਾ ਲੱਗਾ, ਉਹ ਇਹਦੇ 'ਚ ਕਰਨ ਦੀ ਕੋਸ਼ਿਸ਼ ਕੀਤੀ ਆ। ਉਹਦੇ ਬਾਰੇ ਵੀ ਅਸੀਂ ਜ਼ਰੂਰ ਗੱਲ ਕਰਾਂਗੇ। ਸਭ ਤੋਂ ਪਹਿਲਾ ਮਸਲਾ ਇਸ ਕਿਤਾਬ ਨਾਲ ਜਿਹੜਾ ਜੁੜਿਆ, ਮੈਂ ਕਿਉਂਕਿ ਜਿਹੜੇ ਮੇਰੇ ਤੋਂ ਪਹਿਲਾਂ ਬੋਲ ਕੇ ਗਏ ਨੇ, ਮੈਂ ਉਹਨਾਂ ਦੀਆਂ ਗੱਲਾਂ ਦੇ ਵੀ ਕੁਝ ਜਵਾਬ ਜ਼ਰੂਰ ਦਿਆਂਗਾ। ਉਹਨਾਂ ਨੇ ਗੱਲ ਕੀਤੀ ਸੀ ਆਮਿਰ ਰਿਆਜ਼ ਜੀ ਨੇ ਕਿ ਕਾਮਨ ਲੈਂਗੁਏਜ ਜਿਹੜੀ ਆ ਉਹਦੀਆਂ ਪ੍ਰੋਬਲਮਸ ਨਾਲ ਜੁੜਿਆ। ਮੈਂ ਜ਼ਰੂਰ ਕਰਾਂਗਾ, ਪਰ ਮੈਨੂੰ ਲੱਗਦਾ ਹੈ ਕਿ ਜਿਸ ਮਕਸਦ ਦੇ ਲਈ ਅਸੀਂ ਇਕੱਠੇ ਹੋਏ ਆ, ਸਭ ਤੋਂ ਪਹਿਲਾਂ ਉਸ ਮਕਸਦ ਦੀ ਗੱਲ ਕਰ ਲਈ ਜਾਏ। ਧਰਤੀ ਪੰਜ ਦਰਿਆਈ ਕਿਤਾਬ ਨੂੰ ਚੁਣਨ ਦੇ ਜਿਹੜੇ ਕਾਰਨ ਨੇ ਉਹ ਇਹ ਹੈ ਕਿ ਜਦੋਂ ਮੈਂ ਇਤਿਹਾਸ ਨੂੰ ਪੜ੍ਹਦਾ ਸਾਂ, ਜਦੋਂ ਮੈਂ ਇਤਿਹਾਸ ਨੂੰ ਦੇਖਿਆ ਇਹ ਸਾਰੇ ਸਮੇਂ ਦੌਰਾਨ ਜੋ ਕੁਝ ਮੇਰੇ ਕੋਲ ਆਇਆ, ਤਾਂ ਮੈਨੂੰ ਲੱਗਾ ਕਿ ਇਤਿਹਾਸ ਜਿਹੜਾ ਪੇਸ਼ ਕੀਤਾ ਜਾ ਰਿਹਾ ਹੈ ਉਹ ਅਸਲ ਦੇ ਵਿੱਚ, ਜਿਵੇਂ ਪਹਿਲਾਂ ਵੀ ਗੱਲ ਹੋਈ, ਕਿ ਉਹ ਬਾਇਸਡ ਹੈ। ਉਹ ਇੱਕ ਖਾਸ ਮਕਸਦ ਦੇ ਲਈ ਜਿਹੜਾ ਵਾ ਉਹ ਲਿਖਾਇਆ ਜਾ ਰਿਹਾ ਹੈ। ਇੱਕ ਖਾਸ ਕਲਾਸ ਨੂੰ ਵਡਿਆਉਣ ਦੇ ਵਾਸਤੇ ਪੇਸ਼ ਕੀਤਾ ਜਾ ਰਿਹਾ ਹੈ। ਉਹਦੇ ਵਿੱਚੋਂ ਪੰਜਾਬ ਬਹੁਤ ਸਾਰੀਆਂ ਥਾਵਾਂ ਦੇ ਉੱਤੇ ਮੰਨਫੀ ਹੈ। ਉਸ ਚੀਜ਼ ਨੇ ਜਿਹੜਾ ਨਾ ਉਹ ਮੈਨੂੰ ਬਹੁਤ ਅਟਰੈਕਟ ਕੀਤਾ ਕਿ ਇਹ ਕਿਤਾਬ ਅਸਲ ਦੇ ਵਿੱਚ ਪੰਜਾਬ ਦਾ ਜਿਹੜਾ ਖੁੱਸਿਆ ਹੋਇਆ ਮਾਣ ਹੈ,
ਜਿਹੜੀ ਸਮੁੱਚੇ ਹਿੰਦੁਸਤਾਨ ਦੇ ਵਿੱਚ ਜਿਹੜੀ ਇੱਜ਼ਤ ਪੰਜਾਬ ਨੂੰ ਹੋਣੀ ਚਾਹੀਦੀ ਹੈ, ਜਿਹੜੀ ਜਗ੍ਹਾ ਉਹਨੂੰ ਮਿਲਣੀ ਚਾਹੀਦੀ ਹੈ, ਉਹਦੀ ਗੱਲ ਨਹੀਂ ਕੀਤੀ ਗਈ। ਇਹ ਕਿਤਾਬ ਉਹ ਗੱਲਾਂ ਕਰਦੀ ਹੈ, ਤਾਂ ਇਹ ਕਿਤਾਬ ਚੁਣਨ ਦੇ ਲਈ ਸਭ ਤੋਂ ਪਹਿਲਾਂ ਮੇਰਾ ਜਿਹੜਾ ਉਹ ਧਿਆਨ ਇਸ ਕਿਤਾਬ ਵੱਲ ਗਿਆ। ਦੂਜਾ ਐਂਗਲ, ਜਿਹੜਾ ਇਤਿਹਾਸ ਪਹਿਲਾਂ ਲਿਖਿਆ ਜਾ ਰਿਹਾ ਸੀ ਉਹਦੇ ਵਿੱਚ ਹਰ ਕੋਈ ਆਪਣੇ ਆਪ ਨੂੰ ਵਡਿਆਉਣ ਦੀ ਗੱਲ ਜਿਹੜੀ ਉਹ ਕਰ ਰਿਹਾ ਸੀ। ਜਿਵੇਂ ਮਤਲਬ ਬਹੁਤ ਸਾਰੇ ਤੱਥ ਇਹੋ ਜਿਹੇ ਨੇ, ਆਰੀਅਨਸ ਕਦੋਂ ਆਏ, ਆਰੀਅਨਸ ਬਹੁਤ ਪੁਰਾਣੇ ਨੇ, ਉਹ ਹੜੱਪਾ ਤੋਂ ਵੀ ਪੁਰਾਣੇ ਹੋ ਸਕਦੇ ਹੈ, ਮਹਾਭਾਰਤ ਜਿਹੜਾ ਉਹ ਮਤਲਬ ਬਹੁਤ ਪੁਰਾਣਾ ਹੈ, ਜਾਂ ਰਮਾਇਣ ਬਹੁਤ ਪੁਰਾਣੀ ਹੈ। ਜਦੋਂ ਅਸੀਂ ਇਸ ਤਰ੍ਹਾਂ ਦੀਆਂ ਚੀਜ਼ਾਂ ਦੇਖ ਰਹੇ ਸਾਂ ਤਾਂ ਮੈਨੂੰ ਮਤਲਬ ਇਹ ਸਾਰਾ ਦਾ ਸਾਰਾ ਇਤਿਹਾਸ ਇੰਝ ਲੱਗਾ ਵੀ ਇਹ ਬਹੁਤ ਕਨਫਿਊਜ਼ਿੰਗ, ਬਹੁਤ ਰਲਗੱਡ ਜਿਹਾ ਹੋਇਆ ਪਿਆ ਸਾਰਾ ਕੁਝ, ਕਿਸੇ ਸਿੱਟੇ ਤੇ ਪਹੁੰਚਣ ਵਾਲੀਆਂ ਗੱਲਾਂ ਨਹੀਂ ਹੈਗੀਆਂ। ਤੇ ਬਿਲਕੁਲ ਇਹਦੇ ਪੈਰਲਲ ਜਦੋਂ ਕੁਝ ਕਿਤਾਬਾਂ ਦੇ ਵਿੱਚੋਂ ਮੈਨੂੰ ਇਹ ਪੜ੍ਹਨ ਦਾ ਮੌਕਾ ਮਿਲਿਆ ਕਿ ਜਿਹੜੀਆਂ ਰੇਡੀਓ ਕਾਰਬਨ ਵਿਧੀਆਂ ਦੇ ਨਾਲ ਜਿਹੜੀ ਧਰਤੀ ਦੀਆਂ ਤਹਿਆਂ ਦੇ ਵਿੱਚੋਂ ਜਿਹੜੀਆਂ ਚੀਜ਼ਾਂ ਨਿਕਲੀਆਂ ਤੇ ਉਹਨਾਂ ਦੇ ਸਮੇਂ ਦੇ ਬਾਰੇ ਜਦੋਂ ਗੱਲਾਂ ਕੀਤੀਆਂ ਜਾ ਰਹੀਆਂ ਕਿ ਉਹ ਕਿਸ ਸਮੇਂ ਦੀਆਂ ਨੇ, ਕਿਸ ਤਰ੍ਹਾਂ ਦੀਆਂ ਨੇ, ਤੇ ਉਹ ਵਿਦਵਾਨਾਂ ਦੀਆਂ ਗੱਲਾਂ ਨਾਲ ਮੈਚ ਨਹੀਂ ਸੀ ਕਰਦੀਆਂ। ਵਿਦਵਾਨ ਆਪਣੇ ਆਪ ਨੂੰ ਵਡਿਆਉਣ ਲਈ ਪਿਛਾਂ ਪਤਾ ਨਹੀਂ ਆਪਣੇ ਆਪ ਨੂੰ ਕਿੰਨੇ ਕਦੀਮੀ ਤੇ ਕੁਝ ਸਾਬਤ ਕਰਨਾ ਚਾਹੁੰਦੇ ਸੀ, ਪਰ ਜਿਹੜੀਆਂ ਚੀਜ਼ਾਂ ਨਿਕਲ ਰਹੀਆਂ ਸਨ ਉਹਨਾਂ ਦੇ ਹਿਸਾਬ ਨਾਲ ਉਹ ਮੈਚ ਨਹੀਂ ਸੀ ਕਰਦੀਆਂ। ਤਾਂ ਵੀ ਮੇਰੇ ਮਨ ਦੇ ਵਿੱਚ ਇੱਕ ਡਾਊਟ ਜਿਹੜਾ ਉਹ ਪੰਜਾਬ ਦੇ ਇਤਿਹਾਸ ਬਾਰੇ, ਕਿਉਂਕਿ ਇਹ ਧਰਤੀ ਉਹ ਹੈ ਜਿਹੜੀਆਂ ਮਤਲਬ ਪੁਰਾਣੀਆਂ ਸਿਵਲਾਈਜੇਸ਼ਨਸ ਦੇ ਵਿੱਚੋਂ ਤਿੰਨਾਂ ਚੋਂ ਮੰਨੀ ਜਾਂਦੀ ਹੈ, ਤੇ ਫਿਰ ਸਾਡਾ ਇਤਿਹਾਸ ਜਿਹੜਾ ਉਹ ਇੰਨਾ ਗੁੰਝਲਦਾਰ ਬਣਿਆ ਹੋਇਆ। ਮੇਰੇ ਦਿਮਾਗ ਦੇ ਵਿੱਚ ਇਸ ਤਰ੍ਹਾਂ ਦੀ ਪ੍ਰੋਬਲਮ ਵੀ ਚੱਲ ਰਹੀ ਸੀ। ਤੇ ਜਦੋਂ ਇਹ ਕਿਤਾਬ ਮੈਨੂੰ ਪੜ੍ਹਨ ਦਾ ਮੌਕਾ ਮਿਲਿਆ, ਜਦੋਂ ਮੈਂ ਇਹਦਾ ਪ੍ਰੀਫੇਸ ਜਿਹੜਾ ਇਹਨਾਂ ਨੇ ਨੈਨਸੂ ਖਰਾ ਨੇ ਲਿਖਿਆ ਮੈਂ ਉਹਨੂੰ ਪੜ੍ਹਿਆ, ਤਾਂ ਲੇਖਕ ਦਾ ਕਿਤਾਬ ਲਿਖਣ ਦਾ ਮਕਸਦ ਜਿਹੜਾ ਉਹ ਮੇਰੇ ਸਾਹਮਣੇ ਆਇਆ ਕਿ ਲੇਖਕ ਕਿਉਂ ਇਹ ਕਿਤਾਬ ਲਿਖਦਾ ਪਿਆ। ਮੈਂ ਕਿਤਾਬ ਦੇ ਵਿੱਚੋਂ ਹਮੇਸ਼ਾ ਕੋਸ਼ਿਸ਼ ਕੀਤੀ ਹੈ ਕਿ ਇਹ ਗੱਲ ਮੈਨੂੰ ਜ਼ਰੂਰ ਪਤਾ ਲੱਗ ਸਕੇ ਕਿ ਲੇਖਕ ਦਾ ਚੇਤਨ ਕੀ ਹੈ ਤੇ ਲੇਖਕ ਦਾ ਅਵਚੇਤਨ ਕੀ ਹੈ। ਕੌਨਸ਼ੀਅਸਲੀ ਉਹ ਕੀ ਕਰਦਾ ਪਿਆ, ਸੁਚੇਤ ਤੌਰ ਤੇ ਕੀ ਉਹ ਲਿਖਦਾ ਪਿਆ, ਤੇ ਅਚੇਤ ਤੌਰ ਦੇ ਉੱਤੇ ਉਹ ਕਿਹੜੀ ਗੱਲ ਕਹਿ ਗਿਆ ਜਿਹੜੀ ਸ਼ਾਇਦ ਉਹਨੂੰ ਖੁਦ ਨੂੰ ਵੀ ਨਹੀਂ ਪਤਾ। ਤੇ ਜਦੋਂ ਇਹ ਚੀਜ਼ ਜਿਹੜੀ ਆ ਉਹ ਮੈਂ ਇਸ ਕਿਤਾਬ ਦੇ ਵਿੱਚੋਂ ਦੇਖੀ ਤਾਂ ਮੈਨੂੰ ਨੈਣ ਸੁਖ ਜਿਹੜਾ ਉਹ ਇੱਕ ਅਜਿਹਾ ਇਨਸਾਨ ਨਜ਼ਰ ਆਇਆ ਜਿਹੜਾ ਪੰਜਾਬੀ ਹੈ, ਜਿਹੜਾ ਖਾਲਿਦ ਮਹਿਮੂਦ ਬਾਅਦ ਵਿੱਚ ਹੈ, ਜਿਹੜਾ ਪਾਕਿਸਤਾਨੀ ਪੰਜਾਬ ਵਿੱਚ ਰਹਿਣ ਵਾਲਾ ਮੁਸਲਮਾਨ ਲੇਖਕ ਬਾਅਦ ਵਿੱਚ ਹੈ। ਸਭ ਤੋਂ ਪਹਿਲਾਂ ਉਹ ਪੰਜਾਬੀ ਹੈ ਤੇ ਉਹਨੂੰ ਇਹ ਦਰਦ ਹੈ ਕਿ ਪੰਜਾਬ ਦੀ ਜਿਹੜੀ ਇੱਜ਼ਤ, ਜਿਹੜਾ ਮਾਣ ਸੀ, ਉਹ ਪੰਜਾਬ ਨੂੰ ਨਹੀਂ ਮਿਲਿਆ। ਗੱਲ ਕੀਤੀ ਗਈ ਤਖਤਾਂ ਦੀ, ਤਾਜਾਂ ਦੀ, ਗੱਲ ਕੀਤੀ ਗਈ ਤਗੜੇ ਜਗੀਰਦਾਰਾਂ ਦੀ, ਅੱਜ ਤੱਕ ਜਿਹਦੀ ਵੀ ਗੱਲ ਕੀਤੀ ਗਈ ਉਹ ਐਸਟੈਬਲਿਸ਼ਮੈਂਟ ਵੱਲੋਂ ਕਰਵਾਈ ਗਈ। ਤੇ ਪੰਜਾਬ ਦੇ ਲੋਕ ਤਾਂ ਇਹਦੇ ਚੋਂ ਮੰਨਫੀ ਨੇ, ਪੰਜਾਬ ਦੇ ਲੋਕ ਤਾਂ ਗਾਇਬ ਨੇ। ਇਹ ਸਾਰੀਆਂ ਚੀਜ਼ਾਂ ਜਦੋਂ ਮੈਨੂੰ ਧਰਤੀ ਪੰਜ ਦਰਿਆਈ ਦੇ ਪ੍ਰਫੇਸ ਨੂੰ ਪੜ੍ਹਦਿਆਂ ਹੋਇਆਂ ਸਾਹਮਣੇ ਆਈਆਂ, ਤਾਂ ਇਹ ਕਿਤਾਬ ਚੁਣਨ ਦੇ ਲਈ ਮੈਂ ਫੈਸਲਾ ਕੀਤਾ ਕਿ ਹਾਂ, ਇਹ ਕਿਤਾਬ ਜਿਹੜੀ ਆ ਉਹ ਇੱਧਰਲੇ ਪੰਜਾਬ ਦੇ ਲੇਖਕਾਂ ਕੋਲ ਜ਼ਰੂਰ ਪਹੁੰਚਣੀ ਚਾਹੀਦੀ ਹੈ ਕਿ ਅਸੀਂ ਇੱਧਰ ਬੈਠ ਕੇ ਪਾਕਿਸਤਾਨੀ ਪੰਜਾਬ ਦੇ ਲੇਖਕਾਂ ਬਾਰੇ, ਉਹਨਾਂ ਲੋਕਾਂ ਬਾਰੇ ਕੀ ਕੁਝ ਸੋਚਦੇ ਆ। ਇਹ ਸਾਨੂੰ ਜ਼ਰੂਰ ਇਹ ਕਿਤਾਬ ਜਿਹੜੀ ਆ ਉਹਦੀ ਉਸ ਸੋਚ ਵਿੱਚ ਤਬਦੀਲੀ ਲਿਆਏਗੀ। ਇਸ ਕਿਤਾਬ ਨੂੰ ਚੁਣਨ ਦੇ ਪਿੱਛੇ ਇਹ ਕਾਰਨ ਬਹੁਤ ਵੱਡਾ ਸੀ। ਹੁਣ ਮਸਲਾ ਆ ਜਾਂਦਾ ਹੈ ਕਿ ਇਹ ਕਿਤਾਬ ਜਿਹੜੀ ਆ ਉਹ ਕੀ ਹੈ। ਇਹ ਕਿਤਾਬ ਦਾ ਕੈਨਵਸ ਇੰਨਾ ਵੱਡਾ ਹੈ ਕਿ ਤੁਸੀਂ ਇਸ ਕਿਤਾਬ ਨੂੰ ਇਹਦੇ ਵਿੱਚੋਂ ਕਿਤੋਂ ਵੀ ਕੋਈ ਗੱਲ ਪਕੜ ਕੇ ਜਿਹੜੀ ਕਰੋਗੇ ਉਹ ਇੰਪੋਰਟੈਂਟ ਹੀ ਹੋਏਗੀ। ਉਹਦਾ ਕਾਰਨ ਹੈ ਕਿ ਇਹ ਕਿਤਾਬ ਜਿਹੜੀ ਆ ਉਹ ਈਸਾ ਤੋਂ 2500 ਸਾਲ ਪਹਿਲਾਂ ਤੋਂ ਲੈ ਕੇ 1947 ਤੱਕ ਦੇ ਇਤਿਹਾਸ ਦੀ ਗੱਲ ਕਰਦੀ ਹੈ। ਮਤਲਬ 4500 ਸਾਲ ਦੀਆਂ ਗੱਲਾਂ ਕਰਦੀ ਪਈ ਹੈ ਤੇ 4500 ਸਾਲ ਦੀਆਂ ਉਹ ਇੰਪੋਰਟੈਂਟ, ਮਹੱਤਵਪੂਰਨ ਗੱਲਾਂ ਜਿਹੜੀਆਂ ਛੱਡੀਆਂ ਨਹੀਂ ਜਾ ਸਕਦੀਆਂ, ਜਿਹੜੀਆਂ ਤਬਦੀਲੀਆਂ ਦਾ ਕਾਰਨ ਬਣੀਆਂ ਨੇ, ਜਿਨ੍ਹਾਂ ਨੇ ਧਾਰਮਿਕ ਤਬਦੀਲੀਆਂ ਲਿਆਂਦੀਆਂ ਨੇ, ਜਿਨ੍ਹਾਂ ਨੇ ਸੱਭਿਆਚਾਰ ਨੂੰ ਤਬਦੀਲ ਕੀਤਾ ਹੈ, ਜਿਨ੍ਹਾਂ ਨੇ ਸਾਡੀ ਕੌਮ ਨੂੰ ਤਬਦੀਲ ਕੀਤਾ ਹੈ। ਇਹ ਉਹ ਘਟਨਾਵਾਂ ਨੇ ਸਾਰੀਆਂ। ਤੇ ਇਸ ਕਰਕੇ ਤੁਸੀਂ ਇਸ ਕਿਤਾਬ ਨੂੰ ਕਿਤੋਂ ਵੀ ਕਿਸੇ ਵੀ ਚੈਪਟਰ ਨੂੰ ਪੜ੍ਹਦੇ ਹੋ, ਕਿਉਂਕਿ ਉਹਨਾਂ ਨੇ 8 ਚੈਪਟਰ ਬਣਾਏ ਨੇ ਤੇ 8 ਚੈਪਟਰ ਜਿਹੜੇ ਆ ਉਹ ਵੱਖ-ਵੱਖ ਚੀਜ਼ਾਂ ਨਾਲ ਜੁੜੇ ਹੋਏ ਹੈ। ਤੁਸੀਂ ਉਹਨਾਂ ਨੂੰ ਕਿਸੇ ਨੂੰ ਵੀ ਪੜ੍ਹੋਗੇ ਤੁਹਾਨੂੰ ਉਹ, ਤੁਸੀਂ ਇਹ ਨਹੀਂ ਕਹਿ ਸਕਦੇ ਕਿ ਇਹ ਗੈਰ ਮਹੱਤਵਪੂਰਨ ਹੈ ਤੇ ਇਹਨੂੰ ਛੱਡ ਦਿੱਤਾ ਜਾਏ ਤੇ ਇਹ ਕਿਤਾਬ ਦੇ ਵਿੱਚ ਫਾਲਤੂ ਹੈ। ਇਸ ਤਰ੍ਹਾਂ ਦਾ ਕੁਝ ਨਹੀਂ ਹੈਗਾ। ਸਮੁੱਚੀ ਕਿਤਾਬ 304 ਪੰਨਿਆਂ ਦੀ ਕਿਤਾਬ ਹੈ। ਇੱਕ-ਇੱਕ ਸਤਰ, ਇੱਕ-ਇੱਕ ਅੱਖਰ ਜਿਹੜਾ ਉਹ ਤੁਹਾਨੂੰ ਸੋਚਣ ਲਈ ਮਜਬੂਰ ਕਰਦਾ ਹੈ ਕਿ ਲੇਖਕ ਜਿਹੜਾ ਉਹ ਕੀ ਕਹਿਣਾ ਕੀ ਚਾਹੁੰਦਾ ਹੈ।
ਮੈਂ ਜਿਹੜੀਆਂ ਗੱਲਾਂ ਚੁਣੀਆਂ ਨੇ ਪਾਠਕਾਂ ਦੇ ਨਾਲ ਕਰਨ ਦੇ ਲਈ, ਮੈਂ ਉਹਨਾਂ ਗੱਲਾਂ ਵੱਲ ਆਵਾਂ। ਇਸ ਕਿਤਾਬ ਦੇ ਮੈਨੂੰ ਉਹ ਸੱਚ ਜਿਹੜਾ ਲੁਕੋਇਆ ਗਿਆ, ਉਹ ਸੱਚ ਜਿਹਦੇ ਬਾਰੇ ਪਹਿਲਾਂ ਵੀ ਅਮਰ ਰਿਆਜ਼ ਹੋਰਾਂ ਵੀ ਕੀਤਾ ਕਿ ਇਹ ਬਹੁਤ ਸਾਰੀਆਂ ਉਹ ਗੱਲਾਂ ਜਿਹੜੀਆਂ ਕੀਤੀਆਂ ਨਹੀਂ ਜਾਂਦੀਆਂ, ਜਿਨ੍ਹਾਂ ਬਾਰੇ ਗੱਲ ਨਹੀਂ ਕੀਤੀ ਜਾਂਦੀ, ਡਰਿਆ ਜਾਂਦਾ ਹੈ ਕਿ ਨਹੀਂ ਇਹ ਟੌਪਿਕ ਛੇੜਿਆਂ ਤਫਰਕੇ ਜਾਂ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਆਉਂਦੀ ਹੈ। ਇਹ ਕਿਤਾਬ ਅਸਲ ਦੇ ਵਿੱਚ ਉਹਨਾਂ ਖਿੱਤਿਆਂ 'ਚ ਐਂਟਰ ਕਰਦੀ ਹੈ। ਇਹ ਬਿਲਕੁਲ ਠੀਕ ਹੈ ਕਿ ਇਹ ਮਿੱਥ ਤੋੜਨ ਵਾਲੀ ਕਿਤਾਬ ਹੈ, ਮੈਂ ਵੀ ਉਹਦੇ ਬਾਰੇ ਜ਼ਰੂਰ ਗੱਲ ਕਰਾਂਗਾ, ਪਰ ਸਭ ਤੋਂ ਇੰਪੋਰਟੈਂਟ ਇਹ ਹੈ ਕਿ ਇਹਨੇ ਤੱਥਾਂ ਦੇ ਨਾਲ ਛੇੜਖਾਨੀ ਨਹੀਂ ਕੀਤੀ। ਇਹ ਕਿਤਾਬ, ਇਹ ਲੇਖਕ ਇਸ ਗੱਲ ਦੇ ਲਈ ਵਧਾਈ ਦਾ ਪਾਤਰ ਹੈ ਕਿ ਇਹਨੇ ਸੱਚ ਨੂੰ ਸੱਚ ਰਹਿਣ ਦਿੱਤਾ ਹੈ ਤੇ ਸੱਚ ਨੂੰ ਵਿਗਾੜਿਆ ਨਹੀਂ ਹੈ, ਜਾਂ ਅਸੀਂ ਕਹਿ ਸਕਦੇ ਹਾਂ ਇੰਜ ਵੀ ਕਿ ਕਿਸੇ ਖਾਸ ਤਰ੍ਹਾਂ ਦੀ ਪੱਖਪਾਤੀ ਸੋਚ ਦੇ ਮਤਲਬ ਆਧਾਰ ਦੇ ਉੱਤੇ ਕੋਈ ਗੱਲ ਇਹੋ ਜਿਹੀ ਨਹੀਂ ਕੀਤੀ ਜਿਹੜੀ ਇਤਿਹਾਸ ਨੂੰ ਵਿਗਾੜ ਰਹੀ ਹੋਵੇ। ਮੈਂ ਐਗਜ਼ਾਮਪਲ ਦੇ ਤੌਰ ਤੇ ਜੇ ਗੱਲ ਕਰਨੀ ਚਾਹਾਂ ਤਾਂ ਕਈ ਥਾਵਾਂ ਤੇ ਮੈਨੂੰ ਪੜ੍ਹਨ ਦਾ ਮੌਕਾ ਮਿਲਿਆ ਕਿ ਸਿੱਖ ਰਾਜ ਜਿਹੜਾ ਉਹ ਜ਼ਾਲਮਾਂ ਦਾ ਰਾਜ ਹੈ, ਜ਼ੁਲਮ ਦਾ ਰਾਜ ਹੈ। ਤਾਂ ਮੈਂ ਮਤਲਬ ਇਹ ਕਿਤਾਬ ਜਦੋਂ ਪੜ੍ਹ ਰਿਹਾ, ਸਿੱਖਾਸ਼ਾਹੀ ਦੀ ਗੱਲ ਕੀਤੀ ਗਈ ਹੈ, ਮੈਂ ਉਹਨੂੰ ਪੜ੍ਹਦਾ ਪਿਆ ਤੇ ਲੇਖਕ ਜਿਹੜਾ ਵਾ ਉਹ ਤਾਂ ਬਿਲਕੁਲ ਇਹਦੇ ਤੋਂ ਉਲਟ ਗੱਲ ਕਰਦਾ ਪਿਆ, ਉਹ ਤਾਂ ਵਡਿਆਉਂਦਾ ਪਿਆ ਇਸ ਸਾਰੀ ਚੀਜ਼ ਨੂੰ ਕਿ ਕਿਵੇਂ ਜਿਹੜੇ ਧਾੜਵੀ ਉਧਰੋਂ ਆਉਂਦੇ ਰਹੇ, ਕਿਵੇਂ ਉਹ ਇੱਥੋਂ ਦੀਆਂ ਧੀਆਂ ਪੰਜਾਬਣਾਂ ਨੂੰ, ਇੱਥੋਂ ਦੇ ਬੰਦਿਆਂ ਨੂੰ ਕਤਲ ਕਰਦੇ ਰਹੇ ਆ, ਇੱਥੋਂ ਲੌਂਡੀਆਂ ਬਣਾ ਕੇ, ਗੁਲਾਮ ਬਣਾ ਕੇ ਬੱਚੇ ਜਿਹੜੇ ਆ ਉਹ ਬਾਹਰ ਲਿਜਾਏ ਜਾ ਰਹੇ, ਵੇਚੇ ਜਾ ਰਹੇ ਆ, ਤੇ ਸਿੱਖ ਜਿਹੜੇ ਆ ਉਹ ਉਹਨਾਂ ਨੂੰ ਬਚਾਉਂਦੇ ਪਏ ਆ। ਸਿੱਖਾਂ ਦਾ ਰਾਜ ਜਿਹੜਾ ਉਹ ਜ਼ਾਲਮਾਂ ਦਾ ਰਾਜ ਨਹੀਂ ਹੈ, ਸਗੋਂ ਪੰਜਾਬ ਦੀਆਂ ਇੱਜ਼ਤਾਂ ਨੂੰ ਬਚਾਉਣ ਵਾਲਿਆਂ ਦਾ ਰਾਜ ਹੈ। ਤਾਂ ਮਤਲਬ ਮੈਨੂੰ ਲੱਗਦਾ ਹੈ ਕਿ ਲੇਖਕ ਜਿਹੜਾ ਉਹ ਬਹੁਤ ਸਾਰੀਆਂ ਚੀਜ਼ਾਂ ਬਾਰੇ ਜਿਹੜਾ ਉਹ ਬਹੁਤ ਸੁਚੇਤ ਹੈ ਕਿ ਕੀ ਕੁਝ ਗਲਤ ਕੀਤਾ ਗਿਆ ਹੈ, ਉਹਨੂੰ ਕਿਵੇਂ ਠੀਕ ਕਰਨਾ ਹੈ ਜਾਂ ਕਿਵੇਂ ਉਹਦੇ ਬਾਰੇ ਗੱਲ ਕਰਨੀ ਹੈ। ਕੋਈ ਇਹ ਇਕੱਲਾ ਇੱਕ ਮਸਲਾ ਨਹੀਂ ਹੈ, ਇਹਦੇ ਤੋਂ ਇਲਾਵਾ ਬਹੁਤ ਸਾਰੇ ਅਜਿਹੇ ਵਿਸ਼ੇ ਨੇ ਜਿਨ੍ਹਾਂ ਬਾਰੇ ਗੱਲ ਨਹੀਂ ਕੀਤੀ ਜਾਂਦੀ ਜਾਂ ਜਿਨ੍ਹਾਂ ਬਾਰੇ ਸਾਡੇ ਪੰਜਾਬ ਦੇ ਵਿੱਚ ਲੋਕ ਜਿਹੜੇ ਆ ਉਹ ਬਿਲਕੁਲ ਜਿਹੜੇ ਆ ਉਹ ਜਾਣਦੇ ਨਹੀਂ ਹੈ। ਇਸ ਕਿਤਾਬ ਦੇ ਵਿੱਚ ਬਹੁਤ ਸਾਰੇ ਅਜਿਹੇ ਮਸਲੇ ਅਸੀਂ ਹੁਣ ਸਿੱਧੇ ਤੌਰ ਦੇ ਉੱਤੇ ਇੰਜ ਦੇਖਦੇ ਹਾਂ ਕਿ 8ਵੀਂ ਸਦੀ 'ਚ ਪਹਿਲਾ ਇਸਲਾਮਿਕ ਹਮਲਾ ਜਿਹੜਾ ਉਧਰੋਂ ਹੁੰਦਾ ਹੈ ਤੇ ਉਹ ਤੋਂ ਲੈ ਕੇ ਤੇ ਬਾਦਸ਼ਾਹ ਜ਼ਫਰ ਤੱਕ ਜਿਹੜਾ ਉਹ ਮੁਸਲਮਾਨਾਂ ਦਾ ਰਾਜ ਰਿਹਾ, ਬੜੀ ਵੱਡੀ ਜੀ ਵੰਡ ਕਰਕੇ ਕਿ ਇਹ ਇਸਲਾਮ ਦਾ ਰਾਜ ਆ, ਉਦੋਂ ਤੋਂ ਲੈ ਕੇ ਤੇ ਇੱਥੋਂ ਤੱਕ ਜਿਹੜਾ ਉਹ ਸਮਾਂ ਬਣਾਇਆ ਜਾਂਦਾ ਹੈ। ਤੇ ਇਹਨੂੰ ਬਹੁਤ ਬਰੀਕੀ ਦੇ ਨਾਲ ਇਹਨੂੰ ਕਦੀ ਵੀ ਸਮਝਿਆ ਨਹੀਂ ਗਿਆ। ਲੋਕਾਂ ਨੂੰ ਨਹੀਂ ਪਤਾ ਕਿ ਤੁਰਕ ਜਿਹੜੇ ਆ ਉਹ ਅਫਗਾਨ ਜਿਹੜੇ ਆ ਉਹ ਪਠਾਨ ਜਿਹੜੇ ਆ ਉਹ ਜਾਂ ਉਜ਼ਬੇਕ ਜਿਹੜੇ ਆ ਉਹ ਮੁਗਲ ਜਿਹੜੇ ਆ ਉਹ ਉਹਨਾਂ ਦੇ ਆਪਸੀ ਤਫਰਕੇ ਕੀ ਸੀ, ਉਹਨਾਂ ਦੀ ਅਲੱਗ-ਅਲੱਗ ਸੋਚ ਕੀ ਸੀ, ਉਹਨਾਂ ਦੀਆਂ ਅਲੱਗ-ਅਲੱਗ ਲੋੜਾਂ ਕੀ ਸੀ। ਇਹ ਕਿਤਾਬ ਇਸ ਢੰਗ ਦੇ ਨਾਲ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਵਾ ਉਹ ਡਿਸਕਸ ਕਰਦੀ ਆ ਔਰ ਬੜੀ ਮੇਰੇ ਲਈ ਮਤਲਬ ਇਹ ਕਿਤਾਬ ਬਹੁਤ ਜ਼ਿਆਦਾ ਇੰਪੋਰਟੈਂਟ ਰਹੀ। ਘੱਟੋ ਘੱਟ ਮੈਂ ਉਹਦੇ ਤੋਂ ਬਹੁਤ ਕੁਝ ਸਿੱਖਿਆ ਕਿ ਉਮਵੀ ਖਿਲਾਫਤ ਜਿਹੜੀ ਆ ਉਹਨੂੰ ਤਬਦੀਲ ਕੀਤਾ ਜਾ ਰਿਹਾ, ਆਬਾਸੀ ਖਿਲਾਫਤ ਆਉਂਦੀ ਪਈ ਹੈ, ਕਿਵੇਂ ਕਿਸ ਢੰਗ ਦੇ ਨਾਲ ਤਬਦੀਲੀਆਂ ਵਾਪਰਦੀਆਂ ਪਈਆਂ ਨੇ। ਸਾਨੂੰ ਗੱਲ ਸਮਝ ਆਉਂਦੀ ਹੈ ਕਿ ਅਸਲ ਦੇ ਵਿੱਚ ਖੇਡ ਜਿਹੜੀ ਆ ਉਹ ਧਰਮ ਦੀ ਨਹੀਂ ਹੈ, ਖੇਡ ਜਿਹੜੀ ਆ ਉਹ ਸਰਮਾਏ ਦੀ ਹੈ, ਖੇਡ ਪੈਸਾ ਇਕੱਠਾ ਕਰਨ ਦੀ ਹੈ, ਤਾਕਤ ਹਾਸਲ ਕਰਨ ਦੀ ਹੈ। ਇਹ ਚੀਜ਼ਾਂ ਜਿਹੜੀਆਂ ਨੇ ਉਹ ਪਹਿਲਾਂ ਗਾਇਬ ਸਨ ਇਹਨਾਂ ਸਾਰੀਆਂ ਚੀਜ਼ਾਂ ਚੋਂ, ਜਿਹੜੀ ਗੱਲ ਮੈਨੂੰ ਇਸ ਕਿਤਾਬ ਦੇ ਵਿੱਚੋਂ ਨਜ਼ਰ ਆਈ। ਈਵਨ ਮਤਲਬ ਲੇਖਕ ਦੀ ਅਪਰੋਚ ਜਿਹੜੀ ਹੈ ਨਾ ਉਹ ਇੰਨੀ ਦਲੇਰਾਨਾ ਹੈ, ਇੰਨੀ ਬੋਲਡ ਹੈ ਕਿ ਉਹ ਬਖਸ਼ਦਾ ਕਿਸੇ ਨੂੰ ਨਹੀਂ ਹੈ। ਇਹ ਸੋਚਣਾ ਕਿ ਉਹ ਬਖਸ਼ ਰਿਹਾ, ਬਿਲਕੁਲ ਨਹੀਂ। ਮਤਲਬ ਮੈਨੂੰ ਲੱਗਦਾ ਹੈ ਕਿ ਜਦੋਂ ਬਾਬਰ ਦੇ ਬਾਰੇ ਉਹ ਗੱਲ ਕਰਦਾ ਪਿਆ ਤੇ ਬਾਬਰ ਦੇ 5 ਹਮਲਿਆਂ ਦੀ ਗੱਲ ਕਰਦਾ ਪਿਆ, ਬਾਬਰ ਨੇ ਜਿਹੜੀ ਉਜਾੜੇ ਕੀਤੇ, ਜਿਹੜੇ ਸਿਰਾਂ ਦੇ ਮੀਨਾਰ ਬਣਾਏ, ਜਿਸ ਤਰ੍ਹਾਂ ਉਹਨੇ ਅਯਾਸ਼ੀਆਂ ਕੀਤੀਆਂ, ਜਿਵੇਂ ਉਹਦੇ ਮੁੰਡੇ ਨੇ ਅਯਾਸ਼ੀਆਂ ਕੀਤੀਆਂ, ਉਹਨਾਂ ਨੂੰ ਉਹ ਮਤਲਬ ਅਯਾਸ਼ ਬਦਮਾਸ਼ ਦੇ ਤੌਰ ਦੇ ਉੱਤੇ ਬਾਬਰ ਨੂੰ ਪ੍ਰੈਜ਼ੈਂਟ ਕਰ ਰਿਹਾ। ਤੇ ਮੈਨੂੰ ਲੱਗਦਾ ਹੈ ਕਿ ਬੇਸਿਕਲੀ ਨੈਣ ਸੁਖ ਜਿਹੜਾ ਉਹ ਬਾਬੇ ਨਾਨਕ ਦੀ ਪਰੰਪਰਾ ਨੂੰ ਜਿਹੜਾ ਉਹ ਗਾਂਹ ਚਲਾਉਂਦਾ ਪਿਆ ਕਿ ਬਾਬਾ ਨਾਨਕ ਜਿਵੇਂ ਸੱਚ ਬੋਲਦਾ ਸੀ, ਮੈਂ ਵੀ ਪੰਜਾਬ ਦਾ ਪੁੱਤਰ ਹਾਂ ਤੇ ਮੈਂ ਵੀ ਜਿਹੜਾ ਉਹ ਸੱਚ ਉਸੇ ਢੰਗ ਦੇ ਨਾਲ ਪ੍ਰੈਜ਼ੈਂਟ ਕਰਨਾ ਹੈ, ਮੈਂ ਕਿਸੇ ਦਾ ਲਿਹਾਜ਼ ਨਹੀਂ ਕਰਨਾ ਜੇ ਸੱਚ ਗੱਲ ਕਰਦਾ ਪਿਆ। ਜੇ ਬਾਬੇ ਨਾਨਕ ਦਾ ਹੀ ਚਲੋ ਗੱਲ ਕਰ ਲਿਆ ਜਾਏ, ਉਹ ਬਾਇਸ ਹੁੰਦਾ, ਬਾਬੇ ਨਾਨਕ ਨੂੰ ਬਹੁਤ ਚੰਗਾ ਸੋਚ ਰਿਹਾ ਤੇ ਉਹਦੇ ਬਾਰੇ ਉਹ ਮਾੜਾ ਨਹੀਂ ਸੀ ਕਹਿ ਸਕਦਾ, ਪਰ ਇੰਜ ਕੁਝ ਨਹੀਂ ਹੈ। ਪਰ ਉਹ ਉਸੇ ਦੀ 14ਵੀਂ ਪੀੜ੍ਹੀ ਦੇ ਵਿੱਚੋਂ ਬਾਬਾ ਖੇਮ ਸਿੰਘ ਬੇਦੀ ਦੇ ਅਸਲ ਰੋਲ ਨੂੰ ਜਿਹੜਾ ਉਹ ਸਾਹਮਣੇ ਪੇਸ਼ ਕਰਦਾ ਕਿ ਸਾਰੇ ਪੰਜਾਬੀ ਇਸ ਗੱਲ ਬਾਰੇ ਜਿਹੜੇ ਆ ਉਹ ਜਾਣ ਸਕਣ, ਕਿਉਂਕਿ ਉਹ ਬੇਸਿਕਲੀ ਵੰਡ ਤੋਂ ਪਹਿਲਾਂ ਦੇ ਉਧਰਲੇ ਪੰਜਾਬ ਦੇ ਇਲਾਕੇ ਦਾ ਰਹਿਣ ਵਾਲਾ ਹੈ, ਕਿ ਬਾਬਾ ਖੇਮ ਸਿੰਘ ਬੇਦੀ ਨੇ ਅਹਿਮਦ ਖਾਨ ਖਰਲ ਨੂੰ ਕਿਵੇਂ ਕਤਲ ਕਰਵਾਉਣ ਦੇ ਵਿੱਚ ਉਹਦਾ ਕੀ ਰੋਲ ਹੈ,
ਕਿਵੇਂ ਉਹ ਬੰਦਾ ਜਿਹੜਾ ਹੈ ਉਸ ਜਗ੍ਹਾ ਦੇ ਉੱਤੇ ਅੰਗਰੇਜ਼ਾਂ ਦਾ ਪਿੱਠੂ ਬਣ ਕੇ, ਅੰਗਰੇਜ਼ਾਂ ਦਾ ਸਾਥ ਦੇ ਕੇ 7500 ਏਕੜ ਜ਼ਮੀਨ ਜਿਹੜੀ ਆ ਉਹ ਕਨਾਲ ਕਲੋਨੀਆਂ ਦੇ ਵਿੱਚੋਂ ਲੈ ਜਾਂਦਾ ਹੈ, ਜਾਂ ਕਿਵੇਂ ਉਹ ਬੰਦਾ ਉਧਰਲੇ ਪਾਕਿਸਤਾਨ ਦੇ ਉਧਰਲੇ ਪੰਜਾਬ ਦੇ ਇਲਾਕੇ ਦੇ ਵਿੱਚ ਆਪ ਜਿਹੜਾ ਵਾ ਉਹ ਪੀੜ੍ਹੀ ਚਲਾਉਂਦਾ ਰਿਹਾ, ਆਪ ਬਹਿੰਦਾ ਰਿਹਾ, ਆਪਣੇ ਦਰਸ਼ਨ ਕਰਾਉਂਦਾ ਰਿਹਾ। ਇਹ ਸਾਰੀਆਂ ਚੀਜ਼ਾਂ ਜਦੋਂ ਸਾਹਮਣੇ ਆਉਂਦੀਆਂ ਤਾਂ ਮੈਨੂੰ ਲੱਗਦਾ ਹੈ ਕਿ ਇਹ ਬਹੁਤ ਜ਼ਰੂਰੀ ਹੈ ਇਹ ਸਾਰੇ ਕੁਝ ਨੂੰ ਸਮਝਣ ਦੇ ਲਈ ਕਿ ਲੇਖਕ ਜਿਹੜਾ ਉਹ ਕਹਿਣਾ ਕੀ ਚਾਹੁੰਦਾ ਹੈ ਕਿ ਅਸੀਂ ਧਰਮ ਦੇ ਆਧਾਰ ਦੇ ਉੱਤੇ ਕਿਸੇ ਨੂੰ ਚੰਗਾ ਜਾਂ ਕਿਸੇ ਨੂੰ ਮਾੜਾ ਵੇਖਣ ਵਾਲੀ ਪਹੁੰਚ ਜਿਹੜੀ ਆ ਉਹ ਜਿੰਨੀ ਜਲਦੀ ਛੱਡ ਦਈਏ ਉਨੀ ਜ਼ਿਆਦਾ ਜਿਹੜੀ ਆ ਉਹ ਸਾਡੇ ਵਾਸਤੇ ਚੰਗੀ ਹੋਏਗੀ। ਇਹਦੇ ਤੋਂ ਇਲਾਵਾ ਜਿਹੜੀਆਂ ਚੀਜ਼ਾਂ ਮੈਨੂੰ ਇਹਦੇ ਚੋਂ ਦਿਸਦੀਆਂ ਹੈ ਕਿ ਲੇਖਕ ਜਿਹੜਾ ਹੈ ਉਹ ਪੰਜਾਬ ਦੇ ਜਿਹੜੇ ਲੋਕ ਨਾਇਕ ਨੇ ਉਹਨਾਂ ਦੇ ਪ੍ਰਤੀ ਜਿਹੜਾ ਉਹ ਬਹੁਤ ਜ਼ਿਆਦਾ ਚਿੰਤਤ ਹੈ ਕਿ ਪੰਜਾਬ ਦੇ ਲੋਕ ਨਾਇਕ ਜਿਹੜੇ ਆ ਉਹਨਾਂ ਦਾ ਇਤਿਹਾਸ ਜਿਹੜਾ, ਕਿਉਂਕਿ ਮੈਨੂੰ ਲੱਗਦਾ ਹੈ ਕਿ ਅਸੀਂ ਇੱਧਰਲੇ ਪੰਜਾਬ ਦੇ ਵਿੱਚ ਬਹੁਤੇ ਉਹਨਾਂ ਨੂੰ ਇੰਪੋਰਟੈਂਸ ਇੰਜ ਨਹੀਂ ਦਿੰਦੇ, ਅਸੀਂ ਉਹਨਾਂ ਨੂੰ ਕਿੱਸਿਆਂ ਦੇ ਨਾਇਕਾਂ ਦੇ ਤੌਰ ਦੇ ਉੱਤੇ ਦੇਖਦੇ ਹਾਂ, ਕਹਾਣੀਆਂ ਦੇ ਨਾਇਕਾਂ ਦੇ ਤੌਰ ਤੇ ਦੇਖਦੇ ਹਾਂ, ਪਰ ਕਿਉਂਕਿ ਉਹ ਜੰਮੇ ਪਲੇ ਵੱਡੇ ਹੋਏ ਤੇ ਉਹ ਉਹਨਾਂ ਦੇ ਜੀਵਨ ਨਾਲ ਜੁੜੀ ਜਿਹੜਾ ਬਿਰਤਾਂਤ ਸੁਣਾਇਆ ਜਾਂਦਾ ਉਹ ਵਾਪਰਿਆ ਤਾਂ ਅਸਲ ਦੇ ਵਿੱਚ ਪਾਕਿਸਤਾਨੀ ਪੰਜਾਬ 'ਚ ਹੈ, ਚਾਹੇ ਉਹ ਰਾਂਝਾ ਹੈ, ਚਾਹੇ ਉਹ ਦੁੱਲਾ ਭੱਟੀ ਹੈ, ਚਾਹੇ ਮਿਰਜ਼ਾ ਸਾਹਿਬਾਂ ਦੀ ਗੱਲ ਕੀਤੀ ਜਾਏ, ਇਹ ਸਾਰੇ ਦੇ ਸਾਰੇ ਕਿੱਸੇ ਵਾਪਰੇ ਤੇ ਉਧਰ ਨੇ। ਤੇ ਲੇਖਕ ਇਹ ਬਹੁਤ ਵੱਡੀ ਜ਼ਿੰਮੇਵਾਰੀ ਨਿਭਾਉਂਦਾ ਹੈ ਜਦੋਂ ਉਹ ਗੱਲ ਕਰਦਾ ਹੈ ਕਿ ਸਮੇਂ ਦੇ ਨਾਲ ਜਿਹੜੇ ਪ੍ਰਭਾਵ ਪੈਂਦੇ ਪਏ ਨੇ, ਜਿਹੜੇ ਦਬਾਅ ਪੈਂਦੇ ਪਏ ਨੇ, ਉਹਦੇ ਨਾਲ ਬਹੁਤ ਸਾਰਾ ਕੁਝ ਚੇਂਜ ਹੁੰਦਾ ਪਿਆ। ਇਹਦੀ ਇੱਕ ਐਗਜ਼ਾਮਪਲ ਜਿਹੜੀ ਆ ਉਹ ਮਿਰਜ਼ਾ ਸਾਹਿਬਾ ਦੇ ਕਿੱਸੇ ਦੇ ਵਿੱਚ ਉਹ ਡਿਸਕਸ ਕਰਦਾ ਹੈ ਕਿ ਮਿਰਜ਼ੇ ਦਾ ਮਜ਼ਾਰ ਅਜੇ ਵੀ ਉੱਥੇ ਮੌਜੂਦ ਹੈ, ਗਰੀਬੜਾ ਜਿਹਾ ਮਜ਼ਾਰ ਹੈ। ਉਹਦਾ ਮਜ਼ਾਵਰ ਜਿਹੜਾ ਵਾ ਉਹਦੀ ਗੱਲ ਕਰਦਾ, ਉਹਦਾ ਉਹ ਸ਼ਜਰਾ ਵੀ ਪੇਸ਼ ਕਰਦਾ ਹੈ। ਉਸ ਮਜ਼ਾਰ ਦੇ ਵਿਚਲੀਆਂ 3 ਕਬਰਾਂ ਦੀ ਗੱਲ ਵੀ ਕਰਦਾ ਹੈ। 3 ਕਬਰਾਂ ਦੇ ਵਿੱਚੋਂ ਜਿਹੜੀ ਇੱਕ ਕਬਰ ਹੈ ਉਹ ਵਿਜਲ ਦੀ ਮਿਰਜ਼ਾ ਤੇ ਸਾਹਿਬਾ ਦੇ ਨਾਲ ਜਿਹੜੀ ਆ ਉਹ ਹੁਣ ਅੰਦਰ ਹੈ, ਜਿਹੜੀ ਕਿ ਪਹਿਲਾਂ ਬਾਹਰ ਸੀ। ਪਹਿਲਾਂ ਜਿਹੜੀ ਬੱਕੀ ਸੀ ਮਿਰਜ਼ੇ ਦੀ, ਉਹਦੀ ਕਬਰ ਜਿਹੜੀ ਆ ਉਹ ਮਿਰਜ਼ਾ ਤੇ ਸਾਹਿਬਾਂ ਦੇ ਨਾਲ ਸੀ। ਪਰ ਜਿਵੇਂ ਇਸਲਾਮਿਕ ਪ੍ਰਭਾਵ ਪਿਆ, ਮੁੱਲਾ ਕਾਜ਼ੀ ਜਿਹੜੇ ਆ ਉਹਨਾਂ ਦਾ ਪ੍ਰਭਾਵ ਪਿਆ, ਉਹਨਾਂ ਤੋਂ ਡਰਦਿਆਂ ਹੋਇਆਂ ਵਿਜਲ ਦੀ ਜਿਹੜੀ ਆ ਉਹ ਜਿਹਨੂੰ ਵੰਜਲ ਮਤਲਬ ਵੀ ਕਿਹਾ ਜਾਂਦਾ ਹੈ, ਵੰਜਲ ਬਾਰੇ ਵੀ ਮਤਲਬ ਉਹ ਗੱਲ ਕਰਦਾ। ਮੈਨੂੰ ਲਫ਼ਜ਼ਾਂ ਦੀ ਵਰਤੋਂ ਵਿੱਚ ਨੈਣਸੁਖ ਦੀ ਕਮਾਲ ਦੀ ਮੁਹਾਰਤ ਹੈ, ਮੈਂ ਉਹਦੇ ਬਾਰੇ ਵੀ ਗੱਲ ਕਰਾਂਗਾ ਕਿ ਵਿਜਲ ਜਿਹੜਾ ਹੁਣ ਮਿਰਜ਼ਾ ਤੇ ਸਾਹਿਬਾ ਦੇ ਨਾਲ ਅੰਦਰ ਆ ਕੇ ਸੌਂ ਗਿਆ ਤੇ ਬੱਕੀ ਜਿਹੜੀ ਆ ਉਹਦੀ ਕਬਰ ਬਾਹਰ ਕਰ ਦਿੱਤੀ ਗਈ ਹੈ। ਇਹੋ ਜਿਹੀਆਂ ਤਬਦੀਲੀਆਂ ਜਿਹੜੀਆਂ ਵਾਪਰਦੀਆਂ ਪਈਆਂ, ਸਾਨੂੰ ਇਹਨਾਂ ਸਾਰੇ ਕੁਝ ਨੂੰ ਸੰਭਾਲਣਾ ਚਾਹੀਦਾ ਹੈ, ਇਹਨੂੰ ਇਹੋ ਜਿਹੀਆਂ ਤਬਦੀਲੀਆਂ ਨੂੰ ਰੋਕਣਾ ਚਾਹੀਦਾ ਹੈ, ਜਾਂ ਇਹਦੇ ਬਾਰੇ ਸੋਚਣਾ ਚਾਹੀਦਾ ਹੈ ਕਿ ਸੱਚ ਜਿਹੜਾ ਉਹ ਵਿਗੜ ਰਿਹਾ ਹੈ ਤੇ ਆਉਣ ਵਾਲੀਆਂ ਪੀੜ੍ਹੀਆਂ ਇਸ ਸੱਚ ਨੂੰ ਕਿਵੇਂ ਦੇਖਣਗੀਆਂ। ਜਿਵੇਂ ਸਾਡੇ ਇੱਧਰਲੇ ਪੰਜਾਬ ਦੇ ਵਿੱਚ ਹੀਰ ਰਾਂਝੇ ਬਾਰੇ ਜਿਹੜਾ ਕਿੱਸਾ ਹੈ ਜੋ ਅਸੀਂ ਉਹਦੇ ਬਾਰੇ ਪੜ੍ਹਦੇ ਹਾਂ, ਉਹ ਬੜੀ ਸਿੱਧਾ ਹੈ ਕਿ ਉਹ ਜਵਾਨੀ ਦੇ ਵਿੱਚ ਫੌਤ ਹੋ ਗਏ। ਕਿੱਸਾ ਜਿਹੜਾ ਉਹ ਇਸ ਤਰ੍ਹਾਂ ਖਤਮ ਹੋ ਰਿਹਾ, ਜਾਂ ਉਹ ਮਤਲਬ ਸਵਰਗਾਂ 'ਚ ਚਲੇ ਗਏ, ਇਸ ਢੰਗ ਦੇ ਨਾਲ ਉਹ ਖਤਮ ਹੋ ਗਿਆ। ਪਰ ਨੈਣਸੁਖ ਜਿਹੜੀਆਂ ਗੱਲਾਂ ਕਰਦਾ ਹੈ, ਜਿਹੜੇ ਉਹਨੇ ਲੋਕ ਸਾਹਿਤ ਵਿਚਲੇ ਤੱਥ ਜਿਹੜੇ ਆ ਉਹ ਦਿੱਤੇ ਹੈ, ਜਿਹੜੀਆਂ ਇਹਦੇ 'ਚ ਬੋਲੀਆਂ ਨਾਲ ਸ਼ਾਮਲ ਕੀਤੀਆਂ ਗਈਆਂ, ਇਹ ਉਹਦੇ ਵਿੱਚੋਂ ਸਾਫ਼ ਤੌਰ ਤੇ ਕਿ ਹੀਰ ਤੇ ਰਾਂਝਾ ਜਿਹੜੇ ਆ ਉਹ ਉਮਰ ਹੰਢਾ ਕੇ ਫੌਤ ਹੋਏ ਨੇ, ਉਹਨਾਂ ਨੇ ਉਮਰ ਹੰਢਾਈ ਹੈ। ਤੇ ਉਹ ਉੱਥੇ ਪਿਆਰ ਦੇ ਪਾਤਰ ਨਹੀਂ ਹੈਗੇ, ਪਿਆਰ ਦੇ ਪਾਤਰ ਵੀ ਨੇ, ਪਰ ਪਿਆਰ ਦੇ ਪਾਤਰ ਤੋਂ ਅਗਾਂਹ ਉਹਨਾਂ ਦੀ ਇੱਜ਼ਤ ਮਾਨ ਸਤਿਕਾਰ ਜਿਹੜਾ ਉਹ ਸਿਆਣਿਆਂ ਵਜੋਂ ਵੀ ਹੈ। ਉੱਥੇ ਮਾਈ ਹੀਰਾ ਹੈ, ਉੱਥੇ ਜਿਹੜਾ ਰਾਂਝਾ ਹੈ ਉਹ ਮਤਲਬ ਬਾਬਾ ਹੈ, ਉਹ ਸਿਆਣਾ ਹੈ, ਉਹ ਸਿਆਣਪ ਨੂੰ ਰਿਪਰੈਜ਼ੈਂਟ ਕਰਦਾ ਪਿਆ ਹੈ। ਇਹ ਜਿਹੜੀ ਚੀਜ਼ ਆ ਉਹ ਸਾਡੇ ਕੋਲ ਇੱਧਰ ਗਾਇਬ ਹੈ। ਮੈਨੂੰ ਲੱਗਦਾ ਹੈ ਕਿ ਇਹ ਸਾਰੇ ਕੁਝ ਦਾ ਮਕਸਦ ਬਿਲਕੁਲ ਇਹ ਹੈ ਕਿ ਨੈਣਸੁਖ ਇਹ ਚੀਜ਼ਾਂ ਪ੍ਰੈਜ਼ੈਂਟ ਕਰਕੇ ਦੋਵੇਂ ਪੰਜਾਬ ਦੇ ਲੋਕਾਂ ਨੂੰ, ਜਿਹੜੇ ਪੰਜਾਬੀ ਨਾਲ ਪਿਆਰ ਕਰਦੇ ਆ, ਉਹਨਾਂ ਨੂੰ ਇੱਕ ਮੌਕਾ ਪ੍ਰਦਾਨ ਕਰਦਾ ਪਿਆ ਕਿ ਸਾਨੂੰ ਆਪਣੇ ਘੱਟੋ ਘੱਟ ਸਾਂਝੇ ਜਿਹੜੇ ਨਾਇਕ ਨੇ ਉਹਨਾਂ ਨਾਲ ਜੁੜੀਆਂ ਕਹਾਣੀਆਂ, ਜਿਹੜੀਆਂ ਬਾਤਾਂ ਨੇ, ਜਿਹੜੇ ਸੱਚ ਨੇ, ਉਹਨਾਂ ਨੂੰ ਠੀਕ ਕਰ ਲੈਣਾ ਚਾਹੀਦਾ, ਉਹਨਾਂ ਨੂੰ ਪੱਕਿਆਂ ਕਰ ਲੈਣਾ ਚਾਹੀਦਾ, ਨਾ ਕਿ ਉਹਨਾਂ ਨੂੰ ਸਿਰਫ ਬਾਤਾਂ ਬਣਾ ਕੇ ਤੇ ਬਿਖਰੀਆਂ ਕਿ ਸਾਡੇ ਵਾਲੇ ਬੰਨੇ ਇੰਜ, ਤੁਹਾਡੇ ਵਾਲੇ ਬੰਨੇ ਇੰਜ ਚੱਲਦਾ ਰਹੇ। ਇੰਜ ਨਹੀਂ, ਸਗੋਂ ਮੈਨੂੰ ਲੱਗਦਾ ਹੈ ਕਿ ਭਾਵੇਂ ਉਹ ਕਹਿੰਦਾ ਨਹੀਂ ਹੈ, ਪਰ ਉਹਦੀ ਅਪਰੋਚ ਸ਼ਾਇਦ ਇਸ ਤਰ੍ਹਾਂ ਦੀ ਹੈ ਕਿ ਸਾਨੂੰ ਆਪਣੇ ਲੋਕ ਨਾਇਕਾਂ ਨੂੰ ਠੀਕ ਢੰਗ ਦੇ ਨਾਲ ਪ੍ਰੈਜ਼ੈਂਟ ਕਰਨਾ ਚਾਹੀਦਾ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਦੇ ਲਈ। ਇਹਦੇ ਤੋਂ ਇਲਾਵਾ ਹੁਣ ਦੁੱਲੇ ਭੱਟੀ ਬਾਰੇ ਇੰਨਾ ਇੰਟਰਸਟਿੰਗ ਮਤਲਬ ਮਸਲਾ ਹੈ ਕਿ ਦੁੱਲਾ ਭੱਟੀ ਹੈ ਤਾਂ ਬਾਹਰ ਦਾ ਕਰੈਕਟਰ ਹੈ, ਪਰ ਬਾਹਰ ਦੇ ਵਿੱਚੋਂ ਮੰਨਫੀ ਹੈ।
ਬਾਹਰ ਦੇ ਵਿੱਚ ਉਹਦੀ ਕੋਈ ਉਸ ਤਰ੍ਹਾਂ ਦੀ ਗੱਲ ਨਹੀਂ ਹੈ। ਤੇ ਜਦੋਂ ਆਬਾਦਕਾਰ ਜਿਹੜੇ ਆ ਉਹ ਦੁਆਬੇ ਤੋਂ ਲੁਧਿਆਣੇ ਤੋਂ ਇੱਧਰਲੇ ਇਲਾਕਿਆਂ ਤੋਂ ਜਦੋਂ ਬਾਹਰ ਨੂੰ ਵਸਾਉਣ ਗਏ ਤੇ ਉਹ ਦੁੱਲਾ ਭੱਟੀ ਦੇ ਜਿਹੜੇ ਆ ਉਹ ਸੁੰਦਰ ਮੁੰਦਰੀਏ ਉੱਥੇ ਲੈ ਕੇ ਗਏ। ਤੇ ਬਾਹਰ ਦੇ ਵਿੱਚ ਬਾਹਰ ਦਾ ਰਾਠ ਹੁੰਦਿਆਂ ਹੋਇਆਂ ਕਿਵੇਂ ਉਹਨੂੰ ਮੰਨਫੀ ਕਰ ਦਿੱਤਾ ਗਿਆ, ਐਸਟੈਬਲਿਸ਼ਮੈਂਟ ਨੇ ਮੰਨਫੀ ਕੀਤਾ, ਜਾਂ ਉਹ ਸਾਫ਼ ਤੌਰ ਤੇ ਨੈਂਸੋ ਕਹਿੰਦਾ ਕਿ ਪਤਾ ਨਹੀਂ ਇਹ ਰਿਆਇਆ ਦੀ ਕਹਾਣੀ ਹੈਗੀ ਵੀ ਸੀ ਜਾਂ ਨਹੀਂ। ਇਹੋ ਜਿਹੇ ਪ੍ਰਸ਼ਨ ਜਿਹੜੇ ਆ ਉਹ ਸਾਹਮਣੇ ਰੱਖਦਾ ਹੈ। ਤਾਂ ਇਹ ਸਵਾਲ ਪੈਦਾ ਹੁੰਦਾ ਹੈ ਕਿ ਸਾਨੂੰ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਆਪਣੇ ਇਹਨਾਂ ਨਾਇਕਾਂ ਨੂੰ ਸੰਭਾਲਣਾ ਚਾਹੀਦਾ ਹੈ। ਇਹਨਾਂ ਨਾਲ ਜੁੜੇ ਤੱਥਾਂ ਨੂੰ ਜਿਹੜਾ ਉਹ ਨਿਚੋੜ ਕੱਢ ਕੇ ਸਾਹਮਣੇ ਲਿਆਉਣਾ ਚਾਹੀਦਾ ਕਿ ਅਸਲ ਦੇ ਵਿੱਚ ਕੀ ਸਨ, ਉਹ ਕਿਹੜੇ ਮਸਲਿਆਂ ਦੇ ਕਰਕੇ ਆਪਣੇ ਮੁਖਾਲਫਾਂ ਦੇ ਨਾਲ, ਆਪਣੇ ਉੱਤੇ ਰਾਜ ਕਰਨ ਵਾਲਿਆਂ ਨਾਲ ਲੜਦੇ ਪਏ ਸਨ, ਉਹਨਾਂ ਦੇ ਕਾਰਨ ਕੀ ਹੈ। ਇਹਨਾਂ ਚੀਜ਼ਾਂ ਦੀ ਜਿਹੜੀ ਆ ਉਹ ਜ਼ਰੂਰਤ ਬਹੁਤ ਜ਼ਿਆਦਾ ਹੈ। ਮੈਨੂੰ ਲੱਗਦਾ ਹੈ ਕਿ ਨੈਂਸੋ ਦੇ ਦਿਮਾਗ 'ਚ ਗੱਲ ਬਹੁਤ ਪੱਕੇ ਤੌਰ ਤੇ ਪਈ ਹੋਈ ਹੈ। ਇਹਦੇ ਤੋਂ ਇਲਾਵਾ ਜਿਹੜੀ ਚੀਜ਼ ਮੈਂ ਦੋ ਗੱਲਾਂ ਤੁਹਾਡੇ ਨਾਲ ਕਰਨਾ ਚਾਹਾਂਗਾ। ਮੇਰਾ ਵੈਸੇ ਤੇ ਸਾਰੀ ਕਿਤਾਬ ਬਹੁਤ ਮੈਂ ਕਿਉਂਕਿ ਬਹੁਤ ਤੁਹਾਨੂੰ ਅੱਗੇ ਵੀ ਕਿਹਾ ਮੈਂ ਜੁੜਿਆ ਹੋਇਆ ਇਹਦੇ ਨਾਲ, ਪਰ ਇਹ ਸਾਰੀ ਕਿਤਾਬ ਵਿਚਲਾ ਜਿਹੜਾ ਚੈਪਟਰ 6ਵਾਂ ਚੈਪਟਰ ਹੈ ਕਾਲ ਬੁਲੰਦੀ, ਉਹਦਾ ਨਾਮ ਨੈਂਸੋ ਨੇ ਰੱਖਿਆ। ਤਾਂ ਉਹ ਅਹਿਮਦ ਖਾਨ ਖਰਲ ਅੰਗਰੇਜ਼ਾਂ ਵੱਲੋਂ ਕੀਤੇ ਉਸ ਵੇਲੇ ਦੇ ਧੱਕੇ, ਉਹ ਸਾਰੀ ਬਗਾਵਤ, ਉਹ ਸਾਰੀ ਚੀਜ਼ ਨੂੰ ਜਿਹੜਾ ਉਹ ਰਿਪਰੈਜ਼ੈਂਟ ਕਰਦਾ ਹੈ। ਜਿਵੇਂ ਅਸੀਂ ਇੰਜ ਮਹਿਸੂਸ ਕਰਦੇ ਹਾਂ ਕਿ ਅੰਗਰੇਜ਼ਾਂ ਨੇ ਸਾਡੇ ਤੇ ਜਦੋਂ ਰਾਜ ਬਣਾ ਲਿਆ, ਜਦੋਂ ਕਾਇਮ ਕਰ ਲਿਆ, 1857 ਦਾ ਗਦਰ ਹੋਇਆ, ਹਿੰਦੁਸਤਾਨ ਤੇ ਜਿਹੜਾ ਉਹ ਅੰਗਰੇਜ਼ਾਂ ਦੇ ਨਾਲ ਜਿਹੜਾ ਉਹ ਲੜਦਾ ਪਿਆ, ਬਗਾਵਤ ਕਰਦਾ ਪਿਆ, ਉਹਨਾਂ ਤੋਂ ਰਾਜ ਖੋਣਾ ਚਾਹੁੰਦਾ ਹੈ, ਪਰ ਪੰਜਾਬ ਜਿਹੜਾ ਉਹ ਅੰਗਰੇਜ਼ਾਂ ਦਾ ਸਾਥ ਦਿੰਦਾ ਪਿਆ, ਜਿਹੜੀ ਇਹ ਤਸਵੀਰ ਹੈ। ਤੇ ਮੈਨੂੰ ਮਤਲਬ ਇਹਦੇ ਵਿੱਚੋਂ ਜਿਹੜੀ ਉਹ ਬਾਹਰ ਦੇ ਵਿਚਲੀ ਜਿਹੜੀ ਉਹ ਬਗਾਵਤ ਹੈ ਕਿ ਮੇਰਠ ਤੋਂ ਆਏ ਹੋਏ ਦੋ ਲੋਕ ਜਿਹੜੇ ਆ ਉਹ ਕਿਵੇਂ ਆਪਣੇ ਨਾਮ ਬਦਲਾ ਕੇ, ਨੈਂਸੋ ਨੇ ਨਾਂ ਦਿੱਤੇ ਹੈ ਕਿ ਉਹ ਕਿਵੇਂ ਗੋਗੇਰਾ ਜੇਲ੍ਹ ਦੇ ਵਿੱਚ ਜਿਹੜਾ ਉਹ ਇੱਕ ਜਣਾ ਜੇਲ੍ਹਦਾਰ ਜਿਹੜਾ ਉਹ ਦਰੋਗਾ ਜਿਹੜਾ ਬਣ ਜਾਂਦਾ ਹੈ, ਦੂਜਾ ਜਿਹੜਾ ਬੰਦਾ ਕੁਝ ਹੋਰ ਕੰਮ ਕਰ ਰਿਹਾ ਹੈ, ਉਹ ਕਿਵੇਂ ਅਹਿਮਦ ਖਾਨ ਖਰਲ ਨੂੰ ਤੇ ਫਤਿਆਣੇ ਨੂੰ ਉਹਨਾਂ ਦੀ ਕਿਵੇਂ ਮਦਦ ਕਰਦੇ ਆ, ਤੇ ਕਿਵੇਂ ਅਹਿਮਦ ਖਾਨ ਖਰਲ ਜਿਹੜਾ ਉਹ ਬਾਹਰ ਦੇ ਵਿੱਚ ਇੱਕ ਵੱਡੀ ਜਿਹੜੀ ਆ ਉਹ ਬਗਾਵਤ ਨੂੰ ਖੜਿਆ ਕਰ ਲੈਂਦਾ, ਜਿਹਦੇ ਵਿੱਚ 3000 ਰਾਠ ਜਿਹੜੇ ਘੋੜਸਵਾਰ ਨੇ, ਜਿਨ੍ਹਾਂ ਕੋਲ 17000 ਜਿਹੜੇ ਪੈਦਲ ਲੋਕ ਨੇ, ਜਿਹੜੇ ਦੇਸੀ ਹਥਿਆਰਾਂ ਦੇ ਨਾਲ ਲੜਾਈ ਕਰਦੇ ਪਏ ਨੇ ਅੰਗਰੇਜ਼ਾਂ ਦੇ ਨਾਲ। ਤੇ ਅੰਗਰੇਜ਼ਾਂ ਨੂੰ ਮਜਬੂਰਨ, ਮਤਲਬ ਮੈਂ ਕਈ ਵਾਰੀ ਸੋਚਦਾ ਕਿ ਕਰਨਲ ਰੈਂਕ ਦੇ ਲੋਕ, ਲੈਫਟੀਨੈਂਟ, ਮੇਜਰ, ਉਹ ਸਾਰੇ ਜਿਹੜੇ ਆ ਉੱਥੇ ਅਪੁਆਇੰਟ ਕਰਨੇ ਪਏ, ਉੱਥੇ ਤੋਪਾਂ ਉਹਨਾਂ ਨੂੰ ਦੇਣੀਆਂ ਪਈਆਂ, ਰਫਲਾਂ ਦੇਣੀਆਂ ਪਈਆਂ। ਉਹਨਾਂ ਬਾਹਰ ਦੇ ਸਿੱਧੇ ਸਾਦੇ ਜਿਨ੍ਹਾਂ ਦੇ ਕੋਲ ਕੋਈ ਇਹੋ ਜਿਹੇ ਹਥਿਆਰ ਨਹੀਂ ਸਨ, ਉਹਨਾਂ ਦਾ ਮੁਕਾਬਲਾ ਕਰਨ ਲਈ, ਉਹਨਾਂ ਨੂੰ ਮਾਰਨ ਦੇ ਲਈ, ਉਹਨਾਂ ਨੂੰ ਖਤਮ ਕਰਨ ਦੇ ਲਈ ਇਹ ਸਾਰਾ ਕੁਝ ਕਰਨਾ ਪਿਆ। ਇਹ ਸਾਰੇ ਦਾ ਸਾਰਾ ਚੈਪਟਰ ਮੈਨੂੰ ਲੱਗਦਾ ਹੈ ਕਿ ਇਸ ਕਰਕੇ ਇੰਪੋਰਟੈਂਟ ਹੈ ਕਿ ਸਾਨੂੰ ਅਹਿਮਦ ਖਾਨ ਖਰਲ ਉੱਤੇ ਬਹੁਤ ਕੰਮ ਕਰਨ ਦੀ ਲੋੜ ਹੈ। ਖਾਸ ਕਰਕੇ ਮੈਨੂੰ ਉਦੋਂ ਹੋਰ ਜ਼ਿਆਦਾ ਮਹਿਸੂਸ ਹੁੰਦਾ ਹੈ ਕਿ ਜਦੋਂ ਜਿਹੜੀਆਂ ਤਸਵੀਰਾਂ ਨੈਂਸੋ ਜੀ ਨੇ ਇਹਦੇ ਕਿਤਾਬ 'ਚ ਲਾਈਆਂ ਨੇ, ਜਿਹਦੇ ਚੋਂ ਕਿ ਉਹ ਰਿਕਾਰਡ ਜਿਹੜਾ 1857 ਦੀ ਬਗਾਵਤ ਨਾਲ ਜੁੜਿਆ ਹੈ, ਤੇ ਉਹ ਰਿਕਾਰਡ ਜਿਹੜਾ ਵਾ ਹੁਣ ਉੱਥੋਂ ਗਾਇਬ ਕੀਤਾ ਜਾ ਰਿਹਾ ਹੈ ਤਾਂ ਜੋ ਇਹ ਸਾਹਮਣੇ ਨਾ ਆ ਸਕੇ, ਇਹ ਚੀਜ਼ਾਂ ਸਾਹਮਣੇ ਨਾ ਆਉਣ। ਇਹਦੇ ਪਿੱਛੇ ਮਤਲਬ ਕੀ ਸੋਚ ਕੀ ਪਈ ਹੋਈ ਹੈ। ਸਾਨੂੰ ਇਹਨਾਂ ਚੀਜ਼ਾਂ ਨਾਲ ਬਹੁਤ ਧਿਆਨ ਦੇਣ ਦੀ ਲੋੜ ਹੈ, ਆਪਣੇ ਉਹਨਾਂ ਨਾਇਕਾਂ ਨੂੰ, ਕਿ ਸਾਨੂੰ ਉਸ ਵੇਲੇ ਦੇ ਰਾਠ, ਜਾਂ ਸਾਨੂੰ ਉਸ ਵੇਲੇ ਦੇ ਜਾਗੀਰਦਾਰ, ਜਾਂ ਸਾਨੂੰ ਪੰਜਾਬ ਨੂੰ ਉਸ ਵੇਲੇ ਦੇ ਸ਼ਾਹੂਕਾਰ ਰਿਪਰੈਜ਼ੈਂਟ ਨਹੀਂ ਸੀ ਕਰ ਰਹੇ। ਅਸਲ ਦੇ ਵਿੱਚ ਪੰਜਾਬ ਦੀ ਆਮ ਰਿਆਇਆ ਜਿਹੜੀ ਆ ਉਹ ਬਿਲਕੁਲ ਅੰਗਰੇਜ਼ਾਂ ਦੇ ਖਿਲਾਫ ਸੀ। ਉਹ ਬਿਲਕੁਲ ਨਹੀਂ ਸੀ ਚਾਹੁੰਦੀ ਕਿ ਅੰਗਰੇਜ਼ ਉਹਨਾਂ ਦੇ ਉੱਤੇ ਰਾਜ ਕਰੇ। ਸਾਡੇ ਜਾਗੀਰਦਾਰਾਂ ਦੀਆਂ ਪ੍ਰੋਬਲਮ ਤਾਂ ਜਿਹੜੀਆਂ ਉਹ ਗੱਲ ਬਹੁਤ ਵਧੀਆ ਲੱਗਦੀ ਹੈ ਕਿ ਉਹ ਤਾਂ ਜਿਹੜੇ ਆ ਉਹ ਸੁਰਜਨ ਟਿੱਕੇ ਲੈਣ ਦਾ ਮਤਲਬ ਉਹਨਾਂ ਦਾ ਮਸਲਾ ਹੈ ਕਿ ਉਹ ਮਾਨ ਲੈ ਰਹੇ ਆ ਰਾਏ ਬਹਾਦਰ ਬਣ ਕੇ, ਸਰਦਾਰ ਸਾਹਿਬ ਬਣ ਕੇ, ਤੇ ਖਿਤਾਬ ਲੈ ਕੇ, ਤੇ ਆਪਣੇ ਗਲ ਵਿੱਚ ਸੁਰਜਨ ਟਿੱਕੇ ਪਾ ਕੇ ਆਮ ਲੋਕਾਂ ਨੂੰ ਜਿਹੜਾ ਉਹਨਾਂ ਤੇ ਪ੍ਰਭਾਵ ਪਾਉਂਦੇ ਪਏ। ਉਹਨਾਂ ਦੀ ਦੌੜ ਤੇ ਜਿਹੜੀ ਆ ਉਹ ਇਸ ਕਿਸਮ ਦੀ ਹੈ। ਮੈਂ ਇਹ ਚੀਜ਼ ਜਿਹੜੀ ਹੈ ਮੈਨੂੰ ਲੱਗਦਾ ਹੈ ਕਿ ਬਹੁਤ ਜ਼ਰੂਰੀ ਹੈ। ਸਾਨੂੰ ਇਹਨਾਂ ਚੀਜ਼ਾਂ ਬਾਰੇ, ਅਹਿਮਦ ਖਾਨ ਖਰਲ ਵਰਗੇ ਕਰੈਕਟਰਸ ਬਾਰੇ ਇਹ ਧਿਆਨ ਦੇਣਾ ਚਾਹੀਦਾ ਹੈ। ਇੱਕ ਚੀਜ਼ ਹੋਰ, ਬਹੁਤ ਸਿੰਪਲ ਢੰਗ ਨਾਲ, ਬੜੇ ਵਧੀਆ ਢੰਗ ਦੇ ਨਾਲ ਲਾਹੌਰ ਦੇ 100 ਸਾਲ ਚੈਪਟਰ ਜਿਹੜਾ ਉਹ 5ਵਾਂ ਚੈਪਟਰ ਹੈ ਇਸ ਕਿਤਾਬ ਦਾ, ਉਹ ਬਣਾਇਆ ਨੈਂਸੋ ਨੇ। ਤਾਂ ਉਹ ਇੰਨੇ ਵਧੀਆ ਢੰਗ ਦੇ ਨਾਲ ਸਿੱਧੀ ਗੱਲ ਕਰਦਾ ਪਿਆ ਹੈ ਕਿ ਅੰਗਰੇਜ਼ਾਂ ਦਾ ਏਜੰਡਾ ਬਿਲਕੁਲ ਕਲੀਅਰ ਸੀ। ਉਹਨਾਂ ਨੇ ਆਉਂਦਿਆਂ 1849 'ਚ, ਜਿਵੇਂ ਪਹਿਲੇ ਵੀ ਬੋਲਣ ਵਾਲਿਆਂ ਨੇ ਜ਼ਿਕਰ ਕੀਤਾ ਹੈ ਕਿ 1849 'ਚ ਆਉਂਦਿਆਂ ਉਹਨਾਂ ਨੇ ਸਭ ਤੋਂ ਪਹਿਲਾ ਕੰਮ ਇਹ ਕੀਤਾ ਕਿ ਪੰਜਾਬੀ ਬੋਲੀ ਜਿਹੜੀ ਆ ਉਹ ਖਤਮ ਕਰਨੀ ਹੈ। ਪਹਿਲਾਂ ਜਿਹੜੀ ਚਿੱਠੀ ਲਿਖੀ ਜਾ ਰਹੀ ਹੈ ਆਪਣੇ ਹਾਕਮਾਂ ਨੂੰ, ਜੋ ਸੁਚੇਤ ਕੀਤਾ ਜਾ ਰਿਹਾ ਵੀ ਪੰਜਾਬੀ ਬੋਲੀ ਖਤਮ ਕਰ ਦਿਓ। ਪੰਜਾਬੀ ਕਿਤਾਬਾਂ ਜਿਹੜੀਆਂ ਵਾਪਸ ਲੈਣ ਲਈ ਜਿਹੜਾ ਉਹ 6 ਆਨੇ ਦਿੱਤੇ ਜਾ ਰਹੇ ਹੈ। ਹਥਿਆਰ ਦੇ ਜਿਹੜੇ ਆ ਉਹ ਮਤਲਬ ਸ਼ਾਇਦ 6 ਆਨੇ 6 ਰੁਪਏ ਹੋਣ, ਮੈਂ ਗਲਤ ਵੀ ਬੋਲਦਾ ਹੋ ਸਕਦਾ, ਮਤਲਬ
ਜਿਹੜੀ ਕਿਤਾਬ ਹੈ ਉਹ ਵਾਪਸ ਲਈ ਜਾ ਰਹੀ ਹੈ, ਉਹ ਮਹਿੰਗੀ ਹੈ, ਤੇ ਹਥਿਆਰ ਜਿਹੜਾ ਵਾ ਉਹ ਸਸਤਾ ਹੈ। ਮਤਲਬ ਇਸ ਚੀਜ਼ ਨੂੰ ਸਮਝਣ ਲਈ ਕਿ ਸਾਨੂੰ ਅਨਪੜ੍ਹ ਕਰਨ ਵੱਲ, ਸਾਨੂੰ ਮਾਨਸਿਕ ਤੌਰ ਦੇ ਉੱਤੇ ਥੱਲੇ ਲਾਉਣ ਵਿੱਚ, ਤੇ ਸਾਨੂੰ ਤੋੜ ਕੇ ਵੱਖ-ਵੱਖ ਰੂਪਾਂ ਦੇ ਵਿੱਚ ਵੰਡਣ ਦੇ ਲਈ ਉਹਨਾਂ ਨੇ ਆਪਣਾ ਏਜੰਡਾ ਪਹਿਲੇ ਦਿਨ ਤੋਂ ਚਲਾਇਆ ਹੋਇਆ ਸੀ। ਤੇ ਅਸੀਂ ਸਮਝ ਹੀ ਨਹੀਂ ਸਕੇ ਉਦੋਂ ਤੋਂ 1849 ਤੋਂ ਲੈ ਕੇ 1947 ਤੱਕ ਅਸੀਂ ਇੱਕ ਦੂਜੇ ਨੂੰ, ਮਤਲਬ ਆਪਣੇ ਆਪ ਨੂੰ ਵਡਿਆਉਂਦੇ ਆ, ਅਸੀਂ ਇੱਕ ਦੂਜੇ ਨੂੰ ਨੀਵਾਂ ਵਿਖਾਉਣ ਦੇ ਲਈ ਸਾਰੀਆਂ ਲਿਮਿਟਸ ਕ੍ਰਾਸ ਕਰ ਗਏ ਕਿ ਫਿਰ ਅਸੀਂ ਇੱਕ ਦੂਜੇ ਦੇ ਨਾਲ ਜੱਫੀਆਂ ਪਾਉਣ ਜੋਗੇ ਨਹੀਂ ਰਹੇ। ਫਿਰ ਤਫਰਕਾ ਹੀ ਜਿਹੜਾ ਵਾ ਉਹ ਸਾਹਮਣੇ ਆ ਗਿਆ, ਫਿਰ ਵੰਡ ਹੀ ਜਿਹੜੀ ਆ ਉਹ ਸਾਹਮਣੇ ਆ ਗਈ, ਤੇ ਲੋਕ ਇੰਝ ਹੀ ਦੇਖਣ ਲੱਗ ਪਏ ਕਿ ਇਹ ਵੰਡ ਜਿਹੜੀ ਆ ਉਹ ਦਿਸਦੀ ਪਈ ਆ, ਇਹ ਵੰਡ ਹੋ ਕੇ ਰਹਿਣੀ ਹੈ। ਮੈਨੂੰ ਮਤਲਬ ਇਹ ਚੀਜ਼ ਜਿਹੜੀ ਆ ਬਹੁਤ ਵਧੀਆ ਲੱਗਦੀ। ਉਹਨੇ ਉਹ ਸਾਰੇ ਦੇ ਸਾਰੇ 100 ਸਾਲ ਦਾ ਇਤਿਹਾਸ ਜਿਹੜਾ ਬਿਆਨ ਕੀਤਾ, ਉਹ ਇੰਨੇ ਵਧੀਆ ਢੰਗ ਦੇ ਨਾਲ, ਉਹਦਾ ਇੱਕ ਪਾਤਰ ਹੈ, ਮੈਂ ਉਸੇ ਕਿਤਾਬ ਦੇ ਵਿੱਚੋਂ ਸਿੰਪਲ ਮਤਲਬ ਇੱਕ ਕਰੈਕਟਰ ਜਿਹੜਾ ਉਹ ਇੱਕ ਲਾਈਨਾਂ ਬੋਲਦਾ ਪਿਆ, ਤੇ ਤੁਸੀਂ ਅੰਦਾਜ਼ਾ ਲਾਓਗੇ ਉਹ ਕਰੈਕਟਰ ਕਹਿੰਦਾ ਪਿਆ, तीनों गाफला जाग ना आई। हिंदू सिख मुसलमाना बारे गल करता पिया, तीनों गाफला जाग ना आई, चिड़ियां बोल पईयां, दिन चढ़ गया, चिड़ियां बोल पईयां ने, सवेर हो गई है, सब कुछ जिहड़ा वो सामने आउंदा पिया। इन्हां नूं क्यों नहीं समझ आ रही है, क्यों मूर्खा हर एक दूजे नूं नीवां विखाउण दे लई लगे होए ने। तां सानूं धरती पंज दरियाई किताब नूं देखण दे लई, इहनूं समझण दे लई बिल्कुल ताज़ा दम दिमाग दे नाल, बिल्कुल फ्रैश नज़रिए दे नाल पढ़न की जरूरत है, क्योंकि ये किताब सीधी सधारण गल नहीं करती, क्योंकि तत्थ पेश करती पई है। तो मैं जदों इनू देख रहा सा, ते इनू देखदियां होइयां मैनूं होर बहुत सारियां किताबां जिहड़ियां उन्हां विचों लंघना पिया, क्योंकि मैनूं इंज लगदा सी कि जिद्दन ये किताब लिपि अंतर होण तो बाद इधर पाकिस्तानी पंजाब तो बाद इधर गुरमुखी च लिपि अंतर हो गई, साडे वाले बन्ने आ गई, तां मेरे तो सब तो पहला जिहड़े प्रश्न आने हैं वो सीधे तौर पर कि जो बंदा लिपि अंतर कर रहा है तो की इन्हें ये तत्थ जिहड़े आ उन्होंने रीचैक किया कि लेखक की कहता पिया। तो मैं पंजाबी पाठकों नूं ये दस्सण च मैनूं मान महसूस हो रहा है कि नैन सुख होरां दी जिहड़ी ये किताब है, ਉਹਦੇ पैरेलल मैं जिहड़ियां किताबां पढ़दा पिया सां, किते भी उन्हां किताबां दे विचले तत्थ जिहड़े हिस्टोरिकल ने ਉਹ ਤੇ नैन सुख दे जिहड़े तत्थ ने ਉਹਨਾਂ ਦੇ ਵਿੱਚ ਕਿਤੇ ਛੇੜਛਾੜ ਜਿਹੜੀ ਆ ਉਹ ਸਾਨੂੰ ਲੇਖਕਾਂ ਦੇ ਨਜ਼ਰੀਏ ਅਲੱਗ ਨੇ, ਇੱਧਰ ਲਿਖੇ ਜਾ ਰਹੇ ਇਤਿਹਾਸ ਦਾ ਨਜ਼ਰੀਆ ਜਿਹੜਾ ਉਹ ਬਿਲਕੁਲ ਅਲੱਗ ਹੋ ਸਕਦਾ ਹੈ। ਮੈਂ ਮਤਲਬ ਫੋਰ ਐਗਜ਼ਾਮਪਲ ਜਿਵੇਂ ਸੱਭਿਆਚਾਰ ਦੇ 4 ਅਧਿਆਏ ਕਿਤਾਬ ਹੈ, ਉਹ ਰਾਮਧਾਰੀ ਸਿੰਘ ਦਿਨਕਰ ਹੋਰਾਂ ਦੀ ਹੈ। ਉਸ ਕਿਤਾਬ ਦਾ ਜਵਾਹਰ ਲਾਲ ਨਹਿਰੂ ਹੋਰੀ ਜਿਹੜਾ ਉਹ ਭੂਮਿਕਾ ਲਿਖਦੇ ਪਏ ਹੈ। ਹੁਣ ਉਸ ਕਿਤਾਬ ਨੂੰ ਜਦੋਂ ਤੁਸੀਂ ਪੜ੍ਹਦੇ ਹੋ ਤੇ ਉਹ ਕਿਤਾਬ ਦੇ ਲਿਖਣ ਦਾ ਨਜ਼ਰੀਆ ਬਿਲਕੁਲ ਡਿਫਰੈਂਟ ਹੈ। ਗੱਲਾਂ ਉਹ ਵੀ ਇਸੇ ਸਾਰੇ ਟਾਈਮ ਪੀਰੀਅਡ ਦੀਆਂ ਕਰਦਾ ਪਿਆ, ਇਹੋ ਗੱਲਾਂ ਕਰਦਾ ਪਿਆ, ਆਰੀਅਨਸ ਦੀਆਂ ਗੱਲਾਂ ਕਰਦਾ ਹੈ, ਪਰ ਉਹਦਾ ਨਜ਼ਰੀਆ ਡਿਫਰੈਂਟ ਹੈ। ਇਸੇ ਤਰ੍ਹਾਂ ਰੋਮੀਲਾ ਥਾਪਰ ਨੂੰ ਜਦੋਂ ਤੁਸੀਂ ਪੜ੍ਹਦੇ ਹੋ ਪ੍ਰਾਚੀਨ ਭਾਰਤ, ਤੁਹਾਨੂੰ ਪਤਾ ਲੱਗਦਾ ਹੈ। ਭਾਰਤੀ ਸਮਾਜ ਦਾ ਇਤਿਹਾਸਕ ਤੱਥ ਨਿਕੇੜ ਪੜ੍ਹਦੇ ਹੋ ਤੁਸੀਂ ਭਗਵਤ ਸ਼ਰਨ ਉਪਾਧਿਆਏ ਦਾ, ਤਾਂ ਤੁਹਾਨੂੰ ਬਿਲਕੁਲ ਹੀ ਹੋਰ ਢੰਗ ਦੇ ਨਾਲ ਜਿਹੜਾ ਵਾ ਉਹ ਸਾਰਾ ਕੁਝ ਸਮਝਣ ਦਾ ਮੌਕਾ ਮਿਲਦਾ ਹੈ। ਮਨਮੋਹਨ ਬਾਵਾ ਹੋਰਾਂ ਦੀਆਂ ਭਾਰਤੀ ਇਤਿਹਾਸ ਨਾਲ ਜੁੜੀਆਂ ਕਿਤਾਬਾਂ ਨੂੰ ਮੈਨੂੰ ਲੰਘਣਾ ਪਿਆ, ਉਹਨਾਂ ਨੂੰ ਪੜ੍ਹਨਾ ਪਿਆ। ਪੰਜਾਬ ਦੀ ਸੈਰ ਅੰਗਰੇਜ਼ਾਂ ਨੇ ਲਿਖਵਾਈ ਸੀ ਇਹ ਕਿਤਾਬ, ਪਬਲੀਕੇਸ਼ਨ ਬਿਊਰੋ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਛਾਪੀ। ਜਦੋਂ ਮੈਂ ਉਹਨਾਂ ਚੋਂ ਨਿਕਲਿਆ ਤਾਂ ਕਿਤੇ ਵੀ ਇੰਜ ਨਹੀਂ ਹੈ ਕਿ ਮੈਨੂੰ ਲੱਗਾ ਹੋਵੇ ਕਿ ਨੈਣ ਸੁਖ ਨੇ ਤੱਥਾਂ ਦੇ ਨਾਲ ਛੇੜਖਾਨੀ ਕੀਤੀ ਹੈ। ਨੈਣ ਸੁਖ ਦਾ ਵਾਹਦ ਮਕਸਦ ਪੰਜਾਬੀ ਮਾਂ ਬੋਲੀ ਦੀ ਸੇਵਾ ਹੈ। ਪੰਜਾਬ ਨੂੰ ਜਿਹੜਾ ਮਾਣ ਮਿਲਣਾ ਚਾਹੀਦਾ ਹੈ, ਜੇ ਉਹ ਨਹੀਂ ਮਿਲਿਆ ਤਾਂ ਉਹਦੀ ਗੱਲ ਕਰਨਾ ਹੈ, ਉਹਨੂੰ ਵਡਿਆਉਣਾ ਹੈ, ਤੇ ਸਾਨੂੰ ਸਾਫ਼ ਸੁਥਰੀ ਸੋਚ ਨਾਲ ਸਾਂਝਾ ਵਾਲਾ ਸਮਾਜ ਜਿਹੜਾ ਬਣਾਉਣ ਵਾਲੇ ਬੰਨੇ ਸੋਚਣਾ ਚਾਹੀਦਾ ਹੈ। ਮੈਨੂੰ ਲੱਗਦਾ ਹੈ ਕਿ ਲੇਖਕ ਦਾ ਮਕਸਦ ਜਿਹੜਾ ਉਹ ਇਸ ਕਿਸਮ ਦਾ ਹੈ। ਸ਼ਾਇਦ ਹੋ ਸਕਦਾ ਮੈਂ ਸਮਾਂ ਜੇ ਜ਼ਿਆਦਾ ਲੈ ਰਿਹਾ ਹਾਂ ਤੇ ਮੈਂ ਤੋਹੀਰ ਜੀ ਮੈਨੂੰ ਦੱਸ ਦੇਣਾ, ਮੈਂ 2 ਗੱਲਾਂ ਇਹਦੇ ਬਾਰੇ, ਇਸ ਕਿਤਾਬ ਬਾਰੇ ਜਿਹੜੀਆਂ ਉਹ ਹੋਰ ਗੱਲਾਂ ਕਰਨੀਆਂ ਚਾਹਾਂਗਾ। ਜੀ ਸਰ ਤੁਸੀਂ ਗੱਲ ਕਰੋ, ਗੱਲ ਕਰੋ। ਥੈਂਕ ਯੂ ਸਰ, ਥੈਂਕ ਯੂ। ਪਹਿਲੇ ਬੋਲਣ ਵਾਲਿਆਂ ਨੇ ਵੀ ਇਹ ਗੱਲ ਕੀਤੀ ਕਿ ਕਿਤਾਬ ਜਿਹੜੀ ਆ ਉਹ ਓਰਲ ਹਿਸਟਰੀ ਦੀ ਗੱਲ ਕਰਦੀ ਪਈ ਹੈ। ਬਿਲਕੁਲ ਲੇਖਕ ਜਿਹੜਾ ਉਹ ਆਪਣੇ ਪ੍ਰੈਫੇਸ ਦੇ ਵਿੱਚ ਬਹੁਤ ਕਲੀਅਰ ਕਰਦਾ ਹੈ ਕਿ ਜੇ ਕਿਤੇ ਅਸੀਂ ਇਹ ਸੋਚਦੇ ਹਾਂ ਕਿ ਜਿਹੜਾ ਲੋਕ ਸਾਹਿਤ ਹੈ ਉਹ ਯੱਕੜ ਹੈ ਜਾਂ ਕੂੜ ਹੈ, ਝੂਠ ਹੈ, ਜਿਹੜੀਆਂ ਬਾਤਾਂ ਬਣਾਈਆਂ ਜਾਂਦੀਆਂ ਉਹ ਐਵੇਂ ਬਣਾਈਆਂ ਜਾਂਦੀਆਂ, ਤਾਂ ਇਹ ਪਹੁੰਚ ਸਾਨੂੰ ਜਿਹੜੀ ਆ ਉਹ ਛੱਡਣ ਦੀ ਜ਼ਰੂਰਤ ਹੈ। ਲੇਖਕ ਦਾ ਧਿਆਨ ਜਿਹੜਾ ਮੌਖਿਕ ਸਾਹਿਤ ਵੱਲ ਹੈ, ਜਿਹੜੀਆਂ ਬਾਤਾਂ, ਜਿਹੜੀਆਂ ਸਿਆਣਪਾਂ, ਜਿਹੜੇ ਅਖਾਣ ਜਿਹੜਾ ਰਚਿਆ ਗਿਆ, ਲੇਖਕ ਦਾ ਧਿਆਨ ਉਹਨਾਂ ਵੱਲ ਹੈ। ਲੇਖਕ ਉਹਨਾਂ ਮਾਈਆਂ ਤੇ ਬਾਬਿਆਂ
ਨੂੰ ਵਿਜ਼ਿਟ ਕਰ ਰਿਹਾ, ਉਹਨਾਂ ਨਾਲ ਗੱਲਾਂ ਕਰ ਰਿਹਾ, ਉਹਨਾਂ ਤੋਂ ਉਹ ਸਾਰਾ ਸੱਚ ਜਿਹੜਾ ਉਹ ਸਾਹਮਣੇ ਲਿਆਉਂਦਾ ਪਿਆ। ਲੇਖਕ ਦੀ ਅਪਰੋਚ ਜਿਹੜੀ ਆ ਉਹ ਬਿਲਕੁਲ ਡਿਫਰੈਂਟ ਹੈ। ਇਸੇ ਕਰਕੇ ਮੈਂ ਮਤਲਬ ਜਿਹਦੇ ਉੱਤੇ ਸ਼ਾਇਦ ਇਹ ਪ੍ਰਸ਼ਨ ਜਿਹੜਾ ਉਹ ਮੈਨੂੰ ਨਹੀਂ ਪਤਾ ਪਾਕਿਸਤਾਨੀ ਪੰਜਾਬ ਦੇ ਵਿੱਚ ਇਹ ਪ੍ਰਸ਼ਨ ਉਠਾਇਆ ਗਿਆ ਜਾਂ ਨਹੀਂ, ਜਾਂ ਕਿਸ ਢੰਗ ਨਾਲ, ਪਰ ਮੈਨੂੰ ਲੱਗਾ ਕਿ ਥੋੜਾ ਜਿਹਾ ਇਹ ਪ੍ਰਸ਼ਨ ਆਈਪੁਰੇ ਦੀ ਵਾਹ ਦੇ ਨਾਲ ਜੁੜ ਕੇ ਇੱਧਰਲੇ ਪੰਜਾਬ ਦੇ ਵਿੱਚ ਵੀ ਉਠਾਇਆ ਗਿਆ ਸੀ ਕਿ ਲੇਖਕ ਜਦੋਂ ਗੱਲ ਕਰਦਾ ਹੈ ਤਾਂ ਉਹਦੇ ਵਿਚਲੇ ਜਿਹੜੇ ਕੁਝ ਅਜਿਹੇ ਤੱਥ ਨੇ ਜਿਹੜੇ ਔਰਤ ਮਰਦ ਰਿਸ਼ਤਿਆਂ ਦੀ ਗੱਲ ਕਰਦੇ ਹੋਇਆ ਉਹ ਬਹੁਤ ਬੋਲਡ ਹੋ ਜਾਂਦਾ, ਬਹੁਤ ਮਤਲਬ ਬੋਲਡ ਗੱਲਾਂ ਜਿਹੜੀਆਂ ਵਾ ਉਹ ਹੋ ਗਈਆਂ। ਮੈਂ ਜਦੋਂ ਦਿੱਲੀ ਲੈਕਚਰ ਹੋਇਆ ਸੀ ਉਹਦੇ ਵਿੱਚ ਵੀ ਬੋਲਣ ਵਾਲੇ ਨੇ ਇਸ ਚੀਜ਼ ਵੱਲ ਧਿਆਨ ਦਵਾਇਆ ਸੀ। ਧਰਤੀ ਪੰਜ ਦਰਿਆਈ ਦੇ ਵਿੱਚ ਵੀ ਘੱਟੋ ਘੱਟ 5 ਜਾਂ 6 ਵੇਰਵੇ ਇਹੋ ਜਿਹੇ ਆ ਜਿਹੜੇ ਬਹੁਤ ਬੋਲਡ ਨੇ। ਤੇ ਜਦੋਂ ਮੈਂ ਲਿਪੀ ਅੰਤਰ ਕਰ ਰਿਹਾ ਸਾਂ ਤਾਂ ਮੇਰੇ ਦਿਮਾਗ ਦੇ ਵਿੱਚ ਇਹ ਚੀਜ਼ ਜਿਹੜੀ ਆ ਉਹ ਨਾਲੋਂ ਨਾਲ ਚੱਲਦੀ ਪਈ ਸੀ ਕਿ ਯਾਰ ਕਿੰਨੇ ਖੁਸ਼ਕਿਸਮਤ ਨੇ ਪਾਕਿਸਤਾਨ ਵਿਚਲੇ ਪੰਜਾਬੀ ਭਰਾ ਕਿ ਨੈਣ ਸੁਖ ਜਿਹੜਾ ਉਹ ਕਿੰਨਾ ਕੰਫਰਟੇਬਲ ਮਹਿਸੂਸ ਕਰਦਾ ਪਿਆ ਕਿ ਉਹ ਉੱਥੇ ਇਹ ਗੱਲ ਜਿਹੜੀ ਆ ਉਹ ਬਿਲਕੁਲ ਇੰਜ ਲਿਖ ਸਕਦਾ। ਫਿਰ ਨੈਣ ਸੁਖ ਹੋਰਾਂ ਨਾਲ ਸੰਪਰਕ ਰਹਿੰਦਾ ਸੀ ਇਹਨਾਂ ਚੀਜ਼ਾਂ ਬਾਰੇ ਕਿ ਉਹਨਾਂ ਨੂੰ ਆਪਣੀਆਂ ਪ੍ਰੋਬਲਮਸ ਸ਼ੇਅਰ ਕਰਦਾ ਸਾਂ ਵੀ ਜਦੋਂ ਅਸੀਂ ਇੱਧਰ ਲਿਖਾਂਗੇ ਤਾਂ ਇਹ ਪ੍ਰੋਬਲਮ ਕਰਨਗੇ। ਤਾਂ ਇਹ ਗੱਲਾਂ ਨੂੰ ਤਾਂ ਮੈਂ ਮਤਲਬ ਇਹਨੂੰ ਛੱਡਦਾ ਪਿਆ ਵਾਂ ਕਿ ਇਹਨਾਂ ਗੱਲਾਂ ਦਾ ਕੋਈ ਫਾਇਦਾ ਨਹੀਂ, ਕਿਉਂਕਿ ਉਹ ਚੀਜ਼ਾਂ ਅਸੀਂ ਕਿਤਾਬ 'ਚ ਦੇ ਦਿੱਤੀਆਂ ਨੇ ਤੇ ਬੜੇ ਹਲਕੇ ਫੁਲਕੇ ਫਰਕ ਨਾਲ ਉਹਨਾਂ ਨੂੰ ਛਾਪ ਦਿੱਤਾ। ਮੈਂ ਇੱਥੇ ਜਿਹੜੀ ਗੱਲ ਕਰਨ ਵਾਸਤੇ ਇਹ ਮਤਲਬ ਗੱਲ ਛੇੜੀ ਆ ਉਹ ਇਹ ਹੈ ਕਿ ਜਿਹੜੀਆਂ ਗੱਲਾਂ ਨੈਣ ਸੁਖ ਹੋਰਾਂ ਨੇ ਮਾਈਆਂ ਤੇ ਬਾਬਿਆਂ ਦੇ ਨਾਲ ਜੋੜ ਕੇ ਜਾਂ ਉਹਨਾਂ ਤੋਂ ਸੁਣ ਕੇ ਜਿਹੜੀਆਂ ਇਸ ਕਿਤਾਬ ਵਿੱਚ ਪੇਸ਼ ਕੀਤੀਆਂ ਨੇ, ਤਕਰੀਬਨ ਉਹ ਗੱਲਾਂ ਜਿਹੜੀਆਂ ਨੇ ਉਹ ਉਸੇ ਢੰਗ ਦੇ ਨਾਲ ਸਾਡੇ ਇੱਧਰ ਵੀ ਜਿਹੜੇ ਜਿਹਨੂੰ ਚਲੋ ਮੈਂ ਉਹਨੂੰ ਚੁਟਕਲਾ ਕਹਿ ਦੇਣਾ ਕਿ ਇਸ ਢੰਗ ਦੇ ਨਾਲ ਇੱਧਰ ਵੀ ਜਿਹੜੀਆਂ ਉਹ ਇਸੇ ਤਰ੍ਹਾਂ ਹੀ ਉਹ ਕਰੈਕਟਰ ਇਸੇ ਤਰ੍ਹਾਂ ਹੀ ਜਿਹੜੇ ਆ ਉਹ ਮੌਜੂਦ ਨੇ। ਤੇ ਮੈਨੂੰ ਮਤਲਬ ਇਹ ਗੱਲ ਜਿਹੜੀ ਆ ਉਹ ਕਹਿਣ ਦੇ ਵਿੱਚ ਬਿਲਕੁਲ ਝਿਜਕ ਮਹਿਸੂਸ ਨਹੀਂ ਹੋ ਰਹੀ ਕਿ ਸਾਨੂੰ ਦੋਵਾਂ ਪੰਜਾਬਾਂ ਦੇ ਜਿਹੜੀ ਇਸ ਵੇਲੇ ਦੀਆਂ ਪੀੜ੍ਹੀਆਂ ਨੇ ਜਾਂ ਜਿਹੜੀ ਸਾਡੇ ਤੋਂ ਜਿਹੜੀ ਛੋਟੀ ਪੀੜ੍ਹੀ ਜਿਹੜੀ ਆ ਉਹ ਜਿਵੇਂ ਲੈਲਪੁਰ ਯੰਗ ਹਿਸਟੋਰੀਅਨਸ ਵਾਲੇ ਸੁਣਦੇ ਪਏ ਨੇ, ਉਹਨਾਂ ਨੂੰ ਇਹ ਜ਼ਰੂਰ ਦੇਖ ਲੈਣਾ ਚਾਹੀਦਾ ਹੈ ਕਿ ਦੋਵਾਂ ਬੰਨਿਆਂ ਦੇ ਪੰਜਾਬੀ ਜਿਹੜੇ ਆ ਉਹ ਦੋਵਾਂ ਬੰਨਿਆਂ ਦੇ ਜਿਹੜੇ ਮਾਈਆਂ ਤੇ ਬਾਬੇ ਨੇ ਉਹਨਾਂ ਨਾਲ ਜੁੜੇ ਹੋਏ ਚੁਟਕਲੇ ਤੇ ਉਹਨਾਂ ਨਾਲ ਜੁੜੀਆਂ ਹੋਈਆਂ ਜਿਹੜੀਆਂ ਇਹੋ ਜਿਹੀਆਂ ਬਾਤਾਂ ਨੇ ਉਹ ਸਾਰੀਆਂ ਸੇਮ ਨੇ, ਉਹ ਉਂਝ ਦੀਆਂ ਉਂਝ ਹੀ ਨੇ। ਮੈਂ ਉਹਨਾਂ ਦਾ ਨਾਂ ਇਸ ਕਰਕੇ ਨਹੀਂ ਲੈ ਰਿਹਾ ਕਿ ਜਦੋਂ ਜਿਹੜੇ ਕਿਤਾਬ ਪੜ੍ਹੋਗੇ ਤਾਂ ਤੁਸੀਂ ਉਹਨਾਂ ਨੂੰ ਉਂਝ ਹੀ ਇੰਜੋਏ ਕਰੋਗੇ ਜਿਵੇਂ ਮਤਲਬ ਮੈਂ ਕਰਦਾ ਰਿਹਾ ਜਦੋਂ ਉਹਨਾਂ ਨੂੰ ਕਿਤਾਬ ਨੂੰ ਪੜ੍ਹਦਿਆਂ ਆਇਆ। ਸਾਡੇ ਮਾਈਆਂ ਬਾਬੇ ਬੜੇ ਰਿਲੈਕਸ ਜੇ ਸਾਨੂੰ ਨਜ਼ਰ ਆਉਂਦੇ ਆ ਤੇ ਜਿਸ ਢੰਗ ਨਾਲ ਉਹ ਗੱਲਾਂ ਕਰਦੇ ਹੋਣਗੇ ਇਹਨਾਂ ਵਿਸ਼ਿਆਂ ਦੇ ਉੱਤੇ, ਨੈਣ ਸੁਖ ਨੇ ਅਸਲ ਵਿੱਚ ਉਹਨਾਂ ਵਿਸ਼ਿਆਂ ਨੂੰ ਉਸੇ ਹੀ ਲਫ਼ਜ਼ਾਲੀ ਦੇ ਨਾਲ, ਉਸੇ ਢੰਗ ਦੇ ਨਾਲ, ਉਸੇ ਪਿਓਰਿਟੀ ਦੇ ਨਾਲ ਜਿਵੇਂ ਉਹਨਾਂ ਨੇ ਕੀਤੀਆਂ ਨੇ ਤੇ ਨੈਣ ਸੁਖ ਹੋਰਾਂ ਨੇ ਆਪਣੀ ਕਿਤਾਬ ਦੇ ਵਿੱਚ ਜਿਹੜੀਆਂ ਉਹ ਸ਼ਾਮਲ ਕੀਤੀਆਂ। ਮੈਂ ਉਹਨਾਂ ਨੂੰ ਬਿਲਕੁਲ ਸ਼ਾਮਲ ਕਰ ਰਿਹਾ ਤੇ ਉਹਨਾਂ ਨੂੰ ਚਾਹੇ ਉਹ ਕੋਈ ਵੀ ਰਿਸਕ ਹੋਵੇ, ਕੋਈ ਵੀ ਗੱਲ ਕੱਲ ਨੂੰ ਸੁਣਨੀ ਪਵੇ, ਮੈਂ ਉਹ ਰਿਸਕ ਉਠਾਉਣ ਨੂੰ ਤਿਆਰ ਹਾਂ। ਇਸ ਕਰਕੇ ਮੈਨੂੰ ਉਹ ਬਹੁਤ ਵਧੀਆ ਲੱਗਾ। ਮੈਂ ਐਵੇਂ ਕਹਾਂ ਅਖੀਰਲੀ ਗੱਲ ਜਿਹੜੀ ਮੈਂ ਇਸ ਕਿਤਾਬ ਬਾਰੇ ਕਰਨਾ ਚਾਹੁੰਦਾ, ਹੋ ਸਕਦਾ ਹੈ ਸ਼ਾਇਦ ਪਾਕਿਸਤਾਨੀ ਪੰਜਾਬ ਵਿਚਲੇ ਪਾਠਕਾਂ ਚੋਂ ਬਹੁਤ ਸਾਰਿਆਂ ਨੇ, ਕਿਉਂਕਿ ਕਿਤਾਬ ਬਹੁਤ ਫੇਮਸ ਹੈ, ਉਹ ਕਿਤਾਬ ਪੜ੍ਹੀ ਹੋਵੇ। ਵੋਲਗਾ ਤੋਂ ਗੰਗਾ ਰਾਹੁਲ ਸ਼ੰਕਰਤਾਇਨ ਦੀ ਕਿਤਾਬ ਹੈ, ਸ਼ਾਇਦ ਉਹ ਪੜ੍ਹੀ ਹੋਵੇ। ਉਹ ਕਿਤਾਬ ਤੇ ਨੈਣ ਸੁਖ ਦੀ ਧਰਤੀ ਪੰਜ ਦਰਿਆਈ ਮੈਨੂੰ ਬਿਲਕੁਲ ਦੋ ਕਿਤਾਬਾਂ ਪੈਰਲਲ ਸਾਹਮਣੇ ਨਜ਼ਰ ਆਉਂਦੀਆਂ ਸੀ। ਰਾਹੁਲ ਸ਼ੰਕਰਤਾਇਨ ਈਸਾ ਤੋਂ 6000 ਸਾਲ ਪਿੱਛੋਂ ਚੱਲਦਾ ਹੈ, ਉਹ ਬਹੁਤ ਪਿਛਾਂ ਮਤਲਬ ਗੱਲ ਨੂੰ ਲੈ ਕੇ ਚੱਲਦਾ ਹੈ ਤੇ 1942 ਤੇ ਲਿਆ ਕੇ ਖਤਮ ਕਰਦਾ ਹੈ। ਨੈਣ ਸੁਖ ਜਿਹੜਾ ਉਹ ਈਸਾ ਤੋਂ 2500 ਸਾਲ ਪਹਿਲਾਂ ਦੇ ਟਾਈਮ ਪੀਰੀਅਡ ਤੋਂ ਗੱਲ ਸ਼ੁਰੂ ਕਰਕੇ ਵੰਡ ਤੱਕ ਦਾ ਟਾਈਮ ਜਿਹੜਾ ਉਹ ਲੈ ਕੇ ਆਉਂਦਾ। ਉਹਨੇ ਵੀ ਮੈਨੂੰ ਕਿਉਂ ਇਹ ਦੋਨੋਂ ਚੀਜ਼ਾਂ ਕਾਮਨ ਲੱਗਦੀਆਂ ਕਿ ਉਹਨੇ ਉਸ ਸਾਰੇ ਟਾਈਮ ਪੀਰੀਅਡ ਨੂੰ 20 ਕਹਾਣੀਆਂ 'ਚ ਬੰਨ੍ਹ ਕੇ ਮਤਲਬ ਸਾਹਿਤਕ ਢੰਗ ਦੇ ਨਾਲ ਜਿਹੜਾ ਵਾ ਉਹ ਪੇਸ਼ ਕੀਤਾ। ਤੇ ਨੈਣ ਸੁਖ ਹੋਰਾਂ ਦੀ ਜਿਹੜੀ ਇਹ ਕਿਤਾਬ ਹੈ ਇਹ ਵੀ ਇਤਿਹਾਸ ਵੀ ਹੈ ਤੇ ਇਹ ਸਾਹਿਤ ਵੀ ਹੈ। ਇਹ ਦੋਨਾਂ ਕਿਤਾਬਾਂ ਨੇ ਜਿਹੜੀ ਚੀਜ਼ ਮੈਨੂੰ ਜਿਹੜੀ ਆ ਉਹ ਸੋਚਣ ਦੇ ਲਈ ਮਜਬੂਰ ਕੀਤੀ ਕਿ ਜਿਹੜਾ ਸਾਹਿਤਕਾਰ ਜਿਹੜਾ ਵਾ ਉਹ ਇਤਿਹਾਸ ਨੂੰ ਦੇਖਦਾ, ਉਹ ਕਿਸ ਢੰਗ ਨਾਲ ਦੇਖਦਾ ਤੇ ਜਿਹੜਾ ਨਿਰੋਲ ਇਤਿਹਾਸ ਨੂੰ ਦੇਖਣ ਵਾਲਾ ਹੈ ਉਹ ਕਿਸ ਢੰਗ ਨਾਲ ਦੇਖਦਾ। ਹੁਣ
ਸਾਹਿਤਕਾਰ ਜਿਹੜਾ ਮਤਲਬ ਗੱਲ ਕਰਦਾ ਹੈ ਉਹ ਤਾਂ ਰਮਜ਼ ਵਾਲੀ ਗੱਲ ਕਰਦਾ ਹੈ, ਤੇ ਜਿਹੜਾ ਇਤਿਹਾਸਕਾਰ ਹੈ ਉਹ ਰਮਜ਼ ਲਈ ਥੋੜਾ ਰਚਨਾ ਰਚ ਰਿਹਾ, ਉਹ ਤੇ ਲੋਕਾਂ ਤੱਕ ਜਾਣਕਾਰੀ ਪਹੁੰਚਾਉਣ ਲਈ ਰਚਦਾ ਪਿਆ, ਉਹ ਲੁਕਾਉਂਦਾ ਨਹੀਂ ਹੈ। ਪਰ ਜਿਹੜਾ ਸਾਹਿਤਕਾਰ ਹੈ ਉਹਦੇ ਕੋਲ ਇੱਕ ਜੁਗਤ ਹੈ, ਉਹ ਥੋੜੀ ਜਿਹੀ ਲੁਕਾਉਂਦਾ ਹੈ ਤੇ ਦੱਸੀ ਜਾਂਦਾ ਹੈ। ਲੁਕਾਉਂਦਾ ਇਸ ਕਰਕੇ ਹੈ ਕਿ ਪਾਠਕਾਂ ਦੇ ਮਨ ਦੇ ਵਿੱਚ ਜਿਹੜੀ ਕਿਉਰਿਓਸਿਟੀ ਆ ਉਹ ਬਣੀ ਰਵੇ, ਉਤਸੁਕਤਾ ਬਣੀ ਰਵੇ, ਤੇ ਪਾਠਕ ਜਿਹੜਾ ਉਹ ਅਗਾਂਹ ਹੋਰ ਪੜ੍ਹੇ, ਹੋਰ ਜਾਣੇ, ਉਹਦੇ ਅੰਦਰ ਜਿਹੜੀ ਆ ਉਹ ਅਗਾਂਹ ਪੜ੍ਹਨ ਦੀ ਇੱਛਾ ਜਿਹੜੀ ਆ ਉਹ ਪੈਦਾ ਹੋਵੇ। ਮੈਂ ਆਪਣੀ ਗੱਲ ਨੂੰ ਇਸ ਗੱਲ ਨਾਲ ਮੁਕਾਵਾਂਗਾ ਕਿ ਧਰਤੀ ਪੰਜ ਦਰਿਆਈ ਜਿਹੜੀ ਆ ਉਹ ਅਜਿਹੀ ਕਿਤਾਬ ਹੈ ਜਿਹੜੀ ਤੁਹਾਨੂੰ ਮਜਬੂਰ ਕਰਦੀ ਹੈ ਕਿ ਤੁਸੀਂ ਹੋਰ ਅਗਾਂਹ ਕਿੰਨੀਆਂ ਹੋਰ ਕਿਤਾਬਾਂ ਪੜ੍ਹਨੀਆਂ। ਜੇ ਤੁਸੀਂ ਨਹੀਂ ਪੜ੍ਹਦੇ ਤੇ ਤੁਸੀਂ ਅਧੂਰੀ ਜਾਣਕਾਰੀ ਜਿਹੜੀ ਆ ਉਹ ਰੱਖਦੇ ਪਏ ਹੋ। ਜੇ ਤੁਹਾਨੂੰ ਪਤਾ ਹੈ ਬਹੁਤ ਵਧੀਆ ਗੱਲ ਹੈ, ਜੇ ਤੁਹਾਨੂੰ ਨਹੀਂ ਪਤਾ ਤੇ ਤੁਹਾਨੂੰ ਉਸ ਜਾਣਕਾਰੀ ਨੂੰ ਹਾਸਲ ਕਰਨ ਲਈ ਹੋਰ ਬਹੁਤ ਸਾਰੀਆਂ ਕਿਤਾਬਾਂ ਪੜ੍ਹਨ ਦੀ ਜ਼ਰੂਰਤ ਹੈ। ਇਹ ਚੀਜ਼ ਤੁਹਾਨੂੰ ਨੈਣ ਸੁੱਖ ਮਹਿਸੂਸ ਕਰਾਉਂਦਾ ਹੈ। ਤੇ ਮੈਂ ਇੱਕ ਛੋਟੀ ਜਿਹੀ ਚੀਜ਼ ਜਿਹੜੀ ਆ ਉਹ ਤੁਹਾਡੇ ਨਾਲ ਸ਼ੇਅਰ ਕਰਨਾ ਚਾਹਾਂਗਾ ਪੜ੍ਹਨ ਲਈ, ਇਹ ਤਾਂ ਜੋ ਤੁਸੀਂ ਅੰਦਾਜ਼ਾ ਲਾ ਸਕੋ ਕਿ ਲੇਖਕ ਦੱਸਦਾ ਵੀ ਹੈ ਤੇ ਲੇਖਕ ਲੁਕਾਉਂਦਾ ਵੀ ਹੈ ਕਿਸ ਢੰਗ ਦੇ ਨਾਲ। ਇਹ ਇਸ ਕਿਤਾਬ ਦੇ ਬਿਲਕੁਲ ਸ਼ੁਰੂ ਵਾਲੇ ਜਿਹੜਾ ਚੈਪਟਰ ਜਿਹਦੇ ਵਿੱਚ ਜਿਹੜਾ ਉਹ ਸਪਤ ਸਿੰਧੂ ਦੀ ਗੱਲ ਕਰਦਾ ਪਿਆ, ਮੈਂ ਉਹਦੇ ਚੋਂ ਸਿਰਫ ਇੱਕ ਪੈਰਾ ਪੜ੍ਹ ਕੇ ਤੇ ਆਪਣੀ ਗੱਲ ਜਿਹੜੀ ਆ ਉਹ ਖਤਮ ਕਰਾਂਗਾ। ਕੁਬਾ, ਸਿੰਧੂ, ਵਿਤਸਤਾ, ਅਸ਼ਿਕਨੀ, ਪੁਰੁਸ਼ਨੀ, ਸ਼ਤਦਰੂ ਤੇ ਸਰਸਵਤੀ। ਨਦੀ ਸਤੂਤੀ ਅੰਦਰ ਦਰਜ ਇਹ ਨਾਂ ਸੰਸਕ੍ਰਿਤ ਵਿੱਚ, ਜਿਨ੍ਹਾਂ ਦੀ ਪ੍ਰਾਕ੍ਰਿਤ ਪਛਾਣ ਕਾਬਲ, ਸਿੰਧ, ਜੇਹਲਮ, ਚਨਾਬ, ਰਾਵੀ, ਸਤਲੁਜ ਤੇ ਘੱਗਰ। ਜੇਹਲਮ ਨੂੰ ਵੇਤ ਵੀ ਆਖਣ, ਚਨਾਬ ਕਦੀ ਚੰਦਰਭਾਗਾ ਵੀ ਅਖਵਾਇਆ, ਜਿਹਦਾ ਲੋਕ ਨਾਂ ਚਨਾਬ। ਰਾਵੀ ਇੱਕ ਨਾਂ ਰਾਵਤੀ ਵੀ ਲੱਭਦਾ, ਰਾਵੀ ਦਾ ਇੱਕ ਨਾਂ ਰਾਵਤੀ ਵੀ ਲੱਭਦਾ, ਰਾਵਤ ਇੰਦਰ ਦਾ ਹਾਥੀ। ਘੱਗਰ ਜਿਹੜਾ ਬਰਸਾਤੀ ਨਾਲਾ, ਇਹਨੂੰ ਹਾਕੜਾ ਵੀ ਆਖਣ, ਜਿਹਦੇ ਤੋਂ ਆਰਿਆਈ ਪ੍ਰਿਸ਼ਟ ਸਪਤ ਸਿੰਧੂ ਨੂੰ ਤਿਆਗ ਕੇ ਆਰਿਆਵਰਤ ਅਪੜੇ। ਜਿਹੜਾ ਰਿਗਵੇਦ ਵਿੱਚ ਸਰਸਵਤੀ ਲਖੀਚਾ, ਇਹ ਥਾਵੇਂ ਵਸੇਬ ਵਿੱਚ ਅੱਜ ਵੀ ਸੌਖੇ ਰਸਤੇ ਨੂੰ ਸਰਸਵਟ ਆਖਣ, ਇਹ ਵੀ ਸਰਸਵਤੀ ਜਿਹੜਾ ਖਿਆਲੀ ਦਰਿਆ। ਹੁਣ ਇਹ ਇੱਕ ਪੈਰਾ ਜਿਹੜਾ ਹੈ ਉਹ ਤੁਹਾਨੂੰ ਅਜਿਹੀ ਜਾਣਕਾਰੀ ਦਿੰਦਾ ਪਿਆ ਹੈ ਕਿ ਜੇ ਤੁਸੀਂ ਉਹਨੂੰ ਨਹੀਂ ਪੜ੍ਹਿਆ, ਜੇ ਤੁਸੀਂ ਉਹ, ਕਿਉਂਕਿ ਇਹ ਬਹੁਤ ਹੀ ਕੰਪੈਕਟ ਢੰਗ ਦੇ ਨਾਲ ਇੱਕ ਪੈਰੇ 'ਚ ਇੰਨਾ ਲੰਬਾ ਇਤਿਹਾਸ ਬਿਆਨ ਕਰ ਗਿਆ ਕਿ ਆਰੀਅਨਸ ਕਦੋਂ ਆਏ, ਆਉਣ ਤੋਂ ਬਾਅਦ ਉਹ ਇੱਥੇ ਐਸਟੈਬਲਿਸ਼ ਹੋਏ, ਇੱਥੇ ਐਸਟੈਬਲਿਸ਼ ਹੋਣ ਤੋਂ ਬਾਅਦ ਉਹਨਾਂ ਰਿਗਵੇਦ ਲਿਖੇ, ਰਿਗਵੇਦ ਲਿਖਣ ਤੋਂ ਬਾਅਦ ਕਿਵੇਂ ਇਹੋ ਜਿਹੀ ਸਥਿਤੀਆਂ ਬਣ ਗਈਆਂ ਕਿ ਉਹਨਾਂ ਨੇ ਇੱਥੋਂ ਦੀ ਧਰਤੀ ਨੂੰ ਜਿਹੜਾ ਉਹ ਭ੍ਰਿਸ਼ਟ ਸਮਝਣ ਲੱਗ ਪਏ, ਤੇ ਇੱਥੋਂ ਮੂਵ ਕਰਕੇ ਉਹ ਕਿਵੇਂ ਜਿਹੜਾ ਉਹ ਗੰਗਾ ਜਮਨਾ ਵਾਲੀ ਸਾਈਡ ਦੇ ਉੱਤੇ ਜਿਹੜਾ ਉਹ ਜਾਣ ਲੱਗ ਪਏ, ਤੇ ਜਿਹੜੀ ਸਾਰੀ ਦੀ ਸਾਰੀ ਜਿਹੜਾ ਜਿਹਨੂੰ ਅਸੀਂ ਬਾਅਦ ਵਿੱਚ ਹਿੰਦੂ ਸਭਿਅਤਾ ਨਾਲ ਜੋੜ ਦਿੰਦੇ ਆ, ਹਿੰਦੂ ਕਲਚਰ ਨਾਲ ਜੋੜ ਦਿੰਦੇ ਆ, ਉੱਥੇ ਜਾ ਕੇ ਐਸਟੈਬਲਿਸ਼ ਹੋਇਆ। ਇਹ ਚੇਂਜ ਜਿਹੜੀ ਆ ਉਹ ਕਿਵੇਂ ਵਾਪਰੀ ਹੈ, ਇਹ ਕਿਤਾਬ ਲੁਕਾਉਣ ਤੇ ਦੱਸਣ ਦੀ ਜੁਗਤ ਦੇ ਨਾਲ ਜਿਹੜੀ ਆ ਉਹ ਸਿਰਜੀ ਗਈ ਹੈ। ਇਹ ਪਾਠਕ ਤੇ ਡਿਪੈਂਡ ਕਰਦਾ ਹੈ ਕਿ ਉਹ ਖੁਦ ਜਾਣਦਾ ਕਿੰਨਾ ਕੁ ਹੈ, ਉਹ ਖੁਦ ਜਾਣਨਾ ਕਿੰਨਾ ਕੁ ਚਾਹੁੰਦਾ ਹੈ। ਇਹ ਪਾਠਕ ਤੇ ਡਿਪੈਂਡ ਕਰਦਾ ਹੈ। ਬਹੁਤ ਬਹੁਤ ਧੰਨਵਾਦ। ਹਾਂਜੀ ਤੋਹੀ ਜੀ। ਜੀ ਸਰ, ਬਹੁਤ ਮਿਹਰਬਾਨੀ, ਤੁਸੀਂ ਸਾਡੇ ਨਾਲ ਹੀ ਰਹਿਣਾ। ਅਸੀਂ ਕੁਝ ਸਵਾਲ ਵੀ ਲਵਾਂਗੇ ਆਖਰ ਤੇ। ਅਸੀਂ ਜਿਹੜੇ ਦੋਸਤਾਂ ਦੇ ਜਿਹੜੇ ਸਾਡੇ ਨਾਲ ਗੱਲ ਕਰ ਰਹੇ ਨੇ YouTube ਤੇ ਔਰ Facebook ਤੇ, ਅਸੀਂ ਉਹਨਾਂ ਦੇ ਸਵਾਲ, ਉਹਨਾਂ ਦੀ ਗੱਲ ਵੀ ਸ਼ਾਮਲ ਕਰਾਂਗੇ। ਸੋ ਅੱਜ ਅਸੀਂ ਜਿਹੜਾ ਇਹ ਬੁੱਕ ਆਫ ਦਾ ਵੀਕ ਰੱਖਿਆ, ਸਾਡੀ ਵਾਸਤੇ ਬੜੀ ਖੁਸ਼ੀ ਦੀ ਗੱਲ ਹੈ ਕਿ ਅੱਜ ਸਾਡੇ ਨਾਲ ਕਿਤਾਬ ਦੇ ਆਥਰ ਵੀ ਮੌਜੂਦ ਨੇ, ਕਿਤਾਬ ਨੂੰ ਲਿਖਣ ਵਾਲੇ ਵੀ, ਲਿਖਾਰੀ ਵੀ ਸਾਡੇ ਨਾਲ ਅੱਜ ਹੈ ਨੇ। ਤੇ ਅੱਜ ਦੀ ਇਸ ਤਕਰੀਬ ਦਾ ਉਹ ਇੱਕ ਤਰ੍ਹਾਂ ਸਾਡੇ ਜ਼ਿਲ੍ਹੇ ਨੇ ਉਹਨਾਂ ਦੇ ਨਾਂ ਹੈ, ਉਹਨਾਂ ਦੀ ਆਨਰ ਵਿੱਚ। ਤੇ ਇਹ ਅੱਜ ਸਾਡੇ ਨਾਲ ਕਿਤਾਬ ਦੇ ਲਿਖਾਰੀ ਜਿਹੜੇ ਨੈਣ ਸੁੱਖ ਜੀ ਹੋਣੀ ਮੌਜੂਦ ਨੇ। ਨੈਣ ਸੁੱਖ ਹੋਰਾਂ ਦਾ ਜਿਹੜਾ ਲਾਇਲਪੁਰ ਯੰਗ ਹਿਸਟੋਰੀਅਨ ਕਲੱਬ ਤੋਂ ਜਿਹੜਾ ਉਹਨਾਂ ਦਾ ਤਾਰਫ ਹੈ, ਔਰ ਉਹ ਤੇ ਮੈਂ ਕੋਈ ਕਿੰਨੀ ਦਫਾ ਕਰਾ ਚੁੱਕਿਆ, ਪਰ ਇੱਥੇ ਜਿਹੜੇ ਸਾਡੇ ਯੰਗ ਹਿਸਟੋਰੀਅਨਸ ਦੇ ਵਿੱਚ ਜਿਹੜਾ ਉਹਨਾਂ ਦਾ ਤਾਰਫ ਬਣਿਆ, ਮੈਂ ਉਹ ਅੱਜ ਥੋੜਾ ਜਿਹਾ ਸਾਂਝਾ ਕਰਦਾ ਜਾਵਾਂ ਕਿ ਜਿੱਦਾਂ ਅਸੀਂ ਉਹਨਾਂ ਦੀ ਗਵਾਚਿਆ ਪੰਜਾਬ ਸੀਰੀਜ਼ ਜਿਸ ਤਰ੍ਹਾਂ ਚੱਲ ਰਹੀ ਸੀ, ਔਰ ਉਹਦੇ ਵਿੱਚ ਉਹ ਸਾਰੇ ਪੰਜਾਬ ਦੀ ਓਰਲ ਟ੍ਰੈਡੀਸ਼ਨ ਨੂੰ ਔਰ ਜਿਹੜੀਆਂ ਉਹਨਾਂ ਦੀਆਂ ਲਿਖੇ ਆਰਕਾਈਵਲ ਡਾਟਾ ਸਾਰਿਆਂ ਨੂੰ ਲੈ ਕੇ ਚੱਲ ਰਹੇ ਸਨ, ਤੇ ਬਿਲਕੁਲ ਉਹਨਾਂ ਦੇ ਨਾਲ ਨਾਲ ਸਾਡੇ ਜਿਹੜੇ ਤਾਰੀਖ ਦੇ ਇਤਿਹਾਸ ਦੇ ਜਿਹੜੇ ਤਾਲਿਬ ਇਲਮ ਸਨ, ਸਟੂਡੈਂਟ ਸਨ, ਉਹ ਨਾਲ ਨਾਲ ਚੱਲ ਰਹੇ ਸਨ। ਬਹੁਤ ਸਾਰੇ ਲੋਕਾਂ ਨੇ ਆਪਣੇ ਥੀਸਸ ਦੇ ਜਿਹੜੇ ਸਿਨੋਪਸਿਸ ਬਣਾ ਰਹੇ ਸਨ, ਪ੍ਰਪੋਜ਼ਲ ਬਣਾ ਰਹੇ ਸਨ, ਉਹ ਬਦਲੇ
ਉਹਨਾਂ ਨੇ ਕਿਹਾ ਕਿ ਅਸੀਂ ਇਹਨਾਂ ਟੌਪਿਕਸ ਤੇ ਕੰਮ ਕਰਨਾ, ਕਿਉਂਕਿ ਉਹਨਾਂ ਨੇ ਪਹਿਲੇ ਨਹੀਂ ਵੇਖੇ, ਨਾ ਕਿਤੇ ਉਹਨਾਂ ਨੂੰ ਥੀਸਿਸ ਲੱਭਿਆ ਇਹਨਾਂ ਤੇ, ਨਾ ਕਿਤੇ ਸਿਲੇਬਸ ਵਿੱਚ ਮਿਲਿਆ। ਤੋ ਸਾਡੇ ਵੱਲ ਤੇ ਇੱਕ ਤਰ੍ਹਾਂ ਦਾ ਇਹਨਾਂ ਨੇ ਇੱਕ ਨਵਾਂ ਜਿਹੜਾ ਹੈ ਨਾ ਉਹ ਇੱਕ ਰਾਹ ਖੋਲਿਆ, ਇੱਕ ਨਵੀਂ ਚੀਜ਼ ਸਾਡੇ ਸਾਹਮਣੇ ਆਈ ਕਿ ਇਹ ਚੀਜ਼ਾਂ ਜਿਹੜੀਆਂ ਨੇ ਨਾ ਇਹ ਵੇਖੀਆਂ ਜਾ ਸਕਦੀਆਂ। ਸੋ ਉਹ ਸੀਰੀਜ਼ ਨੂੰ ਲੈ ਕੇ ਲੋਕ ਜਿਹੜਾ ਹੈ ਜਿਸ ਟਾਈਮ ਹੀ ਉਹ ਪੋਸਟਰ ਲੱਗਦਾ ਹੈ ਜਾਂ ਉਹਦੇ ਤੇ ਗੱਲ ਕਰਨ ਵਾਸਤੇ ਆਉਂਦੇ ਨੇ, ਤੇ ਇੱਕ ਵੱਡੀ ਤਾਦਾਦ ਜਿਹੜੀ ਹੈ ਨਾ ਉਹ ਲੋਕਾਂ ਦੀ ਉਹਨੂੰ ਸ਼ੇਅਰ ਕਰਦੀ ਹੈ। ਖਾਸ ਕਰ ਮੈਂ ਫਿਰ ਉਹ ਗੱਲ ਕਰਾਂਗਾ ਕਿ ਖਾਸ ਕਰ ਜਿਹੜੇ ਸਾਡੇ ਯੂਨੀਵਰਸਿਟੀ ਦੇ ਸਟੂਡੈਂਟਸ ਨੇ ਔਰ ਟੀਚਰਸ ਨੇ, ਉਹਨਾਂ ਦੇ ਵਿੱਚ ਇਹ ਬੜੀ ਅਹਿਮ ਹੁੰਦੀ ਹੈ ਕਿ ਉਹ ਪੋਸਟਰ ਸ਼ੇਅਰ ਹੁੰਦਾ ਹੈ ਔਰ ਉਹਦੇ ਤੋਂ ਬਾਅਦ ਲੋਕ ਆਪਣੇ ਕੁਐਸਚਨ ਤਿਆਰ ਕਰਕੇ ਔਰ ਉਸ ਗੱਲ ਨੂੰ ਸੁਣਨ ਵਾਸਤੇ ਆਉਂਦੇ ਨੇ, ਤੇ ਉਹਦੇ ਨਾਲ ਨਾਲ ਫਿਰ ਹੁਣ ਮੁxtਲਿਫ ਕੰਮ ਵੀ ਜਿਹੜੇ ਨੇ ਨਾ ਇਸ ਤੇ ਸ਼ੁਰੂ ਹੋਏ ਨੇ। ਸੋ ਮੈਂ ਹੁਣ ਉਹਨਾਂ ਨੂੰ ਦਰਖਾਸਤ ਕਰਾਂਗਾ ਨੈਣ ਸੁਖ ਜੀ ਨੂੰ ਕਿ ਉਹ ਸਾਡੇ ਨਾਲ ਆਉਣ ਤੇ ਆਪਣੀ ਗੱਲਬਾਤ ਅੱਜ ਆਪਣੀ ਕਿਤਾਬ ਤੇ ਸਾਂਝੀ ਕਰਨ, ਆਪਣਾ ਐਕਸਪੀਰੀਅੰਸ ਸਾਂਝਾ ਕਰਨ, ਅਸੀਂ ਉਹਨਾਂ ਦੀ ਅੱਜ ਦੀ ਗੱਲਬਾਤ ਸੁਣੀਏ। ਜੀ ਸਰ, ਜੀ ਆਇਆਂ ਨੂੰ। हाँ जी, मेहरबानी ਸਰ, ਬੜੀ ਮਿਹਰਬਾਨੀ, ਤੁਸੀਂ ਅੱਜ ਟਾਈਮ ਕੱਢਿਆ ਔਰ ਇਸ ਕਿਤਾਬ ਤੇ ਗੱਲਬਾਤ ਕਰਨ ਵਾਸਤੇ ਆਏ। ਔਰ ਅੱਜ ਅਸੀਂ ਤੁਹਾਡੇ ਕੋਲ ਗੱਲਬਾਤ ਪੰਜਾਬ ਦੇ ਹਵਾਲੇ ਨਾਲ ਤੇ ਸੁਣਦੇ ਰਹਿੰਦੇ, ਅੱਜ ਅਸੀਂ ਖਾਸ ਤੁਹਾਡੇ ਕੋਲ ਤੁਹਾਡੀ ਕਿਤਾਬ ਦੇ ਹਵਾਲੇ ਨਾਲ ਗੱਲਬਾਤ ਵੀ ਸੁਣਾਂਗੇ, ਕਿਉਂਕਿ ਸਾਰੇ ਦੋਸਤਾਂ ਨੇ ਕੀਤੀ ਤੇ ਆਖਰ ਤੇ ਤੁਹਾਡੀ ਹੁਣ ਅਸੀਂ ਕਮੈਂਟ ਲਵਾਂਗੇ ਔਰ ਉਹਦੇ ਤੋਂ ਬਾਅਦ ਫਿਰ ਅਸੀਂ ਸਵਾਲ ਜਵਾਬ ਵੱਲ ਚੱਲਾਂਗੇ। ਜੀ ਸਰ। ਇੰਨੀਆਂ ਸਿਫਤਾਂ ਤੇ ਮੁਹੱਬਤਾਂ ਦਾ ਭਾਰ ਮੇਰੇ ਤੇ ਲੱਦ ਦਿੱਤਾ ਗਿਆ ਕਿ ਮੇਰੇ ਕੋਲ ਹੁਣ ਗੱਲ ਹੀ ਨਹੀਂ ਹੋ ਰਹੀ। ਕਲਮ ਜਿਹੜਾ ਨਾ ਉਹ ਮੇਰੇ ਕੰਟਰੋਲ ਵਿੱਚ ਨਹੀਂ ਰਹਿੰਦਾ ਜਦੋਂ ਮੈਂ ਲਿਖ ਰਿਹਾ ਹੁੰਦਾ, ਤੇ ਕੁਝ ਅਜਿਹਾ ਵੀ ਲਿਖ ਦਿੰਦਾ ਕਿ ਫਿਰ ਕਟਹਿਰੇ ਵਿੱਚ ਵੀ ਖੜਾ ਹੋਣਾ ਪੈਂਦਾ ਕਿ ਇਹ ਜਿਹੜੀ ਕਿਤਾਬ ਸੀ ਜਾਂ ਹੋਰ ਵੀ ਮੇਰੀਆਂ ਕਿਤਾਬਾਂ, ਇਹ ਅਮਰ ਰਿਆਜ਼ ਛਾਪ ਸਕਦਾ ਸੀ, ਪਰ ਉਹ ਨਹੀਂ ਛਾਪੀਆਂ। ਸਾਡੇ ਤੇ ਕੁਝ ਭਾਰੇ ਵੇਲੇ ਵੀ ਆਏ, ਅਸਾਂ ਜਰੇ ਵੀ, ਅਮਰ ਨੇ, ਮੈਂ ਉਹ ਦੂਜਿਆਂ ਦੋਸਤਾਂ। ਹੁਣ ਉਧਰ ਵੀ ਮਿਸ਼ਾ ਜੀ ਵਾਸਤੇ ਮੈਂ ਦੁਆ ਹੀ ਕਰ ਸਕਣਾ, ਪਤਾ ਨਹੀਂ, ਮੈਂ ਤਾਂ ਇਹ ਸਮਝਦਾ ਸਾਂ ਕਿ ਉਸ ਪਾਸੇ ਤੇ ਇੰਜ ਦੇ ਨਹੀਂ ਮਸਲੇ ਹੋਣਗੇ, ਤੇ ਇੰਸ਼ਾਅੱਲਾ ਹੋਣ ਵੀ ਨਾ। ਅਮਰ ਰਿਆਜ਼ ਅਜਿਹਾ ਪਬਲਿਸ਼ਰ ਹੈ ਕਿ ਜਿਹੜਾ ਖੁਦ ਬਹੁਤ ਖੋਜੀ ਹੈ ਔਰ ਬੜਾ ਖੁਦ ਆਪ ਬੜੀ ਪਰਖ ਪੜਚੋਲ ਕਰਦਾ ਹੈ ਹਿਸਟਰੀ ਦੀ ਵੀ ਔਰ ਹੋਰ ਵੀ ਜੋ ਕੁਝ ਛਾਪਦਾ ਹੈ। ਮੇਰਾ ਨਹੀਂ ਖਿਆਲ ਕਿ ਕੋਈ ਦੂਜਾ, ਇਸ ਵਾਸਤੇ ਨਹੀਂ ਕਿ ਉਹ ਮੇਰੀਆਂ ਕਿਤਾਬਾਂ ਉਹਨੇ ਸਾਰੀਆਂ ਛਾਪੀਆਂ, ਮੇਰਾ ਨਹੀਂ ਖਿਆਲ ਕੋਈ ਦੂਜਾ ਕੋਈ ਵੀ ਪਬਲਿਸ਼ਰ ਉਰਦੂ ਵਿੱਚ ਵੀ ਜਾਂ ਅੰਗਰੇਜ਼ੀ ਵਿੱਚ ਵੀ ਹੈ ਸਾਡੇ ਪਾਸੇ ਕਿ ਜਿਹੜਾ ਇੰਨਾ ਜਾਣੂ ਹੋਵੇ ਆਪਣੇ ਜੋ ਛਾਪ ਰਿਹਾ ਉਹਦੇ ਬਾਰੇ, ਔਰ ਜੋ ਵੈਸੇ ਵੀ ਹਿਸਟਰੀ ਦਾ ਉਹਦਾ ਚਸਕਾ ਵੀ ਹੈ। ਅਸਾਂ ਬਹੁਤ ਸਾਰਾ ਵੇਲਾ ਇਕੱਠਾ ਗੱਲਾਂ ਬਾਤਾਂ ਵਿੱਚ ਗੁਜ਼ਾਰਿਆ ਔਰ ਅਸਾਂ ਆਪਸ ਵਿੱਚ ਬਹੁਤ ਕੁਝ ਸਾਂਝਾ ਵੀ ਕੀਤਾ। ਸਾਡੇ ਡਿਫਰੈਂਸਿਸ ਵੀ ਰਹਿੰਦੇ ਨੇ ਬਹੁਤ ਸਾਰੀਆਂ ਗੱਲਾਂ ਦੇ ਉੱਤੇ, ਹਮੇਸ਼ਾ ਹੀ ਰਹੇ ਨੇ, ਸੋਚ ਦੇ ਵਿੱਚ ਵੀ ਰਿਹਾ ਔਰ ਬਹੁਤ ਸਾਰੇ ਹੋਰ, ਪਰ ਫਿਰ ਵੀ ਇੱਕ ਜਿਹੜਾ ਤੁਹਾਡੀ ਇੱਕ ਸਾਂਗਾ ਜਿਹੜਾ ਬਣ ਜਾਂਦਾ ਹੈ। ਔਰ ਜਿਵੇਂ ਜਿਵੇਂ ਉਹ ਸਾਡੇ ਸਰਗੋਦੇ ਕਹਿੰਦੇ ਨੇ ਕਿ ਜਿਵੇਂ ਹੰਡ ਸੀ ਤੇ ਰੰਗ ਕੱਢ ਸੀ, ਕਿ ਜਿਵੇਂ ਤੁਹਾਡਾ ਸਾਂਗਾ ਪੁਰਾਣਾ ਹੁੰਦਾ ਤੇ ਉਨਾ ਹੀ ਤੁਹਾਡੇ ਰੰਗ ਜਿਹੜਾ ਨੇ ਉਹਦੇ ਰੰਗ ਸਾਹਮਣੇ ਆਉਂਦੇ ਨੇ। ਮਿਸ਼ਾ ਜੀ ਨਾਲ ਵੀ ਬੜਾ ਚੰਗਾ 5-6 ਸਾਲ ਤੋਂ ਬਣਿਆ ਇੱਕ ਸਾਂਗਾ, ਤੇ ਪਹਿਲੀ ਵੀ ਜਿਹੜੀ ਕਿਤਾਬ ਉਹਨਾਂ ਨੇ ਮੇਰੀ ਛਾਪੀ ਆਈ ਪੂਰੇ ਦੀ ਵਾਹ, ਉਹਦੇ ਉੱਤੇ ਵੀ ਜਿਹੜੀ ਉਹਨਾਂ ਨੇ ਮਿਹਨਤ ਕੀਤੀ ਕਮਾਲ ਹੀ ਸੀ। ਮਤਲਬ ਡੇਲੀ ਫੋਨ ਕਰਨਾ, ਇਹਨਾਂ ਨਾਲ ਲੰਮਾ ਉਹਦੇ ਉੱਤੇ ਡਿਸਕਸ ਕਰਨਾ, ਲਫ਼ਜ਼ਾਂ ਦੇ ਉੱਤੇ ਗੱਲ ਕਰਨੀ, ਔਰ ਇਹ ਤੇ ਕੋਈ ਪੌਣੇ 2 ਸਾਲ ਸਾਨੂੰ ਹੋ ਗਏ ਨੇ ਇਹਦੇ ਉੱਤੇ। ਵਿੱਚ ਐਸਾ ਵੀ ਵੇਲਾ ਆਇਆ ਕਿ ਡੇਲੀ ਘੰਟਾ ਡੇਢ ਘੰਟਾ ਅਸੀਂ ਗੱਲ ਕਰਦੇ ਰਹੇ, ਤੇ ਇੱਕ ਇੱਕ ਲਫ਼ਜ਼ ਉਹਨਾਂ ਨੇ ਜਿਸ ਤਰ੍ਹਾਂ ਪੜ੍ਹਿਆ, ਔਰ ਫਿਰ ਫਾਰਸੀ ਦਾ ਕੋਈ ਵੀ ਲਫ਼ਜ਼ ਜਿਹੜਾ ਉਹਨਾਂ ਨੂੰ ਇਹ ਵਹਿਮ ਸੀ ਕਿ ਉਸ ਪਾਸੇ ਸ਼ਾਇਦ ਲੋਕ ਨਾ ਸਮਝਦੇ ਹੋਣ, ਤੇ ਉਹਨਾਂ ਨੇ ਉਹਦੇ ਤੇ ਕੰਮ ਕੀਤਾ, ਉਹਦਾ ਉਹਨਾਂ ਨੇ ਮਤਲਬ ਪੰਜਾਬੀ ਵਿੱਚ ਲਿਖਿਆ। ਮੇਰੇ ਕੋਲ ਪੁੱਛੇ ਜਿਹੜੇ ਸ਼ਾਹਨਾਮਾ ਫਰਦੋਸੀ ਦੇ ਸ਼ੇਰ ਸੀ, ਕਈ ਵਾਰੀ ਉਹਨਾਂ ਦੀ ਮਿਹਨਤ ਵੇਖ ਕੇ ਮੈਨੂੰ ਵੀ ਐਵੇਂ ਸ਼ੱਕ ਪੈਣ ਲੱਗ ਪੈਂਦਾ ਸੀ ਕਿ ਯਾਰ ਪਤਾ ਨਹੀਂ ਮੈਂ ਵੀ ਇਹ ਪੂਰੀ ਤਰ੍ਹਾਂ ਸਮਝਣਾ। ਫਿਰ ਸਾਡੇ ਇੱਕ
बड़े चंगे इत्थे बड़े सूझवान ने इहदे फारसी दे मोइन निज़ामी साहब। फिर मैं उन्हां कोलों कई वारी पुछना उन्हां लफ्ज़ां दे उन्हां शेरां दे मतलब मैनूं आप भी बड़ा ठरक है वैसे लफ्ज़ां दा निक्के होंदियां तो ते ओह फिर उन्हां नाल गल करनी। ते मेरे ख्याल विच ਇਹ किताब इस पासे अमर रियाज़ ही छाप सकदा सी और उस पासे मिशा जी ही छाप सकते हैं इस किताब में जिन्नी को उन्होंने मेहनत की थी। मैं नहीं ये कहता किताब बहुत वड्डी है या किताब वो गल तो पढ़न वाले ही कह सकता है कि वो किस तरह की किताब होएगी। ते पर यह कि मैं लिखिया भी ये कि मैं ते तारीख हिस्टोरीयन नहीं हाँ, मैं ते मैनूं हिस्टरी का शौक है, मैं लिटरेचर नालों ज़्यादा हिस्टरी ही पढ़ना ते हिस्टरी विचों फिर अपनियां कहानियां दा मटीरियल इकट्ठा करना ते मैं फिक्शन लिखना। पहला भी मैं जी आईपुरे दी वाह लिखी किताब वो पौने 200 साल की पंजाब की हिस्टरी है जिहदे मैं 6 करैक्टर्स दियां जिंदगियां नूं लैके वो कहानियां लिखियां। इस तरह एक शहीद किताब है कहानियां दी, उहदे विच मैं मारगला जिहड़ा पूरा साडा नॉर्थ पंजाब पिंडी और उहदे आसे पासे दा इलाका मारगला कहानी दे विच ओहदी सारी हिस्टरी। फिर इस तरह जिहड़ा ओहदे चंबे दी बूटी ओहदे विच चंग और बार दा जिहड़ा सारा इलाका है ओहदे विच और फिर जिहड़ा फोर्ट मिनरो गैंग रेप वो जिहड़ी सी साडा साउथ पंजाब दा इलाका ओहदी सारी कहानी। फिर इस तरह जिहड़ा माधोलाल हुसैन मेरा नावल सी ओहदे विच भी ऐसी कि मैं कुछ करैक्टर घड़े और उन्हां नूं 3-3 4-4 उन्हां दी नस्लां पिछे ले जाके मैं 400-500 साल की जिहड़ी लाहौर की तारीख सी उन्होंने उहदे विच लिखण दी ना कोशिश की। एक मैं नावल सोच रहा सा जंग हिंद पंजाब, तो उहदे वास्ते फिर मैनूं बहुत ज़्यादा पढ़ना पै रहा सी और उहदे च मैं कोई 250-300 सफ़े लिख भी लै। ਜਦੋਂ मैं लिख रहा सा ना तो मैनूं इंज लग रहा सी कि मैं अपने नावल दे विच कई दफ़ा ना खुब जाना तो मैं हिस्टरी नूं पिछे कर देना और हिस्टरी नूं थोड़ा जिहा मैं अगे पिछे कर देना। तो इस तरह फिर मैनूं इंज वहम जिहा पै गया कि मैं ना हिस्टरी इनू वैसे सांभ लेना चाहिए सी, इनू ना मैं फिक्शन विच लिख के शायद उस तरह ना दस सकां। फिर एक होर उहदे च मैनूं मसला आ रहा सी कि वो इंज बन रही सी कि जिवें हिंदू मिथालोजी और पंजाब नूं मैं आपस विच जिवें लड़ा रहा। यह गल बहुत ही खतरनाक सी मेरे वास्ते कि असी एकदम मैं नहीं मतलब किस देखो जी ईरान की पुरानी मिथालोजी है अज उन्होंने मजहब का हिस्सा नहीं। अरब जड़े ने या इजिप्शियन जड़े ने उन्होंने जड़ा पुरानी मिथालोजी अज उन्होंने धर्म का हिस्सा नहीं। इस तरह ग्रीक से और भी जी भी तुसी सिविलाइजेशन वेख लो, पर हिंदू मिथालोजी के उत्ते सानू बहुत वो करना चाहिए कि वो एक मजहब का भी अज ना उन्होंने मजहब का भी हिस्सा है वो सारी मिथालोजी, जिन्होंने कई बार असीं समझने हैं कि वो साडे पंजाब दे नाल ओहदा किधरे टकराव भी है। ते वो एक बड़ी वो हुण कोई हिंदू जिहड़ा पंजाबी है अगर वो लिखे तो शायद वो बेहतर तरीके दे नाल उहदे ते ना गल कर सकदा। ते मैनूं इंज लगदा सी मैं उस पासे जा रहा। यह ठीक नहीं किसी एक धर्म नूं टारगेट करके, या तो फिर मैं सारे धर्मां दियां वो चीज़ां जिहड़ियां अज मेरे पंजाब दे नाल टकरांदियां होण ते मैं फिर उन्हां नूं डिस्कस करां, ते जे नहीं फिर हिंदू नूं क्यों इस तरह। ते फिर मैं वो फिर यह कीता कि जिन्ने मैं वो सारा कुछ इकट्ठा कीता सी उस नावल वास्ते वो सारे नूं मैं फिर इस किताब दे विच जिहड़ा ना वो इकट्ठा करके ते पेश कर दिता। इनू बिल्कुल तुसी वो नहीं कह सकते कि एक फोक हिस्टरी है या एकेडैमिक हिस्टरी है, मतलब यह रला मिला जिहा किताबां भी ने जिथे जिथे मैनूं मौका मिलिया कि पंजाब दा बंदा बोल रहा है, पंजाब दा कोई किस्सा इहदे विच आ सकदा है, पंजाब दी कोई माई पंजाब दा कोई बाबा इहदे विच आके गल कर सकदा, मैं उत्थे उहनूं कर दिता उस किस्से नूं उस अखाण नूं ਉਹਦੇ ਵਿੱਚ ਪਾ ਦਿੱਤਾ ਥਾਂ ਥਾਂ ਦੇ ਉੱਤੇ। ਕਈ ਐਸੇ ਚੈਪਟਰ ਨੇ ਜਿਵੇਂ ਪੰਜ ਪੀਰ ਲੋਕ ਰੰਗ ਜਾਂ ਲਾਹੌਰ ਸ਼ਹਿਰ ਦਾ ਕੰਜਰ ਮਹੱਲਾ ਪੂਰੇ ਦੀ ਪੂਰੀਆਂ ਹੀ ਲੋਕਾਂ ਦੀਆਂ ਸੁਣੀਆਂ ਸੁਣਾਈਆਂ ਗੱਲਾਂ ਨੇ। ਇਹਦੇ ਵਿੱਚ ਕੋਈ ਕਿਤਾਬ ਉਸ ਤਰ੍ਹਾਂ ਨਹੀਂ ਵਿੱਚ ਆਈ, ਲੇਕਿਨ ਇਹ ਲੋਕਾਂ ਦੀਆਂ ਦੱਸੀਆਂ ਗੱਲਾਂ ਨੇ। ਪਰ ਇਹ ਇੰਜ ਨਹੀਂ ਕਿਧਰੇ ਕਿ ਇਹ ਕਿਸੇ ਲਿਖੀ ਕਿਤਾਬ ਦੇ ਨਾਲ ਟਕਰਾਉਂਦੀਆਂ ਹੋਣ, ਇਹ ਮੈਂ ਜ਼ਰੂਰ ਖਿਆਲ ਕੀਤਾ। ਤੇ पर हो सकता है किधरे मेरे को गलतियां हो, किधरे थोड़ा हो, कुछ खप्पे रह गए हो किधरे ना किधरे,
ਕਿਉਂਕਿ ਮੈਂ ਤੁਹਾਨੂੰ ਕਹਿ ਰਿਹਾ, ਮੈਂ ਇਸ ਕਿਤਾਬ ਦਾ ਨਾਂ ਹਿਸਟਰੀ ਰੱਖਿਆ ਵੀ ਨਹੀਂ, ਤਾਰੀਖ ਨਹੀਂ ਮੈਂ ਇਹਨੂੰ ਕਹਿ ਰਿਹਾ, ਮੈਂ ਤੈਨੂੰ ਪੜਚੋਲ ਦੀ ਕਿਤਾਬ ਕਹਿ ਰਿਹਾ ਕਿ ਮੇਰਾ ਇੱਕ ਖੋਜ ਹੈ ਇਹਨਾਂ ਕਿਤਾਬਾਂ ਨੂੰ ਵੇਖ ਕੇ, ਇਹਨਾਂ ਮਾਈਆਂ ਬਾਬਿਆਂ ਨੂੰ ਮਿਲ ਕੇ ਜੋ ਪੰਜਾਬ ਦੇ ਬਾਰੇ, ਆਪਣੀ ਧਰਤੀ ਦੇ ਬਾਰੇ ਉਹਨਾਂ ਨੇ ਗੱਲ ਕੀਤੀ। ਮੈਂ ਇਹ ਵੀ ਨਹੀਂ ਚਾਹ ਰਿਹਾ ਕਿ ਮੈਂ ਪੰਜਾਬ ਨੂੰ ਕੋਈ ਇੰਜ ਪੇਸ਼ ਕਰਾਂ ਕਿ ਪੰਜਾਬ ਦੁਨੀਆ ਦਾ ਇੱਕ ਐਸਾ ਹੈ ਕਿ ਉਹਦੇ 'ਚ ਸਭ ਠੀਕ ਹੀ ਠੀਕ ਸੀ, ਸਭ ਖੈਰ ਹੀ ਖੈਰ ਸੀ, ਉਹਦੇ 'ਚ ਕਦੀ ਕੋਈ ਮੰਦਾ ਕੰਮ ਨਹੀਂ ਹੋਇਆ। ਮੈਨੂੰ ਇਹ ਵੀ ਅਜੀਬ ਜਿਹਾ ਲੱਗਦਾ ਹੈ। ਪਰ ਜਿਹੜਾ ਆਪਣੀ ਧਰਤੀ ਦੇ ਨਾਲ ਪਿਆਰ ਹੈ, ਉਹਦੇ ਤੇ ਮੈਂ ਕੋਈ ਸਮਝੌਤਾ ਨਹੀਂ ਕਰਦਾ ਕਿ ਧਰਤੀ ਨਾਲ ਪਿਆਰ ਹੈ। ਔਰ ਜਿਹੜੀ ਇਹਨਾਂ ਅਸੀਂ ਬਜ਼ੁਰਗਾਂ ਕੋਲੋਂ ਸੁਣਦੇ ਸਾਂ ਕਿ ਚੁੱਲ੍ਹ ਦੀ ਖੈਰ ਤੇ ਕੁੱਲ ਦੀ ਖੈਰ, ਜੇ ਤੁਸੀਂ ਆਪਣੇ ਧਰਤੀ ਨਾਲ ਪਿਆਰ ਕਰੋ ਤੇ ਤੁਸੀਂ ਜੱਗ ਨਾਲ ਪਿਆਰ ਕਰਦੇ ਹੋ, ਕਿਉਂਕਿ ਤੁਹਾਡੀ ਧਰਤੀ ਵੀ ਜੱਗ ਦਾ ਹਿੱਸਾ ਹੈ। ਕਿਸੇ ਦੂਸਰੇ ਧਰਤੀ ਦੇ ਨਾਲ ਦੁਸ਼ਮਣੀ, ਕਿਸੇ ਦੂਸਰੀ ਬੋਲੀ ਦੇ ਨਾਲ ਨਫ਼ਰਤ ਰਹੀ ਹੈ ਸ਼ੁਰੂ ਦੇ ਵਿੱਚ, ਇੱਕ ਅੰਦਰ ਗੁੱਸਾ ਰਿਹਾ ਹੈ। ਉਰਦੂ ਜ਼ੁਬਾਨ ਨਾਲ ਵੀ ਗੁੱਸਾ ਰਿਹਾ ਹੈ, ਅੰਗਰੇਜ਼ਾਂ ਨਾਲ ਤੇ ਬਹੁਤ ਰਿਹਾ ਗੁੱਸਾ, ਰਹਿੰਦਾ ਹੀ ਹੈ ਅੱਜ ਵੀ। ਪਰ ਇਹ ਕਿ ਇਹ ਕਹਿ ਦੇਣਾ ਕਿ ਬਈ ਅਸੀਂ ਤੇ ਬੜੇ ਠੀਕ ਠਾਕ ਸਾਂ, ਇਹ ਕੋਈ ਗੱਲ ਠੀਕ ਨਹੀਂ ਮੈਨੂੰ ਲੱਗਦੀ। ਹਰ ਵੇਲੇ ਇਹ ਕਹਿੰਦੇ ਰਹਿਣਾ, ਸਾਨੂੰ ਬੜਾ ਸ਼ੌਕ ਹੈ ਕਹਿਣਾ ਕਿ ਹਜ਼ਾਰਾਂ ਸਾਲਾਂ ਦੀ ਸਾਡੀ ਤਾਰੀਖ, ਹਜ਼ਾਰਾਂ ਸਾਲਾਂ ਦੀ। ਕਿਹੜੀ ਧਰਤੀ ਹੈ ਜਿਹਦੀ ਹਜ਼ਾਰਾਂ ਸਾਲਾਂ ਦੀ ਤਾਰੀਖ ਨਹੀਂ? ਸਾਰੀਆਂ ਧਰਤੀਆਂ ਨੇ ਇਹ ਵੇਲਾ ਵੇਖਿਆ ਹੈ, ਹਜ਼ਾਰਾਂ ਸਾਲ ਹੀ ਵੇਖੇ ਨੇ, ਪਤਾ ਨਹੀਂ ਲੱਖਾਂ ਸਾਲ ਵੇਖੇ ਹੋ। ਇਹਦੇ ਵਿੱਚ ਕਿਹੜੀ ਵੱਡੀ ਗੱਲ ਹੈ? ਹਜ਼ਾਰਾਂ ਸਾਲ ਹੋ ਗਏ ਸਾਨੂੰ, ਸਭ ਧਰਤੀਆਂ ਨੂੰ ਹਜ਼ਾਰਾਂ ਸਾਲ ਹੋਏ ਨੇ। ਜਿਹੜਾ ਪਾਸਟ ਹੈ ਉਹ ਕੋਈ ਹਿਸਟਰੀ ਨਹੀਂ ਹੁੰਦਾ। ਹਿਸਟਰੀ ਤੇ ਹੁੰਦੀ ਹੈ ਉਹਦੀ ਕਹਾਣੀ, ਪਾਸਟ ਕਿੱਥੇ ਵੀ ਉਹ ਕਹਾਣੀ ਕਿਹਨੇ ਲਿਖੀ ਹੈ ਕਿ ਮੈਂ ਅੱਜ ਕਹਿ ਸਕਾਂ ਵੀ ਇਹ ਮੇਰੇ ਪੰਜਾਬ ਦੀ ਉਹ ਕਹਾਣੀ ਹੈ ਕਿ ਜਿਹਦੇ ਵਿੱਚ ਮੈਨੂੰ ਇਹ ਲੱਗੇ ਕਿ ਮੈਨੂੰ ਪਤਾ ਲੱਗ ਗਿਆ ਕਿ ਇਹ ਪੰਜਾਬ। ਮੈਨੂੰ ਤਾਂ ਨਹੀਂ ਕੋਈ ਅਜਿਹੀ ਕਿਤਾਬ ਮਿਲੀ ਇੰਡੀਆ ਦੇ ਵਿੱਚ, ਇੰਡੀਆ ਦੀ ਹਿਸਟਰੀ ਦੇ ਵਿੱਚ ਲੁਕੀਆਂ ਹੋਈਆਂ ਗੱਲਾਂ ਨੇ ਪੰਜਾਬ ਦੀਆਂ। ਗੰਧਾਰਾ ਬਾਰੇ ਤੁਸੀਂ ਵੇਖ ਲਵੋ, ਹੜੱਪਾ ਬਾਰੇ ਵੇਖ ਲਵੋ, ਆਰੀਆਈ ਦਰਾਵੜ ਦੀ ਜਿਹੜੀ ਸਾਰੀ ਕਹਾਣੀ ਹੈ ਉਹਨੂੰ ਤੁਸੀਂ ਵੇਖ ਲਵੋ। ਕਦੀ ਅਸੀਂ ਉਹਨੂੰ ਉਸ ਤਰ੍ਹਾਂ ਨਹੀਂ ਕਿਸੇ ਨੇ ਮਤਲਬ ਸਾਡੇ 'ਚ ਹੁਣ ਜਿਸ ਤਰ੍ਹਾਂ ਕਈ ਦਫਾ ਅਸੀਂ ਕਹਿ ਦਿੰਦੇ ਜੀ ਸਾਡੇ ਤੇ ਜ਼ਾਤ ਪਾਤ ਨਹੀਂ ਤੇ ਇਹ ਤੇ ਆ ਰਹੀ ਬਈ ਜੋ ਕੁਝ ਵੀ ਹੋਇਆ ਹੈ ਭਾਵੇਂ ਸਾਡੇ ਵੀ ਤੇ ਹੈ ਬੜੀ ਖਤਰਨਾਕ ਕਿਸਮ ਦੀ ਜ਼ਾਤ ਅੱਜ ਵੀ ਹੈ। ਅੱਜ ਵੀ ਜਿਹੜਾ ਦਲਿਤ ਜਿਹਨੂੰ ਅਸੀਂ ਕਹਿ ਰਹੇ ਹਾਂ ਜਾਂ ਜਿਹਨੂੰ ਅਸੀਂ ਅਛੂਤ ਕਹਿ ਰਹੇ ਹਾਂ, ਚੂੜੇ ਚਮਾਰ ਚੰਗੜ ਗਗੜੇ ਸਾਂਸੀ ਡੂਮ ਕੀ ਹੈ? ਅਸੀਂ ਉਹਨਾਂ ਨੂੰ ਪਲੀਤ ਸਮਝਦੇ ਹਾਂ। ਇਹ ਕਹਿ ਦੇਣਾ ਜੀ ਅਸੀਂ ਤੇ ਜ਼ਾਤ ਪਾਤ ਨਹੀਂ ਸੀ, ਸਾਡੇ 'ਚ ਬ੍ਰਾਹਮਣਵਾਦ ਨਹੀਂ ਸੀ, ਅਸੀਂ ਮਨੂ ਸਮ੍ਰਿਤੀ ਤੋਂ ਕੋਈ ਨਹੀਂ, ਅਸੀਂ ਪ੍ਰਭਾਵਿਤ ਨਹੀਂ ਹੋਏ ਹਾਂ, ਬੜੇ ਬੁਰੀ ਤਰ੍ਹਾਂ ਹੋਏ ਹਾਂ, ਅੱਜ ਵੀ ਹਾਂ। ਮੈਂ ਇੱਥੇ ਇੱਕ ਜਗ੍ਹਾ ਤੇ ਵਾਹ ਕਰਨਾ, ਉੱਥੇ ਮਸੀਤ 'ਚੋਂ ਨਿਕਲ ਕੇ ਕੁਝ ਬਾਬੇ ਆ ਕੇ ਸੈਰ ਕਰ ਰਹੇ ਹੁੰਦੇ ਨੇ। ਇੱਕ ਟੋਲੀ ਉਹ ਜੱਟਾਂ ਦੀ ਗੱਲਾਂ ਕਰ ਰਹੇ ਹੁੰਦੇ ਨੇ, ਜੱਟ ਕੀ ਨੇ, ਇੱਕ ਨੇ ਉਹ ਰਾਜਪੂਤਾਂ ਦੀਆਂ ਗੱਲਾਂ ਕਰ ਰਹੇ ਹੁੰਦੇ ਨੇ। ਮੇਰੇ ਕੋਲ ਮਸੀਤ 'ਚੋਂ ਨਿਕਲੇ, ਇੱਕ ਰੱਬ ਦੇ ਅੱਗੇ ਸਜਦਾ ਕਰਕੇ ਆਏ ਨੇ, ਬਾਹਰ ਨਿਕਲੇ ਨੇ ਉਹ ਜੱਟ ਨੇ, ਉਹ ਰਾਜਪੂਤ ਨੇ। ਇਸੇ ਤਰ੍ਹਾਂ ਜਿਹੜੇ ਵਿਚਾਰੇ ਕੰਮੀ ਛੋਟੇ ਜ਼ਾਤਾਂ ਦੇ ਲੋਕ ਨੇ, ਵੇਖੋ ਮਤਲਬ ਅਸੀਂ ਇਹ ਗਲਤ ਕਹਿੰਦੇ ਹਾਂ ਕਿ ਸਾਡੇ ਵਿੱਚ ਅਸੀਂ ਨਹੀਂ, ਅਸੀਂ ਆਪਣੇ ਬਾਬਿਆਂ ਨੂੰ ਬੜਾ ਉਹਨਾਂ ਦੀਆਂ ਪੜ੍ਹਨੇ ਆ, ਪਰ ਸਾਡੇ ਅੰਦਰ, ਸਾਡੇ ਵਿਚਾਰਾਂ ਦੇ ਵਿੱਚ, ਸਾਡੀਆਂ ਸੋਚਾਂ ਦੇ ਵਿੱਚ, ਸਾਡੇ ਵਰਤਾਰੇ ਦੇ ਵਿੱਚ ਉਹ ਆਈ ਨਹੀਂ, ਜੋਗ ਔਰ ਫਕੀਰੀ ਆਈ ਨਹੀਂ। ਔਰ ਹਰ ਆਉਣ ਵਾਲੇ ਦਿਨ ਦੇ ਨਾਲੋਂ ਮੁੱਕ ਵੀ ਰਹੀ ਹੈ। ਸਾਡਾ ਕੋਈ ਧਿਆਨ ਨਹੀਂ ਉਸ ਪਾਸੇ ਕਿ ਅਸੀਂ ਅਗਰ ਜੇ ਮਾਣ ਕਰ ਰਹੇ ਹਾਂ ਉਹਨਾਂ ਆਪਣੇ ਬਾਬਿਆਂ ਤੇ, ਸੂਫੀਆਂ ਤੇ, ਸੰਤਾਂ ਤੇ ਉਹ ਕਿੱਥੇ ਵੇ ਸਾਡੇ ਵਰਤਾਰੇ ਦੇ ਵਿੱਚ? ਸਾਡੇ ਵਿੱਚ ਨਿਮਾਣਤਾ ਕੋਈ ਨਹੀਂ, ਸਾਡੇ ਵਿੱਚ ਆਜਜ਼ੀ ਕੋਈ ਨਹੀਂ, ਸਾਡੇ ਵਿੱਚ ਪ੍ਰੇਮ ਮੋਹ ਜਿਹੜਾ ਹੋਣਾ ਚਾਹੀਦਾ ਕੋਈ ਨਹੀਂ। ਮਤਲਬ ਉਹ ਜਿਹੜੀ ਹੈ ਸਾਡੇ ਵਿੱਚ। ਤੇ ਵੇਖੋ ਜਿਹੜਾ ਇਹ ਜਿਸ ਤਰ੍ਹਾਂ ਹਿਸਟਰੀ ਹੈ ਤੇ ਸਟੱਡੀ, ਉਹ ਕਹਿੰਦੇ ਨੇ ਕਿ ਸਟੱਡੀ ਆਫ ਦਾ ਪਾਸਟ ਜਾਂ ਮੈਮਰੀ ਆਫ ਦਾ ਨੇਸ਼ਨ। ਹੁਣ ਨੇਸ਼ਨ ਕਿਹੜੀ ਹੈ ਜਿਹਦੀ ਮੈਮਰੀ ਹੈ ਸਾਡੀ ਸਾਰੇ? ਤੇ ਕੋਈ ਨਹੀਂ ਬਣੀ ਨੇਸ਼ਨ, ਅਸੀਂ ਨਹੀਂ ਬਣਾ ਸਕੇ ਪੰਜਾਬ ਦੀ ਇੱਕ ਨੇਸ਼ਨ। ਜਦੋਂ ਮੌਕਾ ਮਿਲਿਆ ਸੀ ਵੱਢਿਆ ਇੱਕ ਦੂਜੇ ਨੂੰ। ਮਤਲਬ ਸਾਡੇ ਲਿਖਿਆ ਸਿੱਖਾਂ ਦੇ ਇਤਿਹਾਸ ਦੇ ਵਿੱਚ ਕਿ ਮੁਸਲੇ ਕਾ ਨਾਸ਼ ਗੁਰੂ ਕਾ ਪ੍ਰਕਾਸ਼ ਹੈ, ਉਹਨੂੰ ਅਸੀਂ ਕੱਢ ਤੇ ਨਹੀਂ ਸਕਦੇ ਉਹਦੇ ਵਿੱਚੋਂ। ਹੈ ਕਿ 5 ਰੁਪਏ ਦਾ ਸਿੱਖ ਦਾ ਸਿਰ ਵਿਕਦਾ ਰਿਹਾ ਮੰਨੂ ਦੇ ਜ਼ਮਾਨੇ ਦੇ ਵਿੱਚ। ਮੰਨੂ ਸਾਡੀ ਦਾਤਰੀ, ਅਸੀਂ ਮੰਨੂ ਦੇ ਸੋਏ, ਜਿਉਂ ਸਾਨੂੰ ਵੱਢਦਾ ਅਸੀਂ ਦੂਣ ਸਵਾਏ ਹੋਏ। ਮਤਲਬ ਇਹ ਹੈ ਨਾ ਕਿ ਕਿਵੇਂ ਕੱਢੋਗੇ ਉਹਨੂੰ ਸਾਰੇ ਨੂੰ? ਸਾਰਾ ਅੰਗਰੇਜ਼ਾਂ ਤੇ ਨਹੀਂ ਤੁਸੀਂ ਪਾ ਸਕਦੇ ਕਿ ਅੰਗਰੇਜ਼ ਆਏ ਤੇ ਅੰਗਰੇਜ਼ਾਂ ਨੇ ਸਾਨੂੰ, ਅੰਗਰੇਜ਼ਾਂ ਤੋਂ ਪਹਿਲਾਂ ਕੀ ਸੀ? ਇਲਾਕੇ ਵੰਡ ਕਰਤੇ ਸਨ, ਹਿੰਦੂਆਂ ਦੇ ਇਲਾਕੇ, ਮੁਸਲਮਾਨਾਂ ਦੇ ਇਲਾਕੇ, ਸਿੱਖਾਂ ਦੇ ਇਲਾਕੇ। ਬਹੁਤ ਸਾਰੇ ਸਵਾਲ ਨੇ। ਇਹ ਜਿਹੜੀ ਜਿੰਨੀ ਹਿਸਟਰੀ ਲਿਖੀ ਗਈ, ਦੁਨੀਆ ਦੀ ਸਾਰੀ ਹਿਸਟਰੀ ਵੇਖ ਲਵੋ,
ਵੈਸੇ ਤੇ ਜਿਹੜਾ ਤਾਰੀਖ ਦਾ ਲਫ਼ਜ਼ ਹੈ ਜਿਹੜਾ ਅਸੀਂ ਆਪਣੇ ਸਾਡੇ ਕੋਲ ਤੇ ਆਪਣਾ ਪੰਜਾਬੀ ਦਾ ਕੋਈ ਲਫ਼ਜ਼ ਨਹੀਂ ਤਾਰੀਖ ਵਾਸਤੇ। ਮੈਂ ਇੱਕ ਵਾਰੀ ਇੱਕ ਬਾਬੇ ਕੋਲੋਂ ਇੱਕ ਲਫ਼ਜ਼ ਸੁਣਿਆ ਸੀ, ਮੈਨੂੰ ਨਹੀਂ ਪਤਾ ਉਹ ਤਾਰੀਖ ਵਾਸਤੇ ਉਹਨੇ ਵਰਤਿਆ ਹੋਵੇ, ਲੇਕਿਨ ਉਹ ਜਿਵੇਂ ਗੱਲ ਕਰ ਰਿਹਾ ਸੀ ਕਿ ਇੱਕ ਬਾਬਾ ਸੀ, ਉਹ ਬੜੀਆਂ ਨਾ ਕਹਾਣੀਆਂ ਸੁਣਾਉਂਦਾ ਸੀ, ਕਈ ਕਈ ਰਾਤਾਂ ਕਈ ਦਿਨ ਉਹਦੀ ਕਹਾਣੀ ਚੱਲਦੀ ਸੀ, ਮੌਲਵੀ ਦਿਲ ਪਸੀਰ। ਤੇ ਉਹਨੇ ਕਿਹਾ ਕਿ ਉਹ ਨਾ ਵਰਾਲੜੀ ਜਿਹੜੀ ਸੀ ਨਾ ਉਹਨੂੰ ਬੜਾ ਉਹਦਾ ਵੇਰਵਾ ਕਰਦਾ ਸੀ ਵਰਾਲੜੀ ਦਾ। ਮੈਂ ਉਹਨੂੰ ਪੁੱਛਿਆ ਤੂੰ ਕਿਹਨੂੰ ਵਰਾਲੜੀ ਕਹਿ ਰਿਹਾ, ਤੇ ਉਹਨੇ ਜੋ ਮੈਨੂੰ ਦੱਸਿਆ ਮੈਨੂੰ ਲੱਗਦਾ ਸੀ ਕਿ ਉਹ ਹਿਸਟਰੀ ਨੂੰ ਕਹਿ ਰਿਹਾ ਵਰਾਲੜੀ। ਸ਼ਾਇਦ ਇਹ ਉਹ ਦੱਸ ਨਹੀਂ ਸਕਿਆ ਲਫ਼ਜ਼ ਕਿਵੇਂ ਬਣਿਆ ਹੋਏਗਾ। ਮੈਂ ਸੋਚਣਾ ਕਿ ਲਫ਼ਜ਼ ਸ਼ਾਇਦ ਵਾਰਾਂ ਦੀ ਲੜੀ ਹੈ ਜਾਂ ਵਾਰਾਂ ਵਾਲੜੀ ਹੈ ਇਹ ਲਫ਼ਜ਼, ਤੇ ਇਹ ਵਰਾਲੜੀ ਉਹਨੇ ਬੋਲਿਆ ਲਫ਼ਜ਼। ਲੇਕਿਨ ਮੈਂ ਇੱਕੋ ਵਾਰੀ ਸੁਣਿਆ, ਫਿਰ ਮੈਂ ਬਹੁਤ ਸਾਰੇ ਬਾਬਿਆਂ ਕੋਲੋਂ ਮਾਈਆਂ ਕੋਲੋਂ ਪੁੱਛਦਾ ਰਿਹਾ, ਕਿਸੇ ਕੋਲ ਫਿਰ ਮੈਂ ਦੁਬਾਰਾ ਇਹ ਲਫ਼ਜ਼ ਨਹੀਂ ਸੁਣਿਆ। ਹੋ ਸਕਦਾ ਕਿ ਇਹ ਲਫ਼ਜ਼ ਹੋਏ ਕਦੀ, ਪਰ ਸਾਡੇ ਕੋਲ ਕੋਈ ਲਫ਼ਜ਼ ਨਹੀਂ। ਅਸੀਂ ਕਦੀ ਇਤਿਹਾਸ ਵਰਤ ਲੈਂਦੇ ਹਾਂ ਜਿਹੜਾ ਹਿੰਦੀ ਸੰਸਕ੍ਰਿਤ ਦਾ ਲਫ਼ਜ਼ ਹੈ, ਤੇ ਜਾਂ ਤਾਰੀਖ ਜਿਹੜਾ ਪਿਓਰ ਅਰਬੀ ਦਾ ਲਫ਼ਜ਼ ਹੈ। ਔਰ ਅਰਬੀ ਦਾ ਲਫ਼ਜ਼ ਜਿਹੜਾ ਤਾਰੀਖ ਹੈ ਉਹਦਾ ਤਾਂ ਮਤਲਬ ਹੀ ਹੈ ਕਿ ਬਾਦਸ਼ਾਹਾਂ ਦੀ ਜਾਂ ਮਸ਼ਹੂਰ ਲੋਕਾਂ ਦੀਆਂ ਕਹਾਣੀਆਂ, ਉਹਦੇ 'ਚ ਆਮ ਬੰਦਾ ਨਹੀਂ। ਔਰ ਇਹ ਵੀ ਸਾਰੀ ਦੁਨੀਆ ਦੀ ਹਿਸਟਰੀ ਦੇ ਉੱਤੇ ਵੀ ਹੁੰਦਾ ਹੈ ਕਿ ਬਾਦਸ਼ਾਹਾਂ ਦੀ ਹਿਸਟਰੀ ਨੂੰ ਅਸੀਂ ਤਾਰੀਖ ਕਹਿੰਦੇ ਹਾਂ, ਜਿਹਨੂੰ ਅਸੀਂ ਨੇਸ਼ਨ ਵੀ ਕਹਿੰਦੇ ਹਾਂ। ਇੱਕ ਐਲੀਟ ਜਿਹੜੀ ਹੈ, ਜਿਹੜੀ ਤੁਹਾਡੀ ਹਾਕਮ ਟਾਬਰੀ ਹੁੰਦੀ ਹੈ, ਉਹਦੀਆਂ ਗੱਲਾਂ ਨੇ ਕਿਧਰੇ ਵੀ। ਉਹ ਵੇਖੋ ਨਾ, ਤੁਹਾਨੂੰ ਅਸੀਂ ਪੜ੍ਹਦੇ ਹਾਂ ਸੁਲਤਾਨਾਂ ਦੀ ਹਿਸਟਰੀ, ਮੁਗਲਾਂ ਦੀ ਹਿਸਟਰੀ ਪੜ੍ਹਦੇ, ਉੱਥੇ ਜੀ ਇੱਕ ਯੂਰਿਸ਼ ਹੋ ਗਈ, ਉਹ ਮਤਲਬ ਯੂਰਿਸ਼ ਇੱਕ ਟਰਕਿਸ਼ ਜ਼ੁਬਾਨ ਦਾ ਲਫ਼ਜ਼ ਯੂਰਿਸ਼ ਹੋ ਗਈ, ਉੱਥੇ ਜੀ ਸ਼ੋਰਿਸ਼ ਹੋ ਗਈ। ਫਿਰ ਉਹ ਜਾਂਦਾ ਹੈ ਸਿਪਾ ਸਲਾਰ, ਉਹ ਜਾ ਕੇ ਉਹ ਲੋਕਾਂ ਨੂੰ ਮਾਰ ਕੇ ਆਉਂਦਾ ਹੈ। ਜਿਨ੍ਹਾਂ ਯੂਰਿਸ਼ ਕੀਤੀ ਜਾਂ ਜਿਨ੍ਹਾਂ ਨੇ ਉਹ ਸ਼ੋਰਿਸ਼ ਕੀਤੀ, ਉਹ ਲੋਕ ਕੌਣ ਸਨ ਕੋਈ ਵੀ ਨਹੀਂ ਦੱਸਿਆ ਜਾਂਦਾ। ਉਹ ਕੁੱਤੇ ਬਿੱਲੇ ਸਨ, ਮਾਰ ਕੇ ਆ ਗਿਆ ਜੀ ਉਹਨੇ। ਇੰਨੇ 100,000 ਉੱਥੇ ਲੋਕਾਂ ਨੇ ਯੂਰਿਸ਼ ਕੀਤੀ ਤੇ ਲੋਕਾਂ ਨੇ ਸ਼ੋਰਿਸ਼ ਕੀਤੀ ਤੇ ਉਹਨਾਂ ਨੂੰ ਮਾਰ ਕੇ ਤੇ ਆ ਗਏ। ਉਹ ਕੌਣ ਸਨ ਲੋਕ ਕੋਈ ਪਤਾ ਨਹੀਂ। ਤੇ ਇਹ ਸਾਰੀ ਤਾਰੀਖ ਜਿਹੜੀ ਹੈ, ਮਤਲਬ ਫਿਰ ਤਾਰੀਖ ਕਿਵੇਂ ਲਿਖੀ ਜਾਏ ਕਿ ਜਿਹੜੀ ਮੈਮਰੀ ਹੈ ਉਹ ਕਿਵੇਂ ਹਿਸਟਰੀ ਬਣਦੀ ਹੈ। ਜਿਹੜੀ ਫੋਕਲੋਰ ਹੈ ਉਹ ਤੇ ਚਲੋ ਓਰਲ ਇੱਕ ਹਿਸਟਰੀ ਹੈ, ਪਰ ਉਹਨੇ ਹੁਣ ਬਣਨਾ ਕਿਵੇਂ, ਜਿਹੜੀ ਇੱਕ ਮੈਮਰੀ ਹੈ ਲੋਕਾਂ ਦੀ, ਉਹ ਹੁਣ ਹਿਸਟਰੀ ਕਿਵੇਂ ਬਣੇ। ਮਤਲਬ ਅਸੀਂ ਨਹੀਂ ਇਹਦੇ ਤੇ ਕੰਮ ਕੀਤਾ, ਕਿਵੇਂ ਲਿਖਣੀ ਹੈ ਹਿਸਟਰੀ। ਮਤਲਬ ਜੋ ਸਾਨੂੰ ਮਤਲਬ ਯੂਰਪ ਦੇ ਵਿੱਚ ਤੇ ਹਰ ਸਦੀ ਦੀ ਹਿਸਟਰੀ ਦੀ ਇੱਕ ਤਾਰੀਖ ਆਪਣੀ ਹੈ। ਜਦੋਂ ਉਹਨਾਂ ਨੂੰ ਨੈਸ਼ਨਲ ਰੋਮਾਂਟਿਸਿਜ਼ਮ ਜਾਂ ਰੋਮਾਂਟਿਕ ਨੈਸ਼ਨਲਿਜ਼ਮ 19th ਸੈਂਚੁਰੀ ਦੇ ਵਿੱਚ ਆਇਆ, ਤੇ ਉਹਨਾਂ ਨੇ ਆਪਣੀਆਂ ਫੇਰੀ ਜਿਹੜੀਆਂ ਟੇਲ ਸਨ ਉਹਨੂੰ ਵੀ ਆਪਣੀ ਬਣਾ ਲਿਆ, ਉਹਦੇ ਵਿੱਚ ਹਿਸਟਰੀ ਪਾ ਲਿਆ। ਉਹਨਾਂ ਦਾ ਹੀ ਫੈਸਲਾ ਹੁੰਦਾ, ਜਿਹਨੂੰ ਮਰਜ਼ੀ ਕਹਿ ਦੇਣ, ਅਸੀਂ ਉਹਦੇ ਪਿੱਛੇ ਚੱਲਣੇ ਨਾ ਆਮ ਤੌਰ ਦੇ ਉੱਤੇ। ਫਿਰ ਹੁਣ ਮੇਰਾ ਜਿਹੜਾ ਇੱਕ ਓਰਲ ਅਕਾਊਂਟ ਹੈ, ਮੈਂ ਕਿਸੇ ਕੋਲ ਇੱਕ ਗੱਲ ਸੁਣੀ, ਉਹਨੂੰ ਮੈਂ ਕਿਵੇਂ ਹਿਸਟਰੀ ਦਾ ਹਿੱਸਾ ਬਣਾਵਾਂ। ਮਤਲਬ ਉਹ ਮੈਨੂੰ ਨਹੀਂ ਪਤਾ ਕਿ ਹੁਣ ਮੈਂ ਅਗਰ ਮੈਂ ਉਹਨੂੰ ਇੱਕ ਮਿੱਥੀ ਜਾਂ ਜਿਹੜੀ ਐਸਟੈਬਲਿਸ਼ਡ ਇੱਕ ਹਿਸਟਰੀ ਹੈ ਕਿ ਮੈਂ ਉਹਨੂੰ ਕਿਵੇਂ ਹੁਣ ਹਿਸਟਰੀ ਬਣਾਵਾਂ। ਮਤਲਬ ਮੈਨੂੰ ਇਹ ਤਾਂ ਦੱਸ ਦਿੱਤਾ ਗਿਆ ਕਿ ਉਹ ਜਿਹੜਾ ਮੈਨੂੰ ਨਰੇਟਰ ਹੈ, ਜਿਹੜਾ ਮੈਨੂੰ ਸੁਣਾ ਰਿਹਾ ਹੈ, ਮੈਨੂੰ ਪਤਾ ਹੋਵੇ ਉਹ ਕੌਣ ਹੈ, ਮੈਨੂੰ ਉਹ ਕਿਸ ਵੇਲੇ ਗੱਲ ਕਰ ਰਿਹਾ, ਉਹ ਕਿਸ ਥਾਂ ਤੇ ਗੱਲ ਕਰ ਰਿਹਾ, ਕਿਆ ਉਹਨੂੰ ਪਰਖਿਆ ਪੜਚੋਲਿਆ ਹੈ ਉਸ ਗੱਲ ਨੂੰ ਜਿਹੜੀ ਉਹ ਮੈਨੂੰ ਦੱਸ ਰਿਹਾ, ਜਾਂ ਉਹ ਜਿਹੜਾ ਸਬੂਤ ਮੈਨੂੰ ਦੇ ਰਿਹਾ ਉਹਦੀ ਕੀ ਨੇਚਰ ਹੈ, ਉਹਦੀ ਕੀ ਹੈਸੀਅਤ ਹੈ ਉਸ ਸਬੂਤ ਦੀ, ਕਿਆ ਉਹਦੇ ਤੇ ਇਤਬਾਰ ਵੀ ਕੀਤਾ ਜਾ ਸਕਦਾ। ਮੈਨੂੰ ਇਹ ਸਾਰੇ ਤਰੀਕੇ ਤੇ ਦੱਸ ਦਿੱਤੇ ਗਏ ਨੇ, ਪਰ ਅੱਜ ਜਿਸ ਵਕਤ ਮੇਰੇ ਸਾਹਮਣੇ ਕੋਈ ਇੰਜ ਦੀ ਕਿਤਾਬ ਨਹੀਂ ਕਿ ਜਿਹਦੇ ਵਿੱਚ ਇੰਜ ਦੀ ਹਿਸਟਰੀ ਲਿਖੀ ਗਈ ਹੋਵੇ, ਜਿਹਦੇ 'ਚ ਸਾਰੇ ਅਸੂਲਾਂ ਨੂੰ ਸਾਹਮਣੇ ਰੱਖਿਆ ਗਿਆ ਹੋਵੇ। ਇਬਨ ਖਲਦੂਨ ਜਿਵੇਂ ਕਹਿੰਦਾ ਕਿ ਹਰ ਜਿਹੜਾ 7 ਮਿਸਟੇਕਸ ਜਿਹਨੂੰ ਪੁਆਇੰਟ ਆਊਟ ਕਰਦਾ ਹੈ ਕਿ ਜਿਹੜਾ ਹਰ ਹਿਸਟੋਰੀਅਨ ਹੈ ਉਹ 7 ਜਿਹੜੀਆਂ ਮਿਸਟੇਕਸ ਅਕਸਰ ਉਹ ਕਰਦਾ ਹੈ। ਉਹਨਾਂ ਤੋਂ ਬਚੀ ਹੋਈ ਹਿਸਟਰੀ ਕੋਈ ਵੀ ਨਹੀਂ ਲੱਭਦੀ। ਹਿਸਟਰੀ ਲਿਖਣਾ ਇੱਕ ਬੜੀ ਸਿਆਸਤ ਹੈ, ਜਿਹੜੀ ਵੀ ਸਾਡੇ ਸਾਹਮਣੇ ਸਿਆਸਤ ਹੈ, ਸਾਰੀ ਸਿਆਸਤ ਕੀਤੀ ਜਾਂਦੀ ਹੈ। ਦੇਖੋ ਨਾ, ਮੀਰ ਖੁਸਰੋ ਸੀ, ਉਹਨੇ ਤੁਗਲਕਨਾਮਾ ਲਿਖਿਆ, ਉਹਨੇ ਤਾਰੀਖੇ ਇਲਾਹੀ ਲਿਖੀ ਬਾਦਸ਼ਾਹਾਂ ਦੀਆਂ। ਫਿਰ ਅਲਾਉਦੀਨ ਖਿਲਜੀ ਦੇ ਪੁੱਤਰ ਦਾ ਜਿਹੜਾ ਉਹ ਸੀ ਇਸ਼ਕ ਦੀ ਕਹਾਣੀ ਉਹਨੇ ਲਿਖੀ, ਆਸ਼ਕਾ ਜਿਹੜੀ ਇੱਕ ਕਹਾਣੀ ਜਿਹੜੀ ਅਕਬਰ ਬਾਦਸ਼ਾਹ ਤੱਕ ਬਹੁਤ ਜ਼ਿਆਦਾ ਪੜ੍ਹੀ ਜਾਂਦੀ ਸੀ, ਔਰ ਹੱਥ ਤੇ ਲਿਖੇ 20-25 ਨੁਸਖੇ ਨਵਾਬਾਂ ਨੂੰ ਘੱਲੇ ਜਾਂਦੇ ਸਨ ਕਿ ਤੁਸੀਂ ਇਹਨਾਂ ਨੂੰ ਪੜ੍ਹੋ। ਉਹ ਸਾਰਾ ਕੁਝ ਲਿਖਿਆ ਤੇ ਆਖਰ ਤੇ ਫਿਰ ਬਣਿਆ ਕੀ? ਆਖਰ ਤੇ ਫਿਰ ਖੁਸਰੋ ਕੀ ਹੋਇਆ? ਜੇ ਉਹ ਸੱਚ ਲਿਖ ਰਿਹਾ ਸੀ ਜਾਂ ਫਿਰ ਕੀ ਨਿਜ਼ਾਮੁਦੀਨ ਦੇ ਅੱਗੇ ਉਹ ਨੱਚ ਰਿਹਾ, ਦਰਵੇਸ਼ ਬਣ ਗਿਆ। ਮਤਲਬ ਉਹਦੇ ਅੱਗੇ ਨਿਜ਼ਾਮੁਦੀਨ ਦੇ ਅੱਗੇ ਉਹ ਨੱਚ ਰਿਹਾ ਹੈ, ਖੁਸਰੋ ਨदिया प्रेम की उल्टी वांकी धार, जो उबरा सो डूब गया, जो डूबा सो पार। ਇਹ ਕੀ ਹੋਇਆ? ਫਿਰ ਸਾਰਾ ਜ਼ਿੰਦਗੀ ਝੂਠ ਲਿਖਿਆ, ਸੱਚ ਨਹੀਂ ਲਿਖਿਆ। ਹੁਣ ਤੁਸੀਂ ਦੇਖੋ ਨਾ, ਮਾਰਕਸ ਐਂਗਲਸ ਜਿਹੜੇ ਉਹ ਇੱਕ ਸਕਸੈਸਿਵ ਸਟੇਜਸ ਦੱਸਦੇ ਨੇ 5 ਹਿਸਟਰੀ ਦੀਆਂ।
ਹੁਣ ਹੀਰੋਡੋਟਸ ਨੂੰ ਲੈ ਲਓ, ਹਿਸਟਰੀ ਦਾ ਪਿਓ, ਉਹਨੂੰ ਇਹ ਵੀ ਕਹਿ ਦਿੰਦੇ ਝੂਠਾਂ ਦਾ ਵੀ ਪਿਓ, ਸਾਰੇ ਝੂਠ ਵੀ ਉਹਨੇ ਮਾਰੇ। ਤੇ ਇਸ ਵਾਸਤੇ ਇੱਕ ਰਾਜਾ ਜਦੋਂ ਆਪਣੀ ਤਾਰੀਖ ਲਿਖ ਰਿਹਾ ਜਾਂ ਰਾਜਾ ਰਾਜੇ ਦਾ ਵੈਰੀ ਹੁੰਦਾ, ਰਾਜ ਦਾ ਵੈਰੀ ਨਹੀਂ ਹੁੰਦਾ। ਇੱਕ ਟਾਈਮ ਦੇ ਰਾਜੇ ਪਿਛਲਿਆਂ ਰਾਜਿਆਂ ਦੀ ਜਦੋਂ ਕਹਾਣੀਆਂ ਲਿਖਵਾਉਂਦੇ ਨੇ, ਉਹਦੇ ਵਿੱਚ ਰਾਜ ਦਾ ਜਿਹੜਾ ਰੋਬ ਹੈ, ਜਿਹੜੀ ਰਾਜ ਦੀ ਹਾਕਮੀ ਹੈ, ਜਿਹੜੀ ਰਾਜ ਦੀ ਸ਼ਾਨ ਹੈ, ਉਹਨੂੰ ਜ਼ਰੂਰ ਵਿੱਚ ਰੱਖਣਾ। ਬਹੁਤ ਸਾਰੀ ਹਿਸਟਰੀ ਅਕਬਰ ਬਾਦਸ਼ਾਹ ਦੀ ਰਣਜੀਤ ਸਿੰਘ ਦੇ ਜ਼ਮਾਨੇ ਵਿੱਚ ਲਿਖੀ ਗਈ। ਮੇਰੇ ਖਿਆਲ ਖੁਲਾਸਤ ਤਵਾਰੀਖ ਦੇ ਵਿੱਚ ਜਿਹੜੀ ਅਕਬਰ ਦੇ ਬਾਰੇ ਬਹੁਤ ਸਾਰੀਆਂ ਗੱਲਾਂ ਅਸੀਂ ਪੜ੍ਹਨੇ। ਫਿਰ ਜਿਹੜੇ ਹੁਣ ਦੇਖੋ ਨਾ, ਫਿਰ ਇਹ ਵੀ ਕਿ ਹੁਣ ਕੌਣ, ਹੁਣ ਮੈਂ ਜਿਹੜੀ ਗੱਲ ਕਰ ਰਿਹਾ, ਹੋ ਸਕਦਾ ਮੈਨੂੰ ਤੇ ਕੱਲ ਨੂੰ ਕਟਹਿਰੇ ਤੇ ਖੜਾ ਕੀਤਾ ਜਾਵੇ। ਕਰਦੇ ਵੀ ਨਹੀਂ ਲੋਕ, ਪੁੱਛਦੇ ਵੀ ਨੇ, ਕੁਝ ਮੂੰਹ ਤੇ ਗੱਲ ਕਰਦੇ ਨੇ, ਕੁਝ ਮੂੰਹ ਤੇ ਨਹੀਂ ਵੀ ਕਰਦੇ ਵੀ ਨੇ ਕਟਹਿਰੇ ਵਿੱਚ ਖੜੇ ਕਰਨ ਵਾਲੀ ਗੱਲ। ਮਤਲਬ ਮੈਨੂੰ ਇੱਕ ਫੈਸਲਾਬਾਦ ਸ਼ੇਖੂਪੁਰਾ ਤੋਂ ਇੱਕ ਰਾਣਾ ਹਜ਼ਰ ਸਾਹਿਬ ਸਿੰਘ ਵਕੀਲ ਨੇ, ਕੋਈ ਉਹਨਾਂ ਨੇ ਫੋਨ ਕੀਤਾ ਕਿ ਤੁਸੀਂ ਇਹ ਜਿਹੜੀ ਸਾਡੇ ਇਸ ਇਲਾਕੇ ਦੇ ਬਾਰੇ ਗੱਲ ਲਿਖੀ ਹੈ ਕਿ ਇੱਥੇ ਜਿਹੜੇ ਸਨ ਉਹ ਸਾਂਸੀ ਜਾਂ ਗਗੜੇ, ਉਹ ਬੜੇ ਠੱਗ ਸਨ, ਔਰ ਸਿਰ ਜਿਹੜੇ ਸਨ ਲਾ ਦਿੰਦੇ ਸਨ ਕਾਫਲਿਆਂ ਦੇ, ਲੋਕਾਂ ਦੇ, ਔਰ ਫਿਰ ਦਰਖਤਾਂ ਤੇ ਟੰਗ ਦਿੰਦੇ ਸਨ, ਔਰ ਫਿਰ ਇਸ ਇਲਾਕੇ ਨੂੰ ਕਾਲੀ ਬਾਰ ਕਿਹਾ ਜਾਂਦਾ ਸੀ। ਇਹ ਮੈਂ ਆਪਣੀ ਕਿਤਾਬ ਵਿੱਚ ਲਿਖਿਆ। ਤੇ ਉਹਨੇ ਕਿਹਾ ਕਿ ਇਹ ਗੱਲ ਇਸ ਤਰ੍ਹਾਂ ਅਸੀਂ ਤਾਂ ਨਹੀਂ ਕਿਧਰੇ ਇਸ ਤਰ੍ਹਾਂ ਇੱਥੇ ਸੁਣੀ। ਤੇ ਅੱਛੀ ਖਾਸੀ ਉਹਨਾਂ ਨੇ ਮੇਰੇ ਨਾਲ ਕਿਹਾ ਕਿ ਮੈਂ ਕੋਈ ਗੱਲ ਗਲਤ ਬਣਾਈ ਹੈ। ਫਿਰ ਉਹਨਾਂ ਦੇ ਮੈਨੂੰ ਇੱਕ ਵਾਰੀ ਫੋਨ ਆਇਆ ਕਿ ਕੁਝ ਮਹੀਨਿਆਂ ਤੋਂ ਬਾਅਦ, ਮੈਨੂੰ ਕਹਿੰਦੇ ਨੇ ਯਾਰ ਉਹ ਤੇਰੀ ਗੱਲ ਤੇ ਸੱਚੀ ਸੀ। ਤੇ ਮੈਂ ਕਿਹਾ ਕਿਸ ਤਰ੍ਹਾਂ, ਤੁਸੀਂ ਕੀ? ਕਹਿੰਦਾ ਉਹ ਮਜੀਦ ਸ਼ੇਖ ਨੇ ਨਾ ਡਾਨ ਵਿੱਚ ਲਿਖਿਆ ਕਿ ਇਹ ਜਿਹੜੇ ਅਛੂਤ ਜਾਂ ਅਨਟਚੇਬਲ ਟਾਈਪਸ ਲੋਕ ਸਨ ਨਾ, ਤੇ ਇਹ ਇੱਥੇ ਠੱਗ ਬਣ ਗਏ ਸਨ, ਔਰ ਇਹਨਾਂ ਨੇ ਇਸ ਤਰ੍ਹਾਂ ਕੀਤਾ, ਲੋਕਾਂ ਦੇ ਸਿਰ ਵੱਢ ਦਿੰਦੇ ਸਨ, ਕਾਲੀ ਮਾਤਾ ਦੇ ਉੱਤੇ ਚੜਾਵਾ ਚੜਾਉਂਦੇ ਸਨ, ਉਹ ਸਾਰਾ। ਤੇ ਉਹਦੇ ਤੋਂ ਠੀਕ ਲਿਖਿਆ। ਤੇ ਮੈਂ ਕਿਹਾ ਕਿ ਉਹਨਾਂ ਨੇ ਕੋਈ ਦੱਸਿਆ ਉਹਦਾ ਕੋਈ, ਉਹਨਾਂ ਨੇ ਕਿੱਥੋਂ ਗੱਲ? ਕਹਿੰਦਾ ਨਹੀਂ, ਇਹ ਤੇ ਨਹੀਂ ਲਿਖਿਆ। ਤੇ ਹੁਣ ਮੇਰੀ ਗੱਲ ਨਾਲ ਉਹਨੇ, ਮੈਂ ਪੰਜਾਬੀ ਵਿੱਚ ਲਿਖੀ ਇਹ ਗੱਲ, ਤੇ ਉਹਨੂੰ ਨਾ ਉਹ ਲੱਗ ਰਹੀ ਹੈ ਕਿ ਸ਼ਾਇਦ ਮੈਂ ਸੱਚ ਨਹੀਂ ਬੋਲ ਰਿਹਾ। ਲੇਕਿਨ ਕਿਸੇ ਨੇ ਅਗਰ ਅੰਗਰੇਜ਼ੀ ਵਿੱਚ ਲਿਖੀ ਹੈ ਤੇ ਉਹਨੂੰ ਉਹ ਪੁੱਛਦਾ ਹੀ ਨਹੀਂ ਕਿ ਉਹਦਾ ਕੀ ਹੈ, ਉਹ ਜ਼ਰੀਆ ਕੀ ਹੈ। ਲਾਹੌਰ ਦੇ ਬਾਗਾਂ ਦੇ ਵਿੱਚ ਜਿਹੜਾ ਅਨਾਰਕਲੀ ਦਾ ਕਿੱਸਾ ਸੁਣਿਆ ਜਾਂਦਾ ਰਿਹਾ ਬੜੀ ਮੁੱਦਤਾਂ ਤੱਕ, ਉਹ ਤਾਂ ਬਿਲਕੁਲ ਡਿਫਰੈਂਟ ਸੀ। ਉਹਦੇ ਵਿੱਚ ਤੇ ਅਨਾਰਕਲੀ ਦੇ ਨਾਲ ਦਾ ਰੇਪ ਹੋਇਆ ਸੀ। ਉਸ ਕਿੱਸੇ ਦੇ ਵਿੱਚ ਹਾਥੀਆਂ ਦੀ ਇੱਕ ਬੜੀ ਵੱਡੀ ਲੜਾਈ ਹੋਈ ਸੀ ਇੱਥੇ। ਪਰ ਜਿਹੜਾ ਲਿਖਿਆ ਇਮਤਿਆਜ਼ ਅਲੀ ਤਾਜ ਨੇ ਕਿੱਸਾ ਅਨਾਰਕਲੀ ਦਾ, ਜਿਹਦੇ ਉੱਤੇ ਮੁਗਲ ਆਜ਼ਮ ਇੰਡੀਆ ਦੇ ਵਿੱਚ ਬੜੀ ਵੱਡੀ ਫਿਲਮ ਬਣ ਗਈ, ਔਰ ਅੱਜ ਮੈਂ ਹਿਸਟਰੀ ਦੀਆਂ 2-3 ਕਿਤਾਬਾਂ ਦੇ ਵਿੱਚ ਅਨਾਰਕਲੀ ਦਾ ਉਹ ਵਾਕਿਆ ਲਿਖਿਆ ਵੇਖਿਆ, ਜਿਹੜਾ ਇਮਤਿਆਜ਼ ਅਲੀ ਤਾਜ ਨੇ। ਕੋਈ ਦੁਨੀਆ ਦੀ ਐਸੀ ਕਿਤਾਬ ਨਹੀਂ ਜਿਹਦੇ ਵਿੱਚ ਉਹ ਵਾਕਿਆ ਲਿਖਿਆ ਹੋਵੇ। ਪਰ ਅੱਜ ਤੱਕ ਇਮਤਿਆਜ਼ ਅਲੀ ਤਾਜ ਨੂੰ ਕਿਸੇ ਚੈਲੰਜ ਨਹੀਂ ਕੀਤਾ ਕਿ ਤੂੰ ਇਹ ਵਾਕਿਆ ਕਿੱਥੋਂ ਲਿਆ। ਇੱਕ ਅਜ਼ੀਮੁਲ ਸ਼ਾਨ ਬਾਦਸ਼ਾਹ, ਉਹਦਾ ਰੋਬ ਬਣਾਉਣਾ ਸੀ, ਸਾਡੇ ਧਰਤੀ ਦੇ ਕਿਸੇ ਹੀਰਾਂ ਜਾਂ ਇਹਨਾਂ ਨੂੰ ਪਿੱਛੇ ਕਰਨਾ ਸੀ। ਇੱਕ ਅਨਾਰਕਲੀ ਦਾ, ਇੱਕ ਨਵਾਂ ਇਸ਼ਕ ਦਾ ਕਿੱਸਾ ਘੜਿਆ ਗਿਆ, ਕਿਸੇ ਅੱਜ ਤੱਕ ਉਹਦੇ ਤੇ ਸਵਾਲ ਨਹੀਂ ਕੀਤਾ। ਅਸੀਂ ਜਦੋਂ ਵੀ ਹੁਣ ਜਿਸ ਤਰ੍ਹਾਂ ਰਣਜੀਤ ਸਿੰਘ ਤੇ ਕਈ ਵਾਰੀ ਗੱਲ ਹੁੰਦੀ ਹੈ, ਮੈਂ ਕਈ ਦਫਾ ਮੈਨੂੰ ਕਿ ਅਸੀਂ ਰਣਜੀਤ ਸਿੰਘ ਨੂੰ ਇੱਕ ਐਸਾ ਕਈ ਵਾਰੀ ਬਣਾ ਦਿੰਦੇ ਹਾਂ ਕਿ ਜਿਹਦੇ ਕੋਲ ਕੋਈ ਗਲਤੀ ਨਹੀਂ ਹੋਈ, ਜਿਹਦੇ ਕੋਲ ਕੋਈ ਜ਼ਿਆਦਤੀ ਨਹੀਂ ਹੋਈ। ਇੰਝ ਨਹੀਂ ਬਣਾਉਣਾ ਚਾਹੀਦਾ। ਮਤਲਬ ਇੱਕ ਹਾਕਮ ਹੈ, ਸਾਨੂੰ ਚੰਗਾ ਲੱਗਦਾ ਕਿ ਸਾਡੀ ਧਰਤੀ ਦਾ ਉਹ ਬੰਦਾ ਹੈ, ਸਾਡਾ ਰਾਜਾ ਹੈ, ਸਾਡੀ ਧਰਤੀ ਦਾ ਬੰਦਾ ਹੈ, ਪਰ ਰਾਜਾ ਹੈ ਨਾ, ਰਾਜ ਦੇ ਤੇ ਆਪਣੇ ਮਸਲੇ ਹੁੰਦੇ ਨੇ। ਚੱਠਿਆਂ ਦੀ ਵਾਰ, ਮੁਲਤਾਨ ਦੀ ਵਾਰ ਹੈ ਨੇ ਨਾ, ਉਹਨਾਂ ਨੂੰ ਵੀ ਪੜ੍ਹ ਲੈਣਾ ਚਾਹੀਦਾ ਸਾਨੂੰ ਉਸ ਵੇਲੇ। ਤੇ ਇਸ ਵਾਸਤੇ ਜਿਹੜਾ ਹੁਣ ਗੱਲਾਂ ਤੇ ਉਹਦੇ ਉੱਤੇ ਕਿਤਾਬ ਦੇ ਉੱਤੇ ਇੰਨੀਆਂ ਜ਼ਿਆਦਾ ਸਾਰਿਆਂ ਨੇ ਉਹ ਕਰ ਦਿੱਤੀਆਂ, ਹੁਣ ਮੈਂ ਉਹਨਾਂ ਨੂੰ ਬਾਰ-ਬਾਰ ਕਰਾਂ ਤੇ ਉਹ ਠੀਕ ਨਹੀਂ ਹੋਏਗਾ। ਪਰ ਇਹਦੇ ਵਿੱਚ ਜਿਹੜੀ ਹਿਸਟਰੀ ਫਰਾਮ ਬਿਲੋ ਹੁੰਦੀ ਹੈ ਨਾ, ਜਿਹੜੀ ਹੇਠੋਂ ਤੁਸੀਂ, ਜਿਹੜੇ ਹੇਠ ਦੇ ਤੁਹਾਡੇ ਲੋਕ ਨੇ, ਜਦੋਂ ਤੁਸੀਂ ਉਹਨਾਂ ਦੀ ਹਿਸਟਰੀ ਦੇਖਦੇ ਹੋ, ਜਿਹਨੂੰ ਪੀਪਲਜ਼ ਹਿਸਟਰੀ ਜਾਂ ਤੁਸੀਂ ਸਬਾਲਟਨ ਜਾਂ ਜੋ ਕੁਝ ਵੀ ਕਹੋ, ਜਿਸ ਤਰ੍ਹਾਂ ਵੀ ਕਹੋ, ਉਹ ਲਿਖਣੀ ਜਿਹੜੀ ਹੈ ਉਹਨੂੰ ਮਨਵਾਉਣਾ ਬਹੁਤ ਮੁਸ਼ਕਲ ਹੈ। ਕਿਉਂਕਿ ਅਗਰ ਮੈਂ ਕਹਿ ਦਿਆਂ, ਅਸੀਂ ਕਹਿੰਦੇ ਰਹੇ ਹਾਂ ਕਿ ਜੇ ਵੱਡੀਆਂ ਟੁੱਕੀਆਂ ਜ਼ਾਤਾਂ ਨੇ, ਜਿਹੜੇ ਛੋਟੀਆਂ ਮਤਲਬ ਕਮੀ ਨੇ, ਜਾਂ ਉਹਨਾਂ ਨੂੰ ਅਸੀਂ ਕਹਿ ਦੇਣਾ ਜੀ ਅਤੇ ਵੱਡੀਆਂ ਟੁੱਕੀਆਂ, ਅਸੀਂ ਕਦੀ ਦਿੱਤਾ ਰੈਫਰੈਂਸ ਕਿਹਾ ਕਿੱਥੇ ਲਿਖਿਆ ਕਿ ਵੱਡੀਆਂ ਟੁੱਕੀਆਂ ਜ਼ਾਤਾਂ? ਅਕਬਰ ਬਾਦਸ਼ਾਹ ਨੂੰ ਜਿੰਨਾ ਵੱਡਾ ਕਹਿ ਲਓ ਕੋਈ ਤਾਂ ਇਤਰਾਜ਼ ਨਹੀਂ ਕਰੇਗਾ, ਰਣਜੀਤ ਸਿੰਘ ਨੂੰ ਜਿੰਨਾ ਵੱਡਾ ਕਹਿ ਲਵੋ ਕੋਈ ਨਹੀਂ, ਤੁਹਾਨੂੰ ਪੁੱਛੇਗੀ ਕੋਈ ਨਹੀਂ ਕਿ ਤੂੰ ਕਿੱਥੋਂ ਪੜ੍ਹਿਆ। ਮੈਂ ਅਗਰ ਕਹਿ ਦਿਆਂ ਕਿ ਵੀ ਇਹ ਜਿਹੜਾ ਸੀ ਸੋਹਣੀ ਦਾ ਪਿਓ ਤੁੱਲਾ ਘੁਮਿਆਰ,
ਉਹ ਐਸੇ ਸੋਹਣੇ ਘੜੇ ਬਣਾਉਂਦਾ ਸੀ ਕਿ ਉਹਨਾਂ ਦੇ ਉੱਤੇ ਸਾਡੇ ਸ਼ਾਇਰਾਂ ਨੇ ਲਿਖਿਆ ਕਿ ਉਹਦੇ ਉੱਤੇ ਜਿਹੜੇ ਏਡੇ ਜਾਨਦਾਰ ਚਿੱਤਰ ਬਣਾਉਂਦਾ ਸੀ ਕਿ ਇੰਝ ਲੱਗਦਾ ਸੀ ਕਿ ਕਿਸੇ ਵੇਲੇ ਵੀ ਇਹ ਪੰਛੀ ਇਹਨੂੰ ਲੈ ਕੇ ਉੱਡ ਜਾਣਗੇ ਘੜੇ ਨੂੰ। ਏਡੇ ਜਾਨਦਾਰ ਪੰਛੀ ਉਹ ਬਣਾਉਂਦਾ ਸੀ ਉਹਨਾਂ ਦੇ ਉੱਤੇ, ਉਹਨਾਂ ਦੇ ਚਿੱਤਰ ਬਣਾਉਂਦਾ ਸੀ। ਦੇਖੋ ਨਾ ਸ਼ਾਹਜਹਾਨ ਬਾਦਸ਼ਾਹ ਦੇ ਜ਼ਮਾਨੇ ਦੇ ਵਿੱਚ ਸੈਂਟਰਲ ਏਸ਼ੀਆ ਤੋਂ ਉਹ ਜਿਹੜਾ ਆਇਆ ਮਿਰਜ਼ਾ, ਜਿਹੜਾ ਫਿਰ ਮਹੀਵਾਲ ਬਣਿਆ, ਤੇ ਇਹ ਸਾਡੇ ਕੋਲ ਹੈ ਨਾ ਕਿ ਤੁੱਲੇ ਘੁਮਿਆਰ ਦੀਆਂ ਕਿੱਥੋਂ ਤੱਕ ਧੁੰਮਾਂ ਆਉਣਗੀਆਂ ਕਿ ਉਹਦੇ ਜਿਹੜੇ ਨੇ ਉਹ ਆ ਰਹੇ ਨੇ ਉਹਦੇ ਕੋਲ ਘੜੇ ਖਰੀਦਣ ਵਾਸਤੇ, ਔਰ ਫਿਰ ਇਸ਼ਕ ਦੀ ਜਿਹੜੀ ਸਾਡੀ ਦਾਸਤਾਨ ਬਣ ਗਈ। ਅੱਜ ਕੋਈ ਤੁੱਲੇ ਘੁਮਿਆਰ ਤੇ ਇੱਕ ਵੀ ਕਿਤਾਬ ਹੈ? ਕਦੀ ਕਿਸੇ ਨੇ ਕਿਹਾ ਕਿ ਯਾਰ ਉਹਦਾ ਕੀ ਸੀ, ਉਹਦਾ ਜਿਹੜਾ ਆਰਟ ਸੀ, ਉਹਦੀ ਜਿਹੜੀ ਕਲਾ ਸੀ, ਉਹਦੇ ਹੱਥ ਦੇ ਵਿੱਚ ਉਹ ਕੀ ਸੀ? ਕਦੀ ਅੱਜ ਤੱਕ ਅਸੀਂ ਘੁਮਿਆਰਾਂ ਤੇ ਕੋਈ ਕੰਮ ਕੀਤਾ? ਇਹ ਜਿਹੜੀ ਅਸੀਂ ਬੇਈਮਾਨੀ ਕਰਨੇ ਆ, ਜਿਹੜੀ ਅਸੀਂ ਇਹ ਨਾਇਨਸਾਫੀ ਕਰਨੇ ਆ, ਇਹ ਠੀਕ ਨਹੀਂ। ਅਸੀਂ ਜਦੋਂ ਇੱਕ ਦੂਜੇ ਦੇ ਨਾਲ ਬਹਿ ਕੇ ਪੰਜਾਬ ਨੂੰ ਬਹੁਤ ਵਡਿਆ ਰਹੇ ਹੁੰਦੇ ਆ, ਤੇ ਸਾਨੂੰ ਆਪਣੀਆਂ ਜਿਹੜੀਆਂ ਕੋਝਾਂ ਨੇ, ਜਿਹੜੀਆਂ ਥੋੜਾਂ ਨੇ, ਉਹਦੇ ਵੱਲ ਜ਼ਰੂਰ ਧਿਆਨ ਦੇਣਾ ਚਾਹੀਦਾ। ਵੇਖੋ ਨਾ, ਅਸੀਂ ਨਿਜ਼ਾਮ ਲੁਹਾਰ ਹੈ, ਚਿਰਾਗ ਮਾਛੀ ਹੈ, ਜਬਰੂ ਨਾਈ ਹੈ, ਪ੍ਰੀਮਾ ਸਾਂਸੀ ਹੈ, ਬੜੀ ਬੇਦਰਦੀ ਨਾਲ ਮਾਰਿਆ ਗਿਆ ਉਹਨਾਂ ਨੂੰ ਅੰਗਰੇਜ਼ਾਂ ਦੇ ਜ਼ਮਾਨੇ ਦੇ ਵਿੱਚ। ਔਰ ਉਹ ਕੋਈ ਲੋਕ ਇੰਜ ਨਹੀਂ ਸਨ ਕਿ ਚੋਰ ਡਾਕੂ, ਸਿਰਫ ਇੱਕ ਸੋਚ ਦੇ ਨਾਲ ਜੁੜੇ ਹੋਏ ਲੋਕ ਸਨ। ਬਕਾਇਦਾ ਉਹਨਾਂ ਦੀਆਂ ਗੱਲਾਂ ਲੱਭਦੀਆਂ ਨੇ, ਕਿਸੇ ਸੋਚ ਦੇ ਨਾਲ ਜੁੜੇ ਸਨ। ਪਰ ਅਸੀਂ ਭਗਤ ਸਿੰਘ ਦੀ ਗੱਲ ਕਰ ਰਹੇ ਹਾਂ ਕਿਉਂਕਿ ਉਹ ਜੱਟਾਂ ਦਾ ਪੁੱਤਰ ਹੈ ਭਗਤ ਸਿੰਘ। ਅਸੀਂ ਇਹਨਾਂ ਦੀ ਕਿਉਂ ਨਹੀਂ ਗੱਲ ਕਰਦੇ? ਕਿਸੇ ਯੂਨੀਵਰਸਿਟੀ ਦੇ ਵਿੱਚ, ਕਿਸੇ ਕਾਲਜ ਦੇ ਵਿੱਚ ਜੇ ਕਦੀ ਕਿਸੇ ਨੇ ਸੁਣਿਆ ਹੋਵੇ ਤਾਂ ਮੈਨੂੰ ਦੱਸੋ ਕਿ ਨਿਜ਼ਾਮ ਲੁਹਾਰ ਦੇ ਉੱਤੇ ਕੋਈ ਪ੍ਰੋਗਰਾਮ ਹੋਇਆ, ਜਬਰੂ ਨਾਈ ਤੇ ਹੋਇਆ, ਚਿਰਾਗ ਮਾਛੀ ਤੇ ਹੋਇਆ, ਪ੍ਰੇਮੇ ਸਾਂਸੀ ਤੇ ਹੋਇਆ। ਅਸੀਂ ਕਰ ਹੀ ਨਹੀਂ ਸਕਦੇ, ਸਾਨੂੰ ਇਜਾਜ਼ਤ ਹੀ ਨਹੀਂ, ਸਾਨੂੰ ਇਸ ਗੱਲ ਦੀ ਇਜਾਜ਼ਤ ਹੀ ਨਹੀਂ। ਅਸੀਂ ਆਪਣੇ ਆਪ ਉੱਤੇ ਇਹ ਪਾਬੰਦੀਆਂ ਆਪ ਵੀ ਲਾ ਲਈਆਂ ਨੇ। ਹੋ ਸਕਦਾ ਸਾਡੀਆਂ ਰਿਆਸਤਾਂ ਵੱਲੋਂ ਵੀ ਕੋਈ ਇਸ ਤਰ੍ਹਾਂ ਦੇ ਮਸਲੇ ਹੋਣ ਕਿ ਨਹੀਂ ਨਿੱਕੇ ਬੰਦੇ ਦੀ ਗੱਲ ਕਰ, ਨਿੱਕੇ ਬੰਦੇ ਨੂੰ ਨਹੀਂ ਵਡਿਆਣਾ। ਜੇ ਵਡਿਆਣਾ, ਜੇ ਕਿਸੇ ਸ਼ਹੀਦ ਦੀ ਵੀ ਗੱਲ ਕਰਨੀ ਹੈ ਤਾਂ ਜ਼ਿਮੀਂਦਾਰ ਦੀ ਗੱਲ ਕਰਨੀ, ਇੱਜ਼ਤ ਵਾਲੇ ਦੀ ਗੱਲ ਕਰਨੀ, ਜਿਹਦੀ ਪਹਿਲਾਂ ਹੀ ਬੜੀ ਇੱਜ਼ਤ ਹੈ। ਤੇ ਇਸ ਵਾਸਤੇ ਮਤਲਬ ਹੋਰ ਦੋ ਤਿੰਨ ਮੇਰੇ ਜ਼ਿਹਨ ਵਿੱਚ ਸਵਾਲ ਆਉਂਦੇ ਨੇ ਕਿ ਇਹ ਜਿਹੜੀ ਪੰਜਾਬ ਦੀ ਬੜੇ ਵੱਡੇ ਦੋ ਤਿੰਨ ਸਵਾਲ ਨੇ ਕਿ ਜਿਹੜੀ ਹਿੰਦੂ ਮਿਥਾਲੋਜੀ ਹੈ ਉਹਨੂੰ ਕਿੱਥੇ ਲੈ ਜਾਓਗੇ ਪੰਜਾਬ ਦੇ ਵਿੱਚ, ਉਹਨੂੰ ਜਾਂ ਪੰਜਾਬ ਵਿੱਚ ਕਿੱਥੇ ਰੱਖੋਗੇ ਉਹਨੂੰ ਹਿੰਦੂ ਮਿਥਾਲੋਜੀ? ਜੇ ਅਸੀਂ ਹਿੰਦੂ ਮਿਥਾਲੋਜੀ ਨੂੰ ਪੰਜਾਬ ਦੇ ਵਿੱਚ ਬਿਲਕੁਲ ਅਸੀਂ ਕੱਢ ਦਈਏ ਤਾਂ ਫਿਰ ਪਿੱਛੇ ਬਚਦਾ ਕੀ? ਸਾਡੇ ਬਹੁਤ ਸਾਰੇ ਲੋਕ ਪੰਜਾਬ ਨੂੰ ਇੱਕ ਮੁਸਲਿਮ ਸੂਬਾ, ਅਕਸਰੀਅਤ ਮੁਸਲਮਾਨਾਂ ਦੀ ਹੈ। ਮਤਲਬ ਪਾਰਟੀਸ਼ਨ ਹੋਈ ਤੇ ਇੱਧਰ ਪਾਕਿਸਤਾਨ ਨੂੰ 17 ਡਿਸਟ੍ਰਿਕਟ ਮਿਲੇ, 3 ਟੋਟਲ ਸਨ ਤੇ 13 ਉਧਰ ਗਏ, ਜਿਨ੍ਹਾਂ 13 ਚੋਂ 5 ਦੇ ਵਿੱਚ ਅੱਜ ਹਰਿਆਣਾ ਹੈ, 2 ਦੇ ਵਿੱਚ ਹਿਮਾਚਲ ਪ੍ਰਦੇਸ਼ ਤੇ 6 ਦੇ ਵਿੱਚ ਹੁਣ ਪੰਜਾਬ ਹੈ ਉੱਧਰ ਦਾ। ਉਹਨਾਂ 6 ਜ਼ਿਲ੍ਹਿਆਂ ਦੇ ਵਿੱਚ ਵੀ ਜਿਹੜਾ ਅੰਮ੍ਰਿਤਸਰ ਹੈ, ਗੁਰਦਾਸਪੁਰ ਹੈ, ਜਲੰਧਰ ਹੈ, ਉਹਨਾਂ ਦੇ ਵਿੱਚ ਤੁਸੀਂ ਵੇਖ ਲਓ ਮੁਸਲਮਾਨ ਕਿੰਨੇ ਵੱਡੀ। ਪੰਜਾਬ ਮੁਸਲਮਾਨ ਸੂਬਾ ਹੈ ਤੁਸੀਂ ਕਹਿ ਸਕਦੇ ਹੋ। ਔਰ ਜਿਵੇਂ ਪੂਰੇ ਇੰਡੀਆ ਦੇ ਵਿੱਚ ਮੁਸਲਮਾਨ ਡਰ ਗਏ ਕਿ ਅੰਗਰੇਜ਼ ਜਾਣਗੇ ਤੇ ਅਸੀਂ ਗੁਲਾਮ ਹੋ ਜਾਵਾਂਗੇ ਹਿੰਦੂਆਂ ਦੇ, ਤੇ ਇਸੇ ਤਰ੍ਹਾਂ ਪੰਜਾਬ ਦੇ ਵਿੱਚ ਸਿੱਖ ਡਰ ਗਏ, ਸਿੱਖ ਸਰਦਾਰ ਡਰ ਗਏ ਕਿ ਜੇ ਅਸੀਂ ਪੰਜਾਬ ਇਕੱਠਾ ਰਿਹਾ ਤੇ ਇੱਥੇ ਮੁਸਲਮਾਨ ਹਮੇਸ਼ਾ ਹਕੂਮਤ ਕਰਨਗੇ। ਤੇ ਇਹ ਡਰ ਹੀ ਸਨ ਜਿਨ੍ਹਾਂ ਨੇ ਬਹੁਤ ਸਾਰੇ ਸਾਡੇ ਕੋਲ ਕੰਮ ਜਿਹੜੇ ਨੇ ਕਰਵਾ ਰਹੇ। ਔਰ ਹੋ ਸਕਦਾ ਉਹ ਡਰ ਕਿਸੇ ਹੱਦ ਤੱਕ ਠੀਕ ਹੀ ਹੋਣ, ਜੋ ਅੰਗਰੇਜ਼ਾਂ ਨੇ ਇੱਥੇ ਸਿਆਸਤ ਕੀਤੀ ਸੀ ਉਸ ਤੋਂ ਬਾਅਦ ਹੋ ਤੇ ਹੋ ਹੀ ਰਿਹਾ ਨਾ ਜੋ ਕੁਝ ਚਾਹ ਰਹੇ ਸਨ। ਫਿਰ ਸਿੱਖ ਧਰਮ ਦਾ ਜਿਹੜਾ ਬਣਨਾ ਹੈ ਔਰ ਸਿੱਖ ਧਰਮ ਦੀ ਜਿਹੜੀ ਸ਼ਕਲ ਸਾਹਮਣੇ ਆਈ ਹੈ ਸਾਡੇ, ਇਹ ਇੱਕ ਬੜਾ ਵੱਡਾ ਸਵਾਲ ਹੈ। ਕਿਉਂ ਮਤਲਬ ਇਸ ਤਰ੍ਹਾਂ ਜੋ ਕੁਝ ਵੀ ਹੋਇਆ ਔਰ ਫਿਰ ਮੁਸਲਮਾਨ ਸੂਬਾ ਬਣਿਆ ਔਰ ਫਿਰ ਹਿੰਦੂ ਮਿਥਾਲੋਜੀ, ਇਹਨਾਂ ਦੇ ਉੱਤੇ ਅਸੀਂ ਬਹੁਤ ਖੋਲ ਕੇ ਨਾ ਗੱਲ ਕਰਨ ਦੀ ਜ਼ਰੂਰਤ ਹੈ। ਔਰ ਇਹਦੇ ਉੱਤੇ ਇੱਕ ਅਦਾਰਿਆਂ ਨੂੰ ਗੱਲ ਕਰਨ ਦੀ ਜ਼ਰੂਰਤ ਹੈ, ਔਰ ਹਿੰਦੂਆਂ, ਸਿੱਖਾਂ ਔਰ ਮੁਸਲਮਾਨਾਂ ਨੂੰ ਰਲ ਕੇ। ਵਰਨਾ ਇੰਝ ਲੱਗੇਗਾ ਕਿ ਜੇ ਮੈਂ ਲਿਖ ਰਿਹਾ ਤੇ ਮੈਂ ਅਗਰ ਹਿੰਦੂ ਮਿਥਾਲੋਜੀ ਤੇ ਨੂੰ ਖੋਲ ਕੇ ਗੱਲ ਕਰ ਰਿਹਾ ਔਰ ਇਸਲਾਮ ਦੇ ਉੱਤੇ ਨਹੀਂ ਕਰ ਰਿਹਾ ਜਾਂ ਸਿੱਖਾਂ ਤੇ ਨਹੀਂ ਕਰ ਰਿਹਾ, ਤੇ ਇਹ ਸਾਰਿਆਂ ਨੂੰ ਰਲ ਕੇ ਇਹ ਕੰਮ ਜਿਹੜਾ ਨਾ ਕਰਨ ਦੀ ਜ਼ਰੂਰਤ ਹੈ। ਉਹ ਸਾਡੀ ਹਿਸਟਰੀ ਨੂੰ ਸਮਝੇ ਹੀ ਤਾਂ ਜਾਏਗਾ ਕਿ ਜੇ ਤੁਸੀਂ ਇਹਦੇ ਉੱਤੇ ਇਸ ਤਰ੍ਹਾਂ ਗੱਲ ਕਰੋ। ਵੇਖੋ ਸਿੱਧਕ ਹੋਣਾ ਚਾਹੀਦਾ ਹੈ। ਸਾਨੂੰ ਬਾਬਿਆਂ ਨੇ ਇਹ ਦੱਸਿਆ ਸੀ ਕਿ ਸਿੱਧਕ ਹੋਣਾ ਚਾਹੀਦਾ ਕਿ ਅਸੀਂ ਜਿਹੜਾ ਵੀ ਕੰਮ ਕਰੀਏ ਉਹਦੇ ਵਿੱਚ ਅਸੀਂ ਡੰਡੀ ਨਾ ਮਾਰੀ। ਔਰ ਦੁਆ ਵੀ ਇਹੀ ਕਰਨੀ ਚਾਹੀਦੀ ਹੈ ਕਿ ਜੇ ਮੇਰੇ ਕਲਮ ਨੂੰ ਲਿਖਣ ਦੀ ਤਾਕਤ ਹੈ ਤੇ ਮੈਂ ਕੋਈ ਬੇਈਮਾਨੀ ਨਾ ਮਾਰਾਂ। ਪਹਿਲੇ ਉਖਲੀ ਸਾਫ਼ ਕਰਾਈ, ਰੋੜਾ ਮਿੱਟੀ ਦੂਰ ਹਟਾਈ, ਫਿਰ ਉਖਲੀ ਵਿੱਚ ਚੀਣਾ ਪਾਈ, ਛੱਜ ਸਬਰ ਦਾ ਰੱਖੀ ਤਿਆਰ, ਚੀਣਾ ਐਂ ਛੜੀਂਦਾ ਯਾਰ।
जी सर। हाँ, मैं समझा कि टाइम शायद ज्यादा हो गया, तो हुण कोई अगर सवाल होण ते मेरे हाल उन्हां वल ਅਸੀਂ हाँ जी, ਹੁਣ ਅਸੀਂ ਕੋਈ ਸਵਾਲ ਕਰ ਲੈਂਦੇ ਹਾਂ। ਸਵਾਲ ਤੇ ਜਿਹੜਾ ਇੱਕ ਅਹਿਮ ਸਵਾਲ ਆਇਆ ਵੇ ਉਹ ਦਿਲਜੀਤ ਅੰਬੀ ਹੋਰਾਂ ਵੱਲੋਂ ਆਇਆ ਵੇ। ਉਹਨਾਂ ਨੇ ਪੁੱਛਿਆ ਕਿ ਜੀ ਜਿਹੜੀ ਲੋਕਾਂ ਦੇ ਵਿੱਚ ਯਾਨੀ ਜਿਹੜੀਆਂ ਉਹਨਾਂ ਦੀਆਂ ਯਾਦਦਾਸ਼ਤਾਂ ਨੇ ਉਹ ਫੈਕਚੁਅਲੀ ਗਲਤ ਨੇ, ਉਹਨਾਂ ਦੇ ਉਹ ਜਿਹੜੀਆਂ ਬਣਾਈਆਂ ਗਈਆਂ ਨੇ, ਪਰ ਉਹ ਹੁਣ ਇਸ ਵਕਤ ਲੋਕਾਂ ਦੀ ਜਿਹੜੀ ਕੰਟੈਂਪਰੇਰੀ ਓਪੀਨੀਅਨ ਹੈ ਉਹਦੇ ਨਾਲ ਵੀ ਉਹਦੀ ਵੀ ਆਕਾਸੀ ਕਰਦੀਆਂ ਨੇ। ਸੋ ਅਸੀਂ ਇਹਨੂੰ ਕਿੱਦਾਂ ਇੱਕ ਹਿਸਟੋਰੀਅਨ ਡੀਲ ਕਰ ਸਕਦਾ ਇਸ ਪੂਰੀ ਗੱਲਬਾਤ ਨੂੰ? ਮੈਂ ਅਗਰ ਮਤਲਬ ਕਿ ਉਹਨਾਂ ਦੀਆਂ ਜਿਹੜੀਆਂ ਲੋਕਾਂ ਦੀਆਂ ਯਾਦਦਾਸ਼ਤਾਂ ਨੇ ਉਹ ਹਕੀਕਤ ਵਿੱਚ ਉਹ ਗਲਤ ਵੀ ਨੇ, ਔਰ ਲੇਕਿਨ ਅੱਜ ਕੱਲ ਦੀ ਉਹ ਜਿਹੜੀ ਇੱਕ ਬਣੀ ਹੋਈ ਗੱਲ ਹੈ ਉਹਦੀ ਉਹ ਆਕਾਸੀ ਕਰਦੀਆਂ ਨੇ, ਤੇ ਅਸੀਂ ਉਹਨੂੰ ਕਿਸ ਤਰ੍ਹਾਂ ਹਿਸਟੋਰੀਅਨ ਉਹਦਾ ਡੀਲ ਕਰ ਦੇਖੋ ਸਕਦੇ? ਮੈਂ ਤੇ ਆਪਣੇ ਉੱਤੇ ਹਿਸਟੋਰੀਅਨ ਦਾ ਲਫ਼ਜ਼ ਬੜਾ ਭਾਰਾ ਜਿਹਾ ਲਫ਼ਜ਼, ਮੈਂ ਤੇ ਨਹੀਂ ਆਪਣੇ ਆਪ ਨੂੰ ਹਿਸਟੋਰੀਅਨ ਸਮਝਦਾ, ਤੇ ਮੈਂ ਹੈ ਵੀ ਨਹੀਂ ਹਿਸਟੋਰੀਅਨ। ਲੇਕਿਨ ਜਿਹੜੀ ਉਹਨਾਂ ਨੇ ਸਵਾਲ ਕੀਤਾ, ਸਵਾਲ ਬੜਾ ਹੈ, ਬੜਾ ਰੈਲੇਵੈਂਟ ਸਵਾਲ ਹੈ, ਔਰ ਉਹਦਾ ਹੱਲ ਇੱਕ ਹਿਸਟੋਰੀਅਨ ਕੋਲ ਤੇ ਉਹੀ ਹੈ ਕਿ ਉਹ ਹਿਸਟਰੀ ਸਾਫ਼ ਸੱਚੀ ਲਿਖ ਦੇਵੇ। ਪਹਿਲਾਂ ਸਾਡੀ ਹਿਸਟਰੀ ਅਗਰ ਠੀਕ ਹੋ ਜਾਏਗੀ, ਉਹਦੇ 'ਚ ਜਿਹੜੀਆਂ 2 ਨੰਬਰੀਆਂ ਆਈਆਂ ਨੇ ਉਹ ਜਦੋਂ ਸਾਡੇ ਵਾਸਤੇ ਕਲੀਅਰ ਹੋ ਜਾਣਗੀਆਂ, ਤੇ ਸਾਡੀ ਜਿਹੜੀ ਸੋਚ ਅੱਜ ਦੀ, ਹਾਂ ਬਹੁਤ ਸਾਰੀ ਸੋਚ ਬਣ ਗਈ ਹੈ, ਬਹੁਤ ਸਾਰੀ ਸੋਚ ਜਿਹੜੀ ਉਹ ਐਸੀ ਬਣ ਗਈ ਹੈ ਉਸ ਹਿਸਟਰੀ ਦੀ ਵਜ੍ਹਾ ਤੋਂ, ਜਿਹੜੀ ਸਾਡੇ ਪਿੱਛੇ ਲਗੀ ਆਂਦੀ ਸੀ ਪਈ, ਤੇ ਉਹਦਾ ਠੀਕ ਕਰਨ ਦਾ ਇੱਕ ਹਿਸਟੋਰੀਅਨ ਕੋਲ ਤੇ ਇਹੀ ਹੈ ਕਿ ਉਹ ਹਿਸਟਰੀ ਨੂੰ ਠੀਕ ਕਰੇ। ਮਤਲਬ ਜਿੰਨਾ ਤੁਸੀਂ ਉਹਨੂੰ ਕਹਿ ਸਕਦੇ ਹੋ ਕਿ ਜਿਹੜੇ ਮੁਗਾਲਤੇ ਨੇ, ਜਿਹੜੀਆਂ ਥੋੜਾਂ ਜਾਂ ਖੱਪੇ ਨੇ ਹਿਸਟਰੀ ਦੇ ਵਿੱਚ, ਕਿ ਉਹਨਾਂ ਨੂੰ ਉਹ ਸਹੀ ਕਰੇ, ਉਹਨਾਂ ਨੂੰ ਉਹ ਠੀਕ ਕਰੇ। ਔਰ ਜਿਸ ਵਕਤ ਉਹ ਇਹ ਪੜ੍ਹਨਾ ਸ਼ੁਰੂ ਕਰ ਦੇਣਗੇ ਲੋਕ, ਫਿਰ ਉਹੋ ਹੀ ਹਿਸਟਰੀ ਔਰ ਉਸ ਤਰ੍ਹਾਂ ਸੋਚਣਾ ਸ਼ੁਰੂ ਕਰ ਦੇਣਗੇ, ਤੇ ਫਿਰ ਆਪਣੇ ਆਪ ਜਿਹੜੀਆਂ ਅੱਗੇ ਦੀਆਂ ਗੱਲਾਂ ਨੇ ਨਾ ਉਹ ਠੀਕ ਹੋ ਜਾਣਗੀਆਂ। ਪਰ ਉਹ ਅਗਲੇ ਦੀਆਂ ਗੱਲਾਂ ਠੀਕ ਉਸ ਵੇਲੇ ਤੱਕ ਨਹੀਂ ਹੋ ਜਾਣੀਆਂ ਹੋਣੀਆਂ ਜਿੰਨੀ ਦੇਰ ਤੱਕ ਪਿਛਲੀਆਂ ਸਫਾਈਆਂ ਨਾ ਹੋਣ। ਜੋ ਕੁਝ ਪਿੱਛੇ ਅਸਾਂ ਜੋ ਕੁਝ ਕੀਤਾ ਹੈ ਉਹ ਜਿੰਨਾ ਚਿਰ ਨਾ ਠੀਕ ਹੋਇਆ, ਸਾਨੂੰ ਉਹਦੇ ਵਾਸਤੇ ਜ਼ਰੂਰਤ ਹੈ, ਸਾਨੂੰ ਐਸੇ ਲੋਕਾਂ ਦੀ ਜ਼ਰੂਰਤ ਹੈ ਜਿਹੜੇ ਸਾਨੂੰ ਆ ਕੇ ਗਾਈਡ ਕਰਨ ਕਿ ਹਿਸਟਰੀ ਦੇ ਉੱਤੇ ਖਾਸ ਤੌਰ ਤੇ ਲੋਕ, ਕਿ ਜਿਹੜੇ ਹੁਣ ਤੇ ਬਹੁਤ ਨਵੇਂ ਪੜ੍ਹੇ ਲਿਖੇ ਲੋਕਾਂ ਕੋਲ ਨਾ ਬਹੁਤ ਟੂਲਸ ਆ ਗਏ ਨੇ ਹਿਸਟਰੀ ਦੇ, ਐਂਥਰੋਪੋਲੋਜੀ ਦੇ, ਉਹ ਐਸੀ ਗੱਲਾਂ ਕਰਦੇ ਨੇ, ਮੈਂ ਹੈਰਾਨ ਹੋ ਜਾਂਦਾ। ਔਰ ਮੈਨੂੰ ਲੱਗਦਾ ਕਿ ਅਗਰ ਉਹਨਾਂ ਸਾਰਿਆਂ ਟੂਲਸ ਨੂੰ ਵਰਤਿਆ ਜਾਏ ਜਿਹੜੇ ਪੁਰਾਣੇ ਵੇਲਿਆਂ ਨੂੰ ਸਮਝਣ ਵਾਸਤੇ ਜ਼ਰੂਰੀ ਨੇ, ਤੇ ਉਹ ਲੇਕਿਨ ਪਰ ਉਹਦੇ ਵਿੱਚ ਜ਼ਰੂਰਤ ਹੈ ਸਾਨੂੰ ਕਿ ਐਸੇ ਕੁਝ ਲੋਕਾਂ ਦੀ ਜਿਹੜੇ ਸਾਡੇ ਅੱਗੇ ਆਣ, ਜਿਹੜੇ ਸਾਡੇ ਖਾਸ ਉੱਤੇ ਨਵੇਂ ਜਿਹੜੇ ਲੋਕ ਆ ਰਹੇ ਨੇ, ਜਿਹੜੀ ਸਾਡੀ ਅਗਲੀ ਪੀੜ੍ਹੀ ਹੈ, ਉਹਦੇ ਲੋਕ ਉਹਦੇ ਉੱਤੇ ਧਿਆਨ ਦੇਣ, ਤੇ ਫੇਰ ਹੀ ਹੋ ਸਕਦਾ ਹੈ। ਉਹ ਵੇਖੋ ਨਾ, ਜਿਵੇਂ ਬੁੱਲੇ ਸ਼ਾਹ ਕਹਿੰਦਾ ਕਿ ਮੇਰੇ ਘਰ ਵਿੱਚ ਚੋਰੀ ਹੋਈ, ਸੁੱਤੀ ਰਹੀ ਨਾ ਜਾਗਿਆ ਕੋਈ, ਮੈਂ ਗੁਰ ਫੜਿਆ ਸੋਝੀ ਹੋਈ, ਜੋ ਮਾਲ ਗਿਆ ਸੋ ਤਰਦਾ ਹੈ। ਹੁਣ ਮੈਨੂੰ ਕੋਈ ਗੁਰੂ ਹੀ ਆ ਕੇ ਦੱਸ ਸਕਦਾ ਕਿ ਜਿਹੜਾ ਹੁਣ ਚੋਰੀ ਹੋ ਗਿਆ, ਅਸੀਂ ਤਾਂ ਸੁੱਤੇ ਰਹੇ ਸਾਂ। ਤੇ ਇਹ ਹੁਣ ਬੜੀ ਵੱਡੀ ਜ਼ਿੰਮੇਵਾਰੀ ਹੈ ਹਿਸਟੋਰੀਅਨ ਦੀ। ਔਰ ਨਵੇਂ ਲੋਕ ਹੈ ਜਿਸ ਤਰ੍ਹਾਂ ਅਲੀ ਕਾਸਮੀ ਜਾਂ ਹरून ਖਾਲਦ ਜਾਂ ਇਸ ਤਰ੍ਹਾਂ ਦੇ ਲੋਕ ਆ ਰਹੇ ਨੇ, ਤੇ ਇਹ ਅਗਰ ਜਿਨ੍ਹਾਂ ਦੀ ਐਕਸੈਸ ਹੈ ਬਹੁਤ ਵੱਡੀਆਂ ਲਾਇਬ੍ਰੇਰੀਆਂ ਤੱਕ, ਉਹ ਸਾਨੂੰ ਬਹੁਤ ਸਾਰੇ ਨਖੇੜੇ ਕਰਕੇ ਹੁਣ ਦੱਸ ਸਕਦੇ ਨੇ। ਹੋਰ ਵੀ ਬਹੁਤ ਸਾਰੇ ਲੋਕ ਨਵੇਂ ਜਿਹੜੇ ਆ ਰਹੇ ਨੇ ਕਿ ਉਹ ਸਾਨੂੰ ਹੁਣ ਨਖੇੜੇ ਕਰਕੇ ਦੱਸਣ ਕਿ ਜਿੱਥੇ 2 ਨੰਬਰੀਆਂ ਹੋਈਆਂ ਨੇ। ਇਹ ਤੇ ਹਿਸਟੋਰੀਅਨ ਹੀ ਕਰ ਸਕਦੇ। ਜੀ ਸਰ, ਮਹਿਮੂਦ ਅਵਾਨ ਉਹਨਾਂ ਨੇ ਇੱਥੇ ਗੱਲ ਲਿਖੀ ਹੈ ਕਿ ਗੱਲ ਤੇ ਹੋਈ ਹੈ ਇਹਨਾਂ ਦੀ, ਜੇ ਨਾ ਹੁੰਦੀ ਤੇ ਵਾਰਾਂ ਵਿੱਚ, ਜੇ ਨਾ ਹੁੰਦੀ ਤੇ ਵਾਰਾਂ ਵਿੱਚ ਨਾ ਨਹੀਂ ਲੱਭਦੇ, ਯਾਨੀ ਜਬਰੂ ਨਾਈ ਤੇ ਨਿਜ਼ਾਮ ਲੋਹਾਰ ਦੇ। ਇਹ ਕੋਈ ਬਲੈਕ ਐਂਡ ਵਾਈਟ ਨਹੀਂ ਹੈ। ਭਗਤ ਸਿੰਘ ਵਰਸਸ ਨਿਜ਼ਾਮ ਲੋਹਾਰ ਰੂਲਰ ਤੇ ਅਰਬਨ ਕੋਈ ਫਿਨਾਮੀਨਾ ਨਹੀਂ ਹੈ, ਬਲਕਿ ਜੱਟੀ ਔਰ ਨਾਨ ਜੱਟੀ ਦਾ ਵੀ ਨਹੀਂ ਹੈ। ਇਹ ਕਹਿੰਦੇ ਨੇ ਕਿ ਜੀ ਇਹ ਇੱਕ ਕੰਪਲੈਕਸ ਫਿਨਾਮੀਨਾ ਵਾ, ਜੇ ਇਹਨਾਂ ਤੇ ਗੱਲ ਨਾ ਹੋਈ ਹੁੰਦੀ ਤੇ ਅੱਜ ਇਹਨਾਂ ਦੇ ਨਾਂ ਨਾ ਲੱਭਦੇ। ਉਹ ਇਸ ਤਰ੍ਹਾਂ ਗੱਲ ਕਰਦੇ। ਹਾਂ ਨਹੀਂ, ਇਹ ਤਾਂ ਬੜੀ ਸਿੱਧੀ ਸਾਦੀ 2 ਨੰਬਰੀ ਅਸੀਂ ਕਰਦੇ ਰਹੇ ਹਾਂ। ਵੇਖੋ ਅਹਿਮਦ ਖਰਲ ਦੇ ਦਿਹਾੜੇ ਤੇ ਮੈਂ ਕਈ ਥਾਵਾਂ ਤੇ ਵੇਖੇ ਨੇ ਮਨਾਏ ਜਾਂਦੇ। ਮੈਂ ਜਬਰੂ ਨਾਈ ਦਾ ਦਿਹਾੜਾ ਮੈਂ ਤੇ ਨਹੀਂ ਕਿਤੇ ਵੇਖਿਆ, ਕਿਸੇ ਨਹੀਂ ਮਨਾਉਂਦੇ। ਕਿਸੇ ਪ੍ਰੋਫੈਸਰ ਸਾਹਿਬ ਨੂੰ, ਕਿਸੇ PhD ਨੂੰ ਮੈਂ ਨਹੀਂ ਵੇਖਿਆ ਕਿ ਉਹ ਜਬਰੂ ਨਾਈ ਤੇ ਲੋਕਾਂ ਕੋਲ ਕੰਮ ਕਰਵਾ ਰਿਹਾ ਹੋਵੇ। ਮਹਿਮੂਦ ਅਵਾਨ ਦੀ ਗੱਲ ਵਿੱਚ ਕਾਫੀ ਵਜ਼ਨ ਹੈ ਕਿ ਇਹ ਨਾ ਤੇ ਜ਼ਿੰਦਾ ਰਹੇ, ਪਰ ਬਰਲ ਨਾ ਕਿਤੇ ਨੁੱਕਰ 'ਚ ਲੱਗੇ ਸੰਸਾਰੇ ਪਿੱਥਾਂ ਵਿੱਚ। ਅਸੀਂ ਉਹਨਾਂ ਨੂੰ ਉਹ ਥਾਂ ਨਹੀਂ ਦਿੱਤਾ। ਔਰ ਫਿਰ ਅੱਜ ਅਸੀਂ ਇਹ ਕਹੀਏ ਕਿ ਇੰਜ ਨਹੀਂ ਹੋਇਆ। ਮੇਰਾ ਨਹੀਂ ਖਿਆਲ ਕਿ ਦੁੱਲੇ ਭੱਟੀ ਦੇ ਨਾਲ ਬਹੁਤ ਸਾਰੇ ਜਿਹੜੇ ਲੋਕ ਸਨ ਚੂੜੇ ਚੁਮਾਰ ਵੀ ਸਨ। ਮੈਂ ਨਹੀਂ ਸੁਣੇ ਉਹਨਾਂ 'ਚ ਕਿਸੇ ਦੀ ਆਵਾਜ਼, ਦੁੱਲੇ ਦੀ ਆਵਾਜ਼ ਸੁਣੀ। ਅਹਿਮਦ ਖਰਲ ਵਰਗੀ, ਜਿਸ ਤਰ੍ਹਾਂ ਅਹਿਮਦ ਖਰਲ ਦੇ ਢੋਲੇ ਜਿੰਨੇ ਲਿਖੇ ਗਏ,
ਜਬਰੂ ਨਾਈ ਦੇ ਜਾਂ ਚਿਰਾਗ ਮਾਛੀ ਦੇ ਜਾਂ ਪ੍ਰੇਮਾ ਸਾਂਸੀ ਦੇ ਉਸ ਤਰ੍ਹਾਂ ਨਹੀਂ ਕਿਧਰ ਲੱਗਦੇ ਨੇ। ਇੱਕ ਇਕਬਾਲ ਅਸਦ ਸਾਹਿਬ ਉਹਨਾਂ ਨੇ ਚੀਜ਼ਾਂ ਇਕੱਠੀਆਂ ਕੀਤੀਆਂ ਸਨ, ਵਿੱਚ ਸਾਨੂੰ ਮਿਲਦੇ ਨੇ, ਪਰ ਉਹਨਾਂ ਨੂੰ ਉਂਝ ਨਹੀਂ ਸਾਂਭਿਆ ਗਿਆ, ਉਹਨਾਂ ਨੂੰ ਉਹ ਥਾਂ ਨਹੀਂ ਦਿੱਤਾ ਗਿਆ ਜਿਹੜਾ ਦੇਣਾ ਚਾਹੀਦਾ ਸੀ। ਵਰਨਾ ਯਕੀਨਨ ਅਗਰ ਮੇਰੇ ਤੱਕ ਨਾ ਪਹੁੰਚੇ ਨੇ ਤੇ ਕਿਧਰੇ ਨਾ ਕਿਧਰੇ ਨਾਂ ਤੇ ਹੈ ਸਨ, ਪਰ ਨੁਕਰਾਂ ਵਿੱਚ ਇੰਝ ਸਫ਼ਿਆਂ ਦੇ ਸਫ਼ੇ ਜਿਹੜੇ ਅਸੀਂ ਆਪਣੇ ਹੀਰੋਆਂ ਦੇ ਲਿਖਣੇ, ਉਹਨਾਂ ਦੇ ਕਿਸੇ ਨੁੱਕਰ ਦੇ ਵਿੱਚ ਇੱਕ ਪਾਸੇ ਕਰਕੇ ਕੋਈ ਨਾਂ ਪਿਆ ਹੋਵੇ, ਇੰਝ ਹੀ ਹੈ ਜੀ। ਇੱਕ ਕੁਐਸਚਨ ਇੱਥੇ ਕੀਤਾ ਹੈ ਅਮਰਜੀਤ ਸਿੰਘ ਵਿਰਕ ਹੋਰਾਂ ਨੇ ਕਿ ਜਿਹੜੇ ਇੱਥੇ ਹਿਸਟਰੀ ਰਾਈਟਿੰਗ ਹੋਈ ਹੈ ਉਹਦੇ 'ਚ ਲੋਕਲ ਅਨਸੰਗ ਹੀਰੋਜ਼ ਦੀ ਗੱਲ ਹੋਈ ਹੈ, ਹਿਸਟੋਰੀਕਲ ਨਾਵਲਸ ਦੇ ਵਿੱਚ ਲੋਕਾਂ ਨੇ ਬੜੀ ਸਿੱਧੀ ਤਾਂ ਨਹੀਂ ਲੇਕਿਨ ਫਿਕਸ਼ਨਲਾਈਜ਼ ਹਿਸਟਰੀ ਦੇ ਨਾਲ ਮਿਲਾ ਕੇ ਲਿਖਿਆ। ਤੇ ਇਹ ਇੱਕ ਕੁਐਸਚਨ ਜਿਹੜਾ ਹੈ ਉਹ ਦੋਨਾਂ ਸਾਈਡਾਂ ਤੋਂ, ਤੁਸੀਂ ਵੀ ਇਹਦੇ ਤੇ ਗੱਲ ਕਰੋ ਤੇ ਮੈਂ ਪਰਮਜੀਤ ਸਿੰਘ ਹੋਰਾਂ ਤੋਂ ਵੀ ਇਹਦੇ ਤੇ ਲਵਾਂਗਾ। ਉਹ ਕਹਿੰਦੇ ਨੇ ਕਿ ਜੀ ਇਹ ਕਿੰਨਾ ਕੁ ਸਿੱਧੀ ਗੱਲ ਹੈ ਕਿ ਜੀ ਪੰਜਾਬੀ ਲਿਟਰੇਚਰ ਨੇ ਇਸ ਨੂੰ ਕਿਸ ਤਰ੍ਹਾਂ ਨਿਭਾਇਆ, ਜਿਹੜੀ ਤਾਰੀਖ ਦੇ ਵਿੱਚ ਜਿਹੜੇ ਅਨਸੰਗ ਹੀਰੋ ਸਨ ਉਹਨਾਂ ਨੂੰ ਨਾਵਲ ਵਿੱਚ ਕਿਸ ਤਰ੍ਹਾਂ ਜਾਂ ਉਹਨੂੰ ਫਿਕਸ਼ਨਲਾਈਜ਼ ਕਿਸ ਤਰ੍ਹਾਂ ਕੀਤਾ, ਇਹਦੇ ਵਿੱਚ ਪੰਜਾਬੀ ਨਾਵਲ ਦੇ ਹਵਾਲੇ ਨਾਲ ਜਾਂ ਪੰਜਾਬੀ ਫਿਕਸ਼ਨ ਦੇ ਹਵਾਲੇ ਨਾਲ। ਮੈਨੂੰ ਇਹ ਅਸੀਂ ਸੁਣਿਆ ਕਿ ਉਸ ਪਾਸੇ ਪੰਜਾਬ ਦੇ ਵਿੱਚ ਬਹੁਤ ਸਾਰੇ ਇੰਝ ਦੇ ਨਾਵਲ ਲਿਖੇ ਗਏ ਨੇ, ਪਰ ਸਾਡੇ ਪਾਸੇ ਤੇ ਕੋਈ ਇਸ ਤਰ੍ਹਾਂ ਦੇ ਨਾਵਲ ਕੋਈ ਨਹੀਂ ਲਿਖੇ ਗਏ ਪੰਜਾਬੀ ਦੇ ਵਿੱਚ ਜ਼ਿਆਦਾ। ਮੈਂ ਜਿਹੜਾ ਮਾਧੋ ਲਾਲ ਹੁਸੈਨ ਮੇਰਾ ਨਾਵਲ ਹੈ, ਉਹਦੇ ਵਿੱਚ ਵੀ ਮਾਧੋ ਲਾਲ ਹੁਸੈਨ ਦੀ ਜਿਹੜੀ ਕਹਾਣੀ ਹੈ ਹਕੀਕਤੁਲ ਫੁਕਰਾ ਦੇ ਵਿੱਚ ਬੇਸਿਕਲੀ ਉਹ ਕਹਾਣੀ ਸੀ, ਤੇ ਮੈਂ ਉਸੇ ਕਹਾਣੀ ਨੂੰ ਅੱਜ ਦੇ ਕਰੈਕਟਰ ਦੇ ਵਿੱਚ ਜੋੜ ਕੇ ਲਿਖਿਆ। ਤੇ ਮੇਰੇ ਇਲਮ ਵਿੱਚ ਤਾਂ ਨਹੀਂ ਇਸ ਤਰ੍ਹਾਂ ਕਿ ਇੱਧਰ ਕੋਈ ਹੋਰ। ਔਰ ਫਿਰ ਫਿਕਸ਼ਨ ਵਿੱਚ ਅਸੀਂ ਕਿਉਂ ਲਿਖਦੇ ਹਾਂ? ਫਿਕਸ਼ਨ ਵਿੱਚ ਲਿਖਣਾ ਇੱਕ ਮੈਨੂੰ ਸਹੂਲਤ ਹੋ ਜਾਂਦੀ ਹੈ ਕਿ ਮੈਂ ਜਦੋਂ ਲਿਖਿਆ ਹੋਏਗਾ ਕਿ ਨਾਵਲ ਹੈ ਜਾਂ ਕਹਾਣੀ ਹੈ, ਤੇ ਫਿਰ ਮੈਨੂੰ ਸਵਾਲ ਨਹੀਂ ਹੋਏਗਾ, ਮੈਨੂੰ ਕਟਹਿਰੇ ਵਿੱਚ ਕੋਈ ਖੜਾ ਨਹੀਂ ਕਰੇਗਾ, ਮੈਂ ਕਹਿ ਦਿਆਂਗਾ ਵੀ ਇਹ ਤਾਂ ਫਿਕਸ਼ਨ ਹੈ। ਤੇ ਇਹ ਸਾਨੂੰ ਇੱਕ ਸਹੂਲਤ ਹੋ ਜਾਂਦੀ ਹੈ ਕਿ ਮੈਂ ਇਹ ਇੱਕ ਫਿਕਸ਼ਨ ਵਿੱਚ ਲਿਖਿਆ। ਲੇਕਿਨ ਪਰ ਉਹਦੇ ਵਿੱਚ ਇੱਕ ਬਹੁਤ ਵੱਡੀ ਜ਼ਿੰਮੇਵਾਰੀ ਵੀ ਫਿਰ ਮੇਰੀ ਬਣ ਜਾਂਦੀ ਹੈ ਕਿ ਮੈਂ ਉਸ ਨੂੰ ਕਿਧਰੇ ਖਰਾਬ ਨਾ ਕਰ ਦਿਆਂ। ਜਦੋਂ ਆਪਣੇ ਫਿਕਸ਼ਨ ਨੂੰ ਬਿਹਤਰ ਬਣਾਉਣ ਵਾਸਤੇ, ਆਪਣੇ ਆਰਟ ਨੂੰ ਫਿਕਸ਼ਨ ਲਿਖਣ ਦੇ ਆਰਟ ਨੂੰ ਬਿਹਤਰ ਤੋਂ ਬਿਹਤਰ ਕਰਨ ਵਾਸਤੇ ਮੈਂ ਕਿਤੇ ਹਿਸਟਰੀ ਨੂੰ ਖਰਾਬ ਨਾ ਕਰ ਦਿਆਂ, ਉਹਦੇ ਵਿੱਚ ਬੜੀ ਵੱਡੀ ਜ਼ਿੰਮੇਵਾਰੀ ਵੀ ਆ ਜਾਂਦੀ ਹੈ। ਮੈਨੂੰ ਨਹੀਂ ਪਤਾ, ਅਸੀਂ ਇਹ ਸੁਣਨੇ ਆ ਕਿ ਉਸ ਪਾਸੇ ਪੰਜਾਬ ਦੇ ਵਿੱਚ ਜਿਹੜਾ ਹੈ ਉਹ ਬਹੁਤ ਸਾਰੇ ਇਸ ਤਰ੍ਹਾਂ ਦੇ ਨਾਵਲ ਲਿਖੇ ਗਏ ਨੇ, ਪਰ ਮੈਨੂੰ ਨਹੀਂ ਯਾਦ ਪੈਂਦਾ ਕਿ ਸਾਡੇ ਇਸ ਪਾਸੇ ਸਾਡੇ ਤੇ ਵੈਸੇ ਨਾਵਲ ਲਿਖੇ ਹੀ ਬੜੇ ਥੋੜੇ ਗਏ ਨੇ, ਕਹਾਣੀਆਂ ਦੇ ਵਿੱਚ ਸਾਨੂੰ ਮਿਲਦਾ ਹੈ ਕਿਧਰੇ, ਲੇਕਿਨ ਮੇਰਾ ਨਹੀਂ ਖਿਆਲ। ਇਹ ਮਿਸ਼ਾ ਜੀ ਦੱਸ ਸਕਦੇ ਨੇ ਕਿ ਉਹਨਾਂ ਦੇ ਪਾਸੇ ਕਹਿੰਦੇ ਨੇ ਕਿ ਬਹੁਤ ਸਾਰਾ ਇਸ ਤਰ੍ਹਾਂ ਲਿਖਿਆ ਗਿਆ ਹੈ। ਹਾਂਜੀ ਤੋਹੀਦ ਜੀ, ਜਿਹੜਾ ਇਹ ਕੁਐਸਚਨ ਹੈ ਨਾ, ਸਾਡੇ ਵਾਲੇ ਬੰਨੇ ਬਲਦੇਵ ਹੋਰਾਂ ਦੇ ਨਾਵਲ ਨੇ, ਉਹਨਾਂ ਨੇ ਦੁੱਲੇ ਭੱਟੀ ਦੇ ਉੱਤੇ ਨਾਵਲ ਲਿਖਿਆ ਹੈ, ਢਾਵਾਂ ਦਿੱਲੀ ਦੇ ਕਿੰਗਰੇ। ਇਸੇ ਤਰ੍ਹਾਂ ਹੀ ਉਹਨਾਂ ਨੇ ਮਹਾਰਾਜਾ ਰਣਜੀਤ ਸਿੰਘ ਦੇ ਉੱਤੇ ਵੀ ਨਾਵਲ ਹੈ, ਮਨਮੋਹਨ ਬਾਵਾ ਹੋਰਾਂ ਦੇ ਵੀ ਨਾਵਲ ਨੇ। ਇਹੋ ਜਿਹੇ ਨਾਵਲ ਹੈਗੇ ਨੇ, ਇਹ ਨਹੀਂ ਕਿ ਨਹੀਂ ਲਿਖੇ ਗਏ। ਮੈਨੂੰ ਲੱਗਦਾ ਕਿ ਮਸਲਾ ਵੱਡਾ ਇਹ ਹੈ ਕਿ ਜਿਹੜੀ ਜਾਣਕਾਰੀ ਸਾਡੇ ਇੱਧਰ ਦੇ ਲੇਖਕਾਂ ਤੱਕ ਸੀ, ਉਹਨਾਂ ਨੇ ਉਹਨੂੰ ਆਧਾਰ ਬਣਾ ਕੇ ਹੀ ਜਿਹੜੀ ਆ ਉਹ ਗੱਲ ਕੀਤੀ ਹੈ। ਤੇ ਜਿਹਦੀ ਜ਼ਰੂਰਤ ਹੈ, ਜਿਹੜੀ ਗੱਲ ਮਤਲਬ ਮੈਨੂੰ ਲੱਗਦਾ ਜ਼ਿਆਦਾ ਇੰਪੋਰਟੈਂਟ ਜਿਹਦੀ ਜ਼ਰੂਰਤ ਆ, ਉਹ ਇਹ ਹੈ ਕਿ ਤੁਹਾਡੇ ਵਾਲੇ ਬੰਨੇ ਜਿਹੜੇ ਆ ਉਹ ਸਾਰੀ ਚੀਜ਼, ਹੁਣ ਸ਼ਹੀਦ ਭਗਤ ਸਿੰਘ ਦੇ ਬਾਰੇ ਜੇ ਗੱਲ ਕਰੋਗੇ ਤੇ ਭਗਤ ਸਿੰਘ ਦਾ ਜਿਹੜਾ ਕਿੰਨਾ ਵੱਡਾ ਕੰਮ ਜਾਂ ਜੋ ਕੁਝ ਹੈ, ਉਹ ਜੋ ਪਾਕਿਸਤਾਨ ਦੇ ਵਿਚਲੀ ਉਹਦੀ ਲਾਈਫ ਆ, ਉਹ ਸਾਰਾ ਕੁਝ ਤੁਹਾਡੇ ਵਾਲੇ ਬੰਨੇ ਅਲੱਗ ਹੈ। ਪਰ ਸਾਡੇ ਕੋਲ ਤਾਂ ਜਿਹੜਾ ਉਹ ਸਾਡੇ ਕੋਲ ਜਿਹੜੇ ਸੀਮਤ ਸੋਰਸ ਸੀ ਜਾਂ ਜੋ ਸਾਡੇ ਕੋਲ ਅਸੀਂ ਉਹਦੇ ਆਧਾਰ ਤੇ ਗੱਲ ਕਰਦੇ ਹਾਂ। ਇਹ ਸਾਰੀ ਦੀ ਸਾਰੀ ਫਿਕਸ਼ਨ ਜਿਹੜੀ ਆ ਉਹ ਆਉਣ ਵਾਲੇ ਸਮੇਂ ਦੇ ਉੱਤੇ ਬਹੁਤ ਵਧੀਆ ਜਿਹੜੀ ਆ ਉਹ ਬਣ ਸਕਦੀ ਹੈ, ਜੇ ਅਸੀਂ ਆਪਣੇ ਨਾਇਕਾਂ ਤੇ ਗੱਲ ਕਰਨੀ ਹੈ, ਦੁੱਲੇ ਭੱਟੀ ਤੇ ਗੱਲ ਕਰਨੀ ਹੈ, ਸ਼ਹੀਦ ਭਗਤ ਸਿੰਘ ਤੇ ਗੱਲ ਕਰਨੀ ਹੈ, ਜਾਂ ਜਿਨ੍ਹਾਂ ਬਾਰੇ ਅਸੀਂ ਨਹੀਂ ਕੀਤੀ ਉਹਨਾਂ ਬਾਰੇ ਕਰਨੀ ਹੈ। ਉਹ ਉਦੋਂ ਵਧੀਆ ਬਣੇਗੀ ਜਦੋਂ ਦੋਨਾਂ ਬੰਦੇ ਦੇ ਲੋਕ ਜਿਹੜੇ ਆ ਉਹਨਾਂ ਕੋਲ ਜਿੰਨੀ ਜੋ ਜਾਣਕਾਰੀ ਉਹਨਾਂ ਕਰੈਕਟਰਸ ਦੇ ਬਾਰੇ ਆ ਉਹ ਇਕੱਠੀ ਹੋਵੇ, ਠੀਕ ਢੰਗ ਨਾਲ ਹੋਵੇ, ਤੇ ਬੜਾ ਵਧੀਆ ਢੰਗ ਨਾਲ ਪੇਸ਼ ਹੋ ਸਕਦਾ। ਜੇ ਤੁਸੀਂ ਦੇਖੋ ਕਿ ਸਾਹਿਤ ਦੇ ਵਿੱਚ ਨੈਣ ਸੁਖ ਹੋਰਾਂ ਦੀ ਕਿਤਾਬ ਜਿਹੜੀ ਆਈਪੁਰੇ ਦੀ ਵਾਰ, ਹੁਣ ਉਹ ਇਤਿਹਾਸਿਕ ਪਾਤਰ ਨੇ, ਉਹ ਬੰਦੇ ਨੇ ਜਿਹੜੇ ਅਣਗੌਲੇ ਨੇ, ਮਤਲਬ ਦਾਦਾ ਅਮੀਰ ਹੈਦਰ ਆ, ਉਹਦੇ ਬਾਰੇ ਕਿਸੇ ਨੇ ਗੱਲ ਨਹੀਂ ਕੀਤੀ। ਉਹ ਉਬੈਦੁੱਲਾ ਸਿੰਧੀ ਆ, ਉਹਦੇ ਬਾਰੇ ਕੋਈ ਗੱਲ ਨਹੀਂ ਕਰਦਾ ਪਿਆ। ਪਰ ਨੈਣ ਸੁਖ ਹੋਰਾਂ ਨੇ ਉਸ ਚੀਜ਼ ਨੂੰ ਇੰਜ ਕਹਾਣੀ ਦੇ ਵਿੱਚ ਬੰਨਿਆ, ਇੰਜ ਕਹਾਣੀ ਬਣਾਈ ਕਿ ਉਹ ਸਮੁੱਚੇ ਉਹਦੇ ਜੀਵਨ ਨੂੰ ਪੇਸ਼ ਕਰਦੀ ਹੈ। ਇੰਨਾ ਜ਼ਿਆਦਾ ਡਾਟਾ ਉਹਦੇ ਵਿੱਚ ਕਿ ਤੁਹਾਨੂੰ ਉਹਦਾ ਸਾਰਾ ਜੀਵਨ ਨਜ਼ਰ ਆਉਣਾ ਸ਼ੁਰੂ ਹੋ ਜਾਂਦਾ ਹੈ। ਜਿਹੜੀ ਕਮੀ ਮੈਨੂੰ ਲੱਗਦੀ ਹੈ ਕਿ ਸਾਡੀ ਫਿਕਸ਼ਨ ਦੇ ਵਿੱਚ ਜਿਹੜੀ ਹਿਸਟਰੀ ਨਾਲ ਜੁੜੀ ਹੋਈ ਹੈ, ਉਹ ਇਹ ਹੈ ਕਿ ਸਾਨੂੰ ਆਪਣੇ ਜਿਹੜੇ ਨਾਇਕ ਨੇ ਉਹਨਾਂ ਸੰਬੰਧੀ ਜਾਣਕਾਰੀ ਜਿਹੜੀ ਹੈ ਉਹਨੂੰ ਪਹਿਲਾਂ ਪੂਰੀਆਂ ਕਰਨਾ ਚਾਹੀਦਾ, ਉਹਨੂੰ ਪੱਕਿਆਂ ਕਰਨਾ ਚਾਹੀਦਾ, ਤਾਂ ਹੀ ਸਾਡੀ ਇਹੋ ਜਿਹੀ ਜਿਹੜੀ ਫਿਕਸ਼ਨ ਹੈ ਉਹ ਵਧੀਆ ਹੋ ਸਕੇਗੀ।
ਜੀ ਸਰ, ਸੋ ਅੱਜ ਦਾ ਸਾਡਾ ਜਿਹੜਾ ਅੱਜ ਦੀ ਜਿਹੜੀ ਗੱਲਬਾਤ ਸੀ ਉਹਦੇ ਸਵਾਲ ਜਵਾਬ ਵੀ ਹੋ ਗਏ, ਟਾਈਮ ਵੀ ਕਾਫੀ ਜ਼ਿਆਦਾ ਹੋ ਗਿਆ। ਸੋ ਅੱਜ ਅਸੀਂ ਆਪਣੇ ਇਹਨਾਂ ਸਾਰਿਆਂ ਸਕਾਲਰਸ ਦੇ ਬਹੁਤ ਸ਼ੁਕਰਗੁਜ਼ਾਰ ਹਾਂ। ਮੈਂ ਇੱਕ ਦਫਾ ਸਾਰਿਆਂ ਨੂੰ ਜਿਹੜਾ ਹੈ ਉਹ ਸਕਰੀਨ ਤੇ ਬੁਲਾਉਣਾ ਚਾਹਾਂਗਾ। ਮੈਂ ਸਭ ਤੋਂ ਪਹਿਲਾਂ नैन सुख जी नु और मोहम्मद शफीक साहब, परमजीत मिश्रा जी और अमर रियाज साहब एंड मखदूम दीपू जी। ਅੱਜ ਤੁਹਾਡੇ ਸਾਰੇ ਸਾਡੇ ਮਹਿਮਾਨਾਂ ਦਾ ਔਰ ਖਾਸ ਕਰ ਨੈਣ ਸੁਖ ਜੀ ਹੋਰਾਂ ਦਾ ਜਿਹੜਾ ਨਾ ਬਹੁਤ ਸ਼ੁਕਰਗੁਜ਼ਾਰ ਆ ਕਿ ਅੱਜ ਆਏ ਔਰ ਇੰਨੀ ਸੋਹਣੀ ਗੁਫ਼ਤਗੂ ਗੱਲਬਾਤ ਹੋਈ। ਗੁਜ਼ਾਰਿਸ਼ ਇਹ ਵੇ ਕਿ ਉਸ ਦੇ ਥੱਲੇ ਜਿੰਨੇ ਵੀ ਕਮੈਂਟਸ ਹੋਣਗੇ ਪਲੀਜ਼ ਉਹਨਾਂ ਨੂੰ ਦੇਖ ਲੈਣਾ। ਉਹਨਾਂ ਦੇ ਕੋਈ ਜ਼ਿਆਦਾਤਰ ਸਵਾਲ ਤੇ ਨਹੀਂ ਹੈ, ਕੁਛ ਉਹਨਾਂ ਨੇ ਗੱਲਬਾਤ ਕੀਤੀ ਹੋਈ ਤੇ ਤੁਸੀਂ ਪਲੀਜ਼ ਉਹ ਵੇਖ ਲੈਣਾ। ਅਗਰ ਕੋਈ ਦੋਸਤ ਉਹਨਾਂ ਦਾ ਆਨਸਰ ਵੀ ਕਰਨਾ ਚਾਹੇ ਤੇ ਬਹੁਤ ਸ਼ੁਕਰੀਆ। शुक्रिया जी, थैंक यू। शुक्रिया। ਜੀ ਇਸ ਦੇ ਨਾਲ ਹੀ ਸਾਰੇ ਦੋਸਤਾਂ ਦਾ ਵੀ ਸ਼ੁਕਰੀਆ ਜਿਹੜੇ ਸਾਡੇ ਨਾਲ ਫੇਸਬੁੱਕ ਤੇ ਔਰ YouTube ਤੇ ਸਨ। ਔਰ ਇਹ ਕਿਤਾਬ ਬੁੱਕ ਆਫ ਦਾ ਵੀਕ ਦਾ ਇਹ ਸਿਲਸਿਲਾ ਅਸੀਂ ਜਾਰੀ ਰੱਖਾਂਗੇ ਕਿਉਂਕਿ ਅਸੀਂ ਇਹਨੂੰ ਪਹਿਲੇ ਜਦੋਂ ਸ਼ੁਰੂ ਕੀਤਾ ਸੀ ਉਦੋਂ ਤੇ ਸਾਡੇ ਨਾਲ ਜਿਹੜੇ ਨੇ ਉਹ ਲੋਕਾਂ ਦੀ ਤਾਦਾਦ ਜਿਹੜੀ ਸੀ ਉਹ ਤਕਰੀਬਨ 20 ਤੋਂ 22 ਹੁੰਦੀ ਸੀ, ਲੇਕਿਨ ਅੱਜ ਸਾਡੇ ਕੋਲ ਜਿਹੜਾ ਹੈ ਉਹ ਲੋਕ 70 ਤੱਕ ਔਰ 80 ਤੱਕ ਲੋਕ ਜਾ ਰਹੇ ਨੇ। ਔਰ ਮੈਂ ਗੁਜ਼ਾਰਿਸ਼ ਕਰਾਂਗਾ ਖਾਸ ਕਰ ਆਪਣੇ ਜਿਹੜੇ ਸਾਡੇ ਨਾਲ ਹਿਸਟਰੀ ਪੜ੍ਹਾਉਣ ਵਾਲੇ ਜਿਹੜੇ ਲੋਕ ਨੇ, ਉਸਤਾਦ ਨੇ, ਗੁਰੂ ਨੇ, ਉਹਨਾਂ ਨੂੰ ਕਿ ਵੱਧ ਤੋਂ ਵੱਧ ਅੱਜ ਕੱਲ੍ਹ ਕੋਵਿਡ ਦੇ ਦਿਨਾਂ ਦੇ ਵਿੱਚ ਜਿਹੜੇ ਸਟੂਡੈਂਟਸ ਨੇ ਉਹ ਘਰਾਂ 'ਚ ਬੈਠੇ ਨੇ, ਵੱਧ ਤੋਂ ਵੱਧ ਉਹਨਾਂ ਤੱਕ ਜਿਹੜਾ ਹੈ ਇਸ ਨੂੰ ਪਹੁੰਚਾਇਆ ਜਾਏ, ਇਸ ਗੱਲਬਾਤ ਨੂੰ। ਤੇ ਉਹ ਸਾਡੇ ਜਿਹੜੇ ਪ੍ਰੋਗਰਾਮ ਨੇ ਉਹ ਅਸੀਂ YouTube ਤੇ ਵੀ ਰੱਖੇ ਹੁੰਦੇ ਨੇ, ਉੱਥੋਂ ਇਹ ਸੁਣਨ ਔਰ ਖਾਸ ਕਰ ਲਾਈਵ ਦੇ ਵਿੱਚ ਉਹ ਜ਼ਿਆਦਾ ਆਉਣ, ਕਿਉਂਕਿ ਲਾਈਵ ਦੇ ਦੌਰਾਨ ਜਿਹੜੇ ਕੁਐਸਚਨ ਖਾਸ ਕਰ ਸਟੂਡੈਂਟਸ ਦੇ ਹੁੰਦੇ ਨੇ, ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਮੈਂ ਉਹਨਾਂ ਨੂੰ ਜ਼ਿਆਦਾ ਲਵਾਂ। ਬਾਕੀ ਦੇ ਸਵਾਲ ਵੀ ਜ਼ਾਹਿਰ ਸਾਡੇ ਵਾਸਤੇ ਬੜੀ ਉਹਨਾਂ ਦੀ ਰਿਸਪੈਕਟ ਅਸੀਂ ਉਹਨਾਂ ਨੂੰ ਲੈਂਦੇ ਹਾਂ, ਪਰ ਮੈਂ ਸਮਝਿਆ ਵਾ ਕਿ ਜਿੰਨਾ ਚਿਰ ਸਟੂਡੈਂਟਸ ਦੀ ਇੱਕ ਜਿਹੜੇ ਯੰਗ ਹਿਸਟੋਰੀਅਨਸ ਨੇ ਉਹਨਾਂ ਦੀ ਇੱਕ ਵੱਡੀ ਤਾਦਾਦ ਇੱਥੇ ਸ਼ਾਮਲ ਨਹੀਂ ਹੁੰਦੀ, ਉਨੀ ਦੇਰ ਤੱਕ ਥੋੜਾ ਜਿਹਾ ਕੰਮ ਇਹ ਜਿਹੜਾ ਨੇ ਜਿਹਦਾ ਸਾਡਾ ਮਕਸਦ ਹੈ ਕਿ ਜ਼ਿਆਦਾਤਰ ਸਟੂਡੈਂਟਸ ਇਹਨੂੰ ਸੁਣਨ ਔਰ ਅੱਗੇ ਜਿਹੜੀ ਨਵੀਂ ਪੀੜ੍ਹੀ ਹੈ ਉਹਦੇ ਤੱਕ ਇਹ ਗੱਲ ਪਹੁੰਚੇ ਔਰ ਅਸੀਂ ਇਹਨੂੰ ਮਜ਼ੀਦ ਹੋਰ ਬਿਹਤਰ ਤਰੀਕੇ ਨਾਲ ਉਹਨਾਂ ਤੱਕ ਕਰੀਏ, ਉਹਨਾਂ ਦੇ ਹਿਸਾਬ 'ਚ ਲਿਆ ਕੇ ਕਰੀਏ, ਜਿਸ ਤਰ੍ਹਾਂ ਉਹ ਵੇਖ ਸਕਣ ਆਪਣੇ ਸੈੱਲ ਫੋਨ ਤੋਂ, ਆਪਣੇ ਲੈਪਟਾਪਸ ਤੋਂ। ਇਹ ਜਿਹੜੀ ਇੱਕ ਵਿਜ਼ੂਅਲ ਜਿਹੜੀ ਇੱਕ ਬੋਲਦੀ ਕਿਤਾਬ ਦੀ ਕਹਾਣੀ ਹੈ ਉਹ ਵੀ ਉਹ ਸੁਣਨ, ਆਥਰ ਨੂੰ ਵੀ ਮਿਲਣ ਤੇ ਉਹ ਅੱਗੇ ਵੀ ਆਪਣੇ ਬਾਰੇ 'ਚ ਜਿਹੜੀ ਹੈ ਨਾ ਉਹ ਇਸ ਰਿਸਰਚ ਨੂੰ ਅੱਗੇ ਵਧਾਉਣ, ਅੱਗੇ ਲਿਖਣ, ਨਵੇਂ ਲੋਕੀ ਇਹਨੂੰ ਲਿਖਣ। ਸੋ ਇਸ ਕਰਕੇ ਮੇਰੀ ਗੁਜ਼ਾਰਿਸ਼ ਹੈ ਕਿ ਇਹ ਜਿਹੜੇ ਸਾਡੇ ਨਾਲ ਖਾਸ ਕਰ ਜਿਹੜੇ ਸਾਡੇ ਨਾਲ ਪ੍ਰੋਫੈਸਰ ਹਜ਼ਰਾਤ ਨੇ ਉਹ ਪਲੀਜ਼ ਇਹਨੂੰ ਜ਼ਿਆਦਾ ਤੋਂ ਜ਼ਿਆਦਾ ਸਟੂਡੈਂਟਸ ਦੇ ਨਾਲ ਜਿਹੜਾ ਹੈ ਇਸ ਨੂੰ ਸ਼ੇਅਰ ਕਰ ਦੇਣ, ਚੈਨਲ ਨੂੰ, ਇਹਦੇ ਤੇ ਆ ਜਾਣ ਤੇ ਅਸੀਂ ਉਹਨਾਂ ਦੇ ਨਾਲ ਜ਼ਿਆਦਾ ਅੱਛੇ ਤਰੀਕੇ ਨਾਲ ਗੱਲਬਾਤ ਜਿਹੜੀ ਹੈ ਨਾ ਉਹ ਕਰ ਸਕਾਂਗੇ। ਮੈਂ ਇੱਥੇ ਇੱਕ ਗੱਲ ਕਰਾਂਗਾ ਕੇਵਲ ਸਿੰਘ ਜਗਪਾਲ ਦੀ। ਸਰ ਤੁਹਾਡਾ ਬਹੁਤ ਸ਼ੁਕਰੀਆ। ਸਰ ਉਹਨਾਂ ਨੇ ਇਹ ਦੂਸਰੀ ਦਫਾ ਮੈਸੇਜ ਕੀਤਾ ਹੈ ਕਿ ਵੀ ਤੁਸੀਂ ਜਿਹੜਾ ਨਾ 30 ਸੈਕਿੰਡ ਦੀ ਸਾਇਲੈਂਸ ਜਿਹੜੀ ਹੈ ਨਾ ਉਹ ਆਬਜ਼ਰਵ ਕਰਿਆ ਕਰੋ ਲੈਕਚਰ ਤੋਂ ਪਹਿਲੇ, ਕਿ ਜੋ ਪੰਜਾਬੀਆਂ ਦੇ ਨਾਲ 47 ਦੇ ਵੇਲੇ ਹੋਇਆ ਦੋਵਾਂ ਸਾਈਡਾਂ ਤੇ ਜਿਹੜੀ ਸਮਝ ਲਓ ਕਿ ਇੱਕ ਵੱਡ ਟੁੱਕ ਹੋਈ ਔਰ ਉਹਦੇ 'ਚ ਜੋ ਹੋਇਆ, ਬਿਲਕੁਲ ਸਰ ਅਸੀਂ ਸ਼ਾਇਦ ਅਸੀਂ ਉਸ ਨੂੰ ਵੀ ਵੇਖਦੇ ਹਾਂ ਔਰ ਉਸ ਤੋਂ ਪਹਿਲੇ ਵੀ ਜੋ ਕੁਝ ਹੋਇਆ ਉਹਨੂੰ ਵੀ ਵੇਖਦਿਆਂ ਹੋਇਆ ਅਸੀਂ ਚੁੱਪ ਤੇ ਅਸੀਂ 30 ਸੈਕਿੰਡ ਤੱਕ ਜ਼ਾਹਿਰ ਅਸੀਂ ਖਾਮੋਸ਼ ਵੀ ਰਹਿ ਸਕਦੇ ਹਾਂ। ਔਰ ਮੈਂ ਤਾਂ ਸਮਝਣਾ ਕਿ ਅਸੀਂ ਕੋਈ 70 72 73 ਸਾਲਾਂ ਤੋਂ ਅਸੀਂ ਚੁੱਪ ਹੀ ਹਾਂ, ਉਹਦੇ ਤੇ ਸੋਗ ਬਹੁਤ ਕੀਤਾ, ਅੱਜ ਵੀ ਕਰਦੇ ਹਾਂ, ਪਰ ਹੁਣ ਕੁਝ ਗੱਲ ਕਰਨੀ ਵੀ ਚਾਹੀਦੀ ਹੈ ਕਿ ਕੀ ਕਿਵੇਂ ਹੋਇਆ ਇਹ ਸਾਰਾ ਕੁਝ ਜਾਂ ਕੀ ਸੀ। ਸੋ ਅਸੀਂ ਉਹਦਾ ਵੀ ਆਰ ਕਰਨੇ ਆ ਔਰ ਤੁਹਾਡੇ ਕੰਮ ਜਿਹੜੀ ਤੁਸੀਂ ਗੱਲ ਕੀਤੀ ਅਸੀਂ ਉਹਦਾ ਬਿਲਕੁਲ ਆਦਰ ਇਹਤਰਾਮ ਕਰਨੇ। ਮੈਂ ਲਾਈਵ ਇਸੇ ਤੋਂ ਦੱਸਿਆ ਕਿ ਅਸੀਂ ਇਸ ਮੈਸੇਜ ਨੂੰ ਜ਼ਰੂਰ ਪੜ੍ਹਿਆ ਔਰ ਤੁਹਾਡੀ ਬੜੀ ਖੂਬਸੂਰਤ ਗੱਲ ਹੈ ਔਰ ਅਸੀਂ ਇਹਨੂੰ ਆਦਰ ਕਰਨੇ ਆ। ਤੇ ਬਾਕੀ ਦੋਸਤਾਂ ਦਾ ਵੀ ਬਹੁਤ ਸ਼ੁਕਰੀਆ ਜਿਹੜੇ ਸਾਡੇ ਨਾਲ ਸਨ ਔਰ ਆਪਣੀ ਗੱਲਬਾਤ ਸਾਂਝੀ ਕਰਦੇ ਰਹੇ, ਤੇ ਉਹਨਾਂ ਨੂੰ ਇਹ ਗੁਜ਼ਾਰਿਸ਼ ਹੈ ਕਿ ਪਲੀਜ਼ ਇਹਨੂੰ ਸ਼ੇਅਰ ਕਰ ਦੇਣ ਔਰ ਦੋਸਤ ਜਿਹੜੇ ਨੇ ਉਹ ਜ਼ਿਆਦਾ ਤੋਂ ਜ਼ਿਆਦਾ ਸਾਡੇ ਸਟੂਡੈਂਟਸ ਜਿਹੜੇ ਨੇ ਇਹਨਾਂ ਨਾਲ ਮਿਲਣ। ਔਰ ਮਿਹਰਬਾਨੀ ਕਰਕੇ ਇਹਦਾ ਜਿਹੜਾ ਲਿੰਕ ਅਸੀਂ ਉੱਪਰ ਲਾਇਆ ਹੁੰਦਾ YouTube ਵਾਲਾ ਪਰਮਾਨੈਂਟ ਲਿੰਕ ਹੈ ਉਹਨੂੰ ਸ਼ੇਅਰ ਕਰਿਆ ਕਰਨ, ਕਿਉਂਕਿ ਫੇਸਬੁੱਕ ਵਾਲਾ ਕੁਝ ਦਿਨ ਤੱਕ ਐਕਸਪਾਇਰ ਹੋ ਜਾਂਦਾ ਔਰ ਉਹਦੇ ਨਾਲ ਪ੍ਰੋਬਲਮ ਹੋ ਜਾਂਦੀ, ਉਹ ਸ਼ੇਅਰ ਕੀਤਾ ਉੱਥੋਂ ਨਹੀਂ ਲੱਭਦਾ। ਉਹ YouTube ਵਾਲਾ ਜਿਹੜਾ ਹੈ ਉੱਪਰੋਂ ਉਹ ਵੀ ਸ਼ੇਅਰ ਕਰ ਦਿਆ ਕਰਨ। ਸੋ ਇਸ ਦੇ ਨਾਲ ਹੀ ਸਾਰੇ ਦੋਸਤਾਂ ਦਾ ਬਹੁਤ ਸ਼ੁਕਰੀਆ।
मैं दसदा जावां कि हुण साडे प्रोग्राम तकरीबन कंसैक्टिव चलने ने क्योंकि ईद ਦੀਆਂ को सानू छुट्टियां आ जाणियां ने और ਜਿਹੜੀਆਂ ਸਾਡੇ ਨਾਲ ਡੇਟਸ ਲੋਕਾਂ ਨੇ ਤਰੀਕਾਂ ਤੈਅ ਹੋਈਆਂ ਸਨ ਉਹ ਅਸੀਂ ਜਿਹੜਾ ਹੈ ਉਹ ਉਹਨਾਂ ਨੂੰ ਜਲਦ ਅਜ ਜਲਦ ਜਿਹੜਾ ਨਾ ਉਹ ਖਤਮ ਕਰਨਾ ਚਾਹੁੰਦੇ ਜੁਲਾਈ ਵਾਲਾ ਜਿਹੜਾ ਸਾਡਾ ਟੈਨਿਓਰ ਹੈ ਤੇ ਇਸ ਕਰਕੇ ਤੁਸੀਂ ਸਾਰੇ ਦੋਸਤ ਸਾਡੇ ਨਾਲ ਰਹਿਣਾ ਔਰ ਹਰ ਰੋਜ਼ ਸਾਡਾ ਇੱਕ ਲੈਕਚਰ ਜਿਹੜਾ ਨਾ ਉਹ ਆਂਦਾ ਰਹੇਗਾ तो ਅਸੀਂ ਜਿਹੜਾ ਹੈ ਉਹ ਕੱਲ ਜਿਹੜਾ ਅਗਲੇ 20 ਤਾਰੀਖ ਹੈ ਉਹਦੇ ਵਿੱਚ ਅਸੀਂ ਵਿਵੇਕ ਜੀ ਦੇ ਨਾਲ ਆਵਾਂਗੇ ਉਹਨਾਂ ਦਾ ਪੋਸਟਰ ਥੋੜੀ ਦੇਰ ਤੱਕ ਸ਼ੇਅਰ ਹੋ ਜਾਂਦਾ ਹੈ ਤੁਸੀਂ ਉਹਨੂੰ ਵੇਖ ਲੈਣਾ ਔਰ ਸਾਰੇ ਦੋਸਤਾਂ ਨੂੰ ਪਲੀਜ਼ ਸ਼ੇਅਰ ਵੀ ਕਰ ਦੇਣਾ ਔਰ ਇਸੇ ਤਰ੍ਹਾਂ ਹੀ ਇਹ ਸਿਲਸਿਲਾ ਜਿਹੜਾ ਹੈ ਨਾ ਇਹ ਚੱਲਦਾ ਰਹੇਗਾ ਔਰ ਈਦ ਦੀਆਂ ਛੁੱਟੀਆਂ ਫਿਰ ਹੋਣਗੀਆਂ ਔਰ ਉਸ ਤੋਂ ਬਾਅਦ ਫਿਰ ਦੁਬਾਰਾ ਅਗਸਤ ਦੇ ਵਿੱਚ ਅਸੀਂ ਸ਼ੁਰੂ ਕਰਾਂਗੇ ਸੋ ਸਾਰੇ ਦੋਸਤਾਂ ਦਾ ਬਹੁਤ ਸ਼ੁਕਰੀਆ ਮਿਲਨੇ ਅਗਲੇ ਪ੍ਰੋਗਰਾਮ ਦੇ ਨਾਲ ਅਗਲੀ ਗੱਲਬਾਤ ਦੇ ਨਾਲ ਰੱਬ